अस्सलामुअलैकुम सत श्री अकाल। लਹਿੰਦੇ ਤੇ ਚੜ੍ਹਦੇ ਪੰਜਾਬ ਦੇ ਵੀਰੋ, ਅੱਜ ਪੰਜਾਬੀ ਲਹਿਰ ਦਾ ਪ੍ਰੋਗਰਾਮ ਸਾਂਝੀ ਸਾਥ ਲੈ ਕੇ ਅਸੀਂ ਹਾਜ਼ਰ ਹਾਂ। ਤੇ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਹਦੇ ਦੋ ਹਿੱਸੇ ਹੋਣ ਦੇ। ਪਹਿਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪਿੰਡਾਂ ਦੇ ਵਿੱਚ ਸਫਾਈ ਦੇ ਹਵਾਲੇ ਦੇ ਨਾਲ, ਸੈਨੀਟੇਸ਼ਨ ਦੇ ਹਵਾਲੇ ਦੇ ਨਾਲ, ਆਲੂਦਗੀ ਦੇ ਹਵਾਲੇ ਦੇ ਨਾਲ, ਮਾਹੌਲ ਕਿਵੇਂ ਅਸੀਂ ਪਿੰਡ ਦਾ ਚੰਗਾ ਰੱਖਣਾ ਹੈ, ਇਹਦੇ ਵਾਸਤੇ ਸਾਡਾ ਜਿਹੜਾ ਪਿਛੋਕੜ ਹੈ ਉਹਦੇ ਵਿੱਚ ਕੀ ਲੋਕ ਆਰ ਕਰਦੇ ਰਹੇ ਨੇ, ਔਰ ਹੋਣ ਵਾਲੇ ਵੇਲੇ ਜਿਹੜਾ ਹੈ ਇਹਦੇ ਵਾਸਤੇ ਕਿਹੜੀਆਂ-ਕਿਹੜੀਆਂ ਸਾਨੂੰ ਔਕੜਾਂ ਜਿਹੜੀਆਂ ਆ ਰਹੀਆਂ ਨੇ, ਅਸੀਂ ਇਹਨਾਂ ਦਾ ਹੱਲ ਜਿਹੜਾ ਕਿਵੇਂ ਕੱਢਣਾ। ਤੇ ਸਾਡੇ ਪ੍ਰੋਗਰਾਮ ਦਾ ਦੂਸਰਾ ਹਿੱਸਾ, ਤੁਹਾਨੂੰ ਪਤਾ ਹੈ ਕਿ ਅੱਜ 17 ਅਗਸਤ ਹੈ ਤੇ ਸਾਡੇ ਬਹੁਤ ਵੱਡੇ ਗਾਇਕ ਨੁਸਰਤ ਫਤਿਹ ਅਲੀ ਖਾਨ ਦੀ ਅੱਜ ਬਰਸੀ ਹੈ ਤੇ ਅੱਜ ਉਹਨਾਂ ਨੂੰ ਵੀ ਅਸੀਂ ਜਿਹੜਾ ਖਰਾਜੇ ਤਹਿਸੀਨ ਜਿਹੜਾ ਪੇਸ਼ ਕਰਾਂਗੇ। ਤੇ ਅਸੀਂ ਅੱਜ ਫਿਰ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕਰਦੇ ਹਾਂ। ਜਿਹੜਾ ਸਾਡਾ ਪਹਿਲਾ ਮੌਜੂ ਹੈ ਤੇ ਸਿਹਤ, ਸਫਾਈ ਔਰ ਪਿੰਡ ਦੇ ਵਿੱਚ ਜਾਂ ਸਾਡੇ ਜਿਹੜੇ ਪਿੰਡ ਥਾਂ ਜਿਹੜੇ ਨੇ ਉੱਥੇ ਸਫਾਈ ਦੀਆਂ ਕੀ ਸਹੂਲਤਾਂ ਨੇ। ਯਾਰੋ ਬੇਲੀਓ, ਤੁਹਾਨੂੰ ਪਤਾ ਹੈ ਕਿ ਸਾਫ ਸੁਥਰਾ ਰਹਿਣਾ ਜਿਹੜਾ ਹੈ, ਹਰ ਮਖਲੂਕ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਜਿਸ ਜਗ੍ਹਾ ਤੇ ਮੈਂ, ਚਾਹੇ ਉਹ ਜਾਨਵਰ ਹੋਣ ਜਾਂ ਬੰਦੇ ਹੋਣ, ਜਿੱਥੇ ਅਸੀਂ ਖੜੋਣਾ ਹੈ ਉਹ ਜਗ੍ਹਾ ਜਿਹੜੀ ਹੈ ਸਾਫ ਸੁਥਰੀ ਹੋਵੇ। ਅਗਰ ਕੋਈ ਜਾਨਵਰ ਵੀ ਹੈ ਤੇ ਉਹ ਵੀ ਪੂਛਲ ਮਾਰ ਕੇ ਬੈਠਦਾ, ਜਗ੍ਹਾ ਸਾਫ ਕਰਕੇ ਬਹਿੰਦਾ ਆਪਣੀ। ਤੇ ਸਫਾਈ ਜਿਹੜੀ ਹੈ ਇਹ ਸਾਡੀ ਪਛਾਣ ਹੈ, ਸ਼ਨਾਖਤ ਹੈ। ਤੇ ਔਰ ਇਹ ਚੀਜ਼ਾਂ ਜਿਹੜੀਆਂ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ, ਸਾਡੀ ਹਯਾਤੀ ਦੇ ਨਾਲ ਜੁੜੀਆਂ ਹੋਈਆਂ। ਕਿਸੇ ਵੀ ਸਮਾਜ ਨੂੰ, ਮੁਆਸ਼ਰੇ ਨੂੰ ਜਿਸ ਵੇਲੇ ਦੇਖਣਾ ਹੋਵੇ, ਕਹਿੰਦੇ ਨੇ ਕਿ ਉੱਥੋਂ ਦੀਆਂ ਸੜਕਾਂ ਦੇਖ ਲਓ, ਉੱਥੋਂ ਦੇ ਘਰ ਦੇਖ ਲਓ, ਉੱਥੋਂ ਦੇ ਲੋਕਾਂ ਨੂੰ ਦੇਖ ਲਓ। ਜਿੰਨੇ ਸਾਫ ਸੁਥਰੇ ਨਜ਼ਰ ਆਉਣਗੇ ਉਨੀਆਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਲੋਕ ਜਿਹੜੇ ਨੇ, ਇਹਨਾਂ ਦੀ ਤਰਬੀਅਤ ਜਿਹੜੀ ਹੈ ਕਿੰਨੀ ਚੰਗੀ ਹੋਈ ਹੈ। ਅਸੀਂ ਅਗਰ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਦੇਖੀਏ ਤੇ ਅਸੀਂ ਇਹਨੂੰ ਦੋ ਤਿੰਨਾਂ ਹਿੱਸਿਆਂ ਦੇ ਵਿੱਚ ਅਗਰ ਅਸੀਂ ਤਕਸੀਮ ਕਰੀਏ, ਜਿਹੜੀ ਆਲਮੀ ਸਤ੍ਹਾ ਤੇ ਵੀ 3-4 ਹਿੱਸੇ ਜਿਹੜੇ ਬਣਾਏ ਜਾਂਦੇ ਨੇ ਆਲੂਦਗੀ ਦੇ ਮਾਹੌਲ ਦੇ। ਇੱਕ ਹੁੰਦੀ ਹੈ ਆਬੀ ਆਲੂਦਗੀ ਹੁੰਦੀ ਹੈ, ਯਾਨੀ ਜਿਹਦਾ ਤਾਲੁਕ ਜਿਹੜਾ ਹੈ ਪਾਣੀ ਦੇ ਨਾਲ ਹੈ। ਔਰ ਦੂਸਰੀ ਜਿਹੜੀ ਹੈ ਉਹ ਫਜ਼ਾਈ ਹੁੰਦੀ ਹੈ, ਜਿਹਦਾ ਤਾਲੁਕ ਹਵਾ ਦੇ ਨਾਲ ਹੈ। ਤੀਸਰੀ ਜਿਹੜੀ ਹੈ ਉਹਨੂੰ ਜ਼ਮੀਨੀ ਆਲੂਦਗੀ ਕਹਿੰਦੇ ਆ, ਜਿਹਦਾ ਤਾਲੁਕ ਜਿਹੜਾ ਜ਼ਮੀਨ ਦੇ ਨਾਲ ਹੈ, ਗੰਦਗੀ ਦੇ ਨਾਲ ਹੈ। ਤੇ ਚੌਥੀ ਅੱਜ ਕੱਲ੍ਹ ਜਿਹੜੀ ਹੈ ਜਿਹਦੇ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ, ਸ਼ੋਰ ਦੀ ਆਲੂਦਗੀ। ਜਿਹੜੇ ਆ ਸਾਡੇ ਕੰਨਾਂ ਦੇ ਵਿੱਚ ਸ਼ੋਰ ਪੈਂਦਾ, ਗੱਡੀਆਂ ਦੇ ਹਾਰਨ ਨੇ, ਇਹਨਾਂ ਦੇ ਬਾਰੇ 'ਚ ਤੇ ਅਸੀਂ ਥੋੜ੍ਹੀ ਜਿਹੀ ਵੱਖੋ ਵੱਖ ਗੱਲ ਕਰਾਂਗੇ ਕਿ ਇਹ ਹੈ ਕੀ ਹੈ, ਫਿਰ ਅਸੀਂ ਇਹਨੂੰ ਪਿੰਡ ਵੱਲ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲੇ ਅਸੀਂ ਦੇਖਦੇ ਹਾਂ ਕਿ ਜੀ ਆਬੀ ਆਲੂਦਗੀ ਇਹ ਕੀ ਹੈ, ਪੋਲੂਸ਼ਨ ਕੀ ਹੈ, ਪਾਣੀ ਦੀ ਪੋਲੂਸ਼ਨ ਕੀ ਹੈ। ਪਾਣੀ, ਤੁਹਾਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਾਸਤੇ ਦੋ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ, ਹਵਾ ਤੇ ਪਾਣੀ ਜਿਹੜਾ ਹੈ। ਤੇ ਪਾਣੀ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਰੇ ਮਜ਼ਹਬਾਂ ਦੇ ਵਿੱਚ, ਧਰਮਾਂ ਦੇ ਵਿੱਚ ਪਾਣੀ ਦੀ ਹੁਰਮਤ, ਇੱਜ਼ਤ ਉਹ ਤੁਹਾਡੇ ਸਾਹਮਣੇ ਆ, ਉਹਦੇ ਤੋਂ ਇਨਕਾਰ ਨਹੀਂ। ਹਰ ਮਜ਼ਹਬ ਜਿਹੜਾ ਵਾ ਆਪਣੇ ਨੂੰ ਸਾਫ ਸੁਥਰਾਈ ਜਿਸ ਵੇਲੇ ਕਰਨੀ, ਆਪਣੇ ਆਪ ਨੂੰ ਪਾਕ ਸਾਫ ਕਰਨਾ, ਤੇ ਪਾਣੀ ਨਾਲ ਹੀ ਸਾਫ ਜਿਹੜਾ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਾਣੀ ਜਿੰਨਾ ਸਾਫ ਹੁੰਦਾ ਹੈ ਉਹ ਸਾਡੀ ਸਿਹਤ ਲਈ ਵੀ ਜ਼ਰੂਰੀ ਹੈ ਔਰ ਸਾਡੀ ਜ਼ਿੰਦਗੀ ਵਾਸਤੇ ਵੀ ਜ਼ਰੂਰੀ ਹੈ। ਅਸੀਂ ਉਸੇ ਪਾਣੀ ਦੇ ਨਾਲ ਜਿਹੜਾ ਉਹ ਫਸਲਾਂ ਨੂੰ ਵੀ ਲਾਉਂਦੇ ਹਾਂ। ਤੇ ਪਾਣੀ ਦੇ ਬਾਰੇ ਦੇ ਵਿੱਚ ਪੁਰਾਣੇ ਜਿਹੜੇ ਬਜ਼ੁਰਗ ਹੈ ਉਹ ਕਹਿੰਦੇ ਹੁੰਦੇ ਸੀ ਕਿ ਪਾਣੀ ਜਿਹੜਾ ਹੈ ਇਹਨੂੰ ਖਰਾਬ ਨਹੀਂ ਕਰਨਾ, ਇਹਦੇ ਵੱਲ ਥੁੱਕਣਾ ਨਹੀਂ ਦਾ, ਇਹਦੇ ਵਿੱਚ ਕੋਈ ਗੰਦਗੀ ਨਹੀਂ ਸਿੱਟਣੀ, ਤੁਸੀਂ ਇਹਦਾ ਇਹਤਰਾਮ ਕਰਨਾ ਵਾ। ਸਾਡੇ ਦਰਿਆ ਦੇਖੋ ਕਿ ਕਈ ਕਬੀਲੇ ਐਸੇ ਨੇ ਜਿਹੜੇ ਦਰਿਆਵਾਂ ਤੇ ਵਸ ਰਹੇ ਨੇ, ਉਹ ਦਰਿਆਵਾਂ ਨੂੰ ਆਪਣਾ ਇੱਕ ਰੋਜ਼ੀ ਰਸਾਂ ਸਮਝਦੇ ਨੇ, ਉਹ ਆਪਣਾ ਇੱਕ ਦੋਸਤ ਸਮਝਦੇ ਨੇ। ਕਈ ਐਸੇ ਨੇ ਕਿ ਉਹਨੂੰ ਦੇਵਤਾ ਦਾ ਦਰਜਾ ਵੀ ਦਿੰਦੇ ਨੇ ਦਰਿਆ ਨੂੰ।
ਉਹ ਹੈ ਕੀ ਹੈ? ਉਹ ਕਹਿੰਦੇ ਜੀ ਇਹ ਸਾਨੂੰ ਰੋਜ਼ੀ ਦਿੰਦਾ ਇਹ ਦਰਿਆ ਜਿਹੜਾ। ਤੇ ਤੁਸੀਂ ਦੇਖਿਆ ਹੋਣਾ ਕਿ ਦਰਿਆਵਾਂ ਦੇ ਕਿਨਾਰੇ ਜਿਹੜੇ ਲੋਕ ਰਹਿੰਦੇ ਨੇ, ਉਹ ਆਪਣੀਆਂ ਮੰਨਤਾਂ ਵੀ ਜਿਹੜੀਆਂ ਉਹ ਦਰਿਆ ਦੇ ਕੋਲੇ ਜਾ ਕੇ ਮੰਨਦੇ ਨੇ। ਔਰ ਸਭ ਤੋਂ ਪਹਿਲੇ ਮੰਨਤ ਜਿਸ ਵੇਲੇ ਪੂਰੀ ਹੋ ਜਾਂਦੀ ਹੈ ਤੇ ਦਰਿਆ ਨੂੰ ਉਹਦਾ ਹਿੱਸਾ ਜਿਹੜਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਦਰਿਆ ਵਾਲੇ ਜਿਹੜੇ ਲੋਕ ਹੈ, ਉਹ ਦਰਿਆ ਦੀ ਜਿਹੜੀ ਇੱਜ਼ਤ ਹੈ, ਹੁਰਮਤ ਹੈ ਜਿਹੜੀ, ਉਹਦਾ ਵੀ ਬਹੁਤ ਜਿਹੜਾ ਧਿਆਨ ਰੱਖਦੇ। ਉਹਦੇ 'ਚ ਕੋਈ ਗੰਦਗੀ ਨਹੀਂ, ਉਹਦੇ ਵਿੱਚ ਕੋਈ ਚੀਜ਼ ਐਸੀ ਨਹੀਂ ਸਿੱਟਣੀ ਕਿ ਜਿਹਦੇ ਨਾਲ ਪਾਣੀ ਜਿਹੜਾ ਗੰਦਾ ਹੋ ਜਾਵੇ। ਇਹ ਮੈਂ ਸਾਰੀਆਂ ਗੱਲਾਂ ਕਰ ਰਿਹਾ ਜਿਸ ਵੇਲੇ ਬੰਦਾ ਜਿਹੜਾ ਸੀ ਇੰਨਾ ਐਡਵਾਂਸ ਨਹੀਂ ਸੀ ਹੋਇਆ, ਇੰਨਾ ਆਪਣੇ ਆਪ ਨੂੰ ਮੁਹੱਜ਼ਬ ਨਹੀਂ ਸੀ ਕਹਿੰਦਾ ਉਸ ਵੇਲੇ। ਹੈ ਤੇ ਅਸੀਂ ਪੁਰਾਣੇ ਜ਼ਮਾਨੇ ਵੱਲ ਜਾਈਏ ਤਾਂ ਅਸੀਂ ਕਹਿੰਦੇ ਜੀ ਕਿ ਉਹ ਇਨਸਾਨ ਜਿਹੜੇ ਨੇ ਗੈਰ ਮੁਹੱਜ਼ਬ ਨੇ, ਲੇਕਿਨ ਉਹ ਸਾਡੇ ਤੋਂ ਵੀ ਜ਼ਿਆਦਾ ਮੁਹੱਜ਼ਬ ਸੀ, ਜਿਹੜਾ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਸੀਗੇ। ਉਹ ਤਾਂ ਦਰਿਆ ਤੇ ਕਦੀ ਵੀ ਇਲਜ਼ਾਮ ਵੀ ਨਹੀਂ ਸੀ ਲਾਉਂਦੇ। ਸੈਲਾਬ ਵੀ ਅਗਰ ਆ ਜਾਂਦਾ ਸੀਗਾ ਤੇ ਉਹਨੂੰ ਵੀ ਇਹ ਸਮਝਦੇ ਸੀ ਕਿ ਇਹ ਸਾਡੇ ਕੋਲੋਂ ਕੋਈ ਕਮੀਆਂ, ਕੁਤਾਹੀਆਂ, ਕੋਈ ਗਲਤੀਆਂ ਹੋਈਆਂ ਜਿਹਦਾ ਕੁਦਰਤ ਨੇ ਸਾਡੇ ਕੋਲੋਂ ਹਿਸਾਬ ਲਿਆ ਵਾ। ਫਿਰ ਆਪਣੇ ਆਪ ਨੂੰ ਇਹ ਵੀ ਮੁਤਮਿਨ ਕਰ ਲੈਂਦੇ ਸੀ ਕਿ ਦਰਿਆ ਜਿਹੜਾ ਹੈ, ਹੜ੍ਹ ਜਿਹੜਾ ਆਇਆ ਦਰਿਆ ਦੇ ਨਾਲ, ਸੈਲਾਬ ਜਿਹੜਾ ਆਇਆ, ਉਹ ਜਿਸ ਵੇਲੇ ਵਾਪਸ ਗਿਆ ਤੇ ਆਪਣੇ ਨਾਲ ਕੋਈ ਚੰਗੀ ਮਿੱਟੀ, ਜ਼ਰਖੇਜ਼ ਮਿੱਟੀ ਜਿਹੜੀ ਉਹ ਵੀ ਸੁੱਟ ਗਿਆ ਤੇ ਅਗਲੀ ਹੁਣ ਜਿਹੜੀ ਫਸਲ ਹੈ ਉਹ ਬਗੈਰ ਖਰਚੇ ਤੋਂ ਹੋ ਜਾਏਗੀ। ਉਹ ਤਾਂ ਇਹ ਵੀ ਕਹਿੰਦੇ ਸੀ ਕਿ ਦਰਿਆਵਾਂ ਦਾ ਜਿਹੜਾ ਕਟਾਓ ਹੈ, ਇਹ ਵੀ ਖੁਦ ਨਹੀਂ ਦੇ ਦਰਿਆ ਚਨਾਬ ਦੇ ਕਿਨਾਰੇ ਅਗਰ ਦੇਖੀਏ, ਇੱਥੋਂ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਜੀ ਕਿ ਖਾਸ਼ ਕਿਦਰ, ਯਾਨੀ ਹਜ਼ਰਤ ਖਿਜ਼ਰ ਅਲੈਹਿਸਲਾਮ ਨੂੰ ਕਹਿੰਦੇ ਨੇ ਕਿ ਆਉਂਦੇ ਨੇ ਜਿਹੜੇ ਪਾਣੀਆਂ ਦੇ ਪੀਰ ਨੇ, ਪੈਗੰਬਰ ਨੇ, ਉਹ ਆਪਣੀ ਫੌਜ ਨੂੰ ਹੁਕਮ ਦਿੰਦੇ ਨੇ ਕਿ ਇੰਨਾ ਹਿੱਸਾ ਜਿਹੜਾ ਹੈ ਉਹ ਮੇਰੀ ਸਲਤਨਤ ਦੇ ਵਿੱਚ ਸ਼ਾਮਿਲ ਕਰ ਲਓ। ਯਾਨੀ ਆਪਣੇ ਆਪ ਨੂੰ ਸਹਾਰਾ ਦਿੰਦੇ ਨੇ ਨਫਸਿਆਤੀ ਤੌਰ ਤੇ, ਯਾਨੀ ਗਿਲਾ ਨਹੀਂ ਕਰਦੇ, ਸ਼ਿਕਵਾ ਨਹੀਂ ਕਰਦੇ। ਦਰਿਆ ਜਿਹੜਾ ਉਹਨਾਂ ਵਾਸਤੇ ਇੱਕ ਬੜੀ ਇੱਕ ਹੁਰਮਤ ਵਾਲੀ ਜਗ੍ਹਾ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਫਿਰ ਮੁਖਤਲਿਫ ਵਸੀਲੇ ਸੀ ਦੇ ਪੁਰਾਣੀਆਂ ਆਬਾਦੀਆਂ ਅਗਰ ਅਸੀਂ ਦੇਖੀਏ ਤੇ ਦਰਿਆਵਾਂ ਦੇ ਕਿਨਾਰੇ ਸਾਨੂੰ ਮਿਲਦੀਆਂ ਨੇ ਸਾਰੀਆਂ। ਔਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਫਿਰ ਜਿਸ ਵੇਲੇ ਆਬਾਦੀਆਂ ਜਿਹੜੀਆਂ ਥੋੜ੍ਹੀ ਜਿਹੀਆਂ ਵਧਣ ਲੱਗ ਗਈਆਂ ਤੇ ਖੂਹ ਲੱਗਣ ਲੱਗ ਪਏ, ਤੇ ਫਿਰ ਤੁਹਾਨੂੰ ਪਤਾ ਹੈ ਕਿ ਖੂਹ ਦੀ ਕੀ ਅਹਿਮੀਅਤ ਹੁੰਦੀ ਸੀਗੀ। ਖੂਹਾਂ ਦਾ ਪਾਣੀ ਕਿੰਨਾ ਉਹਨੂੰ ਇੱਕ ਪਵਿੱਤਰ ਉਹਨੂੰ ਸਮਝਿਆ ਜਾਂਦਾ ਸੀਗਾ। ਔਰ ਫਿਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਨਲਕੇ ਲੱਗਣ ਲੱਗ ਪਏ ਤੇ ਨਲਕੇ ਲਾਉਣ ਵਾਸਤੇ ਵੀ ਜਿਹੜਾ ਇੱਕ ਪੂਰੀ ਇੱਕ ਰਸਮ ਹੁੰਦੀ ਸੀਗੀ ਤਾਂ ਕਿ ਇੱਥੋਂ ਦਾ ਪਾਣੀ ਜਿਹੜਾ ਹੈ ਉਹ ਚੰਗਾ ਨਿਕਲੇ, ਮਿੱਠਾ ਨਿਕਲੇ। ਅੱਛਾ, ਪੁਰਾਣੇ ਵਕਤਾਂ ਜ਼ਮਾਨਿਆਂ ਦੇ ਵਿੱਚ ਪਾਣੀ ਨੂੰ ਇੰਨਾ ਜ਼ਾਇਆ ਨਹੀਂ ਸੀ ਕੀਤਾ ਜਾਂਦਾ। ਅਕਸਰ ਜਿਹੜੇ ਅੱਲਾ ਦੇ ਜਿਹੜੇ ਬਜ਼ੁਰਗ ਆ ਉਹ ਕਹਿੰਦੇ ਹੁੰਦੇ ਸੀ ਪਾਣੀ ਜਿਹੜਾ ਘੱਟ ਤੋਂ ਘੱਟ ਇਸਤੇਮਾਲ ਕਰੋ, ਜਿੰਨਾ ਜ਼ਿਆਦਾ ਕਰੋਗੇ ਤਾਂ ਅੱਗੇ ਜਾ ਕੇ ਅਗਲੇ ਜਹਾਨ ਜਿਹੜਾ ਹਿਸਾਬ ਦੇਣਾ ਪਏਗਾ ਇਹਦਾ। ਯਾਨੀ ਉਹ ਸ਼ੁਰੂ ਤੋਂ ਹੀ ਕੁਦਰਤ ਦੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਨਿਮਤ ਨੇ, ਉਹਨਾਂ ਦਾ ਬੜਾ ਉਹ ਖਿਆਲ ਰੱਖਦੇ ਹੁੰਦੇ ਸੀਗੇ ਤੇ ਪਾਣੀ ਨੂੰ ਇੰਨਾ ਜ਼ਾਇਆ ਨਹੀਂ ਸੀ ਕਰਦੇ। ਅੱਛਾ, ਫਿਰ ਕੁਛ ਤੁਸੀਂ ਦੇਖਿਆ ਹੋਣਾ ਛੱਪੜ ਬਣੇ ਹੁੰਦੇ ਹੋਏ ਸੀਗੇ ਕਿ ਅਸੀਂ ਇਹ ਨਹੀਂ ਸੀ ਕਿ ਟਿਊਬਵੈੱਲਾਂ ਤੋਂ, ਟੈਂਕੀਆਂ ਚੋਂ ਕੱਢ ਕੇ ਜਿਹੜਾ ਪਾਣੀ ਹੈ, ਅਸੀਂ ਉਹਨਾਂ ਨਾਲ ਡੰਗਰਾਂ ਨੂੰ ਨਵਾ ਰਹੇ ਹੁੰਦੇ ਸੀ ਜਿਵੇਂ ਅੱਜ-ਕੱਲ੍ਹ ਹੈ। ਬਾਕਾਇਦਾ ਇੱਕ ਛੱਪੜ ਬਣੇ ਹੁੰਦੇ ਸੀ, ਉਹਨਾਂ 'ਚ ਡੰਗਰ ਲੈ ਜਾਣੇ ਤੇ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਪਾਣੀ ਦਾ ਨਾ ਹੋਵੇ ਸਾਡਾ। ਅੱਛਾ, ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਸਾਡੇ ਨਾਲ। ਹੁਣ ਅੱਜ-ਕੱਲ੍ਹ ਅਸੀਂ ਅਗਰ ਦੇਖੀਏ ਤੇ ਤੁਸੀਂ ਦੇਖੋ ਕਿ ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਸੀ ਅਸੀਂ ਖਾਲਿਆਂ ਦੇ ਉੱਤੇ ਨਹਾਉਣਾ, ਨਹਿਰਾਂ ਦੇ ਉੱਤੇ ਨਹਾਉਣਾ, ਇੱਕ ਨਾਲ ਕੋਈ ਡੱਬਾ ਲੈ ਜਾਣਾ, ਨਹਿਰ ਦਾ ਪਾਣੀ ਜਿਹੜਾ ਉਹ ਭਰ ਕੇ ਤੇ ਡੱਬੇ ਦੇ ਵਿੱਚ ਰੱਖ ਦੇਣਾ। ਅੱਧੇ ਘੰਟੇ ਬਾਅਦ ਮਿੱਟੀ ਥੱਲੇ ਬਹਿ ਜਾਂਦੀ ਸੀ, ਉੱਤੋਂ ਪਾਣੀ ਅਸੀਂ ਪੀ ਲੈਣਾ ਚੁੱਪ ਕਰਕੇ। ਨਾ ਕੋਈ ਢਿੱਡ ਖਰਾਬ ਹੁੰਦੇ ਸੀ, ਨਾ ਕੋਈ ਸਿਹਤ ਖਰਾਬ ਹੁੰਦੀ ਸੀਗੀ, ਬਿਲਕੁਲ ਕੁਛ ਨਹੀਂ ਸੀ ਹੁੰਦਾ। ਲੇਕਿਨ ਅੱਜ-ਕੱਲ੍ਹ ਤੁਸੀਂ ਦੇਖ ਲਓ, ਇੰਨਾ ਕੁਛ ਇਹਨਾਂ ਪਾਣੀਆਂ ਦੇ ਵਿੱਚ ਪਾ ਦਿੱਤਾ ਗਿਆ ਹੈ, ਜ਼ਹਿਰ ਪਾ ਦਿੱਤਾ ਗਿਆ ਹੈ। ਹੁਣ ਦੇਖੋ ਸਾਡੀਆਂ ਦਰਿਆਵਾਂ ਦੇ ਵਿੱਚੋਂ ਮੱਛੀਆਂ ਚਲੀਆਂ ਗਈਆਂ, ਕੱਛੂ-ਕੁੰਮੇ ਚਲੇ ਗਏ, ਮਗਰਮੱਛ ਚਲੇ ਗਏ। ਜਿੰਨੀ ਵੀ ਪਾਣੀ ਵਾਲੀਆਂ ਮਖਲੂਕ ਸੀ ਸਾਰੀਆਂ ਖਤਮ ਹੋ ਗਈਆਂ ਸਾਡੇ। ਔਰ ਇਹ ਅਸੀਂ ਆਪਣੇ ਹੱਥੀਂ ਇਹਨਾਂ ਨੂੰ ਮਾਰਿਆ। ਕਹਿਣ ਨੂੰ ਤਾਂ ਅਸੀਂ ਕਹਿੰਦੇ ਜੀ ਬੜੀ ਅਸੀਂ ਤਰੱਕੀ ਕਰ ਲਈ ਹੈ, ਅਸੀਂ ਬੜੇ ਮੁਹੱਜ਼ਬ ਹੋ ਗਏ ਹਾਂ, ਲੇਕਿਨ ਉਹਦੇ ਨਾਲ-ਨਾਲ ਦੇਖੀਏ ਕਿ ਅਸੀਂ ਉਸ ਮਖਲੂਕ ਨੂੰ ਜਿਹਦਾ ਪਹਿਲਾ ਹੱਕ ਸੀ ਉਸ ਪਾਣੀ ਤੇ, ਉਹਨੂੰ ਵੀ ਅਸੀਂ ਮਾਰਤਾ। ਫੈਕਟਰੀਆਂ ਦਾ ਪਾਣੀ ਜਿਹੜਾ ਹੈ ਉਹ ਦਰਿਆਵਾਂ ਦੇ ਵਿੱਚ ਜਾ ਰਿਹਾ। ਗਟਰਾਂ ਦਾ ਪਾਣੀ ਜਿਹੜਾ ਹੈ, ਸੀਵਰੇਜ ਦਾ ਪਾਣੀ ਜਿਹੜਾ ਉਹਦੇ ਜਾ ਰਿਹਾ ਔਰ ਫਿਰ ਉਹੀ ਪਾਣੀ ਜਿਹੜਾ ਵਾ ਸਾਡੀਆਂ ਫਸਲਾਂ ਨੂੰ ਲੱਗ ਰਿਹਾ ਵਾ। ਔਰ ਤੁਸੀਂ ਦੇਖੋ ਉਹੀ ਸਬਜ਼ੀਆਂ, ਫਸਲਾਂ ਜਿਹੜੀਆਂ ਜਿਨ੍ਹਾਂ ਨੂੰ ਲੱਗਦਾ ਅਸੀਂ ਉਹ ਖਾਂਦੇ ਹਾਂ ਤੇ ਕਿੰਨਾ ਉਹਨਾਂ ਦਾ ਨੁਕਸਾਨ ਹੈ। ਤੇ ਦੂਸਰੇ ਪਾਸੇ ਜਦੋਂ ਅਸੀਂ ਦੇਖੀਦਾ ਕਿ ਜਿਹੜੀ ਹੈ ਆਪਣੀ ਜ਼ਮੀਨੀ ਜਿਹੜੀ ਆਲੂਦਗੀ ਹੈ, ਜਿਹੜੀ ਜ਼ਮੀਨ ਦੇ ਉੱਤੇ ਹੈ, ਤੇ ਉਹ ਵੀ ਦੇਖੋ ਕਿ ਕਿੰਨਾ ਹੁਣ ਗੰਦ ਜਿਹੜਾ ਸਾਡੇ ਜਿਹੜਾ ਪੈ ਗਿਆ ਵਾ।
ਪੁਰਾਣੇ ਵਕਤਾਂ ਦੇ ਵਿੱਚ ਤੇ ਇੰਨਾ ਗੰਦ ਨਹੀਂ ਸੀ ਹੁੰਦਾ, ਸੜਕਾਂ ਜਿਹੜੀਆਂ ਸਾਫ਼ ਹੁੰਦੀਆਂ ਸੀ। ਇੱਕ ਵਜ੍ਹਾ ਤਾਂ ਉਹਦੀ ਆਬਾਦੀ ਵੀ ਘੱਟ ਸੀਗੀ ਔਰ ਉਸ ਵੇਲੇ ਸੜਕਾਂ ਨੂੰ ਸਾਫ਼ ਵੀ ਕੀਤਾ ਜਾਂਦਾ ਸੀਗਾ ਔਰ ਉਸ ਤੋਂ ਇਲਾਵਾ ਕੋਈ ਇੰਨਾ ਗੰਦ ਵੀ ਨਹੀਂ ਸੀ ਪਾਇਆ ਜਾਂਦਾ ਹੈ। ਜਦੋਂ ਦੇ ਛਾਪਰ ਆਇਆ ਵਾ, ਇਹਨੇ ਤਾਂ ਆ ਕੇ ਸਾਡਾ ਜਿਹੜਾ ਤਹਿਸ ਨਹਿਸ ਕਰ ਦਿੱਤਾ ਹਰ ਸ਼ੈ ਨੂੰ। ਇਹਨੇ ਸਾਡੀਆਂ ਗਲੀਆਂ ਬਰਬਾਦ ਕਰ ਦਿੱਤੀਆਂ, ਇਹਨਾਂ ਨੇ ਸਾਡੇ ਘਰ ਜਿਹੜੇ ਬਰਬਾਦ ਕਰ ਦਿੱਤੇ ਨੇ, ਇਹਨਾਂ ਨੇ ਸੜਕਾਂ ਨੂੰ ਜਿਹੜਾ ਆਲੂਦਾ ਕਰ ਦਿੱਤਾ ਹੈ। ਫਿਰ ਇੱਕ ਹੋਰ ਟ੍ਰੈਂਡ ਜਿਹੜਾ ਚੱਲ ਪਿਆ, ਛਾਪਰ ਦੇ ਵਿੱਚ ਕੋਈ ਗੰਦ ਪਾਓ ਘਰੋਂ ਔਰ ਸਿੱਟ ਦਿਓ। ਅੱਛਾ, ਬਦਬੂ ਗੰਦਗੀ ਦੇ ਨਾਲ ਮੁਖਤਲਿਫ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹ ਵੀ ਪੈਦਾ ਹੋ ਰਹੀਆਂ ਨੇ। ਅੱਛਾ, ਤੀਸਰੀ ਚੀਜ਼ ਅਗਰ ਅਸੀਂ ਦੇਖੀਏ, ਜਿਹੜੀ ਫਜ਼ਾਈ ਹੈ, ਯਾਨੀ ਜਿਹੜੀ ਹਵਾ ਦੇ ਵਿੱਚ ਆਲੂਦਗੀ ਹੈ, ਉਹ ਧੂੰਆਂ ਵਾ, ਉਹ ਮਿੱਟੀ ਘਟਾ ਵਾ, ਉਹ ਫੈਕਟਰੀਆਂ ਦੇ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਮਵਾਦ ਹੈ, ਉਹ ਮੁਖਤਲਿਫ ਤੁਸੀਂ ਇਹ ਕਹਿ ਲਓ ਕਿ ਜਿਹੜੇ ਮੁਖਤਲਿਫ ਮਿੱਲਾਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਦੇ ਵਿੱਚੋਂ ਨਿਕਲਣ ਵਾਲੀਆਂ ਉਹ ਜ਼ਹਿਰੀਲੀਆਂ ਚੀਜ਼ਾਂ ਨੇ। ਬੱਸਾਂ ਦਾ ਧੂੰਆਂ ਵਾ, ਗੱਡੀਆਂ ਦਾ ਧੂੰਆਂ ਵਾ। ਅੱਛਾ, ਇਸੇ ਤਰ੍ਹਾਂ ਜਿਹੜੇ ਸਾਡੇ ਘਰਾਂ ਦੇ ਵਿੱਚ 에ਅਰ ਕੰਡੀਸ਼ਨ ਲੱਗੇ ਨੇ, ਉਹਨਾਂ ਦੀ ਹੀਟ ਜਿਹੜੀ ਹੈ ਨਿਕਲ ਰਹੀ ਹੈ ਔਰ ਇਸ ਧਰਤੀ ਦਾ ਜਿਹੜਾ ਦਰਜਾ ਹਰਾਰਤ ਜਿਹੜਾ ਹੈ ਉਹ ਰਫਤਾ ਰਫਤਾ ਜਿਹੜਾ ਵੱਧ ਰਿਹਾ ਵਾ। ਮੈਨੂੰ ਯਾਦ ਹੈ ਕਿ ਅੱਜ ਤੋਂ ਕੋਈ 30-40 ਸਾਲ ਵਰੇ ਪਹਿਲੇ ਮਾਰਚ ਦੇ ਮਹੀਨੇ ਦੇ ਵਿੱਚ ਕਿਸੇ ਅਸੀਂ ਉਹ ਵੇਲਣਾ ਜਿਹੜਾ ਆਪਣਾ ਕਮਾਦ ਪੀੜ ਰਹੇ ਸੀ ਤੇ ਮੈਨੂੰ ਯਾਦ ਹੈ ਕਿ ਮੇਰੇ ਜ਼ੁੰਮੇ ਸੀ ਜੀ ਗੰਨੇ ਲਾਉਣੇ ਆ ਵੇਲਣੇ ਦੇ ਵਿੱਚ, ਤੇ 31 ਤਾਰੀਖ ਸੀ ਉਸ ਦਿਨ, ਨਤੀਜਾ ਦਾ ਐਲਾਨ ਵੀ ਹੋਣਾ ਸੀ ਤੇ ਮੇਰੇ ਉੱਤੇ ਖੇਸ ਲਿਆ ਹੋਇਆ ਸੀ ਦਾ 31 ਮਾਰਚ 1983 ਦੀ ਮੈਂ ਗੱਲ ਕਰ ਰਿਹਾ। ਤੇ ਇਹ ਦੇਖੋ ਕਿ 37 ਸਾਲਾਂ ਦੇ ਵਿੱਚ ਕੀ ਕੁਝ ਹੋ ਗਿਆ ਕਿ ਹੁਣ ਅਸੀਂ ਫਰਵਰੀ ਦੇ ਵਿੱਚ ਹੀ ਪੱਖੇ ਚੱਲਣੇ ਸ਼ੁਰੂ ਹੋ ਜਾਂਦੇ ਨੇ, ਏਸੀ ਚੱਲਣੇ ਸ਼ੁਰੂ ਹੋ ਜਾਂਦੇ ਨੇ। ਸਾਡਾ ਟੈਂਪਰੇਚਰ ਜਿਹੜਾ ਵੱਧ ਰਿਹਾ ਵਾ, ਇਹਦੇ ਨਾਲ ਵਧਣ ਦੇ ਨਾਲ ਨਾਲ ਸਾਡੇ ਮਿਜ਼ਾਜ ਜਿਹੜੇ ਨੇ ਉਹ ਵੀ ਬਦਲ ਰਹੇ ਨੇ। ਮਿਜ਼ਾਜ ਦੇ ਵਿੱਚ ਵੀ ਫਰਕ ਆ ਰਿਹਾ, ਜਿਵੇਂ ਗਰਮੀ ਵੱਧਦੀ, ਖਾਸ ਕਰ ਸਾਡੇ ਏਸ਼ੀਆਈ ਜਿਹੜੇ ਮੁਲਕ ਜਿਹੜੇ ਨੇ, ਜਿੱਥੇ એનર્ਜੀ ਦੇ ਵੀ ਮਸਾਇਲ ਨੇ, ਲੋਡ ਸ਼ੈਡਿੰਗ ਦੇ ਵੀ ਮਸਾਇਲ ਨੇ, ਗਰਮੀ ਵੀ ਬਹੁਤ ਜ਼ਿਆਦਾ ਹੈ। ਫਿਰ ਇਹ ਕੀ ਹੋਇਆ ਕਿ ਉਹਨਾਂ ਗਰਮੀ ਦੇ ਨਾਲ ਸਾਡੇ ਗਲੇਸ਼ੀਅਰ ਜਿਹੜੇ ਨੇ ਉਹ ਪਿਘਲਣ ਲੱਗ ਪਏ ਨੇ। ਜਿਹੜੀਆਂ ਪਹਾੜਾਂ ਦੇ ਉੱਤੇ ਬਰਫ਼ਾਂ ਜਿਹੜੀਆਂ ਸੀਗੀਆਂ, ਜਿਹੜੀਆਂ ਮੌਸਮ ਨੂੰ ਠੀਕ ਰੱਖਦੀਆਂ ਸੀ, ਉਹ ਵੀ ਪਿਘਲਣੀਆਂ ਸ਼ੁਰੂ ਹੋ ਗਈਆਂ। ਫਿਰ ਉਹਦੇ ਨਾਲ ਹੜ੍ਹ ਵੀ ਆਉਣੇ ਸ਼ੁਰੂ ਹੋ ਗਏ। ਜਦੋਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਦੋਂ ਬਰਫ਼ ਜਿਹੜੀ ਹੈ ਉੱਥੇ ਹੁੰਦੀ ਨਹੀਂ ਪਹਾੜਾਂ ਦੇ ਉੱਤੇ। ਯਾਨੀ ਇਹ ਸਾਰੇ ਮਸਾਇਲ ਜਿਹੜੇ ਨੇ। ਤੇ ਆਖਰੀ ਜਿਹੜੀ ਆਲੂਦਗੀ ਹੈ ਉਹ ਹੈਗੀ ਹੈ ਸ਼ੋਰ ਦੀ ਆਲੂਦਗੀ, ਨਾਇਜ਼ ਪੋਲਿਊਸ਼ਨ ਜਿਹਨੂੰ ਕਿਹਾ ਜਾਂਦਾ। ਸਾਡੇ ਕੰਨ ਜਿਹੜੇ ਨੇ, ਕੰਨਾਂ ਨੂੰ ਜਿਹੜਾ ਨੁਕਸਾਨ ਦਿੰਦੀ ਹੈ, ਉਹਦੇ 'ਚ ਹਾਰਨ ਨੇ, ਉਹਦੇ 'ਚ ਇੱਕ ਬੇਸੁਰਾ ਮਿਊਜ਼ਿਕ ਹੈ, ਕੁਛ ਇਸ ਤਰ੍ਹਾਂ ਦੇ ਚੀਜ਼ਾਂ ਨੇ ਕਿ ਜਿਹੜਾ ਸਾਨੂੰ ਨਫਸਿਆਤੀ ਤੌਰ ਤੇ ਇੱਕ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਇਹਨਾਂ ਸਾਰਿਆਂ ਨੂੰ ਅਸੀਂ ਦੇਖਾਂਗੇ ਹੁਣ ਪਿੰਡ ਤੇ ਅਪਲਾਈ ਕਰਾਂਗੇ, ਪਿੰਡਾਂ ਤੇ ਆਪਣਿਆਂ ਤੇ, ਕਿ ਫਿਜ਼ਾਈ ਆਲੂਦਗੀ, ਆਬੀ ਆਲੂਦਗੀ ਜਿਹੜੀ ਹੈ, ਜ਼ਮੀਨੀ ਆਲੂਦਗੀ ਜਾਂ ਸ਼ੋਰ ਦੀ ਆਲੂਦਗੀ ਜਿਹੜੀ ਹੈ, ਉਹ ਕਿਆ ਪਿੰਡਾਂ ਨੂੰ ਵੀ ਇਸ ਚੀਜ਼ ਨੇ ਅਸਰਅੰਦਾਜ਼ ਕੀਤਾ ਜਾਂ ਨਹੀਂ ਕੀਤਾ, ਜਾਂ ਪਿੰਡ ਵਾਲਿਆਂ ਨੇ ਉਹਦਾ ਕਿੰਨਾ ਕੁ ਖਿਆਲ ਰੱਖਿਆ। ਇਹ ਅੱਜ ਦਾ ਮੌਜੂ ਹੈ। ਤੇ ਅਰੋੜਾ ਸਾਹਿਬ ਵੀ ਮੌਜੂਦ ਨੇ ਤੇ ਉਹਨਾਂ ਨੂੰ ਜੀ ਆਇਆਂ ਨੂੰ। ਤੇ ਅਗਲਾ ਟੋਰ ਜਿਹੜੀ ਨੇ ਪ੍ਰੋਗਰਾਮ ਦੀ ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ, ਤੁਸੀਂ ਗੱਲਬਾਤ ਨੂੰ ਬੜਾ ਵਧੀਆ ਤਰੀਕੇ ਨਾਲ ਬੰਨਿਆ ਹੈ। ਤੁਸੀਂ ਵਾਕਈ ਪ੍ਰੋਫੈਸਰ ਹੋ, ਜਿਹੜਾ ਇੱਕ ਲੈਕਚਰ ਵਾਲੀ ਜਿਹੜੀ ਤੁਹਾਡਾ ਤਰੀਕਾ ਹੈ। ਪਰ ਮੈਂ ਇਸ ਦਰਮਿਆਨ ਜੋ ਮੈਂ ਨਹੀਂ ਬੋਲ ਰਿਹਾ ਸੀ, ਮੈਂ ਬਾਰ-ਬਾਰ ਆਫ ਐਂਡ ਆਨ ਇਸ ਲਈ ਹੋ ਰਿਹਾ ਸੀ। ਇਸ ਸਬਜੈਕਟ ਦੀ ਇੱਕ ਐਕਸਪਰਟ ਹੈ ਜੀ ਬੱਚੀ ਸਾਡੀ ਪ੍ਰਭਜੋਤ ਕੈਦ, ਉਸਦੇ ਪੋਲਿਊਸ਼ਨ ਦੇ ਉੱਤੇ ਬਹੁਤ ਕੰਮ ਕੀਤਾ, ਡਾਕੂਮੈਂਟਰੀ ਫਿਲਮਸ ਬਣਾਈਆਂ ਨੇ। ਉਹ ਆਪ ਐਨਵਾਇਰਨਮੈਂਟਲਿਸਟ ਹੈ, ਬੜੀ ਵੈਲ ਅਵਾਰਡਡ ਐਨਵਾਇਰਨਮੈਂਟਲਿਸਟ ਹੈ। ਮੈਂ ਉਸ ਤੋਂ ਰਿਕੁਐਸਟ ਕੀਤੀ, ਉਹਨੇ ਸਾਡੇ ਨਾਲ ਜੁਆਇਨ ਕਰਨ ਦਾ ਫੈਸਲਾ ਕੀਤਾ, ਇਸ ਵਕਤ ਸਾਡੇ ਨਾਲ ਹੈ। ਮੈਂ ਉਸ ਨਾਲ ਥੋੜੀ ਇਸ ਬਾਰੇ ਗੱਲਬਾਤ ਕਰਨਾ ਚਾਹੁੰਦਾ, ਉਹਨੂੰ ਤੋੜਨਾ ਚਾਹੁੰਦਾ ਵਾ ਤਾਂ ਕਿ ਇਸ ਗੱਲਬਾਤ ਨੂੰ ਅਸੀਂ ਸੁਣ ਸਕੀਏ, ਜਾਣ ਸਕੀਏ ਕਿ ਹੋ ਕੀ ਰਿਹਾ ਹੈ। ਸੋ ਪ੍ਰਭਜੋਤ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮਚ। ਤੁਹਾਨੂੰ ਤੇ ਜਿੰਨੇ ਵੀ ਸੁਣ ਰਹੇ ਨੇ ਇਸ ਟਾਈਮ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰਭਜੋਤ, ਤੁਸੀਂ ਬੜੇ ਲੰਬੇ ਅਰਸੇ ਤੋਂ ਪਾਣੀ ਦੇ ਉੱਤੇ ਕੰਮ ਕੀਤਾ ਹੈ ਕਿ ਪਾਣੀ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ, ਤੁਸੀਂ ਕੈਨੇਡਾ ਤੋਂ ਪੰਜਾਬ ਜਾ ਕੇ 1 ਵਾਰ ਨਹੀਂ, 2 ਵਾਰ ਨਹੀਂ, 3 ਵਾਰ ਨਹੀਂ, ਮੁਸਲਸਲ ਤੁਸੀਂ ਗਏ ਹੋ। ਤੁਸੀਂ ਉੱਥੇ ਜਾ ਕੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਨਾਲ ਮਿਲ ਕੇ ਉੱਥੇ ਵਾਟਰ ਟੈਸਟਿੰਗ ਤੋਂ ਲੈ ਕੇ ਉੱਥੇ ਦੀ ਬਿਮਾਰੀਆਂ ਬਾਰੇ ਗੱਲ ਕੀਤੀ ਕਿ ਕੀ ਪਰੇਸ਼ਾਨੀਆਂ ਨੇ ਪਾਣੀ ਦੇ ਵਿੱਚ। ਥੋੜਾ ਜਿਹਾ ਤੁਹਾਨੂੰ ਦੱਸੋ ਕਿ ਪਾਣੀ ਕਿਉਂ ਖਰਾਬ ਹੋ ਰਿਹਾ, ਕਿਉਂ ਗੰਦਾ ਹੋ ਰਿਹਾ ਤੇ ਕੀ ਮੁਸੀਬਤਾਂ ਪੈਦਾ ਕਰ ਰਿਹਾ ਤੁਹਾਡੇ ਵਾਸਤੇ। ਮੈਨੂੰ ਪੰਜਾਬ ਜਾਣ ਦੇ ਆਲਮੋਸਟ ਹੁਣ ਆਈ ਵੁੱਡ ਸੇ ਕਿ 6 ਸਾਲ ਹੋ ਚੱਲੇ ਨੇ।
ਐਂਡ ਪਹਿਲੀ ਵਾਰ ਜਦ ਸਟਾਰਟ ਕੀਤਾ ਸੀ ਸੋ ਸਿਰਫ ਨਿਊਜ਼ ਦੇ ਵਿੱਚ ਸੁਣਿਆ ਸੀਗਾ ਕਿ ਕੈਂਸਰ ਟ੍ਰੇਨ ਵਰਗੀਆਂ ਚੀਜ਼ਾਂ ਵੀ ਹੁਣ ਪੰਜਾਬ ਦੇ ਵਿੱਚ ਚੱਲਦੀਆਂ ਨੇ, ਪੰਜਾਬ ਦਾ ਜਿਹੜਾ ਪਾਣੀ ਹੈ ਪੋਲਿਊਟ ਹੋ ਚੁੱਕਿਆ ਹੈ। ਸੋ ਕਿਸ ਹੱਦ ਤੱਕ ਇਹ ਜਿਹੜੀ ਸਟੇਟਮੈਂਟ ਹੈ ਸਹੀ ਹੈ ਜਾਂ ਨਹੀਂ ਹੈ, ਸੋ ਇਹ ਜਾਣਨ ਵਾਸਤੇ ਪੰਜਾਬ ਗਈ। ਐਂਡ ਇੱਕ ਚੀਜ਼ ਜ਼ਰੂਰ ਨੋਟਿਸ ਕੀਤੀ ਹੈ ਕਿ ਸਾਡੇ ਸਾਰੇ ਚਾਹੇ ਜਿੰਨੇ ਵੀ ਰਿਲੀਜਨ ਨੇ ਉਹਦੇ ਵਿੱਚ ਪਾਣੀ ਦੀ ਬਹੁਤ ਅਹਿਮ ਇੰਪੋਰਟੈਂਸ ਹੈ। ਸੋ ਜਦ ਇਨਸਾਨ ਨੇ ਆਪਣੇ ਅੰਦਰ ਦੀ ਸੈਂਸਿਟਿਵਿਟੀ ਹੀ ਖਤਮ ਕਰ ਦਿੱਤੀ, ਉੱਥੋਂ ਹੀ ਇਹ ਪ੍ਰੋਬਲਮ ਸ਼ੁਰੂ ਹੋਈ ਹੈ। ਕਿਉਂਕਿ ਅਸੀਂ ਰੋਜ਼ ਪੂਜਾ ਪਾਠ ਕਰਦੇ ਹਾਂ, ਰੋਜ਼ ਅਸੀਂ ਆਪਣੇ ਉਸ ਪੀਰ ਨੂੰ ਧਿਆਨਦੇ ਹਾਂ, ਰੋਜ਼ ਅਸੀਂ ਉਸ ਬਾਬੇ ਨੂੰ ਯਾਦ ਕਰਦੇ ਹਾਂ, ਬਟ ਸੈਂਸਿਟਿਵਿਟੀ ਤਾਂ ਹੈ ਹੀ ਨਹੀਂ। ਤੁਸੀਂ ਕਿਸੇ ਨੂੰ ਕਹੋ ਕਿ ਆਪਣੇ ਘਰ ਦਾ ਪਾਣੀ ਨਾ ਵੇਸਟ ਕਰੋ, ਕਿਉਂਕਿ ਗਿਵਨ ਪੰਜਾਬ ਦੇ 145 ਬਲਾਕਸ ਜਿਹੜੇ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਨੇ। ਔਰ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਨੇ, ਮੈਨੂੰ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ 10 years ਵੀ, ਮੈਂ ਬਹੁਤ ਜ਼ਿਆਦਾ ਬੋਲ ਰਹੀ ਹਾਂ, ਪਾਣੀ ਨਹੀਂ ਰਹਿਣਾ। ਸੋ ਇਹ ਇੱਕ ਇਸ਼ੂ ਜਿਹੜਾ ਹੈ, ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇ ਆਈ ਥਿੰਕ ਲਾਸਟ ਈਅਰ ਮੈਂ ਸਰਕਾਰਾਂ ਨਾਲ ਵੀ ਮਿਲੀ, ਉਹਨਾਂ ਨੂੰ ਕਿਹਾ ਕਿ ਪਾਣੀਆਂ ਦੇ ਵਿੱਚ, ਕਿਉਂਕਿ ਜਦ ਟੈਸਟਿੰਗ ਹੋਈ, ਜਦ ਡੋਰ ਟੂ ਡੋਰ ਸਰਵੇਜ਼ ਹੋਏ, ਤੇ ਪਤਾ ਲੱਗਿਆ ਕਿ ਲੋਕਾਂ ਨੂੰ ਬੇਸਿਕ ਚੀਜ਼ਾਂ ਬਾਰੇ ਨਹੀਂ ਪਤਾ ਹੈ। ਹੁਣ ਜਿਹੜੇ ਤੁਸੀਂ ਆਰਓ ਸਿਸਟਮ ਦੀ ਗੱਲ ਕਰਦੇ ਹੋ, ਜਾਂ ਆਰਓ ਸਿਸਟਮ ਉੱਤੇ ਫਿਲਟਰੇਸ਼ਨ ਸਿਸਟਮ ਲੱਗੇ ਨੇ, ਇੱਕ ਵਾਰ ਲਗਾ ਕੇ ਉਹਨਾਂ ਦੇ ਨਾਲ ਕੰਮ ਨਹੀਂ ਸਰਨਾ ਨਾ, ਕਿਉਂਕਿ ਉਹਨਾਂ ਦੀ ਪ੍ਰੋਪਰ ਫ੍ਰੀਕੁਐਂਟ ਜਿਹੜੀ ਮੇਨਟੇਨੈਂਸ ਹੈ ਉਹ ਵੀ ਜ਼ਰੂਰੀ ਹੈ। ਸੋ ਅਗਰ ਉਹ ਜਿਹੜੇ ਟੈਸਟ ਕੀਤੇ ਜਾਂਦੇ ਨੇ, ਬੇਸਿਕ ਟੈਸਟ, ਮੈਂ ਜ਼ਿਆਦਾ ਵਾਟਰ ਪੈਰਾਮੀਟਰਸ ਦੀ ਤਾਂ ਹਲੇ ਗੱਲ ਹੀ ਨਹੀਂ ਕਰ ਰਹੀ, ਈਕੁਲਾਈ ਅਗਰ ਟੈਸਟ ਪੋਜ਼ਿਟਿਵ ਆ ਰਿਹਾ, ਜਾਂ ਤੁਹਾਡਾ ਪੀਐਚ ਔਨ ਐਂਡ ਆਫ ਬੈਲੈਂਸ ਨਹੀਂ ਹੋ ਰਿਹਾ, ਤੇ ਓਬਵੀਅਸਲੀ ਦੇयर इज ਸਮਥਿੰਗ ਰੋਂਗ। ਔਰ ਅਗਰ ਇੱਕ ਹੀ ਬੈਲਟ ਦੇ ਵਿੱਚ ਤੁਹਾਨੂੰ ਕੰਟੀਨਿਊਸਲੀ ਇੰਨੇ ਜ਼ਿਆਦਾ ਅਗਰ ਇੱਕ ਹੀ ਟਾਈਪ ਦੇ ਬਿਮਾਰੀ ਦੇ ਪੇਸ਼ੈਂਟ ਮਿਲਦੇ ਨੇ, ਜਾਂ ਕੈਂਸਰ ਪੇਸ਼ੈਂਟ ਮਿਲਦੇ ਨੇ, ਦੈਨ ਓਬਵੀਅਸਲੀ ਦੇयर इज ਸਮਥਿੰਗ ਰੋਂਗ। ਸੋ ਉਸ ਤੋਂ ਬਾਅਦ ਅਸੀਂ ਰਿਸਰਚ ਸਟਾਰਟ ਕੀਤੀ, ਤੇ ਪਹਿਲੇ ਬੇਸਿਕ ਪੈਰਾਮੀਟਰਸ ਤੋਂ ਸਟਾਰਟ ਕੀਤੀ ਕਿ ਪੀਐਚ ਕਿੰਨਾ ਹੈ, ਜਾਂ ਫਿਰ ਲੈਡ ਕੀ ਹੈ, ਜਾਂ ਆਰਸਨਿਕ ਪਾਣੀਆਂ ਦੇ ਵਿੱਚ ਹੈ ਜਾਂ ਨਹੀਂ ਹੈ, ਜਾਂ ਫਿਰ ਯੂਰੇਨੀਅਮ ਹੈ ਜਾਂ ਨਹੀਂ ਹੈ। ਐਂਡ ਸਰਪ੍ਰਾਈਜ਼ਿੰਗਲੀ ਇਹ ਸੁਣਨ ਨੂੰ ਮਿਲਿਆ ਕਿ ਪੰਜਾਬ ਦੇ ਪਾਣੀਆਂ ਦੇ ਵਿੱਚ ਯੂਰੇਨੀਅਮ ਬਿਲਕੁਲ ਨਹੀਂ ਹੈ, ਕਿਉਂਕਿ ਯੂਰੇਨੀਅਮ ਜਿਹੜਾ ਹੈ ਇੱਕ ਰੇਡੀਓ ਐਕਟਿਵ ਮਟੀਰੀਅਲ ਹੈ। ਔਰ ਜਿਹੜਾ ਬਾਬਾ ਐਟੋਮਿਕ ਰਿਸਰਚ ਸੈਂਟਰ ਹੈ, ਉਹਨਾਂ ਅਕੋਰਡਿੰਗ ਉਹਨਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਨੈਚੁਰਲੀ ਅਕਰਿੰਗ ਸਬਸਟੈਂਸ ਨੂੰ ਵੀ ਕੰਪਲੀਟਲੀ ਡਿਨਾਈ ਕਰ ਦਿੱਤਾ ਗਿਆ ਕਿ ਇਹ ਪਾਣੀਆਂ ਦੇ ਵਿੱਚ ਨਹੀਂ ਹੋ ਸਕਦਾ। ਸੋ ਵਿਦ ਕਲਾਈਮੇਟ ਚੇਂਜ, ਜਿਸ ਤਰੀਕੇ ਦੇ ਨਾਲ ਕਲਾਈਮੇਟ ਚੇਂਜ ਹੋ ਰਿਹਾ ਹੈ, ਔਰ ਜਿਸ ਤਰੀਕੇ ਦੇ ਨਾਲ ਮੌਨਸੂਨ ਪੈਟਰਨ ਚੇਂਜ ਹੋ ਰਹੇ ਨੇ, ਔਰ ਸਾਡੀ ਐਗਰੀਕਲਚਰ ਜੋ ਇਸ ਟਾਈਮ ਪੰਜਾਬ ਦੀ ਸਥਿਤੀ ਹੈ, ਪੰਜਾਬ ਵੀ ਗਰਾਊਂਡ ਜ਼ੀਰੋ ਐਂਡ ਡੇ ਜ਼ੀਰੋ ਦੇ ਵਾਲੇ ਪਾਸੇ ਬਹੁਤ ਜਲਦੀ ਜਾਣ ਵਾਲਾ। ਸੋ ਜਦੋਂ ਤੁਸੀਂ ਕਹਿੰਦੇ ਗਰਾਊਂਡ ਜ਼ੀਰੋ ਜਾਂ ਡੇ ਜ਼ੀਰੋ ਵਾਲੇ ਪਾਸੇ ਜਲਦੀ ਜਾਣਾ, ਇਹਨੂੰ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਸਮਝਾਓ ਕਿ ਆਮ ਬੰਦੇ ਸਮਝ ਆਏ ਕਿ ਗਰਾਊਂਡ ਜ਼ੀਰੋ ਐਂਡ ਡੇ ਜ਼ੀਰੋ ਮਤਲਬ ਕੀ ਹੈ ਇਹਦਾ। ਅਸੀਂ ਥੋੜੇ ਟਾਈਮ ਪਹਿਲਾਂ ਹੀ ਐਗਜ਼ਾਮਪਲ ਜਦ ਦੇਖਿਆ ਸੀਗਾ ਕਿ ਕੇਪ ਟਾਊਨ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈ ਉਹ ਖਤਮ ਹੋ ਗਿਆ, ਔਰ ਜਿਸ ਤਰੀਕੇ ਦੇ ਨਾਲ ਹੁਣ ਉੱਥੇ ਵੈਸੇ ਤਾਂ 50 ਲੀਟਰਸ ਪਰ ਪਰਸਨ ਪਰ ਡੇ ਯੂਨਾਈਟਿਡ ਨੇਸ਼ਨ ਕਹਿੰਦਾ ਹੈ ਕਿ ਇੱਕ ਇਨਸਾਨ ਨੂੰ ਮਿਲਣਾ ਚਾਹੀਦਾ ਹੈ, ਬਟ ਅਨਫੋਰਚੂਨੇਟਲੀ ਵਾਟਰ ਇੱਕ ਬੇਸਿਕ ਰਾਈਟ ਜਿਹੜਾ ਹੈ ਉਹ ਸਾਰਿਆਂ ਦੇ ਕੋਲ ਇਕੁਅਲੀ ਅਵੇਲੇਬਲ ਨਹੀਂ ਹੈ। ਸੋ ਜਦ ਅਸੀਂ ਡੇ ਜ਼ੀਰੋ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਉਹ ਨੋਰਮਲ ਲੋਕਾਂ ਨੂੰ ਨਹੀਂ ਮਿਲੇਗਾ। ਅਸੀਂ ਇਹ ਸੋਚਦੇ ਹਾਂ ਕਿ ਪੰਜਾਬ ਇੱਕ ਵੈਲ, ਕਿਉਂਕਿ ਪੰਜ ਆਬ ਵਾਟਰ ਸਟੇਟ ਹੈ ਤੇ ਬਹੁਤ ਪਾਣੀ ਅਵੇਲੇਬਲ ਹੋਏਗਾ, ਪਰ ਇਹ ਰਿਅਲਾਈਜ਼ ਨਹੀਂ ਕਰ ਰਹੇ ਕਿ ਅਸੀਂ ਆਲਰੇਡੀ ਫੋਸਲ ਜਿਹੜੀ ਲੇਅਰ ਹੈ ਅਸੀਂ ਉੱਥੋਂ ਵੀ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ। ਸੋ ਬੇਸਿਕਲੀ ਮੌਨਸੂਨ ਜਿਹੜੇ ਚੇਂਜ ਹੋ ਰਹੇ ਨੇ, ਜਾਂ ਜਿਸ ਤਰੀਕੇ ਦੇ ਔਰ ਟ੍ਰੀ ਕਵਰ ਦੀ ਲੈਟਸ ਸੇ ਐਗਜ਼ਾਮਪਲ ਲੈ ਲੈਂਦੇ ਹਾਂ, ਜਿਹੜੀ ਚੀਜ਼ ਈਕੋਸਿਸਟਮ ਨੂੰ ਰਿਪਲੇਨਿਸ਼ ਕਰਨ ਲਈ ਹੈਲਪ ਕਰਦੀ ਹੈ। ਮੈਂ ਪ੍ਰਭਜੋਤ ਇੱਕ ਸੈਕਿੰਡ ਤੁਹਾਨੂੰ ਮਾਫੀ ਚਾਹੁੰਦਾ, ਇੱਕ ਮਿੰਟ ਵਾਸਤੇ ਰੁਕ ਰਿਹਾ। ਜਿਹੜੀ ਫੋਸਲ ਲੇਅਰ ਦੀ ਪ੍ਰਭਜੋਤ ਗੱਲ ਕਰ ਰਹੇ, ਇਹਨੂੰ ਮੈਂ ਜੇ ਆਮ ਪੰਜਾਬੀ ਵਿੱਚ ਦੀ ਗੱਲ ਕਰਾਂ, ਪਹਿਲਾਂ ਪੰਜਾਬੀ 35-40 ਫੁੱਟ ਡੂੰਘਾ ਸੀ, 80 ਫੁੱਟ ਹੋਇਆ, ਹੁਣ 200 ਫੁੱਟ ਤੇ ਬੋਰ ਲੱਗਣ ਲੱਗ ਪਏ, ਜਿਹਨੂੰ ਫਿਰ ਕਹਿੰਦੇ ਨੇ ਮਛਲੀ ਮੋਟਰ ਲੱਗਣ ਲੱਗ ਗਈ, ਮੱਛੀ ਮੋਟਰ ਲਾ ਕੇ ਥੱਲੋਂ ਪਾਣੀ ਖਿੱਚਣਾ ਸ਼ੁਰੂ ਕੀਤਾ। ਯਾਨੀ ਪਾਣੀ ਦੀ ਪਹਿਲੀ ਲੇਅਰ, ਪਾਣੀ ਧਰਤੀ ਦੇ ਹੇਠਾਂ ਇੱਕ ਪਹਿਲੀ ਲੇਅਰ ਹੈ, ਫਿਰ ਉਸ ਤੋਂ ਦੂਜੀ ਲੇਅਰ ਹੈ। ਅਸੀਂ ਪਹਿਲੀ ਲੇਅਰ ਮੁਕਾ ਲਈ, ਯਾਨੀ ਪਹਿਲਾ ਜਿਹੜਾ ਘੜਾ ਸੀ ਉਸੇ ਪਾਣੀ ਦਾ ਖਤਮ ਕਰ ਲਿਆ ਧਰਤੀ ਦਾ, ਉਸ ਵਿੱਚ ਪੱਥਰਾਂ ਤੋਂ ਥੱਲੇ ਹੋਰ ਪਾਣੀ, ਅਸੀਂ ਉਹ ਵੀ ਮੁਕਾਉਣ ਤੇ ਆ ਗਏ ਹਾਂ। ਤੇ ਜਦੋਂ ਇਹ ਪਾਣੀ ਮੁੱਕ ਗਿਆ ਤੇ ਆਮ ਬੰਦੇ ਕੋਲ ਪਾਣੀ ਨਹੀਂ ਰਹਿਣਾ। ਇਹਨੂੰ ਲੜਾਈ ਨੂੰ ਰਾਜਨੀਤਿਕ ਲੜਾਈ, ਸਿਆਸੀ ਲੜਾਈ ਨਾ ਬਣਾਓ ਕਿ ਇਸ ਸੂਬੇ ਨੂੰ ਪਾਣੀ ਦੇਣਾ ਹੈ, ਇਸ ਮੁਲਕ ਨੂੰ ਪਾਣੀ ਦੇਣਾ ਹੈ, ਦੇਣਾ ਜਾਂ ਨਹੀਂ ਦੇਣਾ, ਉਹ ਬਾਅਦ ਦੀਆਂ ਗੱਲਾਂ ਨੇ। ਮੁਲਕਾਂ ਨੂੰ ਦੇਣਾ ਹੈ ਨਾ ਦੇਣਾ ਪਾਣੀ ਤਾਂ ਬਾਅਦ ਦੀ ਗੱਲ ਹੈ, ਸੂਬਿਆਂ ਨੂੰ ਪਾਣੀ ਦੇਣਾ ਜਾਂ ਨਾ ਦੇਣਾ ਉਹ ਬਾਅਦ ਦੀ ਗੱਲ। ਕਿਉਂਕਿ ਬਹੁਤ ਸਾਰੇ ਕਮੈਂਟ ਆ ਰਹੇ ਨੇ, ਮੈਂ ਇਸ ਕਰਕੇ ਉਹਦਾ ਜ਼ਿਕਰ ਕਰ ਰਿਹਾ। ਇਹ ਲੜਾਈ ਤੁਹਾਡੀ ਤੇ ਮੇਰੇ ਵਰਗੇ ਲੋਕਾਂ ਦੀ ਹੈ, ਤੁਹਾਡੇ ਮੇਰੇ ਪਰਿਵਾਰ ਉੱਥੇ ਵਸਦੇ ਨੇ। ਅਸੀਂ ਜੇ ਪਾਣੀ ਦੀ ਗੰਦਗੀ ਨੂੰ ਅਸੀਂ ਰੋਕਾਂਗੇ, ਜਿਸ ਕਿਸਮ ਦਾ ਗੰਦਾ ਪਾਣੀ ਗੰਦਲਾ ਕਰ ਰਹੇ ਹਾਂ, ਉਸ ਹਿਸਾਬ ਨਾਲ ਸਾਨੂੰ ਪਾਣੀ ਪੀਣ ਜੋਗਾ ਵੀ ਨਹੀਂ ਮਿਲਣਾ। ਬਾਕੀ ਚੀਜ਼ਾਂ ਤਾਂ ਸਾਰੇ ਦਰਕਿਨਾਰ, ਥੋੜੀ ਜਿਹੀ ਹੋਰ ਅੱਗੇ ਜਾ ਕੇ ਗੱਲ ਕਰਾਂਗੇ। ਪਰ ਕਿਉਂਕਿ
ਪ੍ਰਭਜੋਤ एनवायरमेंटलिस्ट ने बड़े संजीदा तरीके नाल कैनेडा छड्ड के बार-बार उत्थे जाते ने, उत्थे जाके लोकां नूं एजुकेट करते ने, उत्थे जाके पंजाब दे लोकां नाल समझाउंदे ने भी की पानी च गलत हो रहा, की सही हो रहा, मरीजां नूं मिल रहे ने भी की हालात बन रहे ने, उत्थे सरकार नाल लड़ रहे ने। सो इस करके मदद सानूं इन्हां दी करनी चाहिदी है इस गल विच कि लोकां नूं एजुकेट करिए। साडा साझी सत्त मतलब सिर्फ दोवां पंजाबां दी सांझ वधाउणा ही नहीं, साडा मकसद है कि असीं एजुकेट भी करिए साझी सत्त विच कि भी असीं गलतियां कित्थे कर रहे हैं, असीं सुधार किवें करने ने। इस करके असीं स्पैशलिस्ट ने, इस करके इन्हां नूं असीं रिक्वेस्ट कीती है भी इस आके अपने तरीके नाल गल नूं दस्सण भी की हो सकदा की नहीं हो सकदा। सो प्रभजोत सॉरी मैं ना साडे बहुत सारे दोस्त जिहड़े ने पंजाब दे पिंडां तों ने, सो पिंड जिहड़े जिवें उन्हां दी शब्दावली विच उन्हां दे तरीके नाल जे गल आपां ना कही, जो फॉसिल लेयर वर्गी गल्लां करदे ने, शायद गल ना पहुंच सके। इसलिए मैं तुहानूं टोकना जरूरी समझिया, मैं उस करके माफी चाहना ते तुसीं अपनी गल रखो जी। जी, सो मैं बहुत ही ਸਿੰਪਲ ਸ਼ਬਦਾਂ ਦੇ ਵਿੱਚ ਹੁਣ ਦੱਸਦੀ ਹਾਂ ਕਿ ਜਦ ਅਸੀਂ ਇੱਕ ਜਗ੍ਹਾ ਦੀ ਗੱਲ ਕਰਦੇ ਹਾਂ ਜਾਂ ਧਰਤੀ ਦੀ ਗੱਲ ਕਰਦੇ ਹਾਂ ਤੇ ਸਰਵਾਈਵ ਕਰਨ ਵਾਸਤੇ, ਮਤਲਬ ਆਪਣੇ ਆਪ ਨੂੰ ਜੀਵਿਤ ਰੱਖਣ ਵਾਸਤੇ ਕੁਝ % ਟਰੀ ਕਵਰ ਦਾ ਹੋਣਾ ਚਾਹੀਦਾ, ਮਤਲਬ ਇੰਨੇ ਜੰਗਲ ਹੋਣੇ ਚਾਹੀਦੇ ਹਨ। ਪੰਜਾਬ ਦੇ ਵਿੱਚ ਹਾਲਾਤ ਇਹ ਹੈ ਕਿ 3.2% ਫੋਰੈਸਟ ਕਵਰ ਹੈ। ਉਹਦੇ ਵਿੱਚ ਵੀ ਹੁਣ ਸਰਕਾਰਾਂ ਨੇ ਕੀ ਕੀਤਾ ਕਿ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਵੀ ਪੇੜ ਲਗਾਏ ਗਏ ਸੀ ਉਹਨਾਂ ਨੂੰ ਵੀ ਕਾਊਂਟ ਕਰ ਲਿਆ। ਵਰਲਡ ਬੈਂਕ ਤੋਂ ਬਹੁਤ ਹਿਊਜ ਅਮਾਊਂਟ ਦੇ ਵਿੱਚ ਮਨੀ ਲਈ ਗਈ ਕਿ ਅਸੀਂ ਟਰੀ ਪਲਾਂਟੇਸ਼ਨ ਕਰਾਂਗੇ। ਉਹ ਮਨੀ ਕਿੱਥੇ ਗਈ, ਟਰੀ ਪਲਾਂਟੇਸ਼ਨ ਕਿੱਥੇ ਗਈ, ਮੈਨੂੰ ਨਹੀਂ ਪਤਾ। ਸੋ ਜਦ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ, ਗ੍ਰੀਨ ਟ੍ਰਿਬਿਊਨਲ ਦੇ ਵਿੱਚ ਵੀ ਇਹ ਆਰਟੀਕਲ ਪਾਇਆ ਗਿਆ ਔਰ ਕੁਐਸਚਨ ਕੀਤੇ ਗਏ। ਫਿਰ ਉਸ ਤੋਂ ਬਾਅਦ ਇਸ ਜਿਹੜੇ ਪਿਛਲੇ ਸਾਲ ਮੈਂ ਗਈ ਤੇ ਪੰਜਾਬ ਦਾ ਸੋਰਸ ਵਾਟਰ ਟਰੈਕ ਕੀਤਾ, ਕਿਉਂਕਿ ਜਿਹੜੇ ਮੇਰੇ ਮੈਂਟਰਸ ਇੱਥੋਂ ਸੀਗੇ ਉਹਨਾਂ ਨੇ ਕਿਹਾ ਕਿ ਇਹ ਚੀਜ਼ ਦੇਖਣੀ ਜ਼ਰੂਰੀ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਕਿੰਨਾ ਕੁ ਸਾਫ਼ ਹੈ, ਕਿਉਂਕਿ ਸੋਰਸ ਵਾਟਰ ਪ੍ਰੋਟੈਕਸ਼ਨ ਦੀ ਜਦ ਅਸੀਂ ਗੱਲ ਕਰਦੇ ਹਾਂ ਕਿ ਜਿੱਥੋਂ ਪਾਣੀ ਓਰੀਜਿਨੇਟ ਹੁੰਦਾ ਹੈ, ਜਿੱਥੋਂ ਸਟਾਰਟ ਹੁੰਦਾ ਹੈ, ਉਹ ਸਾਫ਼ ਸੁਥਰਾ ਹੈ ਜਾਂ ਨਹੀਂ। ਸੋ ਹਿਮਾਚਲ ਤੋਂ ਜਿੱਥੋਂ ਇਹ ਪਾਣੀ ਆਉਂਦਾ ਹੈ ਪੰਜਾਬ ਦਾ, ਉਧਰੋਂ ਅਸੀਂ ਟਰੈਕ ਕਰਦੇ ਕਰਦੇ ਪੰਜਾਬ ਐਂਟਰ ਕੀਤਾ। ਪਾਣੀ ਸੋਰਸ ਵਾਟਰ ਐਬਸੋਲੂਟਲੀ ਕਲੀਨ ਹੈ, ਸਾਫ ਸੁਥਰਾ ਹੈ ਔਰ ਇੱਕਦਮ ਕ੍ਰਿਸਟਲ ਕਲੀਅਰ ਵਾਟਰ ਹੈ। ਪਰ ਜਿੱਦਾਂ ਹੀ ਪੰਜਾਬ ਐਂਟਰ ਕਰਦਾ ਹੈ, ਰੋਪੜ ਤੋਂ ਥੋੜਾ ਜਿਹਾ ਹੋਰ ਅੱਗੇ ਜਾਓ ਤੇ ਜਿਹੜੀ ਪਾਣੀ ਦੀ ਕੁਆਲਿਟੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਕਿਸ ਤਰੀਕੇ ਦੇ ਨਾਲ ਸ਼ਰੇਆਮ ਚੀਜ਼ਾਂ ਸੁੱਟਦੇ ਨੇ। ਤੇ ਫਿਰ ਜਦ ਤੁਸੀਂ ਲੁਧਿਆਣੇ ਵਰਗੀ ਜਗ੍ਹਾ ਦੇ ਵਿੱਚ ਆ ਜਾਂਦੇ ਹੋ ਤੇ ਇੰਡਸਟਰੀਅਲ ਜਿਹੜਾ ਐਫਲੂਐਂਟ ਹੈ ਉਹ ਕਲੀਅਰਲੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰਫ ਤਾਂ ਤੁਹਾਡੀ ਨੈਚੁਰਲ ਜਿਹੜਾ ਫਲੋ ਰਿਵਰ ਦਾ ਜਾ ਰਿਹਾ ਹੈ ਜਿਹਦਾ ਕਲਰ ਆਲਮੋਸਟ ਮਡਿਸ਼ ਹੈ ਜਾਂ ਮਤਲਬ ਮਿੱਟੀ ਕਲਰ ਪਾਣੀ ਹੈ, ਤੇ ਇੱਕ ਤਰਫ ਬਲੈਕ ਵਾਟਰ ਆ ਰਿਹਾ ਜਿਹੜਾ ਬੁੱਢੇ ਨਾਲੇ ਦਾ ਹੈ। ਸੋ ਤੁਸੀਂ ਉਹ ਦੋਨੋਂ ਚੀਜ਼ ਦੇਖ ਸਕਦੇ ਹੋ ਔਰ ਉੱਥੇ ਲੋਕ ਵਸਦੇ ਨੇ। इंसान तो चलो फिर भी ਉਹਦੇ ਕੋਲ ਆਪਸ਼ਨ ਹੈ ਨਾ ਕਿ ਆਰਓ ਪਾਣੀ ਪੀ ਲੇਗਾ, ਪਾਣੀ ਗਰਮ ਕਰਕੇ ਪੀ ਲੇਗਾ ਜਾਂ ਆਪਣੀ ਤਰਫ ਤੋਂ ਜਿਹੜੀ ਵੀ ਚੀਜ਼ਾਂ ਕਰ ਸਕਦਾ ਹੈ। ਪਰ ਜਾਨਵਰਾਂ ਨੇ ਕੀ ਕਰਨਾ, ਅਸੀਂ ਤਾਂ ਉਹਨਾਂ ਨੂੰ ਫਿਰ ਉਹੀ ਪਾਣੀ ਦੇ ਰਹੇ ਜਿਹੜਾ ਥਲੜਾ ਗੰਦਾ ਪਾਣੀ ਹੋਇਆ ਹੈ। ਸੋ ਬੇਸਿਕ ਮੈਂ ਪਹਿਲਾਂ ਜਿੱਦਾਂ ਕਿਹਾ ਸੀ, ਸਾਡੀ ਸੈਂਸਿਟਿਵਿਟੀ ਜਿਹੜੀ ਹੈ ਨਾ, ਸਾਨੂੰ ਉਹਨੂੰ ਦੁਬਾਰਾ ਤੋਂ ਜਾਗਰੂਕ ਕਰਨਾ ਪੈਣਾ ਜਾਂ ਦੁਬਾਰਾ ਤੋਂ ਇਸ ਚੀਜ਼ ਨੂੰ ਰੀਵਿਜ਼ਿਟ ਕਰਨਾ ਪੈਣਾ ਹੈ। ਐਂਡ ਅਵੇਅਰਨੈਸ ਦੀ ਜਿੱਥੇ ਤੁਸੀਂ ਗੱਲ ਕਰਦੇ ਹੋ, ਸਕੂਲਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਕਾਲਜਸ ਦੇ ਵਿੱਚ ਜਦ ਮੈਂ ਇਸ ਚੀਜ਼ ਨੂੰ ਜਾ ਕੇ ਪੁੱਛਦੀ ਹਾਂ ਨਾ ਕਿ ਤੁਹਾਨੂੰ ਪਤਾ ਪੰਜਾਬ ਦਾ ਪਾਣੀ ਦਾ ਲੈਵਲ ਕੀ ਹੈ ਜਾਂ ਪੰਜਾਬ ਦਾ ਪਾਣੀ ਕਿੱਥੇ ਹੈ ਜਾਂ ਪੰਜਾਬ ਦਾ ਪਾਣੀ ਕਿਸ ਤਰੀਕੇ ਦੇ ਨਾਲ ਖਰਾਬ ਹੋ ਰਿਹਾ, ਤਾਂ ਇੱਕ ਹੀ ਚੀਜ਼ ਮੈਨੂੰ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਕੋਕ ਪੀ ਲਾਂਗੇ, ਅਸੀਂ ਜੂਸ ਪੀ ਲਾਂਗੇ ਜਾਂ ਅਸੀਂ ਬਾਹਰ ਚਲ ਜਾਵਾਂਗੇ। ਸੋ ਇਹ ਜਿਹੜਾ ਮਾਈਂਡਸੈਟ ਹੈ ਯੂਥ ਦਾ, ਸੋ ਇੱਥੇ ਆਈ ਨੋ ਕਿ ਕਾਫੀ ਸਾਰੇ ਜਿਹੜੇ ਲੋਕ ਨੇ ਉਹ ਬਹੁਤ ਚਿੰਤਾ ਕਰਦੇ ਨੇ, ਬਟ ਉੱਥੋਂ ਦਾ ਜਿਹੜਾ ਯੂਥ ਹੈ ਉਹਦੇ ਕੋਲ ਬੇਸਿਕ ਸੈਂਸਿਟਿਵਿਟੀ ਹੀ ਨਹੀਂ ਹੈ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਲਈ ਕਿ ਅਗਰ ਯੂਥ ਕੋਲ ਪਾਵਰ ਹੋਏ। ਐਂਡ ਸਾਰੇ ਵਿਲੇजेस ਇਦਾਂ ਦੇ ਨਹੀਂ ਹੈ। ਲਾਸਟ ਈਅਰ ਇੱਕ ਬਹੁਤ ਵਧੀਆ ਐਗਜ਼ਾਮਪਲ ਵੀ ਮੈਂ ਦੇਖਿਆ ਜਿੱਥੇ ਪਿੰਡ ਨੇ ਅੰਡਰਗਰਾਊਂਡ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਔਰ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਦੀ ਅਸੀਂ ਗੱਲ ਕਰਦੇ ਹਾਂ ਉਹੀ ਪਾਣੀ ਉਹਨੂੰ ਸੇਵ ਕਰਕੇ ਜਿਹੜੀ ਖੇਤੀਬਾੜੀ ਵਾਸਤੇ ਉਹਨੂੰ ਇਸਤੇਮਾਲ ਕਰਦੇ ਨੇ। ਸੋ मतलब वो सारा कुछ यूथ ड्रिवन प्रोजेक्ट है। सो अगर यूथ चाहे तो बहुत कुछ हो सकता है। सो छोटी जी कोशिश है मेरी कि अगर यूथ कनैक्ट कर दिता जाए या फिर ਜਿਹੜੇ ਉੱਥੋਂ ਦੇ ਲੋਕ ਨੇ ਅਗਰ ਅਸੀਂ ਉਹਨਾਂ ਨੂੰ ਹੀ ਬਾਰ-ਬਾਰ ਇੱਕ ਚੀਜ਼ ਰਿਮਾइंड ਕਰਾਉਂਦੇ ਰਹੀਏ ਕਿ ਇਨਵਾਇਰਨਮੈਂਟ ਇੱਕ ਇਦਾਂ ਦਾ ਟੌਪਿਕ ਹੈ ਜਿੱਤੇ ਗੱਲ ਕਰਨੀ ਜ਼ਰੂਰੀ ਹੈ ਔਰ ਕਲਾਈਮੇਟ ਚੇਂਜ ਇਹ ਨਹੀਂ ਹੈ ਕਿ ਕੱਲਾ ਸਿਰਫ ਇੱਕ ਸੈਕਸ਼ਨ ਆਫ ਸੋਸਾਇਟੀ ਨੂੰ ਇੰਪੈਕਟ ਪਾਏਗਾ, ਸਾਰਿਆਂ ਨੂੰ ਪਾਏਗਾ। ਤੇ ਜੇ ਉੱਥੇ ਇਸ ਤਰੀਕੇ ਦੇ ਹਾਲਾਤ ਅਸੀਂ ਪੈਦਾ ਕਰ ਦਿੱਤੇ ਨੇ ਔਰ ਆਫਨ ਟਾਈਮ ਇਹ ਦੇਖਣ ਨੂੰ ਮਿਲਦਾ ਕਿ ਜੀ ਇੰਨੇ ਇੱਕ MAF ਪਾਣੀ ਸੀਗਾ, ਇਹ ਪੰਜਾਬ ਨੂੰ ਆਉਣਾ ਚਾਹੀਦਾ ਸੀ, ਇਸ ਤੇ ਪੰਜਾਬ ਦਾ ਰਾਈਟ ਹੈ ਜਾਂ ਫਿਰ ਪਰ ਉਹ ਪਾਣੀ ਗੰਦਾ ਹੀ ਥੱਲੇ ਜਾ ਰਿਹਾ ਹੈ।
मैं राजस्थान भी जाके आई हाँ जिथे पंजाब का बचा खुचा पानी जाता है, वो पानी भी गंदा है, सो वो लोग भी इस्तेमाल नहीं कर सकते। तो फिर जब पानी इस्तेमाल नहीं कर सकते हैं तो फिर ये सानू हुण देखना पैना है ना कि किस तरीके दे नाल असीं वो चैनल ही क्लीयर कर दईए या पानी नूं इन्ना ज़्यादा ना वेस्ट करिए। सो मैनूं लगदा है कि बेसिक अवेयरनेस दी भी घाट है, और ये जिहड़ियां बेसिक चीज़ां ने अंडरस्टैंड करन लई साइंस ये हले तक तो मिसिंग है। और जिहड़ी एक झील हुंदी है ना कि सरकार कुछ करना चाहे या उन्हां दी जिहड़ी इच्छा है वो भी थोड़ी जी मैनूं मिसिंग लग रही है। जी डॉक्टर साहब एक ਜਿਹੜੀ ਹੈ ਥੋੜੀ ਜਿਹੀ ਗੱਲ ਦੱਸੋ जी ਕਿ ਜਿਸ ਵੇਲੇ ਅਸੀਂ ਥੋੜਾ ਜਿਹਾ ਕੰਪੈਰੀਜ਼ਨ ਕਰਦੇ ਹਾਂ, ਥੋੜਾ ਜਿਹਾ ਅਸੀਂ ਦੂਸਰੇ ਮੁਲਕਾਂ ਦੇ ਨਾਲ ਦੇਖਦੇ ਹਾਂ ਇਸ ਪੰਜਾਬ ਨੂੰ, ਤੇ ਕਿੱਥੇ ਸਾਨੂੰ ਫਰਕ ਨਜ਼ਰ ਆਉਂਦਾ ਹੈ ਕਿ ਇੱਥੇ ਲੋਕਾਂ ਦੇ ਵਿੱਚ ਉਹ ਸੈਂਸ ਕਿਉਂ ਨਹੀਂ ਦੀ ਜਿਹੜੀ ਬਾਹਰ ਹੈ? ਕਿਆ ਐਜੂਕੇਟ ਜ਼ਿਆਦਾ ਕੀਤਾ ਜਾਂਦਾ ਹੈ, ਸਿਲੇਬਸ ਦੇ ਰਾਹੀਂ ਇਹ ਚੀਜ਼ਾਂ ਜਿਹੜੀਆਂ ਸਿਖਾਈਆਂ ਜਾਂਦੀਆਂ, ਜਾਂ ਇਹਦੀ ਕੋਈ ਹੋਰ ਵਜ੍ਹਾ ਹੈ? सर एक्चुअली मेरी स्कूलिंग ना हाफ इंडिया दी है ते हाफ इत्थों दी है, सो बेस्ट ऑफ बोथ वर्ल्ड मेरे कोल है। जब मैं इत्थों दी गल करनी है तो इत्थे ये चीज़ जिहड़ी बेसिक सेंसिटिविटी एनवायरनमेंट नूं लैके है, नैचुरल चीज़ां दे नाल है, वो बेसिक लेवल तो ही सिखाई जांदियां ने स्टार्टिंग फ्रॉम ग्रेड 1। सो जब असीं इत्थों दी गल करदे हां और इन्ना जिहड़ा एनवायरमेंटल असीं गल करदे हां लोकां नूं समझ आउंदी है क्योंकि स्कूलां दे विच इहनूं सिखाया जांदा है। तुहाडे प्रैक्टिकल प्रोजेक्ट्स हुंदे ने, ट्री प्लांटेशन इवेंट्स जिहड़े हुंदे ने स्कूलां दे विच, क्रीक क्लीन अप इवेंट हुंदे ने, या फिर बेसिक चीज़ां सानूं सिखाईयां जांदियां ने स्कूल दे विच ही, और वो जिहड़ी सेंसिटिविटी है ना वो बच्चों दे विच छोटी एज दे विच ही पा दित्ती जांदी है। ते वड्डे हो के चाहे तुसीं हुण इत्थे किसी नूं भी पुछ लो, स्कूल दे किसी भी बच्चे नूं या ईवन यूनिवर्सिटी, उन्हां नूं जरूर पता होएगा कि क्लाइमेट चेंज की है, उन्हां नूं जरूर पता होएगा कि किस तरीके दे नाल ਅਸੀਂ अपना ਜਿਹੜਾ बेसिक एनवायरमेंट ਉਹਨੂੰ ਸਾਫ਼ ਸੁਥਰਾ ਰੱਖਣਾ ਹੈ। ਸੋ ਇਹ ਚੀਜ਼ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ ਲੈਵਲ ਜਿਹੜਾ ਹੈ, ਐਜੂਕੇਸ਼ਨ ਦੀ ਜਦ ਅਸੀਂ ਗੱਲ ਕਰਦੇ ਹਾਂ, ਵਾਟਰ ਇੱਕ ਬੇਸਿਕ ਰਾਈਟ ਹੈ, ਔਰ ਵਾਟਰ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਇੱਕ ਲਿਵਿੰਗ ਐਂਟੀਟੀ ਹੈ। ਅਗਰ ਜਿਸ ਦਿਨ ਅਸੀਂ ਵਾਟਰ ਨੂੰ ਇੱਕ ਲਿਵਿੰਗ ਐਂਟੀਟੀ ਸਮਝ ਕੇ ਵਧੀਆ ਤਰੀਕੇ ਦੇ ਨਾਲ ਟ੍ਰੀਟ ਕਰਨਾ ਸ਼ੁਰੂ ਕਰਤਾ ਤੇ ਥਰੂ ਆਊਟ ਦ ਗਲੋਬ ਮੈਨੂੰ ਲੱਗਦਾ ਕਿ ਅੱਧੇ ਤੋਂ ਜ਼ਿਆਦਾ ਜਿਹੜੀਆਂ ਸਾਡੀ ਪ੍ਰੋਬਲਮਸ ਨੇ ਉਹ ਖਤਮ ਹੋ ਜਾਣਗੀਆਂ। ਸਿਮਿਲਰਲੀ ਆਸਟ੍ਰੇਲੀਆ ਦੇ ਵਿੱਚ ਵਾਟਰ ਨੂੰ ਐਜ਼ ਅ ਲਿਵਿੰਗ ਐਂਟੀਟੀ ਕੋਰਟ ਕੇਸ ਗਿਆ ਸੀਗਾ, ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜੀ ਕ੍ਰੀਕ ਹੈ ਉੱਥੇ ਇੱਕ ਜਿਹੜੀ ਰਿਵਰ ਬੋਡੀ ਹੈ ਉਹਨੂੰ ਲਿਵਿੰਗ ਐਂਟੀਟੀ ਦੇ ਦਿੱਤੀ ਗਈ। ਸੋ ਜਦ ਲਿਵਿੰਗ ਐਂਟੀਟੀ ਦਾ ਨਾਮ ਆ ਗਿਆ ਕਿ ਉਹ ਜੀਵਿਤ ਹੈ, ਸੇਮ ਹੀ ਅਗਰ ਪੰਜਾਬ ਦੇ ਵਿੱਚ ਵੀ ਲਿਵਿੰਗ ਐਂਟੀਟੀ ਅਸੀਂ ਕਰ ਦਿੰਦੇ ਹਾਂ ਨਾ, ਤੇ ਆਮ ਪ੍ਰੀਟੀ ਸ਼ੋਰ ਕਿ ਅੱਧੇ ਤੋਂ ਜ਼ਿਆਦਾ ਚੀਜ਼ਾਂ ਖਤਮ ਹੋ ਜਾਣਗੀਆਂ ਔਰ ਪ੍ਰੋਬਲਮਸ ਖਤਮ ਹੋ ਜਾਣਗੀਆਂ। ਅਸੀਂ ਸਾਡਾ ਜਿਹੜਾ ਹਿਊਮਨ ਨੇਚਰ ਹੈ ਕਿ ਬਲੇਮ ਅਸੀਂ ਸਭ ਤੋਂ ਪਹਿਲਾਂ ਪਾਉਂਦੇ ਹਾਂ, ਇਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ। ਅਸੀਂ ਖੁਦ ਵੀ ਤਾਂ ਰਿਸਪੌਂਸਿਬਲ ਹਾਂ। ਹੁਣ ਅਗਰ ਮੈਂ ਲੁਧਿਆਣੇ ਦੀ ਗੱਲ ਕਰਦੀ ਹਾਂ ਤਾਂ ਵੀ ਆਲ ਆਰ ਰਿਸਪੌਂਸਿਬਲ। ਸਾਨੂੰ ਕੱਪੜਾ ਪਾਉਣਾ ਤਾਂ ਹੀ ਉੱਥੇ ਪ੍ਰੋਡਕਸ਼ਨ ਚੱਲ ਰਹੀ ਹੈ, ਸਾਨੂੰ ਅਗਰ ਲੈਦਰ ਬੈਲਟ ਪਾਉਣੀ ਹੈ ਤਾਂ ਹੀ ਉੱਥੇ ਸਾਰੀਆਂ ਚੀਜ਼ਾਂ ਚੱਲ ਰਹੀਆਂ। ਸੋ ਵੀ ਆਲ ਆਰ ਟੂ ਬੀ ਬਲੇਮਡ ਫॉर, ਤੇ ਸਾਨੂੰ ਹੀ ਫਿਰ ਅਗਰ ਅਸੀਂ ਖੁਦ ਹੀ ਕਲਪਰੇਟ ਹਾਂ ਤੇ ਸਾਨੂੰ ਆਪ ਹੀ ਇਸ ਚੀਜ਼ਾਂ ਨੂੰ ਵਧੀਆ ਕਰਨਾ ਪੈਣਾ। ਅੱਛਾ, ਦੋ ਤਿੰਨ ਚੀਜ਼ਾਂ ਮੋਟੀਆਂ ਜਿਹੜੀਆਂ ਆਮ ਬੰਦੇ ਨੂੰ ਕਰਨੀਆਂ ਚਾਹੀਦੀਆਂ। ਪਾਣੀ ਨੂੰ ਗੰਦਾ ਨਾ ਹੋਵੇ, ਪਾਣੀ ਦੀ ਬਚਤ ਕਰਨੀ ਹੈ, ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ, ਐਵੇਂ ਆਮ ਬੰਦੇ ਵਾਸਤੇ ਦੋ ਤਿੰਨ ਗੱਲਾਂ ਕਿਹੜੀਆਂ ਤੁਸੀਂ ਰਿਕਮੈਂਡ ਕਰੋਗੇ ਕਿ ਉਹਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ? ਸਭ ਤੋਂ ਪਹਿਲਾਂ ਤੇ ਪਾਣੀ ਨੂੰ ਅਗਰ ਅਸੀਂ ਲਿਵਿੰਗ ਐਂਟੀਟੀ ਸਮਝ ਲਈਏ, ਲਿਵਿੰਗ ਐਂਟੀਟੀ ਮਤਲਬ ਕਿ ਉਹਦੇ ਵਿੱਚ ਵੀ ਜਾਨ ਹੈ ਔਰ ਉਹਦੇ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਨੇ, ਕਿਉਂਕਿ ਬੇਸਿਕ ਔਰ ਵਾਟਰ ਸਾਡਾ ਬੇਸਿਕ ਰਾਈਟ ਹੈ। ਸੋ ਇਹ ਜਿਹੜਾ ਧਰਤੀ ਹੈ ਅਸੀਂ ਸ਼ੇਅਰ ਕਰ ਰਹੇ ਹਾਂ ਬਾਕੀ ਹੋਰ ਲੋਕਾਂ ਦੇ ਨਾਲ ਵੀ। ਸੋ ਜਿਸ ਦਿਨ ਸਾਡੇ ਦਿਮਾਗ ਦੇ ਵਿੱਚ ਭਾਵੇਂ 0.5% ਵੀ ਕਨਸੈਪਟ ਹੈ, ਥਾਟ ਆ ਗਿਆ ਤੇ ਆਈ ਥਿੰਕ ਅਸੀਂ ਪਾਣੀ ਵੇਸਟ ਨਹੀਂ ਕਰਾਂਗੇ। ਇੱਥੇ ਵੀ ਜਦ ਸਮਰ ਟਾਈਮ ਹੁੰਦੀ ਹੈ ਤੇ ਸਰਕਾਰ ਕਹਿੰਦੀ ਕਿ ਤੁਸੀਂ ਦੁਪਹਿਰੇ ਨਾ ਆਪਣੇ ਸਪ੍ਰਿੰਕਲਰ ਚਲਾਇਆ ਕਰੋ, ਪਰ ਅਸੀਂ ਸਵੇਰੇ ਵੀ ਚਲਾਉਣੇ, ਅਸੀਂ ਦੁਪਹਿਰੇ ਵੀ ਚਲਾਉਣੇ, ਅਸੀਂ ਸ਼ਾਮ ਨੂੰ ਵੀ ਚਲਾਉਣੇ ਹੈ। ਇੱਥੇ ਵੀ ਕਿਹਾ ਗਿਆ ਹੈ ਕਿ ਤੁਸੀਂ ਬੇਸਿਕ ਜਿਹੜਾ ਹੈ ਫੂਡ ਵੇਸਟ ਨਾ ਕਰੋ, ਕਿਉਂਕਿ ਫੂਡ ਪ੍ਰੋਡਕਸ਼ਨ ਲਈ ਵੀ ਕਾਫੀ ਪਾਣੀ ਯੂਜ਼ ਹੁੰਦਾ ਹੈ। ਸੋ ਇਸ ਤਰੀਕੇ ਦੀ ਤਾਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ। ਫਿਰ ਤੁਸੀਂ ਅਗਰ ਕੌਫੀ ਪੀਣ ਚੱਲੇ ਹੋ, ਆਪਣਾ ਮੱਗ ਲੈ ਕੇ ਚਲੇ ਜਾਓ, ਕਿਉਂਕਿ ਉਹਦੀ ਪ੍ਰੋਡਕਸ਼ਨ ਲਈ ਜਿਹੜਾ ਪੇਪਰ ਯੂਜ਼ ਹੋ ਰਿਹਾ ਹੈ ਉਹਦੇ ਲਈ ਵੀ ਟਰੀ ਵੱਢੇ ਜਾਂਦੇ ਨੇ। ਸੋ ਬੇਸਿਕ ਚੀਜ਼ਾਂ ਨੇ, ਛੋਟੀਆਂ ਨੇ। ਮੈਂ ਜ਼ਿਆਦਾ ਵੱਡੀ ਤਾਂ ਹਲੇ ਗੱਲ ਹੀ ਨਹੀਂ ਕਰ ਰਹੀ ਕਿ ਅਸੀਂ ਅਗਰ ਜਿਹੜੀ ਸਰਕਾਰ ਲੈਵਲ ਤੇ ਕਿ ਸਾਨੂੰ ਆਹ ਕਰਨਾ ਚਾਹੀਦਾ, ਬੇਸਿਕ ਹਿਊਮਨ ਲੈਵਲ ਤੇ ਹੀ ਫੂਡ ਵੇਸਟੇਜ ਮੈਨੂੰ ਲੱਗਦਾ ਹੈ ਕਿ ਇਸ ਟਾਈਮ
ਚਾਹੇ ਅਸੀਂ ਪੰਜਾਬੀ ਵੈਡਿੰਗਸ ਦੀ ਗੱਲ ਕਰ ਲਈਏ, ਚਾਹੇ ਅਸੀਂ ਰਿਲੀਜੀਅਸ ਇੰਸਟੀਟਿਊਸ਼ਨ ਦੀ ਗੱਲ ਕਰ ਲਈਏ, ਇੱਕ ਨੰਬਰ 1 ਇਸ਼ੂ ਇਸ ਤਰੀਕੇ ਦਾ ਜਿਹੜਾ ਸਰਫੇਸ ਹੋ ਰਿਹਾ, ਅੱਧੀ ਤੋਂ ਜ਼ਿਆਦਾ ਦੁਨੀਆ ਦੀ ਪੋਪੂਲੇਸ਼ਨ ਕੋਲ ਖਾਣ ਕੋਲ ਨਹੀਂ ਹੈਗਾ ਤੇ ਸਾਨੂੰ ਵੰਨ-ਸਵੰਨੇ ਖਾਣੇ ਚਾਹੀਦੇ ਨੇ, 3600 ਸਾਨੂੰ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਵਿਆਹ ਸ਼ਾਦੀਆਂ ਦੇ ਵਿੱਚ ਮੈਨਿਊ 'ਚ ਹੋਣਾ ਚਾਹੀਦਾ, ਕਿਉਂਕਿ ਸਾਨੂੰ ਆਪਣਾ ਜਿਹੜਾ ਸੋਸ਼ਲ ਸਟੇਟਸ ਹੈ ਇੱਥੇ ਲੈ ਕੇ ਆਉਣਾ। ਆਈ ਥਿੰਕ ਜਿਸ ਦਿਨ ਅਸੀਂ ਉਹ ਸੈਂਸਿਟੀਵਿਟੀ ਨੂੰ ਠੀਕ ਕਰ ਲਾਂਗੇ ਤਾਂ ਪ੍ਰੈਟੀ ਸ਼ੋਰ ਕਿ ਅਸੀਂ ਜਿਹੜੇ ਵਾਟਰ ਦੇ ਇਸ਼ੂਜ਼ ਨੇ ਉਹਨਾਂ ਉੱਤੇ ਵੀ ਕੰਮ ਕਰ ਸਕਦੇ ਹਾਂ। ਕੱਪੜੇ ਵੀ ਜਿਹੜੇ ਵੀ ਘੱਟ ਹੋਣੇ ਚਾਹੀਦੇ ਨੇ, ਲੀੜੇ ਲੱਤੇ ਵੀ ਘੱਟ ਹੋਣੇ ਚਾਹੀਦੇ ਨੇ, ਜਿੰਨੇ ਜ਼ਿਆਦਾ ਹੋਣ ਤੇ ਉਹਨੇ ਜ਼ਿਆਦਾ ਧੋਣੇ ਪੈਣ ਦੇ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ। ਮੈਂ ਇਸ ਵਾਰ ਸੌਰੀ ਮੈਂ ਇੰਟਰਪਟ ਕਰ ਰਿਹਾ, ਇੱਥੇ ਗੱਲ ਰੱਖ ਦੋ ਉਸ ਸਾਹਮਣੇ। ਇੱਕ ਪੇਅਰ ਆਫ ਜੀਨਸ ਬਣਾਉਣ ਲਈ 18,000 ਗੈਲਨ ਪਾਣੀ ਚਾਹੀਦਾ ਹੈ। ਇੱਕ ਪੇਅਰ ਜੀਨਸ ਦਾ ਜਿਹੜਾ ਅਸੀਂ ਪਾਉਂਦੇ ਹਾਂ, ਜੀਨਸ ਹਰ ਬੰਦਾ ਅੱਜ ਕੱਲ੍ਹ ਪਾਉਣ ਲੱਗ ਗਿਆ ਜੀ, 18,000 ਗੈਲਨ ਇੱਕ ਪੇਅਰ ਆਫ ਜੀਨਸ ਬਣਾਉਣ ਵਾਸਤੇ ਚਾਹੀਦਾ ਪਾਣੀ। ਤੁਸੀਂ ਇਸ ਦਾ ਅੰਦਾਜ਼ਾ ਲਾਓ, ਅਸੀਂ ਕਹਿੰਦੇ ਜੀ ਸਾਨੂੰ ਚੰਗੀ ਜੀਨਸ ਸੁੱਟ ਦਿਓ, ਇੱਕ ਜੀਨਸ ਸੁੱਟਣ ਦਾ ਮਤਲਬ ਹੈ ਕਿ ਅਸੀਂ 18,000 ਗੈਲਨ ਪਾਣੀ ਜ਼ਾਇਆ ਕਰ ਦਿੱਤਾ। ਇੱਕ ਕਾਟਨ ਦੀ ਕਮੀਜ਼ ਜਿਹੜੀ ਅਸੀਂ ਪਾਉਂਦੇ ਹਾਂ ਉਹ 40,000 ਗੈਲਨ ਪਾਣੀ ਨਾਲ ਇੱਕ ਕਾਟਨ ਦੀ ਕਮੀਜ਼ ਬਣਦੀ ਹੈ। ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਇਹਨੂੰ ਬਖੌਲ ਦੇ ਤੌਰ ਤੇ ਨਾ ਲਓ। ਸਾਡੇ ਬਹੁਤ ਸਾਰੇ ਦੋਸਤ ਕਮੈਂਟ ਵੀ ਕਰ ਰਹੇ ਕਿ ਜੀ ਹੋਰ ਗੱਲਾਂ ਕਰ ਰਹੇ ਜੀ, ਅੱਛਾ ਅੱਜ ਅਸੀਂ ਸਿਆਣੀਆਂ ਥੋੜੀ ਜਿਹੀ ਗੱਲਾਂ ਕਰ ਰਹੀਆਂ ਤੇ ਸਾਡੇ ਦੋਸਤ ਕੋਈ ਨਾਰਾਜ਼ ਵੀ ਹੋ ਰਹੇ ਨੇ, ਪਰ ਇਹ ਸਾਡੇ ਵਾਸਤੇ ਨਹੀਂ ਜੀ, ਇਹ ਸਾਡੇ ਸਾਰੇ ਪਰਿਵਾਰਾਂ ਵਾਸਤੇ ਜੋ ਪੰਜਾਬ ਵਿੱਚ ਵਸਦੇ ਨੇ। ਸਾਡੇ ਸਾਰਿਆਂ ਦੀ ਸਾਂਝੀ ਮੁਸੀਬਤ ਹੈ। ਇਸ ਨੂੰ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਅੱਜ ਨਹੀਂ ਸਮਝੇ ਤੇ ਫਿਰ ਬਹੁਤ ਲੇਟ ਹੋ ਜਾਣਾ ਹੈ। ਪਾਣੀ ਮੁੜ ਕੇ ਸਾਡੇ ਕੋਲ ਆਉਣਾ ਨਹੀਂ ਹੈ। ਫਿਰ ਅਸੀਂ ਜਿਵੇਂ ਰਾਜਸਥਾਨ ਵਿੱਚ ਪੁਰਾਣੇ ਦੌਰ ਵਿੱਚ ਖੂਹਾਂ ਦਾ ਪਾਣੀ ਇਕੱਠਾ ਹੁੰਦਾ ਸੀ, ਬਿਹਾਰ ਵਿੱਚ ਅੱਜ ਇੰਡੀਆ ਵਿੱਚ ਖੂਹਾਂ ਦਾ ਪਾਣੀ ਇਕੱਠਾ ਕੀਤਾ ਜਾ ਰਿਹਾ ਹੈ। ਸਮੁੰਦਰੀ ਪਾਣੀ ਪੀਣ ਵਾਲਾ ਪਾਣੀ ਨਹੀਂ, ਅਸੀਂ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਹੋ ਜਾਵਾਂਗੇ, ਅਸੀਂ ਪਿਆਸੇ ਮਰਾਂਗੇ। ਸੋ ਥੋੜਾ ਸੋਚਣ ਵਾਲੀ ਗੱਲ ਹੈ। ਸੋ ਪ੍ਰਭਜੋਤ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਰੱਖੀਆਂ। ਤੁਸੀਂ ਮੌਕੇ ਤੇ ਤੁਸੀਂ ਸਾਡੇ ਨਾਲ ਜੁਆਇਨ ਕਰ ਰਹੇ ਤੇ ਤੁਹਾਡਾ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। थैंक यू सो मच। और एक्चुअली पानी पे गल करना है या फिर एनवायरनमेंट पे गल करना है, लिटिल पैशन है, सो मैनू बहुत खुशी मिलती है चाहे तुसी 10 सेकंड्स का मैनू नोटिफिकेशन दे दो। मैनू बहुत अच्छा लगता है क्योंकि जो एक्सपीरियंस है या जो जर्नी है, मैं चाहती हूँ कि मेरे वर्गे जो यूथ ने इस मोमेंट के नाल जुड़न। और ਸਾਡੇ ਕੋਲ ਇੱਕ ਹੀ ਪਲੈਨਟ ਹੈ, ਇਹ ਤਾਂ ਹੈ ਨਹੀਂ ਕਿ ਹੁਣ ਸਾਡੇ ਸਾਰਿਆਂ ਦੇ ਕੋਲ ਬਿਲੀਅਨ ਡਾਲਰਸ ਨੇ ਤਾਂ ਅਸੀਂ ਮਾਰਸ ਦੇ ਉੱਪਰ ਚਲੇ ਜਾਵਾਂਗੇ, ਡਿਫਰੈਂਟ ਕਿਸੇ ਪਲੈਨਟ ਤੇ ਚਲੇ ਜਾਵਾਂਗੇ। ਇੱਥੇ ਹੀ ਰਹਿਣਾ ਹੈ। ਸੋ ਇੱਥੇ ਹੀ ਅਗਰ ਜੇ ਰਹਿਣਾ ਹੈ ਤੇ ਮਿਲ ਕੇ ਰਹੀਏ ਤੇ ਸਾਫ਼ ਸੁਥਰਾ ਰੱਖੀਏ। ਐਂਡ ਆਈ ਥਿੰਕ ਵਾਟਰ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕੋਈ ਬਾਉਂਡਰੀ ਨਹੀਂ ਦੇਖਦੀ ਹੈ, ਔਰ ਨਾ ਹੀ ਕਲਾਈਮੇਟ ਚੇਂਜ ਕੋਈ ਬਾਉਂਡਰੀ ਦੇਖੇਗਾ। ਜੇ ਅਸੀਂ ਇੱਥੇ ਗਲਤ ਕੰਮ ਕਰ ਰਹੇ ਹਾਂ, এনवायरमेंट ਨੂੰ ਖਰਾਬ ਕਰ ਰਹੇ ਹਾਂ, ਤਾਂ ਅਕ੍ਰੋਸ ਦ ਗਲੋਬ ਉਸ ਦਾ ਅਸਰ ਪੈਂਦਾ ਹੈ। ਜੀ ਬਿਲਕੁਲ ਜੀ। ਸੋ ਦੋਸਤੋ, ਇਸ ਨੂੰ ਪ੍ਰਭਜੋਤ ਕਹਿੰਦੇ ਜੋ ਕਿ ਰਿਸਰਚਰ ਨੇ ਪਾਣੀ ਦੇ ਉੱਤੇ, এনवायरमेंट ਦੇ ਬਹੁਤ ਵੱਡੀ ਰਿਸਰਚ, ਬਹੁਤ ਵੱਡਾ ਕੰਮ। ਇਹਨਾਂ ਦੇ ਬਾਰੇ ਤੁਸੀਂ ਜਾਣਨਾ ਚਾਹੋ YouTube ਤੇ ਸਰਚ ਕਰ ਸਕਦੇ ਹੋ। ਬਹੁਤ ਸਾਰੀ ਡਾਕੂਮੈਂਟਰੀ ਫਿਲਮਸ ਹੈ ਜੋ ਸਿਰਫ ਤੋਂ ਸਿਰਫ ਪਾਣੀ ਦੇ, ਗੰਦਲੇ ਪਾਣੀ ਦੇ ਉੱਤੇ ਇਹਨਾਂ ਦੀ ਡਾਕੂਮੈਂਟਰੀ ਫਿਲਮਸ ਅਵੇਲੇਬਲ ਨੇ, ਤੁਸੀਂ ਵੇਖ ਸਕਦੇ ਹੋ। ਮੈਂ ਇਹ ਵੈਲ ਅਵਾਰਡਡ ਫਿਲਮ ਮੇਕਰ ਹੈ। ਸੋ ਪ੍ਰਭਜੋਤ, ਇੱਕ ਵਾਰ ਤੁਹਾਡਾ ਬਹੁਤ ਬਹੁਤ ਫਿਰ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਸਾਡੇ ਨਾਲ ਰਸ਼ਪਾਲ ਸਿੰਘ ਜੀ ਵੀ ਨੇ। ਰਸ਼ਪਾਲ ਜੀ, ਔਲਖ ਜੀ, ਤੁਸੀਂ ਵੀ ਪਾਣੀ ਬਾਰੇ ਦੱਸੋ। ਤੁਸੀਂ ਕੈਲੀਫੋਰਨੀਆ ਹੋ, ਕੈਲੀਫੋਰਨੀਆ ਦੀ ਵੀ ਹਾਲਾਤ ਪਾਣੀ ਨੂੰ ਲੈ ਕੇ ਅਮਰੀਕਾ ਦੇ ਵਿੱਚ ਬਹੁਤ ਅੱਛੇ ਨਹੀਂ ਰਹੇ ਪਿਛਲੇ ਸਾਲਾਂ ਵਿੱਚ, ਤੇ ਤੁਸੀਂ ਕਿਸ ਕਹਿ ਸਮਝਦੇ ਹੋ ਪਾਣੀ ਬਾਰੇ? ਹਾਂ ਬਿਲਕੁਲ ਸਰਬਜੀਤ ਜੀ ਐਂਡ ਸਜਾਦ ਜੀ, ਤੁਹਾਨੂੰ ਦੋਵਾਂ ਨੂੰ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਸਰਬਜੀਤ, ਮੈਨੂੰ ਯਾਦ ਹੈ ਮੈਂ 71 ਦੇ ਵਿੱਚ 6ਵੀਂ ਚ ਪੜ੍ਹਦਾ ਸੀ। 71 ਤੋਂ 75 ਤੱਕ ਮੈਂ 10ਵੀਂ ਦੇ ਇੱਕ ਸਕੂਲ ਚ ਜਾਂਦਾ ਸੀ ਜੋ 3-4 ਕਿਲੋਮੀਟਰ ਦੂਰ ਸੀ ਸਾਡੇ ਤੋਂ। ਅਸੀਂ 35-40 ਜਣੇ ਤੁਰ ਕੇ ਜਾਂਦੇ ਹੁੰਦੇ ਸੀ ਤਾਂ ਰਾਹ ਚ ਸੂਆ ਪੈਂਦਾ ਸੀ, ਮਤਲਬ ਛੋਟਾ ਰਜਵਾਹਾ ਜਿਹਨੂੰ ਕਹਿੰਦੇ ਆਪਾਂ। ਅਸੀਂ ਸਾਰੇ ਲੇਟ ਕੇ ਉਹਦੇ ਤੋਂ ਪਾਣੀ ਡੀਕ ਲਾ ਕੇ ਪੀ ਲੈਂਦੇ ਹੁੰਦੇ ਸੀ। ਮਾੜਾ ਜਿਹਾ ਹੱਥ ਨਾਲ ਕੰਡਾ ਇੱਧਰ ਉੱਧਰ ਕਰਕੇ ਨਾ, ਨੀਲਾ ਪਾਣੀ ਹੁੰਦਾ ਸੀ ਉਹ। ਤੁਸੀਂ ਯਕੀਨ ਕਰੋ, ਪੀਣਾ ਤੇ ਦੂਰ ਦੀ ਗੱਲ, ਤੁਸੀਂ ਉਸ ਪਾਣੀ ਚ ਨਾ, ਹੁਣ ਮੈਂ ਜਦੋਂ ਵੀ ਪਿੰਡ ਜਾਵਾਂ ਮੂੰਹ ਨਹੀਂ ਧੋ ਸਕਦੇ, ਨਹਾ ਨਹੀਂ ਸਕਦੇ। ਇਹ ਕੋਈ ਬਹੁਤੀ ਦੇਰ ਦੀ ਗੱਲ ਨਹੀਂ, 40 ਸਾਲਾਂ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ। ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ 61 ਦੇ ਵਿੱਚ ਸਾਡੇ ਹਿੰਦੁਸਤਾਨ ਦੀ ਆਬਾਦੀ ਮੇਰੇ ਖਿਆਲ 40 ਕਰੋੜ ਸੀ ਤੇ ਪਾਕਿਸਤਾਨ ਦੀ 5-7 ਕਰੋੜ ਹੋਏਗੀ ਮੇਰੇ ਖਿਆਲ ਚ ਜੀ। ਤੁਸੀਂ ਅੱਜ ਦੇਖੋ ਅਸੀਂ 140 ਕਰੋੜ ਆ, ਪਾਕਿਸਤਾਨ 22-23 ਕਰੋੜ ਤੇ ਹੈ, ਰਾਈਟ ਜੀ। ਜਿਹੜਾ ਇਹ 100 ਕਰੋੜ ਐਕਸਟਰਾ ਆਬਾਦੀ ਦਾ ਤੁਹਾਡੇ ਤੇ ਪ੍ਰੈਸ਼ਰ ਹੈ ਇੰਡੀਆ ਦੇ ਹਿਸਾਬ ਨਾਲ ਆਪਾਂ ਸਮਝੀਏ ਤਾਂ ਉਹਨਾਂ ਨੂੰ ਪਾਣੀ ਵੀ ਚਾਹੀਦਾ, ਫੂਡ ਵੀ ਚਾਹੀਦਾ, ਠੀਕ ਹੈ ਜੀ। ਬਿਲਕੁਲ ਬਿਲਕੁਲ। ਉਹ ਫੂਡ ਪੈਦਾ ਕਰਨ ਲਈ ਅਸੀਂ ਇੱਕ ਸੋ ਕਾਲ ਗ੍ਰੀਨ ਰੈਵੋਲੂਸ਼ਨ ਲਿਆਂਦਾ ਪੰਜਾਬ ਚ, ਜਿਹਨੂੰ ਅਸੀਂ ਹਰੀ ਕ੍ਰਾਂਤੀ ਕਹਿ ਦਿੰਦੇ ਹਾਂ। 1 ਕਿਲੋ ਚੌਲ ਪੈਦਾ ਕਰਨ ਤੇ ਅਸੀਂ 35 ਲੀਟਰ ਪਾਣੀ ਖਰਚ ਕਰਦੇ ਹਾਂ ਜੀ। 70 ਦੇ ਦਹਾਕੇ ਚ ਜਦੋਂ ਅਸੀਂ ਸ਼ੁਰੂ ਕੀਤਾ, ਇਹ ਪਾਣੀ ਸਾਡਾ ਵਾਟਰ ਗਰਾਊਂਡ ਉੱਤੇ ਸੀ, ਸਾਡੇ ਪੱਖੇ ਬਿਲਕੁਲ ਗਰਾਊਂਡ ਲੈਵਲ ਤੇ ਸੀ। ਹੁਣ ਉਹ 300 ਫੁੱਟ ਡੂੰਘੇ। ਕੀ ਉਹ ਪਾਣੀ ਵਾਪਸ ਆਏਗਾ? ਉਹ ਚੌਲ ਤੇ ਸਾਡੀ ਖੁਰਾਕ ਵੀ ਨਹੀਂ ਸੀ, ਚੌਲ ਸਾਡੀ ਖੁਰਾਕ ਨਹੀਂ ਸੀ,
ਪਰ ਅਸੀਂ ਸੋ ਕਾਲ ਜਿਹੜੀ ਯੂਜ਼ ਕੀਤਾ ਆਪਣੀ ਧਰਤੀ ਨੂੰ। ਦੂਜਾ ਸਭ ਤੋਂ ਵੱਡਾ ਕੰਮ ਹੋਇਆ ਕਿ ਅਸੀਂ ਜੀਰੀ ਲਾਉਣ ਵਾਸਤੇ ਕੱਦੂ ਮਾਰਦੇ ਹਾਂ, ਮੁੰਡੀਆਂ ਲੱਗਦੀਆਂ ਨੇ, ਕੱਦੂ ਵੱਜਦੇ ਨੇ, ਰਾਈਟ। ਉਹ ਜ਼ਮੀਨ ਦਾ ਜਿਹੜਾ ਉਤਲਾ ਕੜ ਹੈ 1-1.5 ਫੁੱਟ ਦਾ, ਉਹ ਅਸੀਂ ਪੱਥਰ ਬਣਾ ਦਿੱਤਾ। ਜਦੋਂ ਹੁਣ ਮੀਂਹ ਆਉਂਦਾ ਪਾਣੀ ਰਿਸਦਾ ਨਹੀਂ ਥੱਲੇ, ਪਾਣੀ ਜਾਂਦਾ ਹੀ ਨਹੀਂਗਾ। ਸੋ ਜਿਹੜਾ ਉਹ ਹੜ ਬਣ ਕੇ ਘੰਟੇ ਦੇ ਵਿੱਚ ਮੀਂਹ ਪੈ ਜਾਏ ਤੇ ਘੰਟੇ ਚ ਹੜ ਆ ਜਾਂਦਾ। ਸੋ ਅੱਛਾ, ਦੂਜਾ ਸਭ ਤੋਂ ਵੱਡਾ ਜਿਹੜੇ ਨੈਚੁਰਲ ਰਾਹ ਸਨ ਪਾਣੀ ਦੇ, ਪਾਣੀ ਜਿਹੜੇ ਦਰਿਆਵਾਂ ਦੇ ਜਾਂਦੇ ਸਨ, ਉਹ ਅਸੀਂ ਸਾਰੇ ਕਬਜ਼ੇ ਕਰ ਲਏ। ਪਿੰਡਾਂ 'ਚ ਜਾ ਕੇ ਦੇਖੋ ਛੱਪੜੇ ਨਹੀਂ ਗਏ, ਲੋਕਾਂ ਨੇ ਛੱਪੜਾਂ ਤੇ ਕਬਜ਼ੇ ਕਰ ਲਏ। ਤਾਂ ਪਾਣੀ ਦੇ ਜਿੰਨੇ ਰਿਸੋਰਸਿਸ ਹਨ ਉਹ ਅਸੀਂ ਕਿੱਲ ਕਰਤੇ ਨੇ ਦਿਨ ਬਾਏ ਦਿਨ। ਮੈਂ ਮਤਲਬ ਜਦੋਂ ਸ਼ੁਰੂ ਕੀਤਾ ਸੀ ਨਾ ਤੁਹਾਡੇ ਨਾਲ, ਮੈਂ ਲੌਗਇਨ ਕੀਤਾ ਸੀ ਤਾਂ ਮੇਰੇ ਕੋਲ ਬੜਾ ਕੁਝ ਸੀ ਕਹਿਣ ਨੂੰ, ਪਰ ਤੁਸੀਂ ਸਾਰਾ ਕੁਝ ਕਹਿਤਾ ਆਲਰੇਡੀ। ਪ੍ਰਭ ਕਹਿ ਗਈ ਬੜਾ ਕੁਝ, ਸੋ ਕਹਿਣ ਨੂੰ ਕੁਝ ਬਚਿਆ ਨਹੀਂ ਇੰਨਾ ਕੁਝ। ਪਰ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ। ਸਾਡੇ ਧਰਮ ਤੇ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਕੁਦਰਤ ਬਾਰੇ ਪਹਿਲਾਂ ਪਾਣੀ ਜਿਉ ਹੈ, ਮਾਤਾ ਧਰਤ ਮਾਤ, ਰੁੱਖਾਂ ਬਾਰੇ ਕਿੱਥੇ ਗਈਆਂ ਟਾਲੀਆਂ, ਈਵਨ ਕਿੱਕਰ। ਮੇਰੇ ਛੋਟੇ ਹੁੰਦੇ ਮੇਰੇ ਫਾਦਰ ਸਾਹਿਬ ਜਦੋਂ ਹਲ ਵਾਹੁੰਦੇ ਸੀ ਨਾ ਤੇ ਪਿੱਛੇ ਸਜਾਦ ਜੀ ਇੰਨੀਆਂ ਘੁੱਗੀਆਂ, ਗਟਾਰਾਂ, ਪੰਛੀ ਹੁੰਦੇ ਸੀ। ਹੁਣ ਹਲ ਦੇ ਪਿੱਛੇ ਦੇਖਿਓ ਤੁਹਾਨੂੰ ਕੁਝ ਨਹੀਂ ਲੱਭਦਾ। ਉਹ ਸਪਰੇਵਾਂ ਨੇ ਖਤਮ ਕਰਤਾ ਸਾਡਾ। ਜਿਹੜੀ ਵੰਨ-ਸੁਵੰਨਤਾ ਸੀ ਨਾ ਖੇਤੀ ਦੀ, ਉਹਨੇ ਮਤਲਬ ਸਾਡਾ ਸਾਰਾ ਕੁਝ ਖਤਮ ਕਰ ਦਿੱਤਾ। ਪਹਿਲੀ ਗੱਲ ਜਿਹੜੀ 50 ਸਾਲ ਪਹਿਲਾਂ ਅਸੀਂ ਪੰਜਾਬ, ਦੋਵਾਂ ਪੰਜਾਬਾਂ ਵਾਲੇ ਪਾਸੇ ਖੇਤੀ ਕਰਦੇ ਸੀ, ਉਹ ਖੇਤੀ ਦਾ ਢੰਗ ਬਦਲ ਗਿਆ। ਫਿਰ ਅਸੀਂ ਇੰਨਾ ਉਹਦੇ 'ਚ ਕੂੜ ਕਬਾੜ ਮਿਲਾਇਆ ਕੀਟਨਾਸ਼ਕਾਂ ਦੇ ਨਾਂ ਤੇ। ਅਸੀਂ ਮਈਆਂ ਨੂੰ ਮਤਲਬ ਦੁੱਧ ਚੋਣ ਵਾਲੇ ਟੀਕੇ ਲਾ ਕੇ ਉਹਨਾਂ ਦਾ ਜਿਹੜਾ ਮਾਸ ਜਾਨਵਰਾਂ ਨੇ ਖਾਧਾ, ਗਿਰਜਾਂ ਖਤਮ ਹੋ ਗਈਆਂ। ਅਸੀਂ ਪੂਰੇ ਦਾ ਪੂਰਾ ਇਕੋਸਿਸਟਮ ਦਾ ਸੱਤਿਆਨਾਸ਼ ਕਰ ਦਿੱਤਾ ਹੈ। ਐਂਡ ਸਜਾਦ, ਸਭ ਤੋਂ ਵੱਡੀ ਜਿਹੜੀ ਗੱਲ ਮੈਂ ਕਰਨੀ ਚਾਹਾਂਗਾ ਉਹ ਇਹ ਹੈ ਜੀ, ਅਸੀਂ ਜੋ ਵੀ ਕੰਮ ਕਰਦੇ ਹਾਂ ਅਨਪਲਾਨ ਕਰਦੇ ਹਾਂ। ਸਾਡੇ ਕੋਲ ਪਲੈਨਿੰਗ ਨਹੀਂ ਹੈਗੀ ਕੋਈ ਵੀ। ਪਿਛਲੇ 17 ਸਾਲਾਂ 'ਚ 75 ਸਾਲਾਂ 'ਚ ਇੰਡੀਆ ਵਾਲੇ ਪਾਸੇ ਮੈਂ ਨਹੀਂ ਦੇਖੀ। ਮੈਂ ਜਿਸ ਪਿੰਡ ਨੂੰ ਬਿਲੋਂਗ ਕਰਦਾ ਉਸ ਪਿੰਡ 'ਚ ਹਰ ਸਾਲ ਗਲੀਆਂ ਨਾਲੀਆਂ ਦੀਆਂ ਨਾ, ਹੁਣ ਤੱਕ ਮੈਂ ਇੱਥੇ ਬੜੀ ਦੇਰ ਤੋਂ ਗਲੀਆਂ ਨਾਲੀਆਂ ਬਣਾਉਣ ਦੀਆਂ ਗ੍ਰਾਂਟਾਂ ਹੁੰਦੀਆਂ ਸੀ ਹਰ ਸਾਲ ਹੀ। ਸਰਪੰਚਾਂ ਨੇ ਕਹਿਣਾ ਉਹ ਜਿੰਨਾ ਕੁ ਪੈਸਾ ਗਲੀਆਂ ਨਾਲੀਆਂ ਵਾਸਤੇ ਆਇਆ ਉਹ ਸੋਨੇ ਦੀਆਂ ਬਣ ਗਈਆਂ ਹੁੰਦੀਆਂ ਹੁਣ ਤੱਕ, ਪਰ ਉਹ ਅਜੇ ਵੀ ਨਹੀਂ ਬਣੀਆਂ। ਅਜੇ ਵੀ ਉਹੀ ਹਾਲ। ਸਾਡੇ ਪਿੰਡ ਦੇ ਕੋਲ ਸਜਾਦ ਜੀ ਚੜ੍ਹਦੇ ਪਾਸੇ ਇੱਕ ਝੀਲ ਹੋਇਆ ਕਰਦੀ ਸੀ, ਉਹਦਾ ਨਾਂ ਸੀ ਭੁਪਿੰਦਰਾ ਸਾਗਰ। ਪਟਿਆਲੇ ਜ਼ਿਲ੍ਹੇ ਦੇ ਨੂੰ ਬਿਲੋਂਗ ਕਰਦਾ ਮੈਂ। ਪੂਰੀ ਨੀਲੇ ਰੰਗ ਦੀ, ਘੱਟੋ ਘੱਟ ਉਹ 8-10 ਮੀਲ ਦੇ ਏਰੀਆ ਦੇ ਵਿੱਚ ਝੀਲ ਸੀ, ਪਾਣੀ ਸੀ। ਇਹਨਾਂ ਨੇ ਡਰੇਨ ਪੁੱਟ ਕੇ ਪਾਣੀ ਕੱਢ ਦਿੱਤਾ, ਉੱਥੇ ਗੰਦਾ ਨਾਲਾ। ਹੁਣ ਉਹਦੇ 'ਚ ਮਤਲਬ ਰਹਿੰਦ ਖੂੰਦ ਜਿਹੜੇ ਨੇੜੇ ਦੇ ਸਿਟੀ ਨੇ ਉਹਨਾਂ ਦੀ ਆਉਂਦੀ ਹੈ, ਬਦਬੂ, ਪਾਣੀ ਦਾ ਹੇਠਲਾ ਪੱਧਰ ਖਰਾਬ। ਅਸੀਂ ਉਜਾੜ ਦਿੱਤਾ ਉਹਨੂੰ, ਮੇਰੇ ਸਾਹਮਣੇ ਹੋਇਆ ਏ। ਉਹ 'ਚ ਮੁਗਰਾਬੀਆਂ, ਉਹਦੇ 'ਚ ਪੰਛੀ, ਉਹ ਇੱਕ ਰੱਖ ਸੀ ਮਤਲਬ ਬੜੀ ਸੋਹਣੀ, ਖਤਮ ਕਰ ਦਿੱਤਾ। ਉਹ ਜਿਹੜੇ ਅੱਜ ਦੀ ਸਾਡੀ 40 ਸਾਲ ਦੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਸਾਡੇ ਉੱਤੇ ਭੁਪਿੰਦਰਾ ਸਾਗਰ ਨਾਂ ਦੀ ਕੋਈ ਝੀਲ ਵੀ ਹੋਇਆ ਕਰਦੀ ਸੀ ਕਿਸੇ ਜ਼ਮਾਨੇ 'ਚ। ਸੋ ਅਸੀਂ ਆਪਣੇ ਰਿਸੋਰਸਿਸ ਖਤਮ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਵਿਰੋਧ ਨਹੀਂ ਕਰ ਰਹੇ। ਅਸੀਂ ਦੇਖ ਰਹੇ ਹਾਂ ਸਾਡੇ ਸਾਹਮਣੇ ਉਜਾੜਾ ਹੋ ਰਿਹਾ, ਪਰ ਅਸੀਂ ਕਹਿੰਦੇ ਹੋ ਪਰੇ, ਸਾਨੂੰ ਕੀ, ਸਾਡਾ ਚੱਲ ਰਿਹਾ ਨਾ ਅਜੇ ਤੱਕ। ਪਰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਾਈ ਚੱਲਣਾ ਨਹੀਂਗਾ ਕੰਮ, ਇਹ ਸਾਰਿਆਂ ਤੇ ਆਉਣਾ ਇੱਕ ਦਿਨ। ਜਿਵੇਂ ਪ੍ਰਭ ਕਹਿ ਕੇ ਗਈ ਹੈ 10 ਸਾਲ, ਜੇ 40 ਸਾਲਾਂ 'ਚ ਸਾਡੇ ਸਾਹਮਣੇ ਇੰਨਾ ਕੁਝ ਵਾਪਰ ਗਿਆ, ਮੇਰਾ ਖਿਆਲ ਅਗਲੇ 10 ਸਾਲ ਬੜੇ ਕ੍ਰੂਸ਼ਲ ਹੋਣਗੇ। ਜਸਟ ਲਾਈਕ ਕੇਪ ਟਾਊਨ, ਮੇਰਾ ਖਿਆਲ ਚੇਨਈ 'ਚ ਜੋ ਮਦਰਾਸ ਹੈ ਉਹਨਾਂ ਨੇ ਵੀ ਆਲਮੋਸਟ, ਤੇ ਬੈਂਗਲੌਰ ਨੇ ਵੀ ਆਲਮੋਸਟ ਜ਼ੀਰੋ ਡਿਕਲੇਅਰ ਕਰ ਦਿੱਤਾ। ਉੱਥੇ ਵੀ ਪਾਣੀ ਖਤਮ ਹੋਣ ਦੇ ਕੰਢੇ ਤੇ ਹੈ ਹਿੰਦੁਸਤਾਨ 'ਚ। ਤੇ ਮੇਰਾ ਖਿਆਲ ਪਾਕਿਸਤਾਨ 'ਚ ਵੀ ਕੋਈ ਬਹੁਤਾ ਵਧੀਆ ਨਹੀਂ ਹੋਣਾ। ਬਾਕੀ ਜੇ ਤੁਸੀਂ ਦਰਿਆਵਾਂ ਦਾ ਪਾਣੀ ਦੇਖੋ, ਸਾਰੇ ਦਰਿਆਵਾਂ ਦਾ ਪਾਣੀ ਅੱਧਾ ਰਹਿ ਗਿਆ, ਪਾਣੀ ਘਟ ਗਿਆ ਬਹੁਤ, ਕਿਉਂਕਿ ਤੁਹਾਡੇ ਗਲੇਸ਼ੀਅਰ ਘਟਦੇ ਜਾ ਰਹੇ ਨੇ। ਸਾਡੇ ਕੋਲ ਕੋਈ ਪਲਾਨ ਨਹੀਂ। ਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਕੋਲ ਅੱਜ ਵੀ ਅਸੀਂ 10 ਜਾਂ 20 ਸਾਲ ਨੂੰ ਰੱਖ ਕੇ ਵੀ ਪਲਾਨ ਨਹੀਂ ਕਰ ਰਹੇ। ਜਿੰਨੇ ਵੀ ਸ਼ਹਿਰ ਪਲਾਨ ਨੇ ਸਾਡੇ ਵਾਲੇ ਪਾਸੇ ਤਾਂ ਅਨਪਲਾਨ ਨੇ ਸਾਰੇ। ਪਹਿਲਾਂ ਬਣਾ ਲਓ, ਬਾਅਦ 'ਚ ਜਾ ਕੇ ਉਹਨਾਂ ਨੂੰ ਕਹੋ ਜੀ ਕਲੋਨੀਆਂ ਨੂੰ ਪੱਕਾ ਕਰ ਦਿਓ ਜੀ। ਮਤਲਬ ਸਾਡੇ ਕੋਲ ਕੋਈ ਪਲਾਨ ਨਹੀਂ। ਸਰਬਜੀਤ, ਤੁਸੀਂ ਕੈਲੀਫੋਰਨੀਆ ਦੀ ਗੱਲ ਕੀਤੀ ਸੀ, ਮੈਨੂੰ ਯਾਦ ਹੈ 5-7 ਸਾਲ ਪਹਿਲਾਂ ਅਸੀਂ ਬਹੁਤ ਡਰਾਊਟ 'ਚ ਲੰਘਿਆ। 4-5 ਸਾਲ ਤਾਂ ਖਾਸ ਕਰਕੇ ਬੜਾ ਭਾਰੀ ਡਰਾਊਟ ਸੀ ਸਾਡੇ ਕੋਲ। ਲੋਕਾਂ ਦੇ ਬਦਾਮਾਂ ਦੇ ਬਾਗ ਪੁੱਟ ਦਿੱਤੇ ਸੀ ਇੱਥੇ, ਲੋਕਾਂ ਨੂੰ ਕਹਿੰਦਾ ਸੀ ਲਾਉਣਾ ਪਾਣੀ। ਅਸੀਂ ਉਹ 'ਚ ਸਫਲਤਾਪੂਰਵਕ ਕੈਲੀਫੋਰਨੀਆ ਨਿਕਲਿਆ ਕਿਉਂਕਿ ਪਲਾਨ ਕੀਤਾ ਸੀ ਇਹਨਾਂ ਨੇ, ਇੱਕ ਪਲਾਨ ਸੀ। ਪਰ ਜੇ ਉਹਨਾਂ ਨੇ ਕਿਹਾ ਤੁਸੀਂ ਆਪਣੇ ਫਰੰਟ ਯਾਰਡ ਤੇ ਘਾਹ ਨੂੰ ਪਾਣੀ ਸਿਰਫ ਇੰਨੇ ਮਿੰਟ ਲਾਉਣਾ ਜਾਂ ਨਹੀਂ ਲਾਉਣਾ, ਕਾਰਾਂ ਨਹੀਂ ਧੋਣੀਆਂ ਤਾਂ ਨਹੀਂ ਧੋਣੀਆਂ, ਲੋਕਾਂ ਨੇ ਨਹੀਂ ਕੀਤਾ। ਲੋਕਾਂ ਨੇ ਫਾਲੋ ਕੀਤਾ, 99% ਲੋਕਾਂ ਨੇ ਫਾਲੋ ਕੀਤਾ। ਉੱਥੇ ਜੇ ਤੁਸੀਂ ਕਿਸੇ ਨੂੰ ਕਹੋ ਕਾਰ ਨਹੀਂ ਧੋਣੀ ਬਈ, ਉਹ ਕਹੇਗਾ ਮੈਂ ਤੇਰੇ ਪਿਓ ਦਾ ਪਾਣੀ ਹੈ, ਫਲਾਣੇ ਦਾ ਪਾਣੀ ਹੈ। ਅੱਗੋਂ ਲੜਨ ਪੈ ਜਾਂਦੇ ਨੇ ਲੋਕ। ਸੋ ਉੱਥੇ ਕੋਈ ਕਹਿੰਦਾ ਨਹੀਂ ਕਿਸੇ ਨੂੰ। ਇਹ ਉਦੋਂ ਪਤਾ ਲੱਗੇਗਾ ਜਦੋਂ ਸਾਡੇ ਆਪਣੇ ਸਿਰ ਤੇ ਪੈ ਗਈ ਪਾਣੀ ਹੈ ਨੀਗਾ। ਪਾਣੀ ਲੋਕੋ ਸਾਡੇ ਵਾਲੇ ਪਾਸੇ ਪੰਜਾਬ 'ਚ ਮੈਂ ਉਹ ਤੁਸੀਂ ਆਪਣੇ ਟਿਊਬਵੈਲ ਦਾ ਪਾਣੀ ਨਹੀਂ ਪੀ ਸਕਦੇ ਆਪਣੇ। ਅੱਛਾ, ਇੱਕ ਲੋਕਾਂ ਨੇ ਪਾਣੀ ਸਾਫ਼ ਕਰਨ ਦੇ RO ਸਿਸਟਮ ਲਾਏ ਨੇ ਘਰਾਂ 'ਚ। ਤੁਹਾਨੂੰ ਪਤਾ ਉਹ ਜੇ 1 ਲੀਟਰ ਪਾਣੀ ਸਾਫ਼ ਕਰਦਾ ਤੇ 4 ਲੀਟਰ ਪਾਣੀ ਬਰਬਾਦ ਕਰਦਾ ਜੀ। ਸੋ ਉਹ ਵੀ ਪਾਣੀ ਦੀ ਬਰਬਾਦੀ ਹੋ ਰਹੀ ਹੈ। ਮਤਲਬ
ਤੇ ਉਹ ਵੀ ਮੇਰੇ ਨਹੀਂ ਖਿਆਲ ਆਰਓ ਜਿਹੜਾ ਉਹ ਨੈਚੁਰਲ ਪਾਣੀ ਨਹੀਂ ਰਹਿਣ ਦਿੰਦਾ, ਪਾਣੀ ਵੀ ਆਲਮੋਸਟ ਉਹਦਾ ਸਾਰਾ ਕੁਝ ਖਤਮ ਹੋ ਜਾਂਦਾ ਹੈ। ਸੋ ਮੇਰੇ ਖਿਆਲ 'ਚ ਇੱਕ ਬੜਾ ਵੱਡਾ ਇਸ਼ੂ ਹੈ, ਤੁਸੀਂ ਲਿਆਂਦਾ ਸਾਹਮਣੇ। ਸਰਬਜੀਤ ਦੀ ਗੱਲ ਲੋਕਾਂ ਨੂੰ ਭਾਵੇਂ ਚੰਗਾ ਨਹੀਂ ਲੱਗਣਾ ਹੈ, ਪਰ ਇੱਕ ਬੜਾ ਵੱਡਾ ਇਸ਼ੂ ਹੈ। ਇਹਨੇ ਆਉਣ ਵਾਲੇ ਸਮੇਂ 'ਚ ਮੇ ਬੀ ਤੀਜੀ ਵੱਡੀ ਜੰਗ ਜਿਹੜੀ ਉਹ ਸ਼ਾਇਦ ਪਾਣੀ ਦੇ ਬੇਸ ਤੇ ਹੋਵੇ, ਤੇ ਇਹਦੇ ਬੇਸ ਤੇ ਨਹੀਂ ਹੋਣੀ। ਜੀ ਬਹੁਤ ਸ਼ੁਕਰੀਆ ਜੀ ਰਸ਼ਪਾਲ ਜੀ, ਬਹੁਤ ਮਿਹਰਬਾਨੀ ਤੁਹਾਡੀ ਇਸ ਗੱਲਬਾਤ ਨੂੰ ਸਾਡੇ ਨਾਲ ਸ਼ੇਅਰ ਕਰਨ ਲਈ। ਦੋਸਤੋ, ਪਾਣੀ ਦੁਨੀਆ ਦੀ ਉਹ ਚੀਜ਼ ਹੈ ਜਿਸ ਦੇ ਬਿਨਾ, ਹਵਾ ਦੇ ਬਿਨਾ ਤੁਸੀਂ ਸ਼ਾਇਦ ਘੜੀ 2 ਘੜੀ ਮਿੰਟ ਨਾ ਰਹਿ ਸਕੋ, ਤੇ ਪਾਣੀ ਬਗੈਰ ਤਾਂ ਤੁਸੀਂ ਇੱਕ ਜਾਂ ਵੱਧ ਤੋਂ ਵੱਧ ਇੱਕ ਦਿਨ ਤੁਸੀਂ ਕੱਢ ਸਕੋਗੇ। ਸਰ ਸੋਚੋ, ਜਦੋਂ ਅਸੀਂ 47 ਦੇ ਉਜਾੜੇ ਦੀ ਗੱਲ ਕਰਦੇ ਆ, ਉਹ ਪਰਿਵਾਰ ਚੋਂ ਪ੍ਰਵਾਸ ਕਰਕੇ ਆਏ, ਇੱਕ ਪਾਸੇ ਦੂਜੇ ਪਾਸੇ ਗਏ, ਉਹ ਬਾਰ-ਬਾਰ ਇੱਕੋ ਗੱਲ ਸਾਰਿਆਂ ਨੂੰ ਕਹਿੰਦੇ ਨੇ ਕਿ ਰਾਜ ਪਾਣੀ ਨਹੀਂ ਸੀ ਲੱਭਦਾ ਕਿਤੇ ਵੀ, ਪਾਣੀ ਦੀ ਬੜੀ ਦਿੱਕਤ ਸੀ, ਪਾਣੀ ਲੱਭਦਾ ਨਹੀਂ ਸੀ। ਸੋ ਸੋਚੋ ਉਹਨਾਂ ਦੇ ਕੀ ਹਾਲਾਤ ਸੀ, ਜਿੱਥੇ ਅਸੀਂ ਇੱਕ ਦਿਨ ਅੱਜ ਅਸੀਂ ਉਹਨਾਂ ਦੇ ਬਣਾ ਕੇ ਹਟੇ ਕਿ ਅਸੀਂ ਆਜ਼ਾਦੀ ਦੀ ਗੱਲ ਕੀਤੀ ਹੈ, ਅਸੀਂ ਆਜ਼ਾਦੀ ਲੈਣ ਵਾਲੇ ਦੀ ਗੱਲ ਕੀਤੀ, ਅਸੀਂ ਆਪਣੇ ਵੱਡੇ ਵਡੇਰਿਆਂ ਦੀ ਗੱਲ ਕੀਤੀ ਹੈ। ਅਸੀਂ ਉਹਨਾਂ ਵੱਲੋਂ ਦਿੱਤੀ ਆਜ਼ਾਦੀ, ਉਹਨਾਂ ਵੱਲੋਂ ਦਿੱਤੇ ਸਾਡੇ ਮੁਲਕ, ਉਹਨਾਂ ਵੱਲੋਂ ਦਿੱਤੇ ਸਾਡੇ ਪਾਣੀ, ਅਸੀਂ ਉਹਦਾ ਛੱਡਿਆ ਕੀ ਹੈ? ਜ਼ਰਾ ਅੰਦਰ ਝਾਤੀ ਮਾਰ ਕੇ ਦੇਖੋ। ਪਾਣੀ ਦੀ ਬਰਬਾਦੀ ਨੂੰ ਰੋਕੋ, ਜਿਹੜਾ ਅਸੀਂ ਜਾਂ ਹੀ ਪਾਣੀ ਵੇਸਟ ਕਰ ਰਹੇ ਆ, ਦਰਖਤ ਵੱਢ ਰਹੇ ਆ। ਦਰਖਤ ਵੱਢਣਾ ਸਭ ਤੋਂ ਵੱਡੀ ਜਿਹੜੀ ਹੈ ਮੁਸੀਬਤ ਹੈ, ਜਿਸ ਕਰਕੇ ਪਾਣੀ ਨਹੀਂ ਹੋ ਰਿਹਾ। ਜਿੱਥੇ ਦਰਖਤ ਹੋਣਗੇ, ਦਰਖਤਾਂ ਜਿਹੜਾ ਪਾਣੀ ਨੂੰ ਸੋਖਦੀਆਂ ਨੇ, ਜ਼ਮੀਨ ਨੂੰ ਇਕੱਠੇ ਕਰਕੇ ਰੱਖਦੀਆਂ ਨੇ, ਫਿਰ ਉੱਥੇ ਮੀਂਹ ਵੀ, ਜਿੱਥੇ ਦਰਖਤ ਹੁੰਦੇ ਮੀਂਹ ਵੀ ਉੱਥੇ ਵੱਧ ਪੈਂਦਾ ਹੈ। ਇਹ ਗੱਲ ਅਸੀਂ ਜਾਣਦੇ ਹਾਂ। ਫਿਰ ਵੀ ਜੇ ਅਸੀਂ ਦਰਖਤ ਵੱਢੀ ਜਾਂਦੇ ਹਾਂ, ਅਸੀਂ ਸ਼ਹਿਰ ਬਣਾਈ ਜਾਂਦੇ ਹਾਂ, ਇਹਦਾ ਮਤਲਬ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ, ਇਸ ਨਾਲ ਕਿਸੇ ਹੋਰ ਦਾ ਨੁਕਸਾਨ ਨਹੀਂ। ਤੇ ਅਸੀਂ ਜੇ ਇਹ ਨੁਕਸਾਨ ਕਰਾਂਗੇ, ਸਾਡੀ ਆਉਣ ਵਾਲੀ ਪੀੜ੍ਹੀ, ਅਸੀਂ ਜਦੋਂ ਸਾਡਾ ਬੱਚਾ ਬਿਮਾਰ ਅਸੀਂ ਝੱਟ ਲੈ ਕੇ ਉਹਨੂੰ ਡਾਕਟਰ ਕੋਲ ਭੱਜਦੇ ਹਾਂ। ਜੇ ਸਾਡੇ ਬੱਚੇ ਨੂੰ ਪਾਣੀ ਨਾ ਮਿਲਿਆ, ਦੱਸੋ ਜਾਓਗੇ ਕਿੱਥੇ ਪਾਣੀ ਲੈਣ? ਕਿੱਥੋਂ ਪਾਣੀ ਲੈ ਕੇ ਆਓਗੇ? ਦੁਨੀਆ ਤੇ 97% ਜਿਹੜਾ ਪਾਣੀ ਹੈ ਉਹ ਸਮੁੰਦਰੀ ਪਾਣੀ, ਉਹ ਪੀਣ ਲਾਇਕ ਨਹੀਂ ਹੈ। 3% ਪਾਣੀ, ਸਿਰਫ 3% ਪਾਣੀ ਪੀਣ ਲਾਇਕ ਹੈ। ਉਹਦੇ ਵਿੱਚੋਂ ਦੁਨੀਆ ਦੇ 3% ਪਾਣੀ ਚੋਂ 1% ਪਾਣੀ ਨੂੰ ਅਸੀਂ ਪੀਣ ਵਾਸਤੇ ਵਰਤ ਰਹੇ ਹਾਂ। ਬਾਕੀ 2% ਪਾਣੀ ਹੋਰ ਕੰਮਾਂ ਲਈ ਇਸਤੇਮਾਲ ਹੋ ਰਿਹਾ ਹੈ। ਸਾਡੇ ਕੋਲ ਪੀਣ ਜੋਗਾ ਪਾਣੀ ਨਹੀਂ ਹੈ। ਸਹੀ ਗੱਲ ਯਾਦ ਰੱਖੇ, ਇਹ ਨਹੀਂ ਕਿ ਸਮੁੰਦਰ ਵੇਖ ਕੇ ਕਹੋਗੇ ਪਾਣੀ ਬਹੁਤ ਹੈ, ਉਹ ਪੀਣ ਵਾਲਾ ਪਾਣੀ ਨਹੀਂ ਹੈ ਜੀ। ਸੋ ਦੋਸਤੋ ਸੋਚਿਓ ਜ਼ਰੂਰ। ਇਹ ਤੁਹਾਨੂੰ ਰਿਕੁਐਸਟ ਹੈ ਕਿ ਆਪਣੇ ਆਪਣੇ ਸ਼ਹਿਰ, ਆਪਣੇ ਆਪਣੇ ਇਲਾਕੇ, ਆਪਣੇ ਆਪਣੇ ਘਰ ਵਿੱਚ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਪਾਣੀ ਨੂੰ ਗੰਦਲਾ ਕਰਨ ਤੋਂ, ਫੈਕਟਰੀਆਂ ਦਾ ਪਾਣੀ ਉਹ ਦਰਿਆਵਾਂ ਵਿੱਚ ਨਾ ਪਾਓ, ਤਾਂ ਹੀ ਅਸੀਂ ਬਚਾਂਗੇ। ਨਹੀਂ ਤਾਂ ਫਿਰ ਅਸੀਂ ਰੱਬ ਦੇ ਸਪੁਰਦ ਹੈ ਕਿ ਸਾਰੇ ਜੋ ਰੱਬ ਕਰੇਗਾ ਰੱਬ ਹੀ ਬਚਾਏਗਾ, ਅਸੀਂ ਆਪ ਨਹੀਂ ਬਚ ਸਕਾਂਗੇ। ਤੁਹਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ ਗੱਲ ਕਰਨ ਵਾਸਤੇ ਉਡੀਕ ਰਹੇ ਨੇ। ਨਾਸਰ ਸਾਹਿਬ, ਤੁਸੀਂ ਵੀ ਬੜੀ ਬਹੁਤ ਸ਼ੁਕਰੀਆ ਜੀ। ਸਲਾਮ ਅਲੈਕੁਮ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੀ ਵੀ ਹਾਜ਼ਰੀ ਕਬੂਲ ਕਰਿਓ ਜੀ। ਮੈਂ ਤੇ ਗੱਲਾਂ ਸੁਣ ਰਿਹਾ, ਸਾਡੀਆਂ ਵਧੀਆ ਗੱਲਾਂ ਕਰਨ ਦੇ ਸਾਡੇ ਪ੍ਰੋਫੈਸਰ ਸਾਹਿਬ ਨੇ ਏਡਾ ਸੋਹਣਾ ਪ੍ਰੋਗਰਾਮ ਨੂੰ ਸ਼ੁਰੂ ਕੀਤਾ, ਬਹੁਤ ਵਧੀਆ। ਕਿਉਂ ਨਾ ਸ਼ੁਰੂ ਕਰਨਾ ਅਰੋੜਾ ਸਾਹਿਬ, ਜਿੰਨੀਆਂ ਕਿਤਾਬਾਂ ਇਹਨਾਂ ਪਿੱਛੇ ਰੱਖੀਆਂ ਮੈਂ ਤਾਂ ਇੰਨੀਆਂ ਗਿਣ ਨਹੀਂ ਸਕਦਾ ਜਿੰਨੀਆਂ ਨਾ ਪੜ੍ਹੀਆਂ। ਅੱਛਾ ਅਰੋੜਾ ਸਾਹਿਬ, ਗੱਲ ਹੋ ਰਹੀ ਪਾਣੀ ਦੀ। ਪਾਣੀ ਦਾ ਮੈਂ ਦੱਸਾਂ, ਜਿਵੇਂ ਔਲਖ ਸਾਹਿਬ ਨੇ ਕਿਹਾ ਸੀ ਕਿ ਅਨਪਲੈਨਡ ਹੈ, ਵੀ ਪਲਾਨ ਨਹੀਂ ਹੈ ਵੀ ਗੰਦਾ ਪਾਣੀ ਜਾਏਗਾ ਕਿੱਥੇ। ਜਿਹੜੇ ਹੋ ਸਕਦਾ ਪੁਰਾਣੇ ਸ਼ਹਿਰਾਂ 'ਚ ਹੋਵੇ, ਲੇਕਿਨ ਜਿਹੜੀਆਂ 12 ਵੱਜੀਆਂ ਨਾ, ਜੇ ਮੈਂ ਲੈਲਪੁਰ ਦੀ ਗੱਲ ਕਰਾਂ, ਸੰਦਲਬਾਰ ਦੀ ਗੱਲ ਕਰਾਂ, ਇੱਥੇ ਜਦੋਂ ਇਹ ਸ਼ਹਿਰ ਆਬਾਦ ਕੀਤਾ ਨਾ, ਪ੍ਰੋਪਰ ਇਹਦਾ ਮੈਪ ਜਿਹੜਾ ਉਹਦੇ 'ਚ ਦਿੱਤਾ ਕਿ 2 ਸੇਮ ਨਾਲੇ ਜਿਹੜੇ ਨਾ, ਜਿਹੜਾ ਵੇਸਟੇਜ ਦਾ ਪਾਣੀ ਹੈ, ਉਹ ਪੂਰੇ ਸ਼ਹਿਰ 'ਚ ਉਹਨਾਂ ਨੂੰ ਲੰਘਾ ਕੇ ਤੇ ਉਹਨਾਂ ਨੂੰ ਉਹ ਰਸਤੇ ਦੇ ਵਿੱਚ ਕੰਪਾਊਂਡ ਟਾਈਪ ਬਣਾਏ ਆ ਵੀ ਇੱਥੇ ਇਹਨਾਂ ਨੂੰ ਅਸੀਂ ਫਿਲਟਰ ਕਰਕੇ ਤੇ ਅੱਗੇ ਫਿਰ ਇਹਨੂੰ ਇਸਤੇਮਾਲ ਵੀ ਕਰ ਸਕਦੇ ਜਾਂ ਦਰਿਆ 'ਚ ਵੀ ਜਾ ਸਕਦੇ। ਉਹਦੇ ਬਾਵਜੂਦ ਉਹ ਸਾਰਾ ਕੁਝ ਜਿਹੜਾ ਸੇਮ ਦਾ ਪਾਣੀ ਹੈ ਪੂਰੇ ਦੇ ਪੂਰੇ ਸ਼ਹਿਰ ਦਾ, ਕਿਉਂਕਿ ਇੰਡਸਟਰੀਅਲ ਸਿਟੀ ਆ ਜਿਹੜਾ ਲੈਲਪੁਰ ਫੈਸਲਾਬਾਦ, ਸਾਰਾ ਪਾਣੀ ਦਰਿਆ ਰਾਵੀ 'ਚ ਜਾਂਦਾ। ਉਹ ਕੋਈ ਉਹਨੂੰ ਸਾਫ਼ ਸਫਾਈ ਵਾਲਾ ਕੋਈ ਧਿਆਨ ਨਹੀਂ, ਕੋਈ ਕੰਮ ਨਹੀਂ। ਦੂਜੇ ਦੀ ਪਾਸੇ ਦੀ ਗੱਲ ਕਰਦੇ ਆਂਦੇ ਸੀ ਵੀ ਔਲਖ ਸਾਹਿਬ ਵੀ ਉਹ ਨਾਲੀਆਂ ਬਣਦੀਆਂ ਰਹਿੰਦੀਆਂ ਤੇ ਉਹ ਅੱਜ ਤੱਕ ਸੋਨੇ ਦੀਆਂ ਨਾਲੀਆਂ ਬਣ ਜਾਣੀਆਂ ਜਿੰਨੇ ਪੈਸੇ ਲੱਗੇ ਆ। ਮੈਂ ਗੱਲ ਦੱਸਾਂ ਵੀ ਜਿੱਥੇ ਮੈਂ ਰਹਿੰਦਾ ਨੇ, ਇਸ ਰੋਡ ਤੇ ਰੋਡ ਬਣਿਆ ਪਿਛਲੇ 5 ਸਾਲਾਂ 'ਚ 3 ਵਾਰੀ ਰੋਡ ਬਣਿਆ ਤੇ 3 ਵਾਰੀ ਉਹਨਾਂ ਪੁੱਟ ਕੇ ਦੁਬਾਰਾ ਕੋਈ ਪੈਪ ਕੋਈ ਪਾਉਣ ਡਿਆ ਪਿਆ, ਕਦੀ ਵਾਸ ਵਾਲੇ ਪਾਉਣ ਡਿਆ ਪਿਆ, ਕਦੀ ਦੂਜੇ ਪਾਉਣ ਡਿਆ ਪਿਆ। ਤੇ ਉਹ ਜਿਹੜਾ ਆਪਣਾ ਰੋਡ ਆ ਉਸੇ ਤਰ੍ਹਾਂ ਹੀ ਪਿਛਲੇ 3 ਸਾਲ ਤੋਂ ਟੁੱਟਾ। ਤੇ ਹੁਣ ਸਾਡੇ ਇੱਥੋਂ ਹਲਕੇ ਦੇ MLA ਸਾਹਿਬ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਨੇ ਉੱਥੇ ਪੈਚ ਲਵਾਏ। ਪੈਚ ਮਤਲਬ ਵੀ ਥੋੜੀ ਜਿਹੀ ਉਹਦੀ ਰਿਪੇਅਰਿੰਗ ਕਰਵਾਈ। ਉਹ ਮਤਲਬ ਵੀ 2 ਟਰਾਲੀਆਂ ਲੁੱਕ ਲੈ ਕੇ ਨਾ ਕਿਤੇ ਕਿਤੇ ਉਹਦੇ ਪੈਚ ਲਵਾਤੇ। ਤੇ ਉਹਦੇ ਨਾਲ ਉਹ ਬਹੁਤੇ ਜਿਹੜੇ ਆ ਨਾ, ਉਹਨਾਂ ਬੋਰਡ ਲਵਾ ਕੇ ਬਣਾ ਕੇ ਲਾਤੇ ਵੀ MLA ਸਾਹਿਬ ਨੇ ਕਾਰਪੇਟ ਰੋਡ ਬਣਾਇਆ, ਉਹ ਲੋਕਾਂ ਨਾਲੋਂ ਬਹੁਤੇ ਪੈਸੇ ਉਹਨਾਂ ਨੇ ਆਪਣੇ ਐਡਵਰਟਾਈਜ਼ਮੈਂਟ ਤੇ ਲਾਤੇ। ਸੋ ਇੱਥੇ ਗੱਲ ਤੇ ਔਲਖ ਸਾਹਿਬ ਵਾਲੀ ਉਹੀ ਹੈ ਵੀ ਦੋਵੇਂ ਪਾਸੇ ਗੱਲ ਇੱਕੋ ਹੀ ਗੱਲ ਆ
ਉਹ ਜਿੰਨੇ ਦੀ ਲੁੱਕ ਪਾਈ ਆ, ਮੈਨੂੰ ਲੱਗਦਾ ਕੋਈ ਨਾ 10 ਜਾਂ 15 ਫੁੱਟ ਦਾ ਏਰੀਆ ਹੋਣਾ ਜਿੱਥੇ ਉਹਨਾਂ ਨੇ ਉਹ ਲਾਇਆ ਪੈਚ, ਤੇ ਉਹਦੇ ਨਾਲ ਬਹੁਤ ਵੱਡੇ ਬੈਨਰ ਲਾਤੇ ਪੂਰੇ ਰੋਡ ਤੇ ਵੀ ਰਾਜਾ ਰਿਆਜ਼ ਸਾਹਿਬ ਨੇ ਕਾਰਪੇਟ ਰੋਡ ਬਣਾਇਆ ਤੇ ਉਹਨਾਂ ਦਾ ਬਹੁਤ ਸ਼ੁਕਰੀਆ। ਸੋ ਇਹ ਉਹੀ ਗੱਲ ਨਾਲ ਵੀ ਉਹ ਸੜਕਾਂ ਜਿਹੜੀਆਂ ਸੋਨੇ ਦੀਆਂ ਬਣ ਸਕਦੀਆਂ ਹੁਣ ਤੱਕ ਜਿੰਨੇ ਪੈਸੇ ਨਾਲ ਲਾਏ ਆ, ਲੇਕਿਨ ਉਹ ਪਲੈਨਿੰਗ ਨਹੀਂ ਕੀਤੀ, ਅਨਪਲੈਨਡ ਸਾਰੇ ਕੰਮ ਹੁੰਦੇ। ਸੋ ਇਹਦੇ ਲਈ ਸਾਨੂੰ ਆਪਣੇ ਰਾਉਂਡ ਅਬਾਊਟ ਜਾਂ ਜੇ ਆਪਾਂ ਪਿੰਡਾਂ ਦੀ ਗੱਲ ਕਰਦੀ, ਪਿੰਡ ਲੈਵਲ ਦੇ ਵਿੱਚ ਕਿਤੇ ਨਾ ਕਿਤੇ ਪਿੰਡਾਂ ਦੇ ਜਵਾਨਾਂ ਨੇ, ਮੁੰਡਿਆਂ ਨੇ ਆਪਣੀ ਆਪਣੀ ਕੋਈ ਨਾ ਕੋਈ ਆਰਗੇਨਾਈਜੇਸ਼ਨ ਬਣਾਈ ਹੈ, ਆਪਣੇ ਪਿੰਡ ਦੀਆਂ ਸੰਸਥਾਵਾਂ ਬਣਾਈਆਂ ਉਹਦੀ ਡਿਵੈਲਪਮੈਂਟ ਵਾਸਤੇ। ਕਾਫੀ ਜ਼ਿਆਦਾ ਮੈਂ ਰੁਝਾਨ ਵੀ ਵੇਖਿਆ ਹੁਣ ਵੀ ਸਾਉਣ ਭਾਦਰੋਂ ਦਾ ਮਹੀਨਾ ਵਾ ਤੇ ਲੋਕ ਦਰਖਤ ਵਗੈਰਾ ਜਿਹੜੇ ਨੇ ਬੂਟੇ ਲਾਉਣ ਦੇ, ਰੁੱਖ ਲਾਉਣ ਦੇ ਨੇ ਪਿੰਡਾਂ ਦੇ ਵਿੱਚ। ਸੋ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਹੋਣਾ ਚਾਹੀਦਾ ਪਿੰਡਾਂ ਦੇ ਪਿੰਡ ਲੈਵਲ ਤੇ। ਕੁਝ ਨਾ ਕੁਝ ਜਿਹੜੇ ਸੂਝਵਾਨ ਮੁੰਡੇ ਨੇ ਉਹ ਆਪਣੇ ਲੈਵਲ ਤੇ ਅਗਰ ਥੋੜੀ ਜਿਹੀ ਬਣਾ ਲੈਣ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ, ਉਹ ਰੁੱਖ ਲਾ ਦੇਣੀ ਆ ਪਿੰਡ ਦਾ ਕੋਈ ਡਿਵੈਲਪਮੈਂਟ ਦਾ ਹੋਰ ਇਸ ਤਰ੍ਹਾਂ ਦਾ ਕੰਮ ਕਰਾ ਦੇਣ, ਤੇ ਉਹ ਵੀ ਮੇਰਾ ਖਿਆਲ ਹੈ ਇਹਦੇ ਵਾਸਤੇ ਬਿਹਤਰੀ ਹੋਏਗੀ। ਜਾਂ ਜੇ ਕਮ ਸੇ ਕਮ ਬੂਟੇ ਜਿਹੜੇ ਆ ਪਿੰਡ ਦੇ ਵਿੱਚ, ਰੁੱਖ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਥੋੜੇ ਥੋੜੇ ਲਵਾ ਦੇ ਤੇ ਉਹਦੇ ਨਾਲ ਬਿਹਤਰ ਹੋ ਸਕਦਾ। ਜਾਂ ਜਿਹੜਾ ਪਾਣੀ ਜ਼ਾਇਆ ਹੁੰਦਾ ਵਾ, ਮੀਂਹ ਦਾ ਪਾਣੀ ਜ਼ਾਇਆ ਹੁੰਦਾ ਵਾ, ਉਹਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਮੈਂ ਵੇਖਿਆ ਉਹਨੂੰ ਸੇਵ ਕੀਤਾ ਜਾ ਰਿਹਾ, ਉਹ ਹੀ ਬਾਅਦ ਚ ਇਸਤੇਮਾਲ ਕੀਤਾ ਜਾ ਰਿਹਾ। ਇਸ ਤਰ੍ਹਾਂ ਦੇ ਵੀ ਇਨੀਸ਼ੀਏਟਿਵ ਹੋਣਾ ਚਾਹੀਦਾ ਜੀ। ਅੱਗੇ ਮੇਰੇ ਨਾਲ ਨੇ ਹੋਰ ਵੀ ਦੋਸਤ, ਉਹਨਾਂ ਦੀ ਵੀ ਗੱਲਬਾਤ ਰੱਖ ਲਈ। ਨਿਆਮਤ ਅਲੀ ਸਾਹਿਬ, ਆਦਲ ਨੇ, ਤਲਵੰਡੀ ਸਾਹਿਬ ਨੇ, ਤੁਸੀਂ ਗੱਲਬਾਤ ਜਿਹੜੀ ਆ ਜੀ ਸਾਡੇ ਨਾਲ ਸ਼ਫੀਕ ਸਾਹਿਬ। अस्सलाम वालेकुम तो सत श्री अकाल वालेकुम सलाम जी। वालेकुम जी, आवाज आ रही है अपना नासर भाई ਤੁਹਾਡੀ जी? प्रोफेसर साहब ठीक ठाक जी 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 जितनी बेहतरीन गल्लां जी माशाअल्लाह जी। ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ ਸੁਖੇਰਾ ਸਾਹਿਬ, ਤੁਸੀਂ ਰੀਜੁਆਇਨ ਕਰੋ, ਰੀਕਨੈਕਟ ਕਰੋ ਜ਼ਰਾ। ਆਦਲ ਭਾਈ ਤੁਸੀਂ ਗੱਲ ਕਰੋ ਨਹੀਂ ਦੇਰ ਤੱਕ। अस्सलाम वालेकुम, ਕੀ ਹਾਲ ਹੈ? ਠੀਕ ਠਾਕ ਹੋ? ਜੀ ਜੀ ਵਾਲੇਕੁਮ ਸਲਾਮ। ਗੱਲ ਹੋ ਰਹੀ ਸੀ ਪਾਣੀ ਦੀ, ਤੇ ਤੁਸੀਂ ਨਾ ਦੇਖਿਆ ਹੋਵੇ ਪ੍ਰੋਫੈਸਰ ਸਾਹਿਬ, ਪਾਣੀ ਸਾਰੇ ਹੀ ਮੁਲਕਾਂ 'ਚ ਜ਼ਾਇਆ ਹੁੰਦਾ ਹੈ। ਕੋਈ ਚੰਦ ਮੁਲਕ ਐਸੇ ਨੇ ਜਿਹੜੇ ਜ਼ਿਆਦਾ ਕੇਅਰ ਕਰਦੇ ਨੇ, ਨਹੀਂ ਤੇ ਹਿਸਾਬ ਇੱਕੋ ਜਿਹਾ ਹੀ ਹੈ। ਮੈਂ ਜਦੋਂ ਇੱਥੇ ਕੰਮ ਜੁਆਇਨ ਕੀਤਾ ਤੇ ਮੈਂ ਸੀ ਫੂਡ ਦਾ ਕੰਮ ਸੀ। ਕਿਹੜੀ ਜਗ੍ਹਾ ਤੇ ਜਿਹੜਾ ਸਾਈਪਰਸ ਵਿੱਚ, ਤੇ ਫਰੋਜ਼ਨ ਫੂਡ ਜਿਹੜਾ ਨਾ, ਮੱਛੀਆਂ ਫਰੋਜ਼ਨ ਹੋਈਆਂ ਜਾਂ ਮੁਖਤਲਿਫ ਜਿਹੜਾ ਸੀ ਫੂਡ ਹੈ ਫਰੋਜ਼ਨ ਹੋਇਆ ਹੁੰਦਾ ਹੈ, ਇਹਨੂੰ ਜਿਸਲੇ ਸਰਵ ਕਰਨਾ ਹੁੰਦਾ ਨਾ ਗਾਹਕ ਨੂੰ, ਇਹਨੂੰ ਰੱਖ ਦਿੰਦੇ ਨੇ ਟੂਟੀ ਥੱਲੇ ਕਿ ਉਹ ਪਾਣੀ ਪਵੇ ਦਾ ਤੇ ਉਹ ਪਿਘਲੇ ਦਾ, ਥੋੜਾ ਨਰਮ ਹੋਵੇ ਦਾ, ਫਿਰ ਉਹਨੂੰ ਪਕਾਉਣਾ ਹੈ। ਔਰ ਇਤਨਾ ਪਾਣੀ ਜ਼ਾਇਆ ਹੁੰਦਾ ਹੈ ਕਿ ਇੱਕ ਚੀਜ਼ ਨੂੰ ਪਿਘਲਾਉਣ ਵਾਸਤੇ 200 ਲੀਟਰ ਤੱਕ ਪਾਣੀ ਜ਼ਾਇਆ ਕਰ ਦਿੰਦੇ ਨੇ। ਸੋ ਇਹ ਛੜਾ ਪੰਜਾਬ 'ਚ ਨਹੀਂ ਪਾਣੀ ਜ਼ਾਇਆ ਹੁੰਦਾ, ਸਾਰੀਆਂ ਜਗ੍ਹਾ ਤੇ ਹੁੰਦਾ। ਦੂਸਰਾ ਇਹ ਕਿ ਜਿਹੜਾ ਸਾਡੇ ਨਹਿਰਾਂ 'ਚੋਂ, ਤੁਹਾਡੇ ਲਈ ਗੱਲ, ਮੱਛੀਆਂ ਖਤਮ ਹੋ ਗਈਆਂ ਨੇ, ਜਿਹੜੇ ਜਾਨਵਰ ਨੇ। ਕੁਝ ਦੋਸਤ ਗਏ ਮੱਛੀ ਖਾਣ ਵਾਸਤੇ, ਤੇ ਉਹ ਇੱਕ ਬਾਬਾ ਸੀ ਮੱਛੀਆਂ ਵੇਚਣਾ, ਤਾਂ ਉਹਨੂੰ ਕਹਿੰਦੇ ਨੇ ਵੀ ਸਾਨੂੰ ਨਾ ਓਰੀਜਨਲ ਮੱਛੀ ਚਾਹੀਦੀ ਹੈ, ਫਾਰਮੀ ਨਹੀਂ ਚਾਹੀਦੀ। ਉਹ ਕਹਿੰਦਾ ਪੁੱਤਰ ਇੱਥੇ ਜਿਤਨੇ ਸਾਰੇ ਵੇਚ ਰਹੇ ਨੇ ਕਿਸੇ ਇੱਕ ਕੋਲ ਵੀ ਕਸਮ ਦੇਣਾ ਜੈਨੂਅਨ ਨਹੀਂ ਹੈ, ਸਾਰਿਆਂ ਕੋਲ ਜਿਹੜਾ ਉਹ ਫਾਰਮੀ ਨੇ। ਸੋ ਇਹ ਦਰਿਆ ਦੇ ਉੱਤੇ ਜਿਤਨੇ ਮੱਛੀਆਂ ਵੇਚਦੇ ਨੇ ਜਾਂ ਨਹਿਰਾਂ ਉੱਤੇ, ਉਹ ਕੋਈ ਓਰੀਜਨਲ ਨਹੀਂ, ਉਹ ਸਾਰੀਆਂ ਸਮਝੋ ਫਾਰਮੀ ਨੇ। ਦੂਸਰਾ ਇਹ ਕਿ ਕੈਮੀਕਲ ਬਹੁਤ ਜ਼ਿਆਦਾ ਫੈਕਟਰੀਆਂ ਦੇ ਬੇਦਰੇਕ ਕੈਮੀਕਲ ਜਿਹੜਾ ਨੇ ਨਾ ਦਰਿਆਵਾਂ ਵਿੱਚ, ਨਹਿਰਾਂ ਵਿੱਚ ਸੁੱਟ ਕੇ ਜ਼ਹਿਰ ਕਰ ਦਿੱਤਾ ਪਾਣੀ। ਔਰ ਸਾਡੇ ਖਾਸ ਤੌਰ ਤੇ ਪਾਕਿਸਤਾਨ ਔਰ ਪੰਜਾਬ ਦੇ ਪਾਣੀ ਵਿੱਚ ਸੀਸਾ ਬਹੁਤ ਜ਼ਿਆਦਾ ਹੈ। ਸੀਸਾ ਵੀ ਇੱਕ ਕਿਸਮ ਦਾ ਕੈਮੀਕਲ ਹੈ ਜਿਹੜਾ ਬੱਚਿਆਂ ਦੀ ਨਸ਼ੋਨੁਮਾ ਨੂੰ ਬਹੁਤ ਮੁਤਾਸਰ ਕਰਦਾ ਹੈ। ਤੇ ਦੂਸਰਾ ਪ੍ਰੋਪਰ ਬੰਦੋਬਸਤ ਨਹੀਂ ਹੈ ਪਾਣੀ ਦਾ, ਜਿਹੜਾ ਨਾ ਬਚਾਉਣ ਦਾ ਅਵੇਅਰਨੈਸ ਨਹੀਂ ਹੈ, ਇਤਨੀ ਤਾਲੀਮ ਨਹੀਂ ਬੰਦਿਆਂ ਕੋਲ। ਤੁਸੀਂ ਅਕਸਰ ਅਮੀਰ ਘਰਾਂ 'ਚ ਤੁਸੀਂ ਦੇਖੋਗੇ ਤੇ ਬੀਬੀਆਂ ਜਿਹੜੀਆਂ ਨੇ ਉਹ ਪੂਰਾ ਘਰ ਜਿਹੜਾ ਪੈਪ ਲੈ ਕੇ ਫਰਸ਼ ਜਿਹੜਾ ਨੂੰ ਧੋ ਛੱਡਦੀਆਂ ਪਾਣੀ ਨਾਲ ਹੀ। ਕਿਉਂ? ਸਿਰਫ ਬਾਰੀ ਨਹੀਂ ਮਾਰਨੀ ਪੈਂਦੀ, ਉਹ ਗੰਦ ਵੀ ਨਾਲ ਹੀ ਰੁੜ ਜਾਂਦਾ ਵੈਪਰ ਛਿੱਕ ਕੇ, ਘਰ ਬੜਾ ਚਮਕ ਗਿਆ। ਉਹ ਘਰ ਨੂੰ ਧੋਣ ਵਾਸਤੇ 500 ਲੀਟਰ ਪਾਣੀ ਜ਼ਾਇਆ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਇੱਕ ਬੰਦਾ ਸ਼ੇਵ ਕਰਦਾ, ਉਹ ਸ਼ੇਵ ਕਰਨੇ ਤਾਂ ਨਹੀਂ ਜਿਹੜਾ 20-25 ਲੀਟਰ ਪਾਣੀ ਜ਼ਾਇਆ ਕਰ ਦਿੰਦਾ, ਕਿਉਂਕਿ ਉਹਨੇ ਕਿਹੜਾ ਟੂਟੀ ਬੰਦ ਕਰਨੀ ਹੈ। ਕੇਅਰ ਹੀ ਕੋਈ ਨਹੀਂ, ਯਾਨੀ ਪਾਣੀ ਦੀ ਕੇਅਰ ਹੀ ਕੋਈ ਨਹੀਂ ਕਰਨੀ। ਆਉਣ ਵਾਲੇ ਦਿਨਾਂ 'ਚ ਦੇਖਿਓ ਪਾਣੀ ਆਪਣਾ ਰੰਗ ਵਿਖਾਏਗਾ। ਜਿਸ ਵੇਲੇ ਕਦਰ ਆਈ ਨੇ ਇਹਨਾਂ ਨੂੰ ਨਾ ਲੱਭਾ, ਫਿਰ ਇਹਨਾਂ ਨੂੰ ਬੜੀ ਕਦਰ ਆਵੇਗੀ ਲੋਕਾਂ ਨੂੰ। ਤੇ ਇਹ ਵੈਸੇ ਹਰ ਮੁਲਕ 'ਚ ਤਕਰੀਬਨ ਪਾਣੀ ਜ਼ਾਇਆ ਹੁੰਦਾ। ਮੇਰਾ ਤਾਂ ਖੈਰ ਇੱਥੇ ਦਾ ਤਜਰਬਾ ਹੈ। ਤੇ ਜਿਹੜਾ ਨਾ ਪਾਣੀ ਵਾਕਈ ਅਸੀਂ ਸੁਬਾਹ ਨਹਾਉਣ ਲੱਗੇ ਹਾਂ ਵੀ ਜਿਹੜਾ ਕਮ ਅਜ਼ ਕਮ ਜਿਹੜਾ 50-60 ਲੀਟਰ ਸ਼ਾਵਰ ਨੂੰ ਕਿਹੜਾ ਅਸੀਂ ਬੰਦ ਕਰਨੇ ਆ।
ਚੱਲੀ ਜਾ ਰਿਹਾ, ਬਸ ਨਾ ਆ ਰਿਹਾ ਜੇ ਜਾ ਰਿਹਾ, ਮੋਟਰ ਲਾਤੀ। ਉਹ ਲੋਕ, ਉਹਨਾਂ ਨੂੰ ਪੁੱਛੋ ਜਿਹੜੇ ਖੁਦ ਪਾਣੀ ਭਰ ਕੇ ਲਿਆਉਂਦੇ ਪੀਂਦੇ ਸੀ। ਤੇ ਪੁਰਾਣੇ ਵਕਤਾਂ 'ਚ ਪਾਣੀ ਦਾ ਜ਼ਾਇਕਾ ਵੀ ਬੜਾ ਜ਼ਬਰਦਸਤ ਸੀ। ਅਸੀਂ ਜਦੋਂ ਨਿੱਕੇ ਨਿੱਕੇ ਸੀ, ਸਕੂਲ ਪੜ੍ਹਦੇ ਸੀ ਤੇ ਨਲਕਾ ਘੇਰ ਕੇ ਪਾਣੀ ਪੀਣਾ, ਤੇ ਉਹ ਪਾਣੀ ਵੀ ਸ਼ੀਰੀ ਵਾਲਾ ਸੀ। ਹੁਣ ਉਹ ਵੀ ਗੱਲ ਕੋਈ ਨਹੀਂ, ਹੁਣ ਨਹੀਂ ਜੀ ਉੱਤੋਂ ਪਾਣੀ ਨਹੀਂ ਪੀਣਾ, ਹੁਣ ਪਾਣੀ ਖਰਾਬ ਹੈ, ਹੁਣ ਫਿਲਟਰ ਦਾ ਪਾਣੀ ਪੀਣਾ। ਹੁਣ ਜਿਹੜਾ ਉਹ 300 ਫੁੱਟ ਦੂਰ ਹੋਏ ਜਿਹੜਾ ਪਾਣੀ, ਉਹ ਜਾ ਕੇ ਫਲਾਣੀ ਜਗ੍ਹਾ ਤੋਂ ਭਰ ਕੇ ਲਿਆਉਣਾ ਤਾਂ ਪੀਣਾ। ਸੋ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਜਿਹੜਾ ਹੈ ਪਾਣੀ ਤੇ ਕੰਮ ਕਰਨ ਵਾਲਾ, ਔਰ ਅਵੇਅਰਨੈਸ ਹੋਣੀ ਚਾਹੀਦੀ ਹੈ ਲੋਕਾਂ ਦੇ। ਬਿਲਕੁਲ ਸਹੀ, ਤੁਸੀਂ ਸਹੀ ਗੱਲ ਕੀਤੀ ਹੈ ਕਿ ਇਹ ਜਿਹੜੀ ਘਰਾਂ ਨੂੰ ਜਿਸ ਵੇਲੇ ਸਾਫ਼ ਕਰਦੇ ਹਾਂ, ਧੋਂਦੇ ਹਾਂ ਘਰਾਂ ਨੂੰ, ਤੇ ਪਾਈਪ ਫੜਿਆ ਹੁੰਦਾ ਤੇ ਨਾਲ ਬੌਕਰ ਜਾਂ ਵੈਪਰ ਹੁੰਦੀ ਹੈ, ਤੇ ਫਰਸ਼ ਧੋਂਦਿਆਂ ਧੋਂਦਿਆਂ ਪਤਾ ਨਹੀਂ ਕਿੰਨੇ 100 ਲੀਟਰ ਜਿਹੜਾ ਪਾਣੀ ਅਸੀਂ ਜ਼ਾਇਆ ਕਰ ਦਿੰਦੇ। ਉਹਦੀ ਜਗ੍ਹਾ ਤੇ ਗਿੱਲੇ ਕੱਪੜੇ ਦੇ ਨਾਲ ਅਗਰ ਫਰਸ਼ ਨੂੰ ਸਾਫ਼, ਕਿਉਂਕਿ ਉਹਦੇ ਥੋੜ੍ਹੀ ਜਿਹੀ ਮਿਹਨਤ ਜ਼ਿਆਦਾ ਲੱਗੇਗੀ, ਲੇਕਿਨ ਇਹ ਚੀਜ਼ਾਂ ਦਾ ਸਾਨੂੰ ਥੋੜ੍ਹਾ ਥੋੜ੍ਹਾ ਖਿਆਲ ਰੱਖਣਾ ਪਏਗਾ ਜੀ। ਸਾਡੇ ਨਾਲ ਨਿਆਮਤ ਸਾਹਿਬ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ, ਉਸ ਤੋਂ ਬਾਅਦ ਸੁਖੇਰਾ ਸਾਹਿਬ ਦੇ ਨਾਲ ਗੱਲ ਕਰਾਂਗੇ, ਉਸ ਤੋਂ ਬਾਅਦ ਸੁਖੇਰਾ ਸਾਹਿਬ ਦੇ ਨਾਲ। ਹੈਲੋ, ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹੂ। ਅੱਛਾ ਵੀਰ ਜੀ, ਇਹ ਭਾਈ ਹਰੀ ਪਿਆਂਦੇ ਨੇ ਨਾ ਸੈਪਰਸ ਵਾਲੇ, ਇਹਨਾਂ ਦੀ ਗੱਲ ਨਾਲ ਮੈਂ ਐਗਰੀ ਨਹੀਂ ਕਰਦਾ, ਕਿਉਂਕਿ ਮੈਂ 2 ਸਾਲ ਜਰਮਨੀ ਰਿਹਾ ਜੇ, ਤੇ ਉੱਥੇ ਮੈਂ ਇਹ ਚੀਜ਼ ਦੇਖੀ ਜੇ ਕਿ ਪਰਨਾਲਿਆਂ ਨੂੰ ਉਹਨਾਂ ਪੈਪ ਲਾਇਆ, ਤੇ ਉਹ ਪੈਪ ਅੱਗੋਂ ਫਿਰ ਡਰਮ ਦੇ ਵਿੱਚ ਸੁੱਟੇ ਆ। ਮੈਂ ਉਸ ਬੰਦੇ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਤੁਸੀਂ ਕੀਤਾ ਹੈ? ਉਹ ਬੋਲਿਆ ਤੇ ਆਂਦਾ, ਅਸੀਂ ਇਹ ਬਾਰਿਸ਼ ਦਾ ਪਾਣੀ ਜਿਹੜਾ ਜ਼ਾਇਆ ਨਹੀਂ ਕਰਦੇ, ਅਸੀਂ ਇਹ ਬਾਅਦ ਚ ਬੂਟਿਆਂ ਨੂੰ ਪਾਉਂਦੇ ਰਹਿੰਦੇ ਹਾਂ। ਦੂਜੀ ਗੱਲ ਇਹ ਵੇ ਕਿ ਵੀਰ ਜੀ, ਸਾਡੇ ਪਾਕਿਸਤਾਨ ਪੰਜਾਬ ਦੇ ਵਿੱਚ ਇਹ ਹਿਸਾਬ ਹੈ ਕਿ ਦਰਖਤਾਂ ਦੀ ਵਜ੍ਹਾ ਤੋਂ ਬਾਰਿਸ਼ਾਂ ਹੁੰਦੀਆਂ ਨੇ, ਉਹ ਗੱਲ ਸਹੀ ਹੈ। ਤੇ ਬਾਰਿਸ਼ ਦਰਖਤਾਂ ਦੀ ਹਿਫਾਜ਼ਤ ਕਰਨ ਲਈ ਜਿਹਨੂੰ ਸਰਕਾਰ ਨੇ ਰੱਖਿਆ ਨਾ, ਮੈਂ ਕਸਮ ਦੇਣਾ ਵਾ, ਅਗਰ 10,000 ਬੰਦਾ ਨਾ ਮਹਿਕਮਾ ਜੰਗਲਾਤ ਦਾ ਜਿਹੜਾ ਨਿਗਰਾਨੀ ਤੇ ਵੇ, ਕਮ ਅਜ਼ ਕਮ ਉਹਨਾਂ ਦੇ ਵਿੱਚੋਂ 10,000 ਦੇ ਵਿੱਚੋਂ 7,000 ਦਾ ਆਪਣਾ ਆਰਾ ਹੈ, ਤੇ ਬਜਾਏ ਲੋਕਾਂ ਨੂੰ ਰੋਕਣ ਦੇ ਉਹ ਆਪ ਹੀ ਸਾਰੀ ਲੱਕੜ ਜਿਹੜੀ ਵੱਢ ਕੇ ਆਪਣੇ ਆਰੇ ਤੇ ਵੇਚਦੇ। ਤੁਹਾਡੀ ਆਵਾਜ਼ ਜਿਹੜੀ ਹੈ ਥੋੜੀ ਜਿਹੀ, ਤੁਹਾਡੀ ਆਵਾਜ਼ ਜਿਹੜੀ ਹੈ ਥੋੜੀ ਜਿਹੀ, ਦੋ ਡਿਵਾਈਸਾਂ ਮੇਰੇ ਖਿਆਲ ਤੁਹਾਡੀਆਂ ਚੱਲ ਰਹੀਆਂ ਨੇ, ਇੱਕ ਨੂੰ ਬੰਦ ਕਰ ਦਿਓ। ਮੇਰੇ ਖਿਆਲ ਤੁਹਾਡੀਆਂ ਚੱਲ ਰਹੀਆਂ ਨੇ, ਇੱਕ ਨੂੰ ਬੰਦ ਕਰ ਦਿਓ। ਨਹੀਂ, ਇੱਕੋ ਹੀ ਚੱਲਦੀ ਜੇ, ਵੀ ਲੈਪਟਾਪ ਮੋਬਾਈਲ ਹੀ ਚਲਾਇਆ ਜੇ, ਲੈਪਟਾਪ ਮੈਂ ਬੰਦ ਕੀਤਾ ਦਾ ਜੇ। ਜੀ 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 ਜੀ, ਹੁਣ ਕਰੋ, ਜੀ ਜੀ ਹੁਣ ਕਰੋ। ਹਾਂ, ਉਹ ਹੀ ਮੈਂ ਕਹਿੰਦਾ ਹਾਂ ਕਿ ਜਦੋਂ ਸਾਹ ਦੀ ਚੋਰ ਹੋਈ ਜਾਵੇ, ਨਿਗਰਾਨੀ ਕਰਨ ਵਾਲਾ ਆਪ ਹੀ ਚੋਰੀ ਪਿਆ ਕਰੇ, ਤੇ ਫਿਰ ਉੱਥੇ ਦਰਖਤ ਕਿੱਥੇ ਰਹਿਣੇ ਨੇ, ਕੀ ਆਂਦੇ ਨੇ। ਦੂਜੀ ਗੱਲ, ਸਾਡੇ ਨਾ ਕੋਲ ਸੀ ਨਾਲਾ ਭਲਹੂ, ਅਸੀਂ ਆਪਣੀ ਹੋਸ਼ ਦੇ ਵਿੱਚ 46 ਸਾਲ ਮੇਰੀ ਉਮਰ ਹੈ, ਅਸੀਂ ਆਪਣੀ ਹੋਸ਼ ਦੇ ਵਿੱਚ ਇੰਜ ਦਾ ਪਾਣੀ ਵੇਖਿਆ ਕਿ ਉਹ ਜਨਾਬ ਬਿਲਕੁਲ ਸਾਫ਼ ਹੁੰਦਾ ਸੀ, ਜਿੰਜ ਕਦੀ ਇੱਥੇ ਨਾਲੇ ਵੇਖੀ ਦੇ ਨੇ ਇਟਲੀ ਦੇ ਵਿੱਚ ਜਾਂ ਜਰਮਨੀ 'ਚ। ਯਕੀਨ ਕਰੋ, ਇਹਨਾਂ ਦੇ ਨਦੀ ਨਾਲੇ ਵੇਖ ਕੇ ਨਾ ਤੇ ਰੋਣਾ ਆਉਂਦਾ, ਤੇ ਉਹ ਯਾਦ ਆਉਂਦੀ ਹੈ ਕਿ ਯਾਰ ਕਦੀ ਸਾਡੇ ਵੀ ਪੰਜਾਬ ਦਾ ਪਾਣੀ ਇੰਜ ਸੀ। ਤੇ ਅੱਜ ਪੰਜਾਬ ਦੇ ਪਾਣੀ 'ਚ ਵੇਖੋ ਜਨਾਬ, ਉੱਥੇ ਹਰ ਪਾਸੇ ਗੰਦ ਹੀ ਗੰਦ ਹੈ। ਵੱਡੇ ਬਹੁਤਾ ਮਸਲਾ ਇਹ ਵੇ ਕਿ ਫੈਕਟਰੀ ਵਾਲਿਆਂ ਜਨਾਬ, ਉਹ ਜਿੰਨਾ ਵੀ ਕੋਈ ਟੈਂਡਰੀ ਵਾਲਾ ਜਿਹੜਾ ਚਮੜਾ ਧੋਣ ਵਾਲਾ, ਉਹਨੇ ਵੀ ਹੈ, ਕੋਈ ਵੀ ਫੈਕਟਰੀ ਹੈ, ਉਹਨਾਂ ਵੀ ਪਾਣੀ ਜਿਹੜਾ ਨਦੀ ਨਾਲਿਆਂ 'ਚ ਸੁੱਟ ਛੜਿਆ। ਹੁਣ ਉਹ ਸਾਰਾ ਗੰਦ ਉੱਥੇ ਹੀ ਆਉਂਦਾ, ਤੇ ਹੁਣ ਪਾਣੀ ਇੱਕ ਥੋੜੀ ਜਿਹੀ ਗੱਲ ਦੱਸਿਆ ਜੇ ਕਿ ਆਮ ਬੰਦੇ ਵਾਸਤੇ ਕੀ ਕਹਿੰਦੇ ਹੋ, ਆਮ ਬੰਦੇ ਨੂੰ ਕੀ ਕਹਿੰਦੇ ਹੋ ਕਿ ਆਮ ਬੰਦੇ ਨੂੰ ਕੀ ਕਰਨਾ ਚਾਹੀਦਾ? ਮੈਂ ਤੇ ਭਾਜੀ ਨਾ ਕਿ ਜਿਸ ਤਰ੍ਹਾਂ ਪਹਿਲਾਂ ਟੋਏ ਹੁੰਦੇ ਹਨ, ਘਰ ਦੇ ਬਾਹਰ ਟੋਇਆ ਬਣਾਓ, ਬਾਹਰ ਉਂਝ ਤੇ ਸੀਵਰੇਜ ਸਿਸਟਮ ਜਿਹੜਾ ਨਾਲਿਆਂ ਨਦੀਆਂ 'ਚ ਸੁੱਟਿਆ, ਉਹ ਬੰਦ ਕਰਨਾ ਚਾਹੀਦਾ ਸਾਨੂੰ, ਕਿਉਂਕਿ ਨਦੀਆਂ ਦਾ ਪਾਣੀ ਤਾਂ ਸਾਫ਼ ਰਵੇ ਨਾ। ਤੇ ਜਿਹੜੀ ਬਿਮਾਰੀ, ਜਿਹੜਾ ਗੰਦ ਅਸੀਂ ਆਪਣਾ ਰੋੜਨੇ ਆ, ਉਹ ਹੀ ਜਦੋਂ ਲਿਆ ਕੇ ਅਸਾਂ ਖੇਤਾਂ ਨੂੰ ਪਾਹੜਨਾ, ਤੇ ਫਿਰ ਅੱਗੋਂ ਸਮਝ ਲਓ ਕਿ ਉਹ ਕੀ ਹੋਣਾ ਹੈ ਉਦਾਂ ਖੇਤਾਂ ਦੇ ਵਿੱਚ। ਜੀ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ। ਸਾਡੇ ਨਾਲ ਸੁਖੇਰਾ ਸਾਹਿਬ ਜੀ ਮੌਜੂਦ ਨੇ। ਨਿਆਮਤ ਸਾਹਿਬ ਤੁਸੀਂ ਮਿਊਟ ਕਰ ਦਿਆ ਜੇ ਆਪਣਾ ਮਾਈਕ। ਹੈਲੋ, ਜੀ ਜੀ ਜੀ, ਸੁਖੇਰਾ ਸਾਹਿਬ ਕੀ ਹਾਲ ਹੈ, ਠੀਕ ਹੋ? ਹੈਲੋ ਹੈਲੋ, ਬੜੀ बेहतरीन गुफ्तगू कर आवाज आ रही जी? जी जी आ रही आवाज आ रही।
जी डॉक्टर अपना प्रोफेसर साहब माशाल्लाह दोस्तों ने इतनी खूबसूरत गुफ्तगू की है कि हुण मेरा ख्याल कुछ बाकी रह नहीं गया। बाकी ना जी मैं कोई थोड़ा जिहा अपने इस तजर्बे चो गुजरिया वा इथों एज ए यूनियन कौंसल मैंबर सा जी, ते सारा दिन यही चीज़ां वेखणियां और इन्ना क कुड़ना इन्ना क परेशान होना कि यार लोग करते की पे ने। यकीन करो जिस तरह का तुसीं अज प्रोग्राम रखे लोगों को वाकई एहसास नहीं, जो कोई ये सुन लैंदा तो वाकई उन्होंने ये हुंदा भी यार ये तो कोई आबे शफा ही है जिहड़ा जिन्हों असीं वेस्ट कर रहे हैं, जिन्हों असीं ज़ाया कर रहे हैं। ਉਹ ਹੁੰਦਾ ਕੀ ਸੀ ਜੀ, ਮੈਂ ਤਾਂ ਥੋੜੀ ਜਿਹੀ ਤਜਵੀਜ਼ ਦਿੱਤੀ ਆਪਣਾ ਯੂਨੀਅਨ ਬਲਦੀਆ ਦੇ ਵਿੱਚ ਮੈਟਰੋਪੋਲੀਟਨ ਦੇ ਵਿੱਚ ਕਿ ਯਾਰ ਇਹਨਾਂ ਲੋਕਾਂ ਨੂੰ ਕੋਈ ਫਾਈਨ ਦਾ ਸਿਲਸਿਲਾ ਰੱਖੋ, ਕੋਈ ਜੁਰਮਾਨੇ ਦਾ ਰੱਖੋ। ਜਿਹੜੀਆਂ ਨਾ ਜੀ ਐਕਚੁਅਲੀ ਹੁੰਦਾ ਕੀ ਇਹ ਵੀ ਉਹ ਔਰਤਾਂ ਦੇ ਮਾਲਕਣਾ ਇਹ ਸਮਝਦੀਆਂ ਹੀ ਨਹੀਂ ਕਿ ਕੰਮ ਵਾਲੀ ਦੇ ਪੈਸੇ ਹੁਣ ਪੂਰੇ ਹੋ ਗਏ ਨੇ, ਜਿੰਨੀ ਦੇਰ ਕੰਮ ਵਾਲੀ ਪੈਪ ਲਾ ਕੇ ਪੂਰਾ ਘਰ ਤੇ ਪੂਰਾ ਬਾਹਰ ਦੀ ਸੜਕ ਵੀ ਨਾ ਧੋਵੇ। ਤੇ ਉਹ ਜਦੋਂ ਲੰਘਣਾ ਟੱਪਣਾ ਹਰ ਬੂਏ ਕੇ ਚਿੱਕੜ ਹਰ ਕੇ ਮਾਮਲਾ, ਉਹ ਮੈਨੂੰ ਕਹਿਣ ਲੱਗੇ ਜੀ ਤੁਸੀਂ ਲਿਸਟ ਬਣਾਓ ਆਪਣੇ, ਅਸੀਂ ਉਹਨਾਂ ਨੂੰ ਫਾਈਨ ਦੀ ਪਰਚੀ ਭੇਜਨੇ ਆ ਤੇ ਫਿਰ ਇਹ ਹੈ ਤੇ ਉਹ। ਖੈਰ ਉਹ ਮੈਨੂੰ ਜ਼ਾਤੀ ਮੁਖਾਲਫਤ ਦਾ ਵੀ ਉਹ ਕੋਈ ਥੋੜਾ ਜਿਹਾ ਹੋਵੇ, ਮੈਂ ਕਿਹਾ ਜਿਹਦਾ ਲਿਖਦਾ ਗਿਆ ਇਹ ਤੇ ਅਗਲੀ ਵਾਰੀ ਤੋਂ ਫਿਰ ਰਹਿ ਜਾਾਂਗੇ ਕਿ ਇਸੇ ਗੱਲ ਤੋਂ ਹੀ ਵੀ ਉਹ ਕਿਸੇ ਨੇ ਨੇੜੇ ਨਹੀਂ ਲੱਗਣਾ। ਖੈਰ ਉਹ ਕਰਦੇ ਕਰਾਂਦੇ ਕਾਊਂਟ ਮੈਂ ਕਰਦਾ ਆ ਆਪਦੇ ਵੱਲੋਂ, ਮੈਂ ਉਹ ਨੰਬਰ ਕਾਊਂਟ ਕਰਦਾ ਹੈ। ਮੈਂ ਕਿਹਾ ਚੱਲ ਇੱਕ ਵਾਰੀ ਮੈਂ ਪਿਆਰ ਨਾਲ ਇਹਨਾਂ ਨਾਲ ਕੋਈ ਗੱਲ ਕਰਾਂਗਾ। ਉਹ ਜਿਸਲੇ ਆਪਣੇ ਘਰ ਆਇਆ ਤੇ ਮੇਰੇ ਆਪਣੇ ਘਰ ਦੇ ਬਾਹਰ ਵੀ ਵਿਹੜੇ ਤੇ ਵੀ ਉਸੇ ਤਰ੍ਹਾਂ ਪਾਣੀ, ਜਿਹੜੀ ਉਹ ਮੁਲਾਜ਼ਮਾਂ ਸੀ ਉਹਨੇ ਬੂਟਿਆਂ ਨੂੰ ਤੇ ਦਿੱਤਾ ਹੀ ਦਿੱਤਾ, ਉਹਨੇ ਉਸ ਤੋਂ ਬਹੁਤਾ ਸੜਕ ਨੂੰ ਦਿੱਤਾ ਹੋਇਆ ਸੀ। ਤੇ ਇਹ ਮਾਮਲਾਤ ਤੇ ਆਪਣਾ ਪ੍ਰੋਫੈਸਰ ਸਾਹਿਬ ਤੇ ਦੂਸਰੇ ਭਾਈ ਸਾਹਿਬ, ਮਤਲਬ ਦੇਖੋ ਸਾਡੇ ਮਜ਼ਾਹਬ ਦੇ ਵਿੱਚ ਚੀਜ਼ ਹੈ ਕਿ ਕੋਈ ਵੀ ਚੀਜ਼ ਹੈ ਉਹਨੂੰ ਮਿਆਨਾ ਰਵੀ ਨਾਲ ਲਓ, ਉਹਦਾ ਉਤਨਾ ਕੁ ਇਸਤੇਮਾਲ ਕਰੋ ਜਿਤਨਾ ਕੁ ਜ਼ਰੂਰੀ ਹੈ, ਬਗੈਰ ਉਹਨੂੰ ਤੁਸੀਂ ਮਤਲਬ ਉਸਦੇ ਕਰੋਗੇ। ਹੁਣ ਸਾਡੇ ਹੁੰਦਾ ਕੀ ਹੈ ਜੀ, ਇੱਥੇ ਉਹ ਜਦੋਂ ਕੋਈ ਵਾਸ਼ਰੂਮ ਜਾਂਦਾ ਤੇ ਲੋਟਾ ਚੱਲਦਾ ਤੇ ਉਹ ਕੋਈ ਘੰਟਾ ਉਹਨੇ ਆਪਣੀ ਸਾਰੀ ਜ਼ਿੰਦਗੀ ਦੀਆਂ ਪਲੈਨਿੰਗਾਂ ਉਸ ਟੂਟੀ ਤੇ ਹੀ ਕੱਢਣੀਆਂ ਹੁੰਦੀਆਂ ਨੇ ਵੀ ਇਹ ਜਿਹੜਾ ਨਾ ਮੈਂ ਐਂਡ ਤਾਈਂ ਕੀ ਕਰਨਾ ਇੱਥੇ ਹੀ ਸੋਚ ਕੇ ਜਾਣਾ। ਤੇ ਵਾਕਈ ਜੀ ਬੜਾ ਇਹ ਤੇ ਮਤਲਬ ਵੇਸਟੇਜ ਆਫ ਵਾਟਰ ਤੇ ਇਹ ਬਣੇਗਾ ਕੀ। ਮੈਂ ਕੱਲ ਪਿੰਡ ਗਿਆ ਜੀ ਆਪਦੇ, ਸਾਡਾ ਖੂਹ ਹੁੰਦਾ ਸੀ ਜੀ ਕੋਈ 60 ਫੁੱਟ ਤੇ, ਫੇਰ ਹੋ ਗਿਆ 100 ਫੁੱਟ ਤੇ ਪਾਣੀ, ਹੁਣ 160 ਤੇ ਫੇਰ ਉਹ ਠੇਕੇਦਾਰ ਰੌਲਾ ਪਾਉਣ ਡਏ ਸਨ। ਮੈਂ ਆਹ ਵੀ ਵੇਖਿਆ ਵੀ ਉਹ ਪਾਣੀ ਦੀ ਬੜੀ ਥੋੜੀ ਜਿਹੀ ਆਪਣਾ ਫਲੋ ਸੀ ਉਹਦਾ, ਤੇ ਹੁਣ ਇਹ ਪਰੇਸ਼ਾਨੀ ਸੀ ਵੀ ਹੁਣੇ ਕੀ ਕਰਨਾ ਹੈ ਤੇ ਯਾਰ ਇਹ ਬਣੇਗਾ ਕੀ ਤੇ ਹੋਏਗਾ ਕੀ। ਇਹ ਰੱਬ ਦਾ ਸ਼ੁਕਰ ਅਦਾ ਕਰੀਏ ਕਿ ਰੱਬ ਸਾਨੂੰ ਘਰ ਦੇ ਵਿੱਚ ਬੈਠਿਆਂ ਪਾਣੀ ਦਿੱਤੀ ਜਾਂਦਾ ਹੈ। ਆ ਜਿਹੜੇ ਮੁਲਕ ਕਈ ਸੁਣੇ ਨੇ ਵੀ ਉੱਥੇ ਪੈਪਸੀ ਸਸਤੀ ਹੈ ਤੇ ਪਾਣੀ ਮਹਿੰਗਾ ਹੈ, ਪਾਣੀ ਤੋਂ ਬਗੈਰ ਤੇ ਰੋਟੀ ਤੋਂ ਬਗੈਰ ਤੇ ਨਾ ਪੀਜ਼ਾ ਤੇ ਨਾ ਪੈਪਸੀਆਂ ਤੇ ਨਾ ਕੋਈ ਹੋਰ ਸ਼ੈ ਜਿਹੜੀ ਉਹ ਜੱਚਦੀ ਹੈ। ਤੇ ਬਾਕੀ ਪ੍ਰੋਫੈਸਰ ਸਾਹਿਬ ਜਿਹੜੀ ਇਹ ਸਫਾਈ ਸੁਥਰਾਈ ਦੀ ਗੱਲ ਹੈ, ਇਹ ਸਾਡੇ ਮਜ਼ਹਬ 'ਚ ਵੀ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਵੀ ਇਹੀ ਪੈਗਾਮ ਸੀ ਕਿ ਸਫਾਈ ਸੁਥਰਾਈ ਨਿਸਫ ਈਮਾਨ ਹੈ, ਤੁਹਾਡੇ ਈਮਾਨ ਦਾ ਹਿੱਸਾ ਹੈ। ਅੱਲਾਹ ਤਾਲਾ ਨੇ ਕੁਰਾਨ ਪਾਕ 'ਚ ਫਿਰ ਇਹ ਫਰਮਾਇਆ ਜੀ ਸੂਰਾ ਮੁਦੱਸਰ ਦੇ ਵਿੱਚ ਕਿ ਗੰਦਗੀ ਸੇ ਦੂਰ ਰਹੇ। ਮੇਰਾ ਮਤਲਬ ਕਿਸੇ ਗੱਲ ਨੂੰ ਅਸੀਂ ਹੁਣ ਹੁੰਦਾ ਕੀ ਹੈ ਇੱਥੇ ਟੋਟਲੀ ਚੋਰ ਡਕੈਤ ਸਾਰਾ ਕੁਛ ਗੰਦੀਆਂ ਗਾਲਾਂ ਵੀ ਉਹ ਨੇ ਸਿਰਫ ਸਿਆਸਤਦਾਨਾਂ ਨੂੰ, ਵੀ ਸਾਰੇ ਪੁੱਠੇ ਕੰਮ ਉਹ ਕਰਦੇ ਨੇ। ਮਤਲਬ ਤੁਸੀਂ ਸਿਰਫ ਇਹ ਵੇਖ ਲਓ ਕਿ ਮੈਂ ਸਵੇਰ ਦਾ ਕਿੰਨੇ ਕੁ ਚੰਗੇ ਕੰਮ ਕੀਤੇ ਨੇ, ਮੈਂ ਕਿੰਨਿਆਂ ਦਾ ਭਲਾ ਕੀਤਾ ਹੈ। ਹਾਂਜੀ ਜੇ ਮੈਂ ਆਪਦਾ ਮਨ ਸਾਫ਼ ਕਰ ਲਵਾਂ, ਆਪਣਾ ਆਪ ਸਾਫ਼ ਕਰ ਲਵਾਂ ਤੇ ਇਸੇ ਤਰ੍ਹਾਂ ਹਰ ਬੰਦਾ ਜਿਹੜਾ ਉਹ ਬਿਹਤਰੀਨ ਹੋ ਜਾਏ। ਤੇ ਆਪਣੇ ਘਰ ਦਾ ਮਤਲਬ ਗੰਦਗੀ ਦੇ ਮਾਮਲਾਤ ਨੇ ਚੱਕਾ ਪਿੰਡਾਂ ਦੇ ਵੀ ਇਸੇ ਤਰ੍ਹਾਂ ਹੀ ਹੈ। ਮੈਂ ਸਿਰਫ ਆਪਣੇ ਘਰ ਦਾ 35 ਫੁੱਟ ਫਰੰਟ ਦਾ ਜਿਹੜਾ ਉਹ ਵਿਹੜਾ ਸਾਫ਼ ਕਰ ਲਵਾਂ, ਇਸੇ ਤਰ੍ਹਾਂ ਕੋਸ਼ਿਸ਼ ਨਾਲ ਦਾ ਵੀ ਕਰੇ। ਸਫਾਈਆਂ ਵੀ ਨੇ ਸੁਥਰਾਈਆਂ ਨੇ, ਮਤ ਵੇਖੋ ਤੁਸੀਂ ਬਲਦੀਆ ਵਾਲੇ, ਮਤ ਵੇਖੋ ਤੁਸੀਂ ਗੌਰਮੈਂਟ ਵਾਲੇ, ਤੇ ਇਸ ਤਰ੍ਹਾਂ ਹੀ ਮਾਮਲਾਤ ਮੇਰਾ ਮਤਲਬ ਠੀਕ ਹੋ ਸਕਦੇ ਨੇ ਜੀ। ਤੇ ਇਹ ਜਿਹੜਾ ਨਾ ਜੀ ਮੈਨੂੰ ਬਲਕਿ ਹਾਂਜੀ ਜੀ ਸੁਖੇਰਾ ਸਾਹਿਬ ਤੁਸੀਂ ਬੜੀ ਇੱਕ ਵਧੀਆ ਗੱਲ ਕੀਤੀ ਕਿ ਇਹ ਜਿਹੜਾ ਅਸੀਂ ਆਪਣੇ ਜਿਹੜੇ ਸੜਕਾਂ ਨੂੰ ਸਾਫ਼ ਰੱਖਣ ਵਾਲਾ, ਤੁਹਾਨੂੰ ਯਾਦ ਹੋਣਾ ਕਿ ਜਿਸ ਵੇਲੇ ਸਵੇਰ ਦਾ ਟਾਈਮ ਹੁੰਦਾ ਸੀ ਤੇ ਹਰ ਘਰ ਚੋਂ ਜਿਹੜੀ ਔਰਤ ਨਿਕਲ ਕੇ ਉਹਨੇ ਬੌਕਰ ਦੇ ਨਾਲ ਆਪਣਾ ਵਿਹੜਾ ਆਪਣਾ ਜਿਹੜਾ ਥੜਾ ਹੁੰਦਾ ਸੀ ਉਹਨੂੰ ਹੁੰਜਣਾ, ਸੜਕ ਨੂੰ ਹੁੰਜਣਾ, ਔਰ ਸੂਰਜ ਨਿਕਲਣ ਤੋਂ ਪਹਿਲੇ ਪੂਰੀਆਂ ਗਲੀਆਂ ਜਿਹੜੀਆਂ ਬਿਲਕੁਲ ਸਾਫ਼ ਹੋਈਆਂ ਹੁੰਦੀਆਂ ਸੀ, ਸਾਫ਼ ਸੁਥਰੀਆਂ ਇਸੇ ਤਰ੍ਹਾਂ ਦੀਆਂ। ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ। ਪ੍ਰੋਫੈਸਰ ਸਾਹਿਬ ਮੈਂ ਇਸ ਸਿਲਸਿਲੇ ਚੋਂ ਕਿ ਗੁਜ਼ਰਿਆ ਤੇ ਇਹਨਾਂ ਨੂੰ ਆਮ ਲੋਕੀ ਨਾ ਬੜੀ ਹਕੀਰ ਦੀ ਨਜ਼ਰ ਨਾਲ ਵੇਖਦੇ ਨੇ, ਜਿਨ੍ਹਾਂ ਨੂੰ ਇਹ ਕਹਿ ਦਿੰਦੇ ਨੇ ਚੂੜੇ ਉਹ ਨਹੀਂ ਨੇ। ਚੂੜੇ ਯਕੀਨ ਕਰੋ ਅਸੀਂ ਆ, ਉਹ ਸਫਾਈ ਵਾਲੇ ਨੇ ਜਿਹੜੇ ਸਫਾਈ ਤੁਹਾਡੀ ਕਰਕੇ ਜਾਂਦੇ ਨੇ। ਸਫਾਈ ਵਾਲੇ ਤੇ ਫਿਰ ਉਹ ਇੱਕ ਦਿਨ ਮੈਨੂੰ ਉਹ ਕਹਿਣ ਲੱਗਾ, ਕਹਿੰਦਾ ਜੀ ਸਾਡੀ ਜਿਹੜੀ ਤਾਰੀਖ ਹੈ ਨਾ, ਇਹ ਹਿੰਦੁਸਤਾਨ ਦੇ ਵਿੱਚ ਇੱਕ ਕੌਮ ਹੁੰਦੀ ਸੀ ਜਿਨ੍ਹਾਂ ਨੂੰ ਹੁਣ ਚੂੜਾ ਪਤਾ ਨਹੀਂ ਕਿਉਂ ਕਿਹਾ ਜਾਂਦਾ ਸੀ। ਉਹ ਸਫਾਈ ਸੁਥਰਾਈ ਰੱਖਣ ਦੇ ਕਾਇਲ ਸਨ, ਮਾਹਿਰ ਸਨ, ਉਹਦੇ ਉਹ ਸ਼ੌਕੀਨ ਸਨ। ਇਹ ਵੇਖਦੇ ਅੰਗਰੇਜ਼ ਨੇ ਉਹਨਾਂ ਨੂੰ ਜਨਾਬ ਸਫਾਈ ਸੁਥਰਾਈ ਤੇ ਹੀ ਭਰਤੀ ਕਰ ਲਿਆ। ਉਸ ਤੋਂ ਬਾਅਦ ਉਹਨਾਂ ਦੇ ਨਾਲ ਨਫ਼ਰਤ ਵੀ ਬਣ ਗਈ ਹੈ, ਉਹਨਾਂ ਦੇ ਨਾਲ ਜਿਹੜਾ ਕਰੈਤ ਵੀ ਬਣ ਗਈ, ਉਹਨਾਂ ਦੇ ਭਾਂਡੇ ਵੱਖਰੇ ਰੱਖੇ ਹੁੰਦੇ ਨੇ
ਤੇ ਕਈ ਦਫਾ ਤਾਂ ਇਤਫਾਕ ਹੀ ਹੋਇਆ ਜੀ, ਮਤਲਬ ਪਹਿਲੇ ਤਾਂ ਮੈਨੂੰ ਵੀ ਥੋੜਾ ਮਹਿਸੂਸ ਹੋਵੇ ਵੀ ਯਾਰ ਇਹ ਬੰਦੇ ਕਾਲਾਂ ਕਰਦੇ ਨੇ ਤੇ ਸਾਡਾ ਸੀਵਰੇਜ ਤੇ ਸਾਡੀ ਸੜਕ ਤੇ ਸਾਡੀ ਸਫਾਈ ਕਰਵਾ ਦਿਓ ਜੀ। ਖੈਰ ਬਹਰਹਾਲ ਉਸ ਤੋਂ ਬਾਅਦ ਕਿਸੇ ਨੇ ਸਮਝਾਇਆ ਯਾਰ ਇਹੀ ਇਹਦਾ ਹਿੱਸਾ ਹੈ, ਇਹ ਆਪਣਾ ਸਫਾਈ ਹੈ ਤੇ ਨਿਸਫ ਇਮਾਨ। ਫਿਰ ਉਸ ਤੋਂ ਬਾਅਦ ਮੈਂ ਉਹਨਾਂ ਲੋਕਾਂ ਦੇ ਨਾਲ ਮਤਲਬ ਫਿਰ ਕਾਫੀ ਅਟੈਚ ਰਿਹਾ। ਕਈ ਦਫਾ ਇਹ ਹੋਣਾ ਜੇ ਕਿਸੇ ਦਾ ਵੀ ਬੂਹਾ ਖੜਕਾ ਕੇ ਕਹਿਣਾ ਬੀਬੀ ਜ਼ਰਾ ਪਾਣੀ ਤੇ ਦੇਣਾ, ਤੇ ਉਹ ਜੇ ਪੁੱਛਣਾ ਉਹਨਾਂ ਨੇ ਕੌਣ, ਤੇ ਮਤਲਬ ਇਹਨਾਂ ਨੇ ਜਿਹੜੇ ਕ੍ਰਿਸਚਨ ਹੁੰਦੇ ਜੀ, ਅੱਜ ਮੈਂ ਚਲੋ ਚੂੜੇ ਕਹਿ ਲਓ, ਉਹਨੇ ਦੱਸਣਾ ਜੀ ਤਾਰਕ ਆ ਤੁਹਾਡੇ ਭਾਂਡੇ ਬਾਹਰ ਪਏ ਜੀ। ਹਾਂਜੀ, ਉਹ ਕਿਸੇ ਨੇ ਇੱਕ ਅੱਧੀ ਵਾਰੀ ਉਹ ਬੋਤਲ ਪਾਣੀ ਦੀ ਫੜਾਤੀ ਤੇ ਪੂਰੇ ਮਹੱਲੇ 'ਚ ਉਹਨਾਂ ਨੇ ਕਿਹਾ ਜੀ ਗਲਾਸ ਤੁਹਾਨੂੰ ਉਧਰੋਂ ਲੱਭੇਗਾ ਉਧਰ। ਮੈਂ ਕਿਹਾ ਮਤਲਬ ਮੇਰੇ ਦਿਲ 'ਚ ਜੋ ਵੀ ਫਿਰ ਨਿਕਲੀ ਉਹ ਇਹ ਚੀਜ਼ਾਂ ਨੇ। ਮਤਲਬ ਅਸੀਂ ਇੱਕ ਦੂਸਰੇ ਨੂੰ ਔਰ ਆਪਣਾ ਮਨ ਸਾਫ਼ ਕਰ ਲਈਏ, ਆਪਣਾ ਵਿਹੜਾ ਆਪਣਾ ਅੰਦਰ ਸਾਫ਼ ਕਰ ਲਈਏ, ਤੇ ਮੇਰਾ ਖਿਆਲ ਹੈ ਅੱਲਾ ਦਾ ਸ਼ੁਕਰ ਹੈ। ਔਰ ਇਹ ਚੀਜ਼ਾਂ ਸਾਡੇ ਤੁਹਾਡੇ ਮਜ਼ਹਬਾਂ ਦੀਆਂ ਯੂਰਪੀਅਨਸ ਨੇ ਅਬਰੋਡ ਨੇ ਅਡੋਪਟ ਕੀਤੀਆਂ। ਅੱਜ ਉਹਨਾਂ ਦੀਆਂ ਸਫਾਈਆਂ ਦੀ ਤੁਸੀਂ ਮਿਸਾਲਾਂ ਦਿੰਦੇ ਜੇ, ਅੱਜ ਉਹਨਾਂ ਦੇ ਡਿਸਿਪਲਿਨ ਦੀਆਂ ਮਿਸਾਲਾਂ ਦਿੰਦੇ ਜੇ। ਇਹ ਇਹੀ ਹੋਇਆ ਕਿ ਉਹਨਾਂ ਨੇ ਤੁਹਾਡਾ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਸਬਕ, ਗੁਰੂ ਗ੍ਰੰਥ ਸਾਹਿਬ ਦੀਆਂ ਹਦਾਇਤ, ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀਆਂ, ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਦੀਆਂ ਉਹ ਮਿਸਾਲਾਂ ਜੋ ਉਹਨਾਂ ਨੇ ਸਾਨੂੰ ਦਿੱਤੀਆਂ ਸੀ ਵੀ ਇਸ ਤੇ ਜ਼ਿੰਦਗੀ ਗੁਜ਼ਾਰੋਗੇ ਤੇ ਕਾਮਯਾਬ ਰਹੋਗੇ ਦੁਨੀਆ 'ਚ ਵੀ ਤੇ ਆਖਿਰਤ 'ਚ ਵੀ। ਇਹ ਤੁਸੀਂ ਤੇ ਭੁੱਲ ਗਏ ਤੇ ਛੱਡ ਗਏ, ਤੇ ਇਹ ਉਹਨਾਂ ਨੇ ਅਪਣਾ ਲਈਆਂ। ਅੱਜ ਉਹ ਮਾਸ਼ਾਅੱਲਾ ਤਰੱਕੀ 'ਚ ਨੇ, ਮਹਾ ਤਰੱਕੀ 'ਚ ਨੇ, ਬਿਹਤਰੀਨ ਨੇ। ਤੇ ਇਹ ਮਾਮਲਾਤ ਨੇ ਜੀ। ਇੰਨੀ ਕੁ ਮੇਰੀ ਗੱਲ ਸੀ, ਤੇ ਤੁਹਾਡਾ ਬਹੁਤ ਸ਼ੁਕਰੀਆ ਸਾਰੇ ਸੱਜਣਾ ਬੇਲੀਆਂ ਦਾ ਕਿ ਤੁਸੀਂ ਜਨਾਬ ਸੁਣਿਆ ਮੈਨੂੰ, ਅੱਜ ਮੈਨੂੰ ਮੌਕਾ ਮਿਲਿਆ, ਬੜਾ ਅੱਛਾ ਲੱਗਿਆ। ਪ੍ਰੋਫੈਸਰ ਸਾਹਿਬ ਤੇ ਸਰ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਾਹਿਬ, ਤੁਸੀਂ ਬਹੁਤ ਮਿਹਰਬਾਨੀ। ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ। ਤੁਸੀਂ ਜਿਸ ਮਹਿਕਮੇ ਵਿੱਚ ਰਹਿ ਕੇ ਉਸ ਦੇ ਨਿਜ਼ਾਮ ਦੇ ਵਿੱਚ ਰਹਿ ਕੇ ਉਸ ਦੇ ਖਿਲਾਫ ਗੱਲ ਕਰਨਾ ਬੜਾ ਔਖਾ ਹੁੰਦਾ, ਤੁਸੀਂ ਉਹ ਗੱਲ ਖੁੱਲ ਕੇ ਕਹੀ ਹੈ। ਤੇ ਫਿਰ ਜੋ ਸਾਡੇ ਘਰਾਂ ਦੇ ਹਾਲਾਤ ਨੇ ਉਸ ਬਾਰੇ ਵੀ ਗੱਲ ਕੀਤੀ, ਕਿਸ ਤਰ੍ਹਾਂ ਅਸੀਂ ਪਾਣੀ ਜ਼ਾਇਆ ਕਰ ਰਹੇ ਹਾਂ। ਦੇਖੋ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਕਮੈਂਟਸ ਵਿੱਚ ਉਹ ਗੱਲਾਂ ਕਰ ਰਹੇ ਨੇ ਜਿਹੜੀ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਸ ਗੱਲਬਾਤ ਵਿੱਚ ਦਿਲਚਸਪੀ ਨਹੀਂ। ਅਸੀਂ ਜਾਣਦੇ ਹਾਂ ਇਹ ਰੋਜ਼ ਵਾਲਾ ਐਂਟਰਟੇਨਿੰਗ ਪ੍ਰੋਗਰਾਮ ਨਹੀਂ, ਐਂਟਰਟੇਨਮੈਂਟ ਨਹੀਂ ਹੈ ਇਸ ਵਿੱਚ ਅਸੀਂ ਉਹ ਗੱਲ ਕਰ ਰਹੇ ਹਾਂ ਜਿਸ ਸਾਨੂੰ ਲੋੜ ਹੈ ਗੱਲ ਕਰਨ ਦੀ। ਦੋਸਤੋ ਗੁੱਸਾ ਨਾ ਕਰਿਓ, ਐਂਟਰਟੇਨਮੈਂਟ ਜਿੱਥੇ ਸਾਡੀ ਜ਼ਰੂਰਤ ਹੈ, ਅਸੀਂ ਚਾਹੁੰਦੇ ਕਿ ਸਾਡੇ ਦਿਲਜੋਈ ਹੋਵੇ, ਵਧੀਆ ਐਂਟਰਟੇਨਮੈਂਟ ਹੋਵੇ, ਪਰ ਉਹ ਤਾਂ ਹੋ ਸਕਦੀ ਜੇ ਅਸੀਂ ਜ਼ਿੰਦਾ ਰਵਾਂਗੇ। ਜੇ ਸਾਡੀ ਆਉਣ ਵਾਲੀ ਨਸਲਾਂ ਜੇ ਜ਼ਿੰਦਾ ਹੀ ਨਾ ਰਹਿ ਸਕੇ ਪਾਣੀ ਬਗੈਰ, ਤੇ ਫਿਰ ਕੀ ਫਾਇਦਾ ਹੈ ਸਾਰੀ ਗੱਲਾਂ ਕਰਨ ਦਾ। ਅੱਜ ਪਾਣੀ ਬੋਤਲਾਂ ਵਿੱਚ ਵਿਕ ਰਿਹਾ, ਮੇਰੇ ਕੋਲ ਬੋਤਲ ਹੈ, ਮੈਂ ਪਾਣੀ ਬੋਤਲਾਂ ਤੋਂ ਖਰੀਦ ਰਹੇ ਹਾਂ। ਕਿਉਂ ਖਰੀਦ ਰਹੇ ਪਾਣੀ ਵਰਗੀ ਚੀਜ਼ ਜੋ ਕਿ ਸਾਡੇ ਲਈ ਆਮ ਸੀ। ਪਿਆਊ ਹਰ ਪਿੰਡ ਹਰ ਸ਼ਹਿਰ ਸੜਕਾਂ ਤੇ ਪਿਆਊ ਸਨ, ਘੜੇ ਹੁੰਦੇ ਸਨ, ਅਸੀਂ ਘੜੇ ਤੋਂ ਮੁਫਤ ਪਾਣੀ ਲੈਂਦੇ ਸੀ, ਪੀਂਦੇ ਸੀ। ਇਹ ਸਾਨੂੰ ਕੁਦਰਤ ਨੇ ਦਿੱਤੀ ਜਿਹੜੀ ਚੀਜ਼ ਹੈ। ਅੱਜ ਅਸੀਂ ਬੋਤਲਾਂ ਵਿੱਚ ਖਰੀਦ ਕੇ ਪਾਣੀ ਪੀ ਰਹੇ ਹਾਂ। ਕਿਉਂ ਪੀ ਰਹੇ ਹਾਂ? ਕਿਉਂਕਿ ਇਹਦੀ ਅਵੇਲੇਬਿਲਿਟੀ ਘਟ ਰਹੀ ਹੈ। ਸੋ ਜ਼ਰਾ ਸੋਚਿਓ ਇਸ ਬਾਰੇ ਦੋਸਤੋ। ਅਸੀਂ ਤੁਹਾਡੇ ਸਾਡੇ ਸਾਰਿਆਂ ਦੀ ਆਉਣ ਵਾਲੀ ਨਸਲਾਂ ਦੇ ਭਲੇ ਲਈ ਇਹ ਗੱਲਬਾਤ ਕਰ ਰਹੇ ਹਾਂ। ਗੁੱਸਾ ਨਾ ਕਰੋ, ਅਸੀਂ ਥੋੜੀ ਬਹੁਤ ਐਂਟਰਟੇਨਮੈਂਟ ਦੀ ਵੀ ਗੱਲ ਕਰਦੇ ਰਹਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਜੀ ਨਾਸਰ ਸਾਹਿਬ ਵੀ ਖਾਸੀ ਦੇਰ ਤੋਂ ਲਿੰਕ ਸ਼ੇਅਰ ਕਰ ਰਹੇ ਆ ਅੱਜ, ਕਿਉਂਕਿ ਗੱਲ ਜਿਹੜੀ ਹੈ ਜੀ ਬੜੀ ਸੀਰੀਅਸ ਹੈ। ਸਾਡੇ ਦੋਸਤ ਸਾਡਾ ਸਾਥ ਨਹੀਂ ਦੇ ਰਹੇ, ਸਾਡਾ ਗੱਲ ਨਹੀਂ ਕਰ ਰਹੇ। ਕੋਈ ਗੱਲ ਨਹੀਂ, ਤੁਸੀਂ ਤੁਹਾਨੂੰ ਚੰਗੀ ਲੱਗੇ ਗੱਲ ਜ਼ਰੂਰ ਕਮੈਂਟ ਕਰਕੇ ਦੱਸੋ, ਸ਼ੇਅਰ ਕਰੋ, ਇਸ ਗੱਲਬਾਤ ਨੂੰ ਸ਼ੇਅਰ ਕਰੋ ਦੋਸਤਾਂ ਦੇ ਨਾਲ। ਜਿਹੜੀ ਬਾਰ-ਬਾਰ ਅਸੀਂ ਗੱਲ ਕਰਦੇ ਹਾਂ ਕਿ ਪਾਣੀ ਡੂੰਘੇ ਕਿਉਂ ਹੋ ਗਏ। ਸਜਾਦੇ ਜੋ ਜਿੱਥੇ ਤੁਸੀਂ ਰਹਿੰਦੇ ਉੱਥੇ ਪਾਣੀ ਦਾ ਲੈਵਲ ਹੁਣ ਕਿੰਨਾ ਥੱਲੇ ਹੈ ਪਾਣੀ ਜੀ ਉੱਥੇ? ਬਿਲਕੁਲ ਸਰ, ਜਿਵੇਂ ਆਪਣੇ ਤੁਹਾਡੇ ਚੜ੍ਹਦੇ ਪੰਜਾਬ ਦੇ ਦੋਸਤਾਂ ਨੇ ਗੱਲ ਕੀਤੀ ਹੈ ਜਾਂ ਡਾਕਟਰ ਸਾਹਿਬਾਂ ਨੇ ਜਿਹੜਾ ਦੱਸਿਆ ਸੀਗਾ, ਬਿਲਕੁਲ ਉਸੇ ਤਰ੍ਹਾਂ ਦੀ ਸੂਰਤ ਹਾਲ ਇੱਥੇ ਹੈ ਸਾਡੇ ਪਾਕਿਸਤਾਨ ਦੇ ਵਿੱਚ ਵੀ, ਖਾਸ ਕਰ ਪੰਜਾਬ ਦੇ ਵਿੱਚ ਵੀ। ਤੇ ਤੁਸੀਂ ਦੇਖੋ ਕਿ ਸ਼ੁਰੂ ਦੇ ਵਿੱਚ 25 ਤੋਂ 30 ਫੁੱਟ ਜਿਹੜਾ ਖੂਹ ਹੁੰਦਾ ਸੀਗਾ, ਔਰ ਥੱਲੇ ਕੋਈ 50-60 ਫੁੱਟ ਦਾ ਜਿਹੜਾ ਬੋਰ ਹੁੰਦਾ ਸੀਗਾ। ਹੁਣ ਇਹ ਹੈ ਕਿ ਖੂਹ ਜਿਹੜੇ ਨੇ ਉਹ ਤਕਰੀਬਨ 80-90 ਫੁੱਟ ਤੇ ਚਲੇ ਗਏ ਨੇ, ਤੇ ਕੋਈ 250-300 ਤੇ ਥੱਲੇ ਬੋਰ ਚਲਾ ਗਿਆ। ਯਾਨੀ ਇੱਥੇ ਵੀ ਉਹੀ ਸੂਰਤ ਹੈ, ਪਾਣੀ ਜਿਹੜੇ ਥੱਲੇ ਚਲੇ ਗਏ ਨੇ। ਵਜ੍ਹਾ ਕੀ ਸੀ, ਕਿਉਂ ਇੰਨਾ ਹੋਇਆ ਇਹੀ ਹੈ ਕਿ ਜਿਵੇਂ ਕਾਸ਼ਤ ਵਧੀ ਹੈ, ਲੋਕਾਂ ਨੇ ਫਸਲਾਂ ਜ਼ਿਆਦਾ ਕਾਸ਼ਤ ਕਰਨੀਆਂ ਸ਼ੁਰੂ ਕਰ ਦਿੱਤੀਆਂ, ਔਰ ਉਹ ਫਸਲਾਂ ਜਿਨ੍ਹਾਂ ਨੂੰ ਜ਼ਿਆਦਾ ਪਾਣੀ ਚਾਹੀਦਾ ਸੀਗਾ ਤੇ ਜ਼ਿਆਦਾ ਪੈਦਾਵਾਰ ਚਾਹੀਦੀ ਸੀ, ਉਹਦੇ ਨਾਲ ਫਿਰ ਪਾਣੀ ਦੀ ਵੀ ਜ਼ਰੂਰਤ ਸੀ। ਤੁਹਾਡਾ ਨਹਿਰਾਂ ਦਾ ਪਾਣੀ ਜਿਹੜਾ ਵਾ ਉਹ ਘਟਣਾ ਸ਼ੁਰੂ ਹੋ ਗਿਆ, ਬਾਰਿਸ਼ਾਂ ਘਟ ਗਈਆਂ, ਦਰਿਆਵਾਂ ਦੇ ਵਿੱਚ ਪਾਣੀ ਘਟ ਗਿਆ। ਫਿਰ ਲੋਕਾਂ ਨੇ ਟਿਊਬਵੈੱਲ ਲਾਉਣੇ ਸ਼ੁਰੂ ਕਰ ਦਿੱਤੇ, ਬੋਰ ਲਾਉਣੇ ਸ਼ੁਰੂ ਕਰਤੇ। ਪਹਿਲੇ ਤਾਂ ਸੁਣੀਦਾ ਹੁੰਦਾ ਸੀ ਕਿ ਪਿੰਡ ਦੇ ਵਿੱਚ 2 ਜਾਂ 3 ਟਿਊਬਵੈੱਲ ਹੁੰਦੇ ਸੀਗੇ, ਅੱਜ ਤੋਂ 40 ਸਾਲ ਪਹਿਲੇ। ਤੇ ਹੁਣ ਮੈਂ ਅਗਰ ਦੇਖਾਂ ਆਪਣੇ ਪਿੰਡ ਦੇ ਵਿੱਚ ਤੇ
ਘੱਟੋ ਘੱਟ ਵੀ ਹੋਏ ਤੇ 30-40 ਜਿਹੜੇ ਟਿਊਬਵੈਲ ਜਿਹੜੇ ਉਹ ਲੱਗ ਗਏ ਹੋਣੇ। ਉਹ ਹੁਣ ਕਿੰਨਾ ਪਾਣੀ ਜਿਹੜਾ ਅੱਛਾ ਇਹ ਹੀ ਨਹੀਂ ਹੋਇਆ, ਸਿਰਫ ਤੁਸੀਂ ਦੇਖੋ ਕਿ ਹਰ ਘਰ ਦੇ ਵਿੱਚ ਵੀ ਟਿਊਬਵੈਲ ਲੱਗ ਗਿਆ ਹੁਣ, ਡੌਂਕੀ ਜਿਹੜੇ ਪੰਪ ਲੱਗ ਗਏ ਨੇ, ਹਾਂਜੀ ਉਹ ਵੀ ਤਾਂ ਸਾਰਾ ਦਿਨ ਜਿਹੜੇ ਉਹ ਚੱਲ ਰਹੇ ਨੇ। ਅਗਰ ਇੱਕ ਪਿੰਡ ਦੇ ਵਿੱਚ 1000 ਘਰ ਨੇ, ਤੁਸੀਂ ਉਹ ਦੇਖੋ ਕਿ 1000 ਘਰਾਂ ਦੇ ਵਿੱਚ ਉਹ ਕਿੰਨੇ ਟਿਊਬਵੈਲ ਬਣਦੇ ਨੇ, ਅਗਰ ਉਹਨਾਂ ਦਾ ਇੱਕ ਮੇਜਰਮੈਂਟ ਕਰ ਲਈ ਜਾਵੇ ਕਿ ਕਿੰਨਾ ਪਾਣੀ ਜਿਹੜਾ ਉਹ ਨਿਕਲ ਰਿਹਾ। ਲੋਕ ਟੈਂਕੀਆਂ ਬਣਾਈਆਂ ਹੋਈਆਂ ਨੇ, ਉਹ ਚੱਲ ਰਹੇ ਨੇ। ਬਾਕੀ ਵੀ ਸਮਝ ਲਓ ਕਿ ਉਹ ਆਪਣਾ ਫਰਸ਼ ਜਿਹੜੇ ਨੇ ਧੋਤੇ ਜਾ ਰਹੇ ਨੇ। ਅੱਛਾ, ਫਿਰ ਪਹਿਲੇ ਹੁੰਦੇ ਸੀ ਟੋਏ ਹੁੰਦੇ ਸੀ ਤੇ ਘਰਾਂ ਦੇ ਬਾਹਰ, ਕਿ ਪਤਾ ਹੁੰਦਾ ਸੀ ਯਾਰ ਪਾਣੀ ਘੱਟ ਡੋਲੋ, ਟੋਏ ਵਾਲਾ ਪਾਣੀ ਜਿਹੜਾ ਨਾ ਫਿਰ ਕੱਢਣਾ ਪੈਣਾ, ਬਾਹਰ ਜਾ ਕੇ ਸੁੱਟਣਾ ਪਏਗਾ। ਤੇ ਹੁਣ ਉਹ ਸੀਵਰੇਜ ਆ ਗਏ ਨੇ। ਹੁਣ ਇਹ ਵੀ ਗੱਲ ਮੁੱਕ ਗਈ ਹੈ ਕਿ ਜਿੰਨਾ ਮਰਜ਼ੀ ਤੁਸੀਂ ਪਾਣੀ ਜਿਹੜਾ ਡੋਲੀ ਜਾਓ, ਉਹਦਾ ਅਹਿਸਾਸ ਹੀ ਕੋਈ ਨਹੀਂ ਹੁੰਦਾ। ਤੇ ਇਹ ਚੀਜ਼ਾਂ ਹੈ ਨੇ ਜਿਹੜੀਆਂ ਹੁਣ ਚੱਲ ਰਹੀਆਂ ਨੇ, ਔਰ ਇਹਦੇ ਵਾਸਤੇ ਹੁਣ ਕੋਈ ਨਾ ਕੋਈ ਤਾਂ ਸਾਨੂੰ ਜਿਹੜਾ ਉਹਦਾ ਕੋਈ ਹੱਲ ਜਿਹੜਾ ਕਰਨਾ ਪਏਗਾ। ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਕਿਵੇਂ ਰੋਕ ਸਕਦੇ ਹਾਂ? ਦਰਖਤ ਜਿਹੜੇ ਨੇ ਧਰਮ ਦਾ ਹਿੱਸਾ ਸੀ ਦਾ ਦਰਖਤ ਲਾਉਣਾ, ਦਰਖਤ ਨੂੰ ਕੱਟਣਾ ਜਿਹੜਾ ਬੁਰਾ ਸਮਝਿਆ ਜਾਂਦਾ ਸੀ, ਤਾਂ ਇੱਕ ਸ਼ਾਖ ਕਹਿੰਦੇ ਸੀ ਦਰਖਤ ਦੀ ਜਿਹੜੀ ਹੈ ਉਹਨੂੰ ਤੋੜਨਾ ਜਿਹੜਾ ਵਾ ਉਹ ਗੁਨਾਹ ਵਾ। ਤੇ ਲੇਕਿਨ ਹੁਣ ਕੀ ਹੋਇਆ ਕਿ ਅਸੀਂ ਦਰਖਤ ਜਿਹੜੇ ਨੇ ਵੱਢ ਦਿੱਤੇ ਨੇ, ਹੁਣ ਤਾਂ ਰਹਿ ਹੀ ਕੋਈ ਨਹੀਂ ਗਿਆ। ਹਰ ਚੀਜ਼ ਜਿਹੜੀ ਅਸੀਂ ਖਤਮ ਕਰ ਦਿੱਤੀ ਹੈ। ਉਹਦੇ ਨਾਲ ਇਹ ਹੋਇਆ ਕਿ ਮੌਸਮ ਵੀ ਬਦਲ ਗਏ ਨੇ, ਬਾਰਿਸ਼ਾਂ ਘੱਟ ਹੋਣ ਲੱਗ ਪਈਆਂ ਵਾ। ਤੇ ਹੁਣ ਹਰ ਬੰਦੇ ਦੀ ਜ਼ਿੰਮੇਵਾਰੀ ਇਹੀ ਹੈ ਕਿ ਉਹ ਆਪਣੇ ਤੌਰ ਤੇ ਸੋਚੇ ਹੁਣ ਘਰ ਦੇ ਵਿੱਚ ਕਿਵੇਂ ਚੀਜ਼ਾਂ ਨੂੰ ਜਿਹੜਾ ਵਾ ਅਸੀਂ ਮੈਨੇਜ ਕਰਨਾ, ਕਿ ਘੱਟ ਤੋਂ ਘੱਟ ਜਿਹੜਾ ਪਾਣੀ ਇਸਤੇਮਾਲ ਕਰੀਏ। ਆਦਲ ਸਾਹਿਬ ਨੇ ਹੁਣੇ ਗੱਲ ਕੀਤੀ ਸੀ ਕਿ ਅਸੀਂ ਬਰਸ਼ ਕਰਨਾ ਹੁੰਦਾ ਵਾ, ਦੰਦ ਜਿਹੜੇ ਆ ਸਾਫ਼ ਕਰਨੇ ਹੁੰਦੇ ਆ, ਤੇ ਨਾਲ ਹੀ ਅਸੀਂ ਉਹ ਵਾਸ਼ ਬੇਸਨ ਦੀ ਜਿਹੜੀ ਟੂਟੀ ਜਿਹੜੀ ਅਸੀਂ ਚਲਾ ਲੈਂਦੇ, ਜਿੰਨੀ ਦੇਰ ਤੱਕ ਕਰਦੇ ਰਹਿੰਦੇ ਉਹ ਪਾਣੀ ਜਿਹੜਾ ਵਗਦਾ ਰਹਿੰਦਾ। ਇਸੇ ਤਰ੍ਹਾਂ ਸ਼ੇਵ ਕਰਨੀ ਹੋਵੇ ਤੇ ਵਾਸ਼ ਬੇਸਨ ਜਿਹੜਾ ਖੋਲਿਆ ਹੁੰਦਾ। ਤੇ ਆ ਸਾਨੂੰ ਆਪਣੀਆਂ ਆਦਤਾਂ ਜਿਹੜੀਆਂ ਵੀ ਬਦਲਣੀਆਂ ਪੈਣਗੀਆਂ ਕਿ ਸ਼ੇਵ ਅਗਰ ਕਰਨੀ ਹੈ ਤੇ ਪਿਆਲੀ ਦੇ ਵਿੱਚ ਪਾਣੀ ਲਈਏ ਜਿੰਨੀ ਸਾਡੀ ਜ਼ਰੂਰਤ ਹੈ। ਇਸੇ ਤਰ੍ਹਾਂ ਅਸੀਂ ਅਗਰ ਹੋਰ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਹੈ, ਕੋਈ ਨਹਾਉਣ ਧੋਣ ਵਾਲਾ ਕੰਮ ਕਰਨਾ ਹੈ, ਘੱਟ ਤੋਂ ਘੱਟ ਜਿਹੜਾ ਪਾਣੀ ਅਸੀਂ ਜਿਹੜਾ ਇਸਤੇਮਾਲ ਕਰੀਏ। ਅਗਰ ਇਹ ਰਫ਼ਤਾਰ ਇਹੀ ਰਹੀ ਪਾਣੀ ਇਸਤੇਮਾਲ ਕਰਨ ਦੀ, ਤੇ ਫਿਰ ਫਸਲਾਂ ਨੂੰ ਤੇ ਕੀ ਹੈ, ਸਾਨੂੰ ਪੀਣ ਨੂੰ ਵੀ ਪਾਣੀ ਨਹੀਂ ਲੱਭੇਗਾ। ਜਿਹੜਾ ਪਾਣੀ ਹੁਣ ਲੱਭ ਵੀ ਰਿਹਾ ਸਾਨੂੰ, ਉਹ ਪਾਣੀ ਕੀ ਹੈ, ਉਹਦੇ ਵਿੱਚ ਕੈਮੀਕਲ ਐਸੇ ਮਿਲੇ ਹੋਏ ਨੇ, ਔਰ ਸੀਵਰੇਜ ਜਿਹੜਾ ਪਾਣੀ ਹੈ ਉਹ ਮਿਲਿਆ ਹੋਇਆ ਪੀਣ ਵਾਲੇ ਪਾਣੀ ਦੇ ਵਿੱਚ, ਜਿਹਦੇ ਨਾਲ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ। ਤੇ ਇਸ ਵਜ੍ਹਾ ਤੋਂ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਨੂੰ ਖਿਆਲ ਰੱਖਣਾ ਪਏਗਾ। ਤੇ ਸਾਡੇ ਨਾਲ ਹਰਜੀਤ ਸਿੰਘ ਸਾਹਿਬ ਵੀ ਜੁੜੇ ਹੋਏ ਨੇ, ਆਲਖ ਸਾਹਿਬ, ਤੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਤੇ ਜੀ ਆਲਖ ਸਾਹਿਬ, ਤੁਸੀਂ ਵੀ ਕੋਈ ਗੱਲਬਾਤ ਸਾਂਝੀ ਕਰੋ। अस्सलाम वालेकुम, सत श्री अकाल ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ। ਮੈਂ ਦੋ ਗੱਲਾਂ ਕਰਨੀਆਂ ਜੀ। ਇੱਕ ਤਾਂ ਇਹ ਆ ਵੀ ਆਪਣੇ ਤੁਸੀਂ ਵੇਖ ਲਓ ਅੱਜ ਤੋਂ 35-40 ਸਾਲ ਪਹਿਲਾਂ ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਨਹੀਂ ਸੀ ਹੁੰਦਾ। ਤੇ ਮਤਲਬ ਬਹੁਤ ਇਹੋ ਜਿਹੀਆਂ ਬਿਮਾਰੀਆਂ ਆ ਜਿਹੜਾ ਹੁਣ ਕਹਿੰਦੇ ਜੀ ਥਾਇਰਾਇਡ ਵੱਧ ਗਿਆ ਆ, ਥਾਇਰਾਇਡ ਘਟ ਗਿਆ ਆ, ਜਾਂ ਮਤਲਬ ਕਿਸੇ ਦਾ ਯੂਰੀਆ, ਕੋਲੈਸਟਰੋਲ, ਇਹ ਬਿਮਾਰੀਆਂ। ਮਤਲਬ ਅਸੀਂ ਯੂਰੀਆ ਬਹੁਤ ਜ਼ਿਆਦਾ ਯੂਜ਼ ਕੀਤਾ ਆ ਪੱਠਿਆਂ ਦੇ ਉੱਤੇ, ਕਣਕਾਂ ਦੇ ਵਿੱਚ, ਝੋਨਿਆਂ ਤੇ, ਸਾਰਾ ਕੁਛ। ਮਤਲਬ ਯੂਰੀਆ ਨੂੰ ਅਸੀਂ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਆ ਤੇ ਉਹਦੇ ਬੜੇ ਜ਼ਿਆਦਾ ਇਫੈਕਟ ਹੋਏ ਆ ਤੇ ਸਾਡੀ ਸਿਹਤ ਦੇ ਉੱਤੇ ਵੀ। ਹੁਣ ਦੂਜੀ ਗੱਲ ਇਹ ਆ ਵੀ ਜਿਹੜੇ ਅਸੀਂ ਮੱਝਾਂ ਨੂੰ ਟੀਕੇ ਲਾਉਣੇ ਆ, ਜਿਹੜੇ ਮੱਝਾਂ ਨੂੰ ਟੀਕੇ ਲੱਗਦੇ ਆ ਨਾ, ਉਹ ਤਾਂ ਇੰਨੇ ਜ਼ਿਆਦਾ ਨੁਕਸਾਨਦੇਹ ਆ ਵੀ ਉਹ ਆਪਣੀ ਆਉਣ ਵਾਲੀ ਨਸਲ ਤੇ ਫਰਕ ਪਾਉਂਦੇ ਪਏ ਆ। ਵੀ ਬੱਚੀਆਂ ਪ੍ਰੀ ਮੈਚੋਰ, ਉਹਨਾਂ ਨੂੰ ਕਿੱਥੇ 12-13 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਦੇ ਪੀਰੀਅਡ ਸਟਾਰਟ ਹੋਣੇ ਚਾਹੀਦੇ, ਪਰ ਇਹ ਜਿਹੜਾ ਦੁੱਧ ਪੀਂਦੇ ਆ ਬੱਚੇ, ਉਹ ਮਤਲਬ ਉਹਨਾਂ ਨੂੰ 9-9 ਸਾਲ, 10-10 ਸਾਲ ਦੀ ਉਮਰ ਦੇ ਵਿੱਚ ਮਤਲਬ ਉਹਨਾਂ ਦੇ ਇਹ ਸਿਸਟਮ ਸਟਾਰਟ ਹੋ ਜਾਂਦਾ ਆ ਤੇ ਉਹਨਾਂ ਦੀ ਗਰੋਥ ਦੇ ਉੱਤੇ ਬੜਾ ਜ਼ਿਆਦਾ ਮਾੜਾ ਅਸਰ ਪੈਂਦਾ ਆ। ਵੀ ਉਹਨਾਂ ਦਾ ਕੱਦ ਕਾਠ ਨਹੀਂ ਓਨਾ ਹੁੰਦਾ। ਇਹ ਤੁਸੀਂ ਵੇਖ ਲਓ ਵੀ ਹੁਣ ਅੱਜ ਕੱਲ੍ਹ ਦੀ ਜਿਹੜੀ ਪਨੀਰੀ ਆ, ਉਹਨਾਂ ਦੇ ਕੱਦ ਕਾਠ ਵੇਖ ਲਓ, ਉਹਨਾਂ ਦੇ ਹੱਥ ਬਾਹਾਂ ਵੇਖ ਲਓ। ਅਸੀਂ ਪੁਰਾਣੇ ਬਾਬਿਆਂ ਦੇ ਵੇਖਦੇ ਹੁੰਦੇ ਸੀ ਵੀ ਐਡੇ ਐਡੇ ਹੱਥ ਤੇ ਗੋਡੇ, ਜਿਵੇਂ ਕਹਿੰਦੇ ਹੁੰਦੇ ਵੀ 2 ਹੱਥਾਂ ਨਾਲ ਵੀ ਫੜਨ ਦੀ ਕੋਸ਼ਿਸ਼ ਕਰੀਏ ਤੇ ਬਾਬਿਆਂ ਦਾ ਗੋਡਾ ਹੱਥ 'ਚ ਨਹੀਂ ਆਉਂਦਾ। ਤੇ ਅੱਜ ਕੱਲ ਮਤਲਬ ਇਹ ਇੰਨਾ ਜ਼ਿਆਦਾ ਫਰਕ ਹੋਇਆ ਆ ਵੀ ਜਿਹੜੇ ਅਸੀਂ ਉਹ ਟੀਕੇ ਲਾਉਣੇ ਆ, ਉਹਦੇ ਕਰਕੇ ਵੀ ਸਾਡੇ ਇਸ ਖਿੱਤੇ ਦੇ ਵਿੱਚ ਨਾ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ 'ਚ ਗੇ ਕਹਿੰਦੇ ਆ, ਇਹ ਬੜੀਆਂ ਮਤਲਬ ਕਰਖਤ ਗੱਲਾਂ ਆ ਪਰ ਕਰਨੀਆਂ ਪੈਣੀਆਂ ਆ। ਇਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵਧੀ ਵੀ ਹਾਰਮੋਨ ਚੇਂਜ ਹੋਣ ਕਰਕੇ। ਵੀ ਜਿਹੜਾ ਅਸੀਂ ਇਹ ਇੰਜੈਕਸ਼ਨ ਯੂਜ਼ ਕੀਤੇ ਆ ਨਾ ਮੱਝਾਂ ਨੂੰ,
ਇਹਨੇ ਬਹੁਤ ਜ਼ਿਆਦਾ ਕੁਝ ਚੇਂਜ ਕਰ ਦਿੱਤਾ ਆ। ਇੱਕ ਤਾਂ ਸਾਡੇ ਕੱਦ ਕਾਠ ਤੇ ਫਰਕ ਪਾਇਆ ਆ, ਦੂਜੇ ਬੱਚਿਆਂ ਦੇ ਹਾਰਮੋਨ ਚੇਂਜ ਹੋਣ ਕਰਕੇ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣੇ ਆਪੋਜ਼ਿਟ ਸੈਕਸ ਵੱਲ ਅਟਰੈਕਟ ਹੋਣਾ ਸੀ ਉਹ ਬਿਲਕੁਲ ਨਹੀਂ ਹੋ ਰਹੇ। ਤੇ ਇਹ ਜਿਹੜੀਆਂ ਪ੍ਰੋਬਲਮਾਂ ਆ ਮਤਲਬ ਵੱਧਦੀਆਂ ਪਈਆਂ ਆ। ਤੇ ਪਰ ਆਪਣੇ ਲੋਕ ਅਜੇ ਵੀ ਜਾਣੀ ਇਹ ਜਿਹੜੇ ਟੌਪਿਕ ਆ ਇਹਨਾਂ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ। ਜਦੋਂ ਇਹ ਚੀਜ਼ ਦਾ ਨਾਂ ਆਉਂਦਾ ਆ ਤੇ ਸਾਰੇ ਕੰਨਾਂ 'ਚ ਉਂਗਲਾਂ ਪਾ ਲੈਂਦੇ ਆ ਵੀ ਨਹੀਂ ਇਹ ਗੱਲ ਨਹੀਂ ਕਰਨੀ ਵੀ, ਪਰ ਇਹ ਗੱਲਾਂ ਕਰਨੀਆਂ ਪੈਣੀਆਂ ਆ। ਹਾਂਜੀ, ਮੇਰੇ ਇੰਨੀ ਕੀ ਗੱਲਬਾਤ ਸੀ। ਅੱਛਾ, ਇਹ ਦੱਸੋ ਆਪਣਾ ਔਲਖ ਸਾਹਿਬ, ਆਮ ਬੰਦੇ ਨੂੰ ਜਿਹੜਾ ਪਿੰਡਾਂ ਥਾਵਾਂ ਦੇ ਵਿੱਚ ਰਹਿ ਰਿਹਾ ਹੈ, ਇਹ ਪਾਣੀ ਦੀ ਬਚਤ ਵਾਸਤੇ, ਸਫਾਈ ਵਾਸਤੇ ਉਹਦੀਆਂ ਕੀ ਮੋਟੀਆਂ-ਮੋਟੀਆਂ 2-4 ਉਹਨੂੰ ਗੱਲਾਂ ਦੱਸ ਦਿਓ ਕਿ ਉਹ ਆਪਣੇ ਤੌਰ। ਅਸੀਂ ਅੱਜ ਦੀ ਸਾਂਝੀ ਸੱਥ ਦਾ ਮਕਸਦ ਵੀ ਸਾਡਾ ਇਹ ਹੈ ਕਿ ਆਮ ਬੰਦੇ ਨੂੰ ਪਤਾ ਲੱਗ ਜਾਵੇ ਅੱਜ ਯਾਰ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ, ਜੋ ਮੈਂ ਅੱਗੇ ਕਰ ਰਿਹਾ ਸੀ ਉਹ ਗਲਤ ਕਰ ਰਿਹਾ ਸੀਗਾ। ਉਹਨੂੰ ਕੋਈ 2-4 ਚੀਜ਼ਾਂ ਜਿਹੜੀਆਂ ਐਸੀਆਂ ਦੱਸ ਦਿਓ ਉਹਦੀਆਂ ਜ਼ਿੰਮੇਵਾਰੀਆਂ, ਕਿ ਉਹ ਪਾਣੀ ਦੀ ਵੀ ਬਚਤ ਹੋਵੇ, ਪਾਣੀ ਖਰਾਬ ਵੀ ਨਾ ਹੋਵੇ, ਸਫਾਈ ਵੀ ਹੋਣ ਲੱਗ ਪਵੇ। ਕੋਈ 2-4 ਤੁਸੀਂ ਕੀ ਗੱਲਾਂ ਜਿਹੜੀਆਂ ਮੋਟੀਆਂ-ਮੋਟੀਆਂ ਦੱਸ ਦਿਓ। ਮੈਂ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰਨੀ ਚਾਹੁੰਦਾ ਜੀ, ਜਿਹੜਾ ਅਸੀਂ ਸਾਡਾ ਫਸਲੀ ਚੱਕਰ ਆ ਨਾ ਉਹ ਸਾਨੂੰ ਇਸ ਤਰੀਕੇ ਨਾਲ ਚੜ੍ਹਦੇ ਪਾਸੇ ਵਾਲਿਆਂ ਦਾ ਤਾਂ ਮੈਨੂੰ ਪਤਾ ਆ ਤੇ ਲਹਿੰਦੇ ਵਾਲਿਆਂ ਦਾ ਪਤਾ ਨਹੀਂ। ਚੜ੍ਹਦੇ ਵਾਲਿਆਂ ਨੂੰ ਤਾਂ ਇੰਨਾ ਬੁਰੇ ਤਰੀਕੇ ਨਾਲ ਸਾਡੀ ਯੂਨੀਵਰਸਿਟੀ ਨੇ ਫਸਾ ਲਿਆ ਆ ਵੀ ਅਸੀਂ ਕਣਕ ਤੇ ਝੋਨੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਬਾਰੇ ਸੋਚ ਵੀ ਨਹੀਂ ਸਕਦੇ। ਤੇ ਅਸੀਂ ਉਸੇ ਵੇਲੇ ਚੀਕਾਂ ਮਾਰਨ ਲੱਗ ਪੈਂਦੇ ਆ ਵੀ ਭਾਈ ਜੇ ਹਾਂ ਵੀ ਝੋਨਾ ਛੱਡਣਾ ਪਿਆ ਤੇ ਕੀ ਬੀਜਾਂਗੇ। ਤੇ ਕਿਉਂਕਿ ਜਿਹੜਾ ਹਰਾ ਇਨਕਲਾਬ ਆਇਆ ਨਾ ਇਹਨੇ ਸਾਨੂੰ ਮਤਲਬ ਫਾਈਨੈਂਸ਼ਲੀ ਤਾਂ ਬੜਾ ਕੁਛ ਦਿੱਤਾ, ਪਰ ਉਂਝ ਸਾਨੂੰ ਇਹਨੇ ਨਕੰਮੇ ਬਣਾ ਦਿੱਤਾ ਆ ਹਰੇ ਇਨਕਲਾਬ ਨੇ। ਪਹਿਲਾਂ ਲੋਕ ਹੱਥੀਂ ਕੰਮ ਕਰਕੇ ਰਾਜੀ ਸੀ, ਪਰ ਹੁਣ ਉਹ ਗੱਲਾਂ ਤਾਂ ਖਤਮ ਹੋ ਗਈਆਂ। ਹੁਣ ਤਾਂ ਅਸੀਂ ਚਾਹ ਵੀ ਮੋਟਰਸਾਈਕਲ ਤੇ ਲੈ ਕੇ ਜਾਂਦੇ ਆ ਖੇਤ। ਤੇ ਜਿਆਦਾ ਜਵਾਕ ਤਾਂ ਕਹਿੰਦੇ ਆ ਵੀ ਨਹੀਂ ਕਾਰ ਤੇ ਜਾਣਾ ਆ, ਗਰਮੀ ਜ਼ਿਆਦੀ ਆ, ਵੀ ਏਸੀ ਦਾ ਪ੍ਰਬੰਧ ਹੋਣਾ ਚਾਹੀਦਾ ਆ। ਤੇ ਇਹ ਬਦਲਾਅ ਬਹੁਤ ਆਏ। ਜਿੰਨਾ ਚਿਰ ਅਸੀਂ ਪੰਜਾਬ ਵਾਲੇ ਜਿੰਨਾ ਚਿਰ ਝੋਨੇ ਦਾ ਖਹਿੜਾ ਨਹੀਂ ਨਾ ਛੱਡਦੇ ਉਹਨਾਂ ਚਿਰ ਅਸੀਂ ਆ ਜਿਹੜੇ ਛੋਟੇ ਮੋਟੇ ਉਪਰਾਲੇ ਕਰਨ ਦੀ ਸੋਚਦੇ ਆ ਨਾ ਵੀ ਵਾਸ਼ ਵੇਸਿੰਗ ਟੂਟੀ ਬੰਦ ਰੱਖ ਕੇ ਸ਼ੇਵ ਕਰੋ ਜਾਂ ਆਹ ਕਰੋ, ਇਹਨਾਂ ਨਾਲ ਕੋਈ ਬਾਹਲਾ ਫਰਕ ਪੈਣ ਵਾਲਾ ਨਹੀਂ। ਜਿਹੜਾ ਅਸੀਂ ਵੱਡੇ ਲੈਵਲ ਤੇ ਮਤਲਬ ਪਾਣੀ ਦੀ ਬਰਬਾਦੀ ਕਰ ਰਹੇ ਹਾਂ, ਜਿੰਨਾ ਚਿਰ ਕੋਈ ਉਹਦਾ ਬਦਲ ਨਹੀਂ ਨਾ ਲੱਭਿਆ ਜਾਂਦਾ ਉਹਨਾਂ ਚਿਰ ਇਹ ਜਿਹੜੇ ਛੋਟੇ ਅਸੀਂ ਜਿਹੜੀਆਂ ਚੀਜ਼ਾਂ ਸੋਚਦੇ ਪਏ ਹਾਂ। ਕਈ ਪਿੰਡਾਂ ਦੇ ਵਿੱਚ ਤਾਂ ਬਹੁਤ ਵਧੀਆ ਸੀਵਰੇਜ ਸਿਸਟਮ, ਖਾਸ ਕਰਕੇ ਮਾਲਵੇ ਖਿੱਤੇ ਦੇ ਵਿੱਚ ਕਈ ਇਹੋ ਜਿਹੇ ਪਿੰਡ ਹੈਗੇ ਆ ਜਿਨ੍ਹਾਂ ਨੇ ਬੜਾ ਵਧੀਆ ਸੀਵਰੇਜ ਸਿਸਟਮ ਬਣਾਇਆ ਆ। ਜਿਹੜੇ ਪੁਰਾਣੇ ਛੱਪੜ ਸਿਸਟਮ ਸੀ ਉਹਨੂੰ ਲੇਕ ਦੇ ਵਿੱਚ ਬਦਲ ਦਿੱਤਾ ਆ। ਤੇ 2-3 ਪਿੰਡ ਇਹੋ ਜਿਹੇ ਹੈ ਆ ਵੀ ਜਿਨ੍ਹਾਂ ਨੂੰ ਵੇਖ ਕੇ ਅੱਗੇ ਲੋਕ ਆਪਣੇ ਆਪਣੇ ਪਿੰਡਾਂ 'ਚ ਪਾਣੀ ਤੇ ਦਰਖਤਾਂ ਵੱਲ ਧਿਆਨ ਦੇ ਰਹੇ ਆ, ਪਾਣੀ ਦੀ ਸਾਂਭ ਸੰਭਾਲ, ਪੁਰਾਣੇ ਛੱਪੜਾਂ ਨੂੰ ਫਿਰ ਰਿਵਾਈਵ ਕਰਦੇ ਪਏ ਆ। ਪਰ ਉਹ ਥੋੜੇ ਲੋਕ ਆ, ਜ਼ਿਆਦੇ ਨਹੀਂ। ਹਾਂ, ਛੋਟੇ ਲੈਵਲ ਤੇ ਵੀ ਜੇ ਅਸੀਂ ਨਿੱਕੀਆਂ ਗੱਲਾਂ ਸੋਚਾਂਗੇ ਤੇ ਫਰਕ ਤਾਂ ਪਊਗਾ। ਕਿਉਂਕਿ ਹੁਣ ਬਾਹਲੇ ਅਸੀਂ ਕੱਚੇ ਥਾਂ ਤਾਂ ਅਸੀਂ ਛੱਡੇ ਨਹੀਂ, ਅਸੀਂ ਪੱਥਰ ਮਾਰਬਲ ਲਾ ਲਏ ਆ ਤੇ ਸਵੇਰੇ ਮੱਛੀ ਮੋਟਰ ਦਾ ਬਟਨ ਔਨ ਕਰਕੇ ਤੇ ਅਸੀਂ ਮਤਲਬ ਕਰ ਦਿੰਦੇ ਆ ਸਟਾਰਟ ਉਹਨੂੰ ਸਾਫ਼ ਕਰਨਾ। ਤੇ ਫਿਰ ਅਸੀਂ ਡੰਗਰਾਂ ਦੇ ਥੱਲੇ ਵੀ ਇੱਟਾਂ ਲਾ ਦਿੱਤੀਆਂ ਆ। ਚੜ੍ਹਦੇ ਪੰਜਾਬ ਜੀ ਔਲਖ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਰਿਹਾ ਜੇ ਤੇ ਤਲਵੰਡੀ ਸਾਹਿਬ ਵੀ ਸਾਡੇ ਨਾਲ ਨੇ ਤੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਜੀ ਤਲਵੰਡੀ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮੌਜੂ ਦੇ ਬਾਰੇ? ਇਹਦੇ ਵਿੱਚ ਮੈਂ ਤਾਂ ਸਾਰਿਆਂ ਵੀਰਾਂ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ। ਮਤਲਬ ਲੋਕੀ ਇੱਕ ਬੰਨੇ ਤਾਂ ਆਪਾਂ ਇਹ ਕਹਿ ਰਹੇ ਹਾਂ ਕਿ ਲੋਕਾਂ ਨੂੰ ਮਾਲੂਮਾਤ ਦੀ ਜਾਂ ਐਜੂਕੇਸ਼ਨ ਦੀ ਕਮੀ ਹੈ, ਪਰ ਐਜੂਕੇਸ਼ਨ ਦੀ ਤਾਂ ਸਾਰੇ ਬੰਦੇ ਨੇਰੀਆਂ ਲਈ ਆਉਂਦੇ ਆ, ਜਿਵੇਂ ਔਲਖ ਸਾਹਿਬ ਹੋ ਗਏ ਸਾਰੇ ਜਾਣੇ। ਜੇ ਫਿਰ ਜੇ ਇੰਨੀ ਐਜੂਕੇਸ਼ਨ ਸਾਰੇ ਬੰਦਿਆਂ ਨੂੰ ਹੈਗੀ ਹੈ ਤੇ ਫਿਰ ਅਸੀਂ ਇਹਦੇ ਉੱਤੇ ਅਮਲ ਕਿਉਂ ਨਹੀਂ ਕਰਦੇ? ਮਤਲਬ ਮੈਂ ਇਸ ਚੀਜ਼ ਤੋਂ ਬੜਾ ਅਚੰਭੇ 'ਚ ਪੈ ਗਿਆ। ਪਿਛਲੇ 1 ਘੰਟੇ ਤੋਂ ਲਗਾਤਾਰ ਸੋਚ ਰਿਹਾ ਕਿ ਐਜੂਕੇਸ਼ਨ ਹਰ ਬੰਦੇ ਨੂੰ ਹੈਗੀ ਹੈ। ਜਿਵੇਂ ਉਹ ਸਿਆਣਿਆਂ ਦੀ ਗੱਲ ਹੈ ਨਾ, ਸਭ ਨੂੰ ਪਤਾ ਵੀ ਜੇ ਸੱਪ ਨੂੰ ਹੱਥ ਲਾਇਆ ਤੇ ਸੱਪ ਨੇ ਡੰਗ ਮਾਰਨਾ। ਭਾਜੀ ਮੈਂ ਤੁਹਾਨੂੰ ਦੱਸਦਾ ਆ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਾਊਂਟਰ ਆਰਗੂਮੈਂਟ ਦਿੰਦਾ ਆ। ਐਜੂਕੇਸ਼ਨ ਜਿਨ੍ਹਾਂ ਨੂੰ ਹੈਗੀ ਆ ਨਾ ਉਹ ਜਦੋਂ ਗੱਲ ਕਰਦੇ ਆ ਨਾ, ਮੈਂ ਅੱਜ ਸਾਲ ਕੁ ਪਹਿਲਾਂ ਦੀ ਗੱਲ ਆ, ਮੈਂ ਆਪਣੇ ਤਾਏ ਦੇ ਮੁੰਡੇ ਨਾਲ ਗੱਲ ਕੀਤੀ। ਮੈਂ ਕਿਹਾ ਵੀ ਆਪਾਂ ਨੂੰ ਐਂ ਕਰਨਾ ਚਾਹੀਦਾ ਆ ਵੀ ਆਪਾਂ ਖੇਤਾਂ ਦੇ ਵਿੱਚ ਆਹ ਸਿਸਟਮ ਅਡਾਪਟ ਕਰੀਏ, ਐਂ ਕਰੀਏ। ਉਹ ਮੈਨੂੰ ਉਹਦਾ ਜਵਾਬ, ਤੈਨੂੰ ਕੀ ਪਤਾ ਆ? ਤੁਸੀਂ ਕਹਿੰਦਾ ਜਿਹੜੇ ਪੜ੍ਹੇ ਲਿਖੇ ਆ ਨਾ, ਤੁਸੀਂ ਕਹਿੰਦਾ ਬਰਬਾਦੀ ਦਾ ਕਾਰਨ ਆ। ਤੁਸੀਂ ਕਹਿੰਦਾ ਸਾਨੂੰ ਹਾਂਜੀ ਵੀ ਤੁਸੀਂ ਬਰਬਾਦੀ ਦਾ ਕਾਰਨ ਆ, ਤੁਸੀਂ ਸੁਜੈਸ਼ਨਾਂ ਹੀ ਦੇਣੀਆਂ ਜਾਣਦੇ ਆ, ਪਰ ਗਰਾਊਂਡ ਲੈਵਲ ਤੇ ਜਿਹੜੀ ਹਾਲਾਤਾਂ ਨਾਲ ਅਸੀਂ ਜੂਝਦੇ ਪਏ ਆ, ਜੋ ਕੁਛ ਅਸੀਂ ਫੇਸ ਕਰਦੇ ਪਏ ਆ ਨਾ,
ਉਹ ਬਿਲਕੁਲ ਵੱਖਰਾ ਆ। ਉਹ ਇਹ ਗੱਲ ਕਹਿ ਕੇ ਚੁੱਪ ਕਰਾ ਦਿੰਦੇ ਆ ਅੱਗੇ। ਐਜੂਕੇਸ਼ਨ ਵਾਲਿਆਂ ਨੂੰ ਕੌਣ ਪੁੱਛਦਾ ਆ? ਇਹ ਵੀ ਰੈਲਿਟੀ ਹੈ ਵੈਸੇ ਔਲਖ ਸਾਹਿਬ, ਇਹਦੇ ਚ ਕੋਈ ਦੋ ਰਿਆ ਨਹੀਂ ਆ। ਮੈਂ ਚੰਡੀਗੜ੍ਹ ਵੀ ਰਹਿਣਾ ਤੇ ਪਿੰਡ ਵੀ ਰਹਿਣਾ, ਤੇ ਅਸੀਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਾਰੇ ਰੁੱਖ ਵੀ ਸਾਰੇ ਮੈਂ ਲਾਏ ਹੋਏ ਆ, ਹਵੇਲੀ ਤੇ ਰਹਿੰਦੇ ਆ। ਇਹ ਚੀਜ਼ ਰੈਲਿਟੀ ਵੀ ਆ। ਮਤਲਬ ਹੁਣ ਮੈਂ ਐਰਕੀ ਝੋਨਾ ਅਸੀਂ ਸਾਰਾ ਘੇਰਿਆ, ਤਕਰੀਬਨ ਮੈਂ 200 ਕਿੱਲਾ ਝੋਨਾ ਘੇਰਿਆ ਹੈ, ਲੋਕਾਂ ਨੂੰ ਵੀ ਅਵੇਅਰ ਕਰਾਇਆ, ਆਪਣੀਆਂ ਮੋਟਰਾਂ ਬੰਦ ਰਹਿੰਦੀਆਂ ਹੈ। ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਵੀ ਆਈ ਹੈ, ਜਿੰਨਾ ਪੈਸਾ ਤੇ ਐਜੂਕੇਸ਼ਨ ਵੀ ਆਈ ਹੈ ਨਾ ਲੋਕਾਂ 'ਚ, ਉਹਦੇ ਨਾਲ ਗ੍ਰਾਫ ਸਾਡਾ ਉੱਪਰ ਨਹੀਂ ਗਿਆ, ਥੱਲੇ ਗਿਆ ਹੈ ਜੀ। ਇਹ ਵੀ ਤੁਸੀਂ ਔਲਖ ਸਾਹਿਬ ਤੋਂ ਡਿਨਾਈ ਨਹੀਂ ਕਰ ਸਕਦੇ। ਹੁਣ ਤੁਸੀਂ ਮੇਰੇ ਵੀਰ, ਬਹੁਤ ਵੀਰ ਜਿਹੜੇ ਸਾਡੇ ਮਤਲਬ ਬਾਹਰ ਚਲੇ ਗਏ ਨੇ ਜਾਂ ਹੋਰ ਵੀ ਨੇ, ਉਹਨਾਂ ਨੇ ਅੰਨਾ ਪੈਸਾ ਆਪਣੇ ਵੀਰਾਂ ਨੂੰ ਇੱਥੇ ਭੇਜਿਆ, ਉਹਨਾਂ ਨੇ ਕੋਠੀਆਂ ਪਾ ਲਈਆਂ। ਹਰ ਇੱਕ ਦੇ ਘਰ, ਜਿਹਦੇ ਘਰੇ ਨਲਕਾ ਸੀ, ਪਿਓ ਦੇ ਪੁੱਤ ਨੇ ਨਲਕਾ ਪੁੱਟ ਕੇ ਮੱਛੀ ਠੋਕਦੀ ਆ, ਮੱਛੀ ਦਾ ਬੀੜਾ ਨੱਪਿਆ। ਮੈਂ ਡੇਲੀ ਰੂਟੀਨ ਹੈ ਮੇਰੀ, ਜੇ ਮੈਂ ਪਿੰਡ ਨੂੰ ਜਾਣਾ ਹੈ ਤਾਂ ਮੈਂ ਤਕਰੀਬਨ 2 ਤੋਂ 4 ਘਰਾਂ ਨੂੰ ਲੌਕ ਕਰਕੇ ਉਹਨਾਂ ਦੀਆਂ ਮੋਟਰਾਂ ਬੰਦ ਕਰਵਾਉਣਾ। ਔਲਖ ਸਾਹਿਬ ਮੈਂ ਇਹ ਚੀਜ਼ਾਂ ਨੋਟ ਕਰੀਆਂ ਹੋਈਆਂ ਇੱਥੇ ਆਪਣੇ ਮੈਂ ਤੁਹਾਨੂੰ ਦੱਸਦਾ ਆ। ਮੈਂ ਐਤਕੀ ਧੱਕੇ ਨਾਲ ਕਹਿ ਕੇ ਝੋਨਾ ਮਤਲਬ ਉਹਨਾਂ ਨੂੰ ਕੇਰਨ ਵਾਸਤੇ ਕਿਹਾ, ਝੋਨਾ ਉਹਨਾਂ ਨੂੰ ਕੇਰ ਦਿੱਤਾ ਜੀ। ਹੁਣ ਮੈਂ ਜਦੋਂ ਫੋਨ ਕਰਦਾ ਆ, ਉਹ ਮੈਨੂੰ ਬਲੇਮ ਕਰਦੇ ਆ ਵੀ ਤੂੰ ਸਾਡੇ ਗਲ 'ਚ ਅੰਗੂਠਾ ਦੇ ਕੇ ਝੋਨਾ ਕਰਾਇਆ ਆ, ਤੇ ਇਹ ਮਤਲਬ ਗੰਦ ਵਿੱਚ ਹੁਣ ਜ਼ਿਆਦਾ ਉੱਗਦਾ ਪਿਆ ਆ, ਵੀ ਸਾਨੂੰ ਰੋਜ਼ ਦਿਹਾੜੀਏ ਲਾਉਣੇ ਪੈ ਰਹੇ ਆ। ਉੱਥੇ ਵੇਲੇ ਸਪਰੇਅ ਹੋ ਜਾਂਦੀ ਆ। ਮੈਂ ਸਵੇਰੇ ਜੇ ਨਾ ਹੋਇਆ ਤਾਂ ਮੈਂ ਤੁਹਾਨੂੰ ਵੀਡੀਓ ਸ਼ੂਟ ਕਰਕੇ ਭੇਜ ਦੂੰਗਾ। ਮੈਂ ਬਕਾਇਦਾ ਡਰਿਲ ਲਿਆ ਕੇ ਲਾਗੇ 200 ਕਿੱਲਾ ਮੈਂ ਘੇਰਿਆ ਹੋਇਆ ਵਾ, ਤਕਰੀਬਨ ਆਪਣਾ ਵੀ ਮੈਂ 10 ਕਿੱਲੇ ਘੇਰਿਆ ਹੈ। ਮਤਲਬ ਇਹ ਹੈ ਜਦੋਂ ਅਸੀਂ ਵੀ ਨਹੀਂ ਕੁਝ ਕਰਨਾ। ਹੁਣ ਉਹਨਾਂ ਨੇ ਕਹਿਤਾ ਗੰਦ ਉੱਗਦਾ ਹੈ, ਤੇ ਮਤਲਬ ਇਹ ਥੋੜੀ ਆ ਵੀ ਹੁਣ ਕੋਈ ਅਲਾਦੀਨ ਵਾਲਾ ਜਿੰਨ ਘੱਲੀਏ ਤੇ ਉਹ ਰੰਗ ਗੰਦ ਪੁੱਟ ਦੇਵੇ। ਜੇ ਥੋੜਾ ਬਹੁਤਾ ਗੰਦ ਹੋ ਗਿਆ, ਉਹਨੂੰ ਹੱਥੀਂ ਪੁੱਟ ਲਓ। ਇਹ ਤਾਂ ਮਤਲਬ ਸਾਨੂੰ, ਅਸੀਂ ਲੋਕਾਂ ਨੂੰ ਕਹਿਣ ਦੀ ਬਜਾਏ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਅਸੀਂ ਆਪਣੇ ਆਪ ਤੇ ਐਪਲੀਮੈਂਟ ਕਰ ਲਈਏ ਨਾ, ਹਮ ਨਹੀਂ ਚੰਗੇ ਮੰਦਾ ਨਹੀਂ ਕੋਈ। ਤੇ ਮੈਨੂੰ ਲੱਗਦਾ ਕਿ ਆ ਜਿਹੜੀਆਂ ਪ੍ਰੋਬਲਮ ਆਪਾਂ 1.5 ਘੰਟੇ ਤੋਂ ਡਿਸਕਸ ਕਰ ਰਹੇ ਹਾਂ, ਇਹਨਾਂ ਦਾ ਇਮੀਡੀਏਟਲੀ ਹੱਲ ਲੱਭ ਜੂਗਾ। ਕਿਉਂਕਿ ਅਸੀਂ ਖੁਦ ਤਾਂ ਕੁਛ ਵੀ ਨਹੀਂ ਕਰ ਰਹੇ। ਅਸੀਂ ਹੁਣ ਡੇਲੀ ਆ ਵੇਖੋ, ਅਸੀਂ 6-7 ਮੈਂਬਰ ਆ ਘਰ ਦੇ, ਅਸੀਂ ਸਾਰੀ ਸਬਜ਼ੀ ਜਿਹੜੀ ਉਹ ਬਿਨਾਂ ਉਹ ਤੋਂ ਬੀਜੀ ਆ, ਸਪਰੇਆਂ ਤੋਂ ਬੀਜੀ ਆ, ਕਮਾਦ ਲਾਇਆ ਹੈ, ਸਾਡਾ ਆਪਣਾ ਘਰਾੜਾ ਲੱਗਾ ਹੋਇਆ। ਅਸੀਂ ਕਿਉਂ ਨਹੀਂ ਕਰਦੇ? ਸਾਡੇ ਤਾਂ ਅਸੀਂ ਆਪਣੇ ਬੱਚਿਆਂ ਨੂੰ, ਜਦ ਤੁਸੀਂ ਔਲਖ ਸਾਹਿਬ ਇਸ ਗੱਲ ਨੂੰ ਜ਼ਰੂਰ ਨੋਟ ਕਰਿਓ, ਆਪਾਂ ਤੁਹਾਡੇ ਜਿਹੜੇ ਪਰਿਵਾਰ ਦੇ ਬੱਚੇ ਹੋਣਗੇ, ਉਹਨਾਂ ਨੂੰ ਤੁਸੀਂ ਉਹ ਸਹੂਲਤਾਂ ਦੇ ਦਿੱਤੀਆਂ ਹੋਣੀਆਂ ਜਿਹੜੀਆਂ ਸ਼ਾਇਦ ਚੰਡੀਗੜ੍ਹ ਦੇ ਲਾਲੇ ਵੀਰਾਂ ਨੇ ਦਿੱਤੀਆਂ। ਉਹ ਬੱਚੇ ਕਿੱਥੇ ਕੰਮ ਕਰਨਗੇ? ਤੁਸੀਂ ਉਹਨਾਂ ਨੂੰ ਸਹੂਲਤਾਂ ਵੀ ਦਿਓ, ਉਹਨਾਂ ਨੂੰ ਮਿੱਟੀ ਦੇ ਨਾਲ ਵੀ ਜੋੜ ਕੇ ਰੱਖੋ। ਮੇਰੇ ਬੱਚੇ ਨੇ 2 ਬੇਟੇ ਨੇ, 2 ਵੱਡੇ ਵੀਰ ਜੀ ਦੇ ਬੇਟੇ ਨੇ, ਸਾਰੀ ਵਾਹੀ ਵੀ ਕਰਦੇ ਆ। ਸਾਡਾ ਵੇਖੋ ਪਿੱਛੇ ਮੇਰੇ ਚਿੱਲਰ ਪਿਆ, ਮੈਂ ਉਸੇ ਬਾਹਰ ਹੀ ਬੈਠਦਾ, ਚਿੱਲਰ ਵਾਲੇ ਰੂਮ 'ਚ ਬੈਠਾ, ਕਿਉਂਕਿ ਘਰ ਦੇ ਡਿਸਟਰਬ ਹੁੰਦੇ ਆ। ਅਸੀਂ ਜਿੰਨਾ ਚਿਰ ਤੱਕ ਖੁਦ ਅਸੀਂ ਆਪਣੇ ਆਪ ਤੇ ਐਪਲੀਮੈਂਟ ਨਹੀਂ ਕਰਾਂਗੇ ਉਹਨਾਂ ਚੀਜ਼ਾਂ ਨੂੰ, ਤਦ ਤੱਕ ਅਸੀਂ, ਮੇਰੇ ਹਿਸਾਬ ਦੇ ਤਾਂ ਨਹੀਂ ਅਸੀਂ ਉਹਨਾਂ ਮੁੱਦਿਆਂ ਤੇ ਪਹੁੰਚ ਸਕਦੇ ਜਿਹੜੇ ਮੁੱਦੇ ਅਸੀਂ। ਬਿਲਕੁਲ। ਇੱਕ ਇਹ ਆ ਵੀ ਮੋਸਟਲੀ ਤੁਸੀਂ ਇਹ ਵੇਖਿਆ ਹੋਣਾ ਆ ਵੀ ਹੁਣ ਆਪਣੇ ਖੇਤਾਂ ਵਾਲੇ ਹਾਤਿਆਂ ਦੇ ਵਿੱਚ ਦਰਖਤ ਨਹੀਂ ਆਪਾਂ ਕੋਈ ਛੱਡਿਆ। ਤੇ ਦੂਜੀ ਗੱਲ ਇਹ, ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਨੂੰ ਹਾਸੇ ਨਾਲ, ਇਹ ਮਜ਼ਾਕ 'ਚ ਸਾਡੇ ਸਾਰੇ ਸਾਂਝੀ ਸੰਸਥਾ ਵਾਲੇ ਤੇ ਸਾਡੇ ਹੋਰ ਵੀ ਗਰੁੱਪ ਬਣੇ, ਉਹ ਮਜ਼ਾਕ 'ਚ ਮੈਨੂੰ ਹੁਣ ਟਾਹਲੀ ਵਾਲਾ ਸਰਦਾਰ ਕਹਿਣ ਲੱਗ ਗਿਆ, ਕਿਉਂਕਿ ਸਾਡੇ ਨੈਟਵਰਕ ਦੀ ਪ੍ਰੋਬਲਮ ਆ, ਅਸੀਂ ਬਾਰਡਰ ਤੇ ਰਹਿੰਦੇ ਹਾਂ ਤੇ ਸਾਡੇ ਬੜੀਆਂ ਟਾਹਲੀਆਂ ਨੇ ਮੇਰੇ ਘਰ ਦੇ ਵਿੱਚ। ਤਲਵੰਡੀ ਸਾਹਿਬ ਇੱਕ ਗੱਲ ਦੱਸੋ, ਸਾਡੇ ਤਾਂ ਇੱਧਰ ਨਾ ਟਾਹਲੀ ਮੁੱਕ ਗਈ ਹੈ। ਕੋਈ ਬਿਮਾਰੀ ਐਸੀ ਆਈ ਸੀ ਕਿ ਨਵੀਆਂ ਵੀ ਲੋਕਾਂ ਨੇ ਟਾਹਲੀਆਂ ਜਿਹੜੀਆਂ ਲਾਈਆਂ ਨਾ, ਕੁਛ ਤਾਂ ਵੈਸੇ ਵੱਢ ਲਈਆਂ ਪੁਰਾਣੀਆਂ ਜਿਹੜੀਆਂ ਸੀਗੀਆਂ, ਤੇ ਨਵੀਂ ਟਾਹਲੀ ਇੱਧਰ ਨਹੀਂ ਹੋਈ। ਤੁਹਾਡੇ ਵੱਲ ਵੀ ਕੋਈ ਟਾਹਲੀ ਨੂੰ ਕੋਈ ਬਿਮਾਰੀ ਪਈ ਹੈ ਉੱਧਰ? ਨਹੀਂ ਜੀ, ਸਾਡੇ ਵੱਲ ਗੁਰੂ ਰਾਮਦਾਸ ਦੀ ਕਿਰਪਾ ਨਾਲ ਆ ਟਾਹਲੀਆਂ ਵੱਡੀਆਂ, ਸਾਡੇ ਬੂਹੇ ਗੜੀ ਜਿਹੜੀ ਉਹ ਮਤਲਬ ਤਕਰੀਬਨ 30 ਸਾਲ ਪੁਰਾਣੀ ਟਾਹਲੀ ਆ। ਤੇ ਬਾਕੀ ਵੀ ਮੈਂ ਬਹੁਤ ਰੁੱਖ ਲਾਏ। ਟਾਹਲੀਆਂ ਦੀ ਮੈਂ ਨਵੀਂ ਜਿਹੜੀ ਪੌਦ ਆ ਉਹ ਤਿਆਰ ਕੀਤੀ ਹੋਈ ਆ, ਤਕਰੀਬਨ 20 ਤੋਂ 25 ਟਾਹਲੀਆਂ। ਉਹ ਫਾਦਰ ਸਾਹਿਬ ਅਗਲਾ ਮਹੀਨਾ ਸੁਜੈਸਟ ਕਰ ਰਹੇ ਸੀ, ਉਦੋਂ ਲਾਉਣੀਆਂ। ਕਿੱਕਰ ਦੀਆਂ ਵੀ ਕਿਸਮਾਂ ਮੈਂ 2-3 ਤਿਆਰ ਕੀਤੀਆਂ ਹੋਈਆਂ, ਉਹ ਵੀ ਲਾਉਣੀਆਂ। ਮਤਲਬ ਮੇਰੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਮੇਰੀ ਹਵੇਲੀ ਤੇ ਹਰ ਤਰ੍ਹਾਂ ਦਾ ਰੁੱਖ ਹੋਊਗਾ। ਜਿਹੜੇ ਬਾਂਸ ਹੁੰਦੇ ਆ, ਬਾਂਸ ਹੀ 4-5 ਤਰ੍ਹਾਂ ਦੇ ਮੈਂ ਲਾਏ ਹੋਏ ਨੇ, ਕਿਉਂਕਿ ਅਸੀਂ ਖੁਦ ਜਿਹੜਾ ਨਾ, ਅਸੀਂ ਜਿਵੇਂ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਅਸੀਂ ਜਿਹੜੀ ਉਂਗਲ ਤੁਹਾਡੇ ਵੱਲ ਜਿਹੜੀ ਮੈਂ ਕਰ ਰਿਹਾ ਨਾ, 4 ਉਂਗਲਾਂ ਜਿਹੜੀਆਂ ਮੇਰੇ ਵੱਲ ਹੋ ਰਹੀਆਂ ਨੇ, ਮੈਂ ਉਹਨਾਂ ਨੂੰ ਮੈਨੇਜ ਹੀ ਨਹੀਂ ਕਰ ਰਿਹਾ, ਉਹਨਾਂ ਨੂੰ ਮੈਂ ਵਾਚ ਹੀ ਨਹੀਂ ਕਰ ਰਿਹਾ। ਜਦ ਤੱਕ ਅਸੀਂ ਉਹ ਵਾਚ ਨਹੀਂ ਕਰਾਂਗੇ ਤਦ ਤੱਕ ਅਸੀਂ ਮਤਲਬ ਨਹੀਂ, ਨਥਿੰਗ। ਮੈਂ ਤੇ ਨਹੀਂ ਐਗਰੀ ਕਰਦਾ ਕਿਸੇ ਨਾਲ ਵੀ ਅਸੀਂ ਕਰ ਦਈਏ, ਕਿਉਂਕਿ ਮੇਰੇ ਸਾਹਮਣੇ ਘਰ ਤੇ ਕੱਚਾ ਰਸਤਾ ਜਾਂਦਾ। ਪ੍ਰੋਫੈਸਰ ਸਾਹਿਬ, ਹਾਸੇ ਵਾਲੀ ਗੱਲ ਹੈ,
ਬਹੁਤ ਬਿਲਕੁਲ ਸਹੀ ਗੱਲ ਹੈ। ਤੁਸੀਂ ਕਿਹਾ ਕਿ ਹਰ ਬੰਦਾ ਜਿਹੜਾ ਜੀ ਜ਼ਿੰਮੇਦਾਰੀ ਜਿਹੜੀ ਹੈ। ਜੀ ਜੀ ਔਲਖ ਸਾਹਿਬ। ਜੀ ਹਾਂਜੀ ਤਲਵੰਡੀ ਸਾਹਿਬ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਹਾਂ ਵੀ ਤੁਸੀਂ ਇਹ ਗੱਲ ਪਤਾ ਨਹੀਂ ਨੋਟ ਕੀਤੀ ਜਾਂ ਨਹੀਂ। ਤੁਸੀਂ ਇਹ ਵੇਖੋ ਵੀ ਬਾਦਲ ਸਾਹਿਬ ਦੀ ਗਵਰਨਮੈਂਟ ਆਉਣ ਤੋਂ ਪਹਿਲਾਂ ਸਾਰੀਆਂ ਨਹਿਰਾਂ ਦੇ ਉੱਤੇ ਟਾਹਲੀਆਂ ਸੀ, ਕਿੱਕਰ ਸੀ ਬਹੁਤ ਜ਼ਿਆਦਾ। ਬਾਦਲ ਸਾਹਿਬ ਦੀ ਗਵਰਨਮੈਂਟ ਆਉਂਦੀ, ਹਾਂਜੀ ਪਟਿਆਲਾ, ਮੇਰੀ ਟੂਰਿੰਗ ਜੌਬ ਆ ਕਿਉਂਕਿ ਮੇਰਾ ਆਪਣਾ ਟੈਕਸੀਆਂ ਦਾ ਕੰਮ ਹੈ। ਪਟਿਆਲਾ, ਅੰਮ੍ਰਿਤਸਰ ਰੋਡ, ਰੋਪੜ ਰੋਡ, ਖਰਬਾਂ ਮਿਲੀਅਨ ਦੇ ਹਿਸਾਬ ਨਾਲ, ਪੈਸਿਆਂ ਦੇ ਹਿਸਾਬ ਨਾਲ ਰੁੱਖ ਵੱਢ ਕੇ ਤੇ ਜੀ ਕਰ ਦਿੱਤੇ ਗਏ। ਮੈਂ ਤੁਹਾਨੂੰ ਦੱਸਦਾ ਹਾਂ ਵੀ ਕੀ ਹੋਇਆ ਵੀ ਜਿਨ੍ਹਾਂ ਦੀ ਨਹਿਰ ਦੇ ਨਾਲ ਜ਼ਮੀਨ ਲੱਗਦੀ ਸੀ, ਜਿੰਨੇ ਕਿਸੇ ਦੇ ਮੱਥੇ ਤੇ ਦਰਖਤ ਸੀ, ਉਹਨਾਂ ਨੇ ਮਾਲਕਾਨਾ ਹੱਕ ਜਤਾ ਦਿੱਤਾ ਉਹਦੇ ਤੇ ਵੀ ਇਹ ਅਸੀਂ ਪੱਟਣੇ ਆ, ਕਿਸੇ ਹੋਰ ਨੇ ਨਹੀਂ ਪੱਟਣੇ। ਜਾਣੀ ਕਿ ਜਿਹੜਾ ਸਾਡਾ ਨਹਿਰੀ ਨਿਜ਼ਾਮ ਸੀ ਨਾ ਚੜ੍ਹਦੇ ਪੰਜਾਬ ਵਾਲਾ, ਉਹ ਵੀ ਆਲਮੋਸਟ ਮਤਲਬ ਖਾਤਮੇ ਦੇ ਕੰਢੇ ਤੇ ਆ। ਤੁਸੀਂ ਵੇਖ ਲਓ ਕੋਈ ਉਹਦੇ ਤੇ ਟਾਹਲੀ ਨਹੀਂ ਰਹਿ ਗਈ, ਕੋਈ ਕਿੱਕਰ ਨਹੀਂ ਰਹਿ ਗਿਆ। ਤੇ ਸਾਡੇ ਤਾਂ ਮਤਲਬ ਏਰੀਏ ਦੇ ਵਿੱਚ ਲੋਕਾਂ ਦੀਆਂ ਮਤਲਬ ਦੁਸ਼ਮਣੀਆਂ ਪੈ ਗਈਆਂ ਇਸ ਗੱਲ 'ਚ ਵੀ ਰਾਤ ਨੂੰ ਕੋਈ ਕਿਸੇ ਨੇ ਮਤਲਬ ਕਿਸੇ ਦੇ ਮੱਥਿਓਂ ਟਾਹਲੀ ਵੱਢ ਲਈ ਜਾਂ ਕਿੱਕਰ ਵੱਢ ਲਿਆ ਤਾਂ ਉਹਦੇ ਕਰਕੇ ਮਤਲਬ ਮਸਲਾ ਬਣ ਗਿਆ ਬਹੁਤ ਜ਼ਿਆਦਾ। ਤੇ ਇੱਕ ਵਾਰੀ ਕੀ ਹੋਇਆ ਵੀ ਹਨੇਰੀ ਬਹੁਤ ਜ਼ਿਆਦਾ ਆਈ ਸੀ। ਉਸ ਹਨੇਰੀ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਵੀ ਸਾਰਿਆਂ ਨੇ ਗੰਗਾ 'ਚ ਹੱਥ ਧੋਤੇ, ਜਿਹੜੇ ਦਰਖਤ ਨਹੀਂ ਵੀ ਸੀ ਡਿੱਗੇ ਉਹ ਵੀ ਲੋਕਾਂ ਨੇ ਟਰੈਕਟਰ ਪਾ ਕੇ ਸੱਟ ਲਏ ਤੇ ਲੈ ਗਏ। ਹਾਂਜੀ, ਤੇ ਇਹ ਗੱਲਾਂ ਕੁਛ ਗਵਰਨਮੈਂਟ ਵੀ ਜ਼ਿੰਮੇਵਾਰ ਹੈ ਆ। ਪਹਿਲਾਂ ਕਿਉਂ ਖਲੋਤੀਆਂ ਸੀ ਇਹ ਟਾਹਲੀਆਂ ਤੇ ਕਿੱਕਰਾਂ? ਕਿਉਂਕਿ ਉਦੋਂ ਇਹਨਾਂ ਦੀ ਪੁੱਛ ਪ੍ਰਤੀਤ ਸੀ, ਬੇਲਦਾਰ ਗੇੜਾ ਮਾਰਦੇ ਸੀ। ਤੁਸੀਂ ਸੂਏ ਦੇ ਉੱਤੇ ਵੀ ਵੇਖਿਆ ਹੋਊਗਾ ਵੀ ਸੂਇਆਂ ਦੇ ਉੱਤੇ ਵੀ ਕਿੱਕਰ ਲੱਗੇ ਹੋਏ ਸੀ ਤੇ ਮਤਲਬ ਉਹਨਾਂ ਦੀ ਪੁੱਛ ਪ੍ਰਤੀਤ ਸੀ, ਉਹਨਾਂ ਤੇ ਸਪੈਸ਼ਲ ਨੰਬਰ ਲੱਗੇ ਹੁੰਦੇ ਸੀ। ਪੁਰਾਣੇ ਜਿਹੜੇ ਸੀ ਦੇ ਉਹਨਾਂ ਦੀ ਰਖਵਾਲੀ ਵੀ ਕਰਦੇ ਸੀ ਦਰਖਤਾਂ ਦੀ, ਤੇ ਨਵੇਂ ਵੀ ਹਰ ਸਾਲ ਲੱਗਦੇ ਸੀ ਦੇ। ਤੇ ਉਹ ਬੜਾ ਇੱਕ ਜਿਹੜੇ ਸੜਕਾਂ ਦੇ ਉੱਤੇ ਤੇ ਨਹਿਰਾਂ ਦੇ ਉੱਤੇ ਜਿਹੜੇ ਰੁੱਖ ਲਾਏ ਜਾਂਦੇ ਸੀ ਨਾ, ਉਹਦਾ ਬੜਾ ਤਕੜਾ ਪੋਜ਼ਿਟਿਵ ਨੰਬਰ ਲਾਏ ਜਾਂਦੇ ਸੀ। ਯੈਸ, ਇੱਕ ਇਹ ਰੀਜਨ ਹੁੰਦਾ ਸੀ। ਇੱਕ ਇਹ ਰੀਜਨ ਸੀਗਾ ਵੀ ਜਦੋਂ ਕਿਤੇ ਰੱਬ ਨਾ ਕਰੇ ਓਵਰਫਲੋ ਹੁੰਦੀ ਸੀ ਨਹਿਰ ਜਾਂ ਕੋਈ ਚੀਜ਼, ਉਹਦੇ ਜਿਹੜੇ ਟੁੱਟਣ ਦੇ ਕਕਾਰ ਹੁੰਦੇ ਸੀ ਉਹ ਥੋੜੇ ਘੱਟ ਹੁੰਦੇ ਸੀ, ਕਿਉਂਕਿ ਉਹਦਾ ਜਿਹੜਾ ਪਾਸੇ ਵਾਲੀ ਸਤ੍ਹਾ ਸੀਗੀ ਉਹਦੇ ਨਾਲ ਪਾਵਰ ਜੁੜੀ ਹੁੰਦੀ ਸੀਗੀ, ਜਿਹੜੀ ਰੁੱਖਾਂ ਦੀ ਪਾਵਰ ਸੀ। ਤਾਂ ਹੀ ਜਿਹੜੇ ਜੰਗਲ ਏਰੀਏ ਸੀ ਨਾ ਉਹਨਾਂ ਦੇ ਵਿੱਚ ਪਾੜ ਜਾਂ ਇਹ ਚੀਜ਼ਾਂ ਘੱਟ ਆਉਂਦੀਆਂ ਸੀ। ਹੁਣ ਤਾਂ ਜਿਵੇਂ ਸਾਡੇ ਲਾਗੇ ਹੁਣ ਦਰਿਆ ਲੰਘਦਾ ਹੈ, ਬਿਆਸ ਦਰਿਆ ਲੰਘਦਾ ਹੈ, ਇਹਦੇ ਨਾਲ ਦੀ ਰੁੱਖ ਨਹੀਂ ਰਹੇ, ਪਾਣੀ ਟੁੱਟ ਜਾਂਦਾ। ਪਰ ਬੇਸਿਕਲੀ ਮੈਂ ਵਾਚ ਕਰਦਾ, ਮੈਂ ਇਸੇ ਚੀਜ਼ ਤੇ ਬੜੀ ਰਿਸਰਚ ਕਰੀ ਹੈ। ਮੇਰਾ ਬਚਪਨ ਰਾਜਸਥਾਨ 'ਚ ਗੁਜ਼ਰਿਆ ਜੀ, ਤੇ ਮੈਂ ਬਹੁਤ ਜਗ੍ਹਾ, ਬੰਬੇ ਵੀ ਮੈਂ ਰਿਹਾ ਬਹੁਤ। ਮਤਲਬ ਜਿੰਨੀ ਕੁ ਮੇਰੀ ਉਮਰ ਆ ਉਨੇ ਕੁ ਮੈਂ ਧੱਕੇ ਖਾ ਲਏ ਆ। ਕਈ ਯਾਰ ਮੈਨੂੰ ਕਹਿੰਦੇ ਹੁੰਦੇ ਵੀ ਸਾਰਾ ਉਮਰ ਨਾਸਰ ਭਾਜੀ ਹੋਣੀ ਵੀ ਨਾ ਮਜ਼ਾਕ ਕਰਦੇ ਹੁੰਦੇ ਗਰੀਬ ਨੂੰ, ਐਸ ਵੇਲੇ ਨਾ ਧੱਕਾ ਖਾਇਓ ਹਲਾ ਦੋ ਕੋਈ ਸ਼ੈ। ਹੁਣ ਗੱਲਾਂ ਸੁਣਨ ਡਿਆ ਸਾਰੀਆਂ। ਆਪਣਾ ਪ੍ਰੋਗਰਾਮ ਤਕਰੀਬਨ 1.5 ਘੰਟੇ ਦਾ ਹੋ ਗਿਆ। ਨੁਸਰਤ ਸਾਹਿਬ ਤੇ ਵੀ ਆਪਾਂ ਗੱਲਬਾਤ ਜਿਹੜੀ ਅੱਜ ਸਟੀਅਰਿੰਗ ਮੋੜ ਦੇ ਹੁਣ ਉਧਰ ਨੂੰ, ਕਿਉਂਕਿ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਉੱਤੇ ਆਪਾਂ ਗੱਲਬਾਤ ਕਰਨੀ ਹੈ। ਇੱਕ ਮੈਂ ਹੋਰ ਜੀ ਢਿੱਲੋਂ ਸਾਹਿਬ ਪ੍ਰੋਗਰਾਮ ਦਾ ਜਿਹੜਾ ਜੀ ਸੌਰੀ, ਇਹਦੇ ਵਿੱਚ ਅੱਜ ਸਾਡੇ ਵੀ ਬਹੁਤ ਵੱਡੀ ਸੰਸਥਾ ਸਾਡੇ ਇੱਥੇ ਜਿਹੜੀ ਦਮਦਮੀ ਟਕਸਾਲ ਆ, ਉਹਨਾਂ ਦੇ ਵੀ ਜਿਹੜੇ ਸਿੰਘ ਸਾਹਿਬ ਸੀਗੇ ਸੰਤ ਕਰਤਾਰ ਸਿੰਘ ਜੀ, ਉਹਨਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਸੀ। ਉਹਨਾਂ ਦਾ ਵੀ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨਾਂ ਨੇ ਫਿਰ ਆਪਣੇ ਰੋਮ ਨਹੀਂ ਕਟਵਾਏ ਸੀ। ਉਹ ਸਿੱਖੀ ਸਰੂਪ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਅਲਵਿਦਾ ਕਹਿਤਾ। ਅੱਛਾ, ਤਲਵੰਡੀ ਸਾਹਿਬ ਇੱਕ ਹੋਰ ਦੱਸੋ, ਇਹ ਪਹਿਲੀ ਜਿਹੜੀ ਹੈ ਜਿਹੜੀ ਭਾਦੋਂ ਦਾ ਅੱਜ ਦਾ ਕੀ ਤਿਉਹਾਰ ਕੀ ਸੀ ਦਾ? ਅੱਜ ਭਾਦੋਂ ਦਾ ਜਿਹੜਾ ਅੱਜ ਕਿਹੜਾ ਤਿਉਹਾਰ ਸੀਗਾ? ਮਾਫੀ ਮੰਗ ਸਕਦਾ ਇਹਦੇ ਲਈ ਜੀ। ਤੁਸੀਂ ਆਂਦੇ ਜੇ ਧੱਕੇ ਬੜੇ ਖਾਦੇ ਫਿਰ ਤੁਹਾਨੂੰ ਪਤਾ ਹੀ ਨਹੀਂਗਾ। ਤੂੰ ਤਾਂ ਦੱਸਦੇ ਵੱਡਾ ਭਰਾ, ਅੱਜ ਲੱਜ ਪਤਾ। ਤੇ ਇਹ ਪ੍ਰੋਫੈਸਰ ਸਾਹਿਬ ਅੱਜ ਨਹੀਂ ਸਾਡੇ ਜਿਹੜੇ ਬੋਰਡ ਪ੍ਰੋਫੈਸਰ ਸਾਹਿਬ ਨੇ ਪੰਜਾਬੀ ਦੇ। ਜੀ ਹੈਲੋ, ਹਾਂਜੀ ਜੀ ਹਾਂਜੀ, ਮੈਨੂੰ ਲੱਗਦਾ ਡਿਸਕਨੈਕਟ ਹੋ ਗਏ, ਉਹਨਾਂ ਦੀ ਲਾਈਨ ਜਿਹੜੀ ਹੈ ਕੱਟ ਗਈ ਹੈ। ਤੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਇਹਦਾ ਇੱਕ ਹਿੱਸਾ ਜਿਹੜਾ ਅੱਜ ਅਸੀਂ ਮੁਕੰਮਲ ਕੀਤਾ, ਔਰ ਉਹਦੇ ਵਿੱਚ ਹਲੇ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਹੋਰ ਹੋਣੀਆਂ ਚਾਹੀਦੀਆਂ ਸੀਗੀਆਂ।
ਅੱਜ ਅਸੀਂ ਸਿਰਫ ਇੱਕ ਹਿੱਸਾ ਜਿਹੜਾ ਸੀ ਦਾ ਪਾਣੀ ਤੇ ਰਹੇ, ਪਾਣੀ ਦੀ ਕਮੀ ਜਿਹੜੀ ਹੈ ਉਹ ਕਿਵੇਂ ਹੋ ਰਹੀ ਹੈ, ਔਰ ਆਉਣ ਵਾਲੇ ਵੇਲੇ ਦੇ ਵਿੱਚ ਸਾਨੂੰ ਕੀ ਔਕੜਾਂ ਜਿਹੜੀਆਂ ਪੈ ਸਕਦੀਆਂ ਪਾਣੀ ਦੇ ਹਵਾਲੇ ਨਾਲ, ਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਵਾ। ਕਿ ਇੱਕ ਤਾਂ ਸਰਕਾਰ ਦੀ ਸਤ੍ਹਾ ਤੇ ਚੀਜ਼ਾਂ ਹੁੰਦੀਆਂ, ਦੂਸਰਾ ਆਮ ਬੰਦਾ ਜਿਹੜਾ ਆਪਣੀਆਂ ਜ਼ਿੰਮੇਦਾਰੀਆਂ ਕਿਵੇਂ ਨਿਭਾ ਸਕਦਾ। ਅੱਛਾ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਾਰੇ ਦੋਸਤਾਂ ਨੇ, ਆਪਣੇ ਆਪਣੇ ਜਿਹੜੇ ਹੈ ਮਸ਼ਵਰੇ ਵੀ ਦਿੱਤੇ ਉਹਨਾਂ ਨੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਜਿਹੜਾ ਖੌਫ ਹੈ ਜਾਂ ਸਾਨੂੰ ਇੱਕ ਬਹੁਤ ਵੱਡਾ ਜਿਹੜਾ ਇੱਕ ਪਾਣੀ ਦੀ ਜਿਹੜੀ ਕਮੀ ਹੈ ਉਹਦਾ ਸਾਹਮਣਾ ਹੋ ਸਕਦਾ ਹੈ, ਉਹਦੇ ਬਾਰੇ ਦੇ ਵਿੱਚ ਵੀ ਸਾਨੂੰ ਪਤਾ ਲੱਗਾ। ਫਿਰ ਪਾਣੀ ਕਿਵੇਂ ਖਰਾਬ ਹੋ ਰਹੇ ਨੇ, ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਜਿਹੜੇ ਸਾਡੇ ਦੋਸਤ ਜੁੜੇ ਹੋਏ ਸੀ ਉਹਨਾਂ ਨੇ ਗੱਲਾਂ ਬਾਤਾਂ ਆਪਣੀਆਂ ਸਾਂਝੀਆਂ ਕੀਤੀਆਂ। ਤੇ ਇਸ ਵਜ੍ਹਾ ਤੋਂ ਪਾਣੀ ਜਿਹੜਾ ਹੈ ਕੁਦਰਤ ਦੀ ਇੱਕ ਅਨਮੋਲ ਇੱਕ ਤੋਹਫਾ ਹੈ, ਤੇ ਸਾਨੂੰ ਇਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਔਰ ਇਹਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ। ਤੇ ਇਹੀ ਜ਼ਿੰਦਗੀ ਹੈ, ਪਾਣੀ ਹੋਇਆ ਤੇ ਜ਼ਿੰਦਗੀ ਰਹੇਗੀ, ਪਾਣੀ ਖਤਮ ਹੋ ਗਿਆ ਤੇ ਜ਼ਿੰਦਗੀ ਜਿਹੜੀ ਹੈ ਉਹ ਵੀ ਉਸ ਤਰ੍ਹਾਂ ਨਹੀਂ ਰਹੇਗੀ ਜਿਸ ਤਰ੍ਹਾਂ ਅੱਜ ਹੈ। ਇਸ ਵਜ੍ਹਾ ਤੋਂ ਕਿ ਇਸ ਤੋਂ ਪਹਿਲੇ ਕਿ ਉਹ ਖੌਫਨਾਕ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆ ਜਾਣ ਜਿਹਦੇ ਨਾਲ ਸਾਨੂੰ ਪੀਣ ਵਾਸਤੇ ਵੀ ਪਾਣੀ ਨਾ ਲੱਭੇ, ਤੇ ਹੁਣ ਹੀ ਉਹਦਾ ਕੋਈ ਨਾ ਕੋਈ ਜਿਹੜਾ ਇੱਕ ਆਰ ਸਾਨੂੰ ਕਰਨਾ ਪਏਗਾ। ਤੇ ਇਹ ਸੀ ਸਾਡੇ ਪ੍ਰੋਗਰਾਮ ਦਾ ਪਹਿਲਾ ਹਿੱਸਾ। ਅੱਜ 16 ਅਗਸਤ ਹੈ, ਉਹ ਮਾਜ਼ਰਤ ਚਾਹੁੰਦਾ ਮੈਂ ਸ਼ੁਰੂ ਦੇ ਵਿੱਚ 17 ਅਗਸਤ ਕਹਿ ਗਿਆ ਸੀ, ਲੇਕਿਨ 16 ਅਗਸਤ ਸਾਡੇ ਚੜ੍ਹਦੇ ਤੇ ਲੈਂਦੇ ਜਿਹੜੇ ਪੰਜਾਬ ਦੇ ਜਿਹੜੇ ਯਾਰ ਬੇਲੀ ਨੇ ਉਹ ਇੱਕ ਨਾਂ ਤੋਂ ਵਾਕਿਫ ਨੇ, ਔਰ ਉਹ ਨਾਂ ਜਿਹੜਾ ਵਾ ਕਵਾਲੀ ਦਾ ਨਾਮ ਆ, ਗਾਇਕੀ ਦਾ ਨਾਮ ਆ, ਔਰ ਉਹ ਸਿਰਫ ਇਸ ਖਿੱਤੇ ਦਾ ਨਾਂ ਨਹੀਂ ਦਾ, ਬਲਕਿ ਪੂਰੀ ਦੁਨੀਆ ਜਿਹੜੀ ਹੈ ਉਹਨੂੰ ਜਾਣਦੀ ਹੈ। ਉਹ ਚਾਹੇ ਸਾਡਾ ਚੜ੍ਹਦਾ ਜਾਂ ਲਹਿੰਦਾ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਜੁੜੇ ਹੋਏ ਨੇ, ਜਿਹੜੇ ਨਾ ਸਿਰਫ ਉਹ ਬਲਕਿ ਪੂਰੀ ਦੁਨੀਆ ਜਿਹੜੀ ਉਹਨਾਂ ਨੂੰ ਜਾਣਦੀ ਹੈ, ਔਰ ਉਹਨਾਂ ਦਾ ਨਾਂ ਹੈ ਨੁਸਰਤ ਫਤਿਹ ਅਲੀ ਖਾਨ। ਤੇ ਸਾਡੀ ਖੁਸ਼ਬਖਤੀ ਹੈ ਕਿ ਸਾਡਾ ਅੱਜ ਇੱਕ ਜਿਹੜਾ ਵੀਰ ਹੈ ਨਾਸਰ ਢਿੱਲੋਂ ਸਾਹਿਬ ਵੀ ਉਸੇ ਸ਼ਹਿਰ ਦੇ ਨਾਲ ਤਾਲੁਕ ਰੱਖਦੇ ਨੇ ਜਿਹੜਾ ਨੁਸਰਤ ਫਤਿਹ ਅਲੀ ਖਾਨ ਦਾ ਸ਼ਹਿਰ ਹੈ। ਤੇ ਅੱਜ ਇਹਨਾਂ ਕੋਲ ਪੁੱਛਾਂਗੇ ਕਿ ਇਹ ਕੋਈ ਥੋੜਾ ਜਿਹਾ ਉਹਨਾਂ ਦੇ ਬਾਰੇ ਦੱਸਣ, ਤੇ ਅਗਰ ਇਹਨਾਂ ਦੀ ਕੋਈ ਮੁਲਾਕਾਤ ਹੋਈ ਹੈ ਤੇ ਉਹਦਾ ਵੀ ਜ਼ਿਕਰ ਕਰਨ, ਤੇ ਬਾਕੀ ਦੋਸਤ ਵੀ ਸਾਡੇ ਨਾਲ ਜੁੜਨ ਔਰ ਨੁਸਰਤ ਫਤਿਹ ਅਲੀ ਖਾਨ ਦੇ ਹਵਾਲੇ ਦੇ ਨਾਲ ਆਪਣੀਆਂ ਯਾਦਾਂ ਜਿਹੜੀਆਂ ਗੱਲਾਂ ਜਿਹੜੀਆਂ ਮੈਨੂੰ ਜਦੋਂ ਉਹਨਾਂ ਦੀ ਡੈਥ ਹੋਈ ਹੈ ਉਦੋਂ ਤੱਕ ਇੰਨੀ ਅਸੀਂ ਉਦੋਂ ਪੜ੍ਹਦੇ ਸਾਂ 8ਵੀਂ 9ਵੀਂ ਦੇ ਵਿੱਚ। ਉਸ ਤੋਂ ਪਹਿਲਾਂ ਜੇ ਗੱਲ ਕਰੀਏ ਉਦੋਂ 80s ਦੀ ਜੇ ਆਪਾਂ ਗੱਲ ਕਰਦੇ, ਸਾਡੇ ਪਿੰਡਾਂ ਦੇ ਵਿੱਚ ਮੇਲੇ ਹੁੰਦੇ ਆ, ਉਹਨਾਂ ਦੇ ਵਿੱਚ ਕਵਾਲੀ ਵਾਸਤੇ ਹੁੰਦੇ ਸੀ। ਉਹਦੇ 'ਚ ਮੇਰਾ ਪਿੰਡ ਪੰਜਵਾੜ ਇੱਥੇ ਵੀ ਆਉਂਦੇ ਨੇ, ਉਹਨਾਂ ਦੇ ਅੱਗੋਂ ਬੱਚੇ ਸ਼ਾਗਿਰਦ ਵੀ ਆਉਂਦੇ ਨੇ। ਸੋ ਬਜ਼ੁਰਗਾਂ ਦੇ ਕੋਲੋਂ ਵੀ ਬਹੁਤ ਸੁਣਿਆ ਸੀ। ਫਿਰ ਥੋੜੀ ਉਦੋਂ 8ਵੀਂ 9ਵੀਂ 'ਚ ਸਾਂ, ਸੁਣਦੇ ਸਾਂ। ਉਹ ਉਹਨਾਂ ਦੇ ਪੀਕ ਦੇ ਦਿਨ ਸਨ ਜਦੋਂ ਦੁਨੀਆ ਤੋਂ ਤੁਰ ਗਏ। ਬਾਕੀ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਉਸੇ ਸ਼ਹਿਰ ਤੋਂ ਜਿੱਥੋਂ ਨੁਸਰਤ ਫਤਿਹ ਅਲੀ ਖਾਨ, ਬਲਕਿ ਅਸੀਂ ਪਿਛਲੇ ਦਿਨਾਂ ਹੀ 2-3 ਦੋਸਤ ਸਰਦਾਰ ਆਏ ਸੀ ਅਮਰੀਕਾ ਕੈਨੇਡਾ ਤੋਂ, ਉਹਨਾਂ ਨੂੰ ਲੈ ਕੇ ਵੀ ਗਏ ਸਾਂ ਉਹਨਾਂ ਦੀ ਕਬਰ ਤੇ। ਤਾਂ ਸਾਡੇ ਲਈ ਬੜਾ, ਜਦੋਂ ਲੋਕ ਪੁੱਛਦੇ ਆ, ਇੱਕ ਮੇਰੇ ਦੋਸਤ ਨੇ ਨੁਸਰਤ ਸੋਨੂ ਮੋਗੇ ਤੋਂ ਨੇ, ਉਹ ਬਹੁਤ ਵੱਡੇ ਫੈਨ ਨੇ ਉਹਨਾਂ ਦੇ। ਉਹਨਾਂ ਨੇ ਬਲਕਿ ਆਰਕਾਈਵ ਬਣਾਇਆ ਉਹਨਾਂ ਦੀ ਕੈਸੇਟਸ ਦਾ, ਉਹਨਾਂ ਦੀ ਸੀਡੀਜ਼ ਦਾ। ਮੈਂ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਨੂੰ ਨਾਲ ਲੈ ਕੇ ਆਵਾਂ, ਲੇਕਿਨ ਅਨਫੋਰਚੂਨੇਟਲੀ ਮੇਰਾ ਉਹਨਾਂ ਨਾਲ ਕੰਟੈਕਟ ਨਹੀਂ ਹੋ ਸਕਿਆ। ਅਗਰ ਉਹਨਾਂ ਮੇਰਾ ਮੈਸੇਜ ਸੁਣ ਲਿਆ ਸ਼ਾਇਦ ਇਸ ਟਾਈਮ ਦੇ ਵਿੱਚ ਸਾਨੂੰ ਜੁਆਇਨ ਕਰ ਲੈਣ। ਬਾਕੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਕਿ ਅਸੀਂ ਜੇ ਸ਼ਹਿਰ ਤੋਂ ਆ, ਸਾਡੇ ਸ਼ਹਿਰ ਦੇ ਸਨ, ਪੂਰੀ ਦੁਨੀਆ ਤੇ ਉਹਨਾਂ ਨੇ ਆਪਣਾ ਨਾਂ ਕਮਾਇਆ, ਨਾਂ ਬਣਾਇਆ। ਸਾਡੇ ਵਾਸਤੇ ਬੜੇ ਆਨਰ ਦੀ ਗੱਲ। ਤੇ ਜੇ ਗਾਇਕੀ ਦੀ ਗੱਲ ਕਰੀਏ, ਉਹਨਾਂ ਦੇ ਗਾਂ ਅਸੀਂ ਕਵਾਲੀਆਂ ਬੜੇ ਸ਼ੌਕ ਨਾਲ, ਜੇ ਆਪਾਂ ਗੱਲ ਕਰੀਏ ਖਾਨਦਾਨੀ, ਸਾਡੇ ਮੇਰੇ ਦਾਦਾ ਜੀ, ਅੱਬਾ ਜੀ, ਪੜਦਾਦਾ ਜੀ, ਕਵਾਲੀਆਂ ਸੁਣਨ ਦਾ ਸਾਨੂੰ ਬੜਾ ਕਰੇਜ਼, ਸ਼ੌਕ। ਅਸੀਂ ਬਹੁਤ ਸ਼ੌਕ ਨਾਲ ਕਵਾਲੀਆਂ ਸੁਣਦੇ ਹਾਂ। 3 ਦਿਨ ਬਲਕਿ ਮੇਲਾ ਹੁੰਦਾ ਸਾਡੇ ਪਿੰਡ ਹੀ, ਉੱਥੇ ਕਵਾਲੀਆਂ ਥਰੂ 1 ਵਜੇ ਤੋਂ ਰਾਤੀ 7 ਵਜੇ ਤੱਕ ਕਵਾਲੀਆਂ ਦੀਆਂ ਮੁਖਤਲਿਫ ਕਵਾਲ ਹੁੰਦੇ ਨੇ। ਤੇ ਉੱਥੇ ਵੀ ਵੇਖਿਆ ਤਾਂ ਨਹੀਂ ਉਹਨਾਂ ਨੂੰ, ਮੈਂ ਕਹਿਣਾ ਕਿ ਮੈਂ ਆਪਣੀ ਹੋਸ਼ ਦੇ ਵਿੱਚ 97 'ਚ ਉਹਨਾਂ ਦੀ ਡੈਥ ਹੋ ਗਈ ਸੀ। ਉਦੋਂ ਮੈਂ ਨਹੀਂ, ਸਾਡਾ ਹੋਸ਼ ਨਹੀਂ ਸੀ ਇੰਨੀ ਹੈ, ਲਾਈਵ ਮੈਂ ਉਹਨਾਂ ਨੂੰ ਨਹੀਂ ਵੇਖਿਆ, ਲੇਕਿਨ ਬਜ਼ੁਰਗਾਂ ਕੋਲੋਂ ਬਹੁਤ ਕੁਝ ਸੁਣਿਆ ਆਪਣੇ ਕੋਲੋਂ। ਅੱਛਾ ਢਿੱਲੋਂ ਸਾਹਿਬ, ਇੱਕ ਚੀਜ਼ ਸੀ ਦੀ ਕਿ ਤੁਸੀਂ ਇਹ ਦੇਖੋ ਕਿ ਨੁਸਰਤ ਫਤਿਹ ਅਲੀ ਖਾਨ ਤੋਂ ਪਹਿਲੇ
ਕਵਾਲੀ ਜਿਹੜੀ ਸੀਗੀ ਉਹ ਇੱਕ ਖਾਸ ਮਿਜ਼ਾਜ ਦੇ ਨਾਲ ਸੁਣੀ ਜਾਂਦੀ ਸੀਗੀ। ਖਾਸ ਇਵੈਂਟਸ ਹੁੰਦੇ ਸੀਗੇ, ਉਰਸ ਦੇ ਉੱਤੇ ਹੁੰਦੀ ਸੀ ਜਾਂ ਮੇਲਿਆਂ ਦੇ ਉੱਤੇ ਹੁੰਦੀ ਸੀਗੀ। ਆਮ ਲੋਕਾਂ ਦੇ ਵਿੱਚ ਕਵਾਲੀ ਨੂੰ ਉਸ ਤਰ੍ਹਾਂ ਨਹੀਂ ਸੀ ਸੁਣਿਆ ਜਾਂਦਾ। ਲੇਕਿਨ ਨੁਸਰਤ ਫਤਿਹ ਅਲੀ ਖਾਨ ਜਿਸ ਵੇਲੇ ਆਏ ਨੇ, ਉਹਨਾਂ ਨੇ ਕਵਾਲੀ ਸੁਣਨਾ ਇੱਕ ਫੈਸ਼ਨ ਬਣ ਗਿਆ। ਯਾਨੀ ਕਵਾਲੀ ਜਿਹੜੀ ਹੈ ਆਮ ਲੋਕਾਂ ਦੇ ਵਿੱਚ ਵੀ ਆ ਗਈ ਹੈ, ਔਰ ਉਹ ਕਵਾਲੀ ਦੀ ਇੱਕ ਪੂਰੀ ਸੈਂਸ ਜਿਹੜੀ ਸੀਗੀ, ਅਗਰ ਉਹਨੂੰ ਆਮ ਲੋਕਾਂ ਤੱਕ ਮੁਤਾਰਫ ਕਰਵਾਇਆ, ਆਮ ਲੋਕਾਂ ਤੱਕ ਪਹੁੰਚਾਇਆ। ਅੱਛਾ, ਅਸੀਂ ਦੇਖਦੇ ਹੁੰਦੇ ਸੀ ਕਿ ਪਹਿਲਿਆਂ ਵੇਲਿਆਂ ਦੇ ਵਿੱਚ ਵੱਡੀ ਉਮਰ ਵਾਲੇ ਲੋਕ ਜ਼ਿਆਦਾ ਜਿਹੜੀਆਂ ਕਵਾਲੀਆਂ ਉਹੀ ਸੁਣਦੇ ਹੁੰਦੇ ਸੀਗੇ। ਆਮ ਜਿਹੜੀ ਛੋਟੀ ਜਿਹੜੀ ਜਨਰੇਸ਼ਨ ਹੁੰਦੀ ਸੀ, ਘੱਟ ਉਮਰ ਵਾਲੇ ਜਿਹੜੇ ਹੁੰਦੇ ਸੀਗੇ, ਉਹ ਗਾਣਿਆਂ ਵੱਲ ਉਹਨਾਂ ਦੀ ਜ਼ਿਆਦਾ ਤਵੱਜੋ ਹੁੰਦੀ ਸੀ, ਉਹ ਕਵਾਲੀ ਦੇ ਨਾਲ ਨਹੀਂ ਸੀ ਇੰਨੇ ਜੁੜੇ। ਲੇਕਿਨ ਇਹ ਫਨ ਸੀਗਾ ਨੁਸਰਤ ਫਤਿਹ ਅਲੀ ਖਾਨ ਦਾ ਕਿ ਉਹਨਾਂ ਨੇ ਕਵਾਲੀ ਨੂੰ ਇੱਕ ਨਵਾਂ ਰੰਗ ਦਿੱਤਾ। ਉਸ ਨਵੇਂ ਰੰਗ ਦੇ ਵਿੱਚ ਕੀ ਸੀਗਾ, ਇੱਕ ਤਾਂ ਉਹਨਾਂ ਨੇ ਕਵਾਲੀ ਦਾ ਉਹ ਜਿਹੜਾ ਅੰਦਾਜ਼ ਸੀ ਜਿਹੜਾ ਉਹਨੂੰ ਰੱਖਿਆ, ਫਿਰ ਉਹਦੇ ਨਾਲ ਇੰਸਟਰੂਮੈਂਟਸ ਜਿਹੜੇ ਸੀਗੇ, ਵੈਸਟਰਨ ਇੰਸਟਰੂਮੈਂਟਸ ਜਿਹੜੇ ਸੀ ਉਹ ਮੁਤਾਰਫ ਕਰਵਾਏ ਕਵਾਲੀ ਦੇ ਵਿੱਚ, ਔਰ ਉਹ ਇੱਕ ਐਸਾ ਬਲੈਂਡ ਜਿਹੜਾ ਹੋਇਆ ਕਿ ਉਹਨੇ ਫਿਰ ਕੰਮ ਨੂੰ ਜਿਹੜਾ ਨਾ ਚੱਕ ਦਿੱਤਾ। ਔਰ ਇੱਕ ਬਹੁਤ ਵੱਡੀ ਜਿਹੜੀ ਆਡੀਅנס ਜਿਹੜੀ ਸੀਗੀ ਉਹ ਵੀ ਸੁਣਨ ਲੱਗ ਪਈ, ਔਰ ਇੱਕ ਨਵੀਂ ਜਨਰੇਸ਼ਨ ਜਿਹੜੀ ਸੀ ਉਹਦੇ ਅੰਦਰ ਵੀ ਸ਼ੌਕ ਪੈਦਾ ਹੋਇਆ। ਤੇ ਇਸ ਵਜ੍ਹਾ ਤੋਂ ਅਸੀਂ ਕਵਾਂਗੇ ਕਿ ਸਾਡੇ ਮਿਜ਼ਾਜ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਅਗਰ ਨਵੀਂ ਜਨਰੇਸ਼ਨ ਦੇ ਵਿੱਚ ਕਵਾਲੀ ਸੁਣਨ ਦਾ ਅਗਰ ਉਸ ਐਦ ਦੇ ਵਿੱਚ ਸ਼ੌਕ ਪੈਦਾ ਹੋਇਆ, ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਨੁਸਰਤ ਫਤਿਹ ਅਲੀ ਖਾਨ ਨੂੰ ਜਾਂਦਾ ਹੈ। ਤੇ ਸਾਡੇ ਨਾਲ ਬਾਕੀ ਵੀਰ ਵੀ ਜੁੜੇ ਹੋਏ ਨੇ, ਤੇ ਉਹਨਾਂ ਲਈ ਗੁਜ਼ਾਰਿਸ਼ ਹੈ ਕਿ ਉਹ ਵੀ ਆਪਣਾ ਹਿੱਸਾ ਪਾਉਣ। ਜੀ ਸਰ। ਮੈਂ ਗੱਲ ਕਰਨੀ ਚਾਹੁੰਦਾ ਹਾਂ ਵੀ ਚੜ੍ਹਦੇ ਪੰਜਾਬ ਦੇ ਵਿੱਚ ਆਲਮ ਮਲਵਾਰ ਸਾਹਿਬ ਦਾ ਬੋਲ ਮਿੱਟੀ ਦਾ ਬਾਵਿਆ ਵਾਲਾ ਜਿਹੜਾ ਗੀਤ ਸੀ ਉਹ ਬਹੁਤ ਜ਼ਿਆਦਾ ਰੇਡੀਓ ਸਟੇਸ਼ਨ ਤੇ ਚੱਲਦਾ ਹੁੰਦਾ ਸੀ। ਤੇ ਵਾਕਿਆ ਹੀ ਚੜ੍ਹਦੇ ਪੰਜਾਬ ਵਿੱਚ ਉਹਨਾਂ ਕਵਾਲੀ ਦਾ ਕਰੇਜ ਨਹੀਂ ਸੀ ਹੈ, ਪਰ ਜਦੋਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਆਏ ਨਾ, ਤੇ ਜਿਹੜੀ ਯੰਗ ਜਨਰੇਸ਼ਨ ਸੀ ਉਹ ਬਹੁਤ ਜ਼ਿਆਦਾ ਅਟਰੈਕਟ ਹੋਈ ਇਹਨਾਂ ਵੱਲ। ਤੇ ਆਮ ਮਤਲਬ ਮੇਲਿਆਂ ਦੇ ਵਿੱਚ ਜਾਂ ਜਿਹੜੀਆਂ ਦਰਗਾਹਾਂ ਤੇ ਹੁੰਦੀਆਂ ਸੀ ਕਵਾਲੀਆਂ, ਉਹਨਾਂ ਵਿੱਚ ਇਹ ਜ਼ਿਆਦਾ ਮਤਲਬ ਫਿਰ ਵੱਧ ਗਿਆ ਕੰਮ। ਤੇ ਇਹ ਬਿਲਕੁਲ ਕ੍ਰੈਡਿਟ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਜਾਂਦਾ ਆ ਵੀ ਜਿਨ੍ਹਾਂ ਨੇ ਕਵਾਲੀ ਨੂੰ ਇੰਨਾ ਪਪੂਲਰ ਕੀਤਾ ਤੇ ਚੜ੍ਹਦੇ ਪੰਜਾਬ ਵਿੱਚ ਵੀ ਲੋਕ ਮਤਲਬ ਕਵਾਲੀ ਨਾਲ ਬਹੁਤ ਜ਼ਿਆਦਾ ਜੁੜੇ। ਜੀ ਜੀ, ਬਿਲਕੁਲ ਸਹੀ ਜੀ ਸਰ। ਜੀ ਹਾਂਜੀ, ਚਲੋ ਠੀਕ ਹੈ, ਤੁਸੀਂ ਗੱਲਬਾਤ ਜਾਰੀ ਰੱਖੋ ਤੇ ਮੈਨੂੰ ਦਿਓ ਇਜਾਜ਼ਤ। ਓਕੇ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ। ਯੂਸਫ ਸਾਹਿਬ। अस्सलाम वालेकुम जी, सत श्री अकाल जी। जी जी, अरोड़ा साहब है ने? जी जी जी, अरोड़ा साहब ਤੁਹਾਨੂੰ ਸੁਣ ਰਹੇ ਨੇ। ਜੀ ਜੀ, ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਵੇਖਣ ਵਾਲਿਆਂ ਨੂੰ ਸਤਿ श्री अकाल ਤੇ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੇ ਨੁਸਰਤ ਸਾਹਿਬ ਨੂੰ ਜੀ ਜੀ ਤੁਹਾਡਾ ਵੀ ਸ਼ਹਿਰ ਜਿਹੜਾ ਜੀ ਤੁਹਾਡਾ ਵੀ ਸ਼ਹਿਰ ਜਿਹੜਾ ਲੈਲਪੁਰ ਹੈ, ਤੇ ਅਸੀਂ ਜੀ ਤੁਸੀਂ ਵੀ ਰਹਿੰਦੇ ਸੀ ਕੱਚੀ ਬਾਦੀ ਚ, ਜੀ ਜਿਹਦਾ ਜੀ ਨਾਂ ਅੱਜ ਕੱਲ੍ਹ ਜੇ ਟਾਊਨ ਜੀ ਜੀ ਟੂਟੀਆਂ ਵਾਲਾ ਖੂਹ ਸਮਝੋ, ਉੱਥੋਂ ਨੇੜੇ ਹੀ ਆਪਣਾ ਲਸੂੜੀ ਸ਼ਾਹ, ਯਾਨੀ ਪੈਦਲ ਚਲੇ ਜਾਂਦੇ ਸੀ। ਲਸੂੜੀ ਸ਼ਾਹ ਉਹਨਾਂ ਦਾ ਉਰਸ ਕਰਾਉਂਦੇ ਸੀ ਹਰ ਸਾਲ ਆਪਣੇ ਵੱਡਿਆਂ ਦਾ। ਉੱਥੇ ਫਿਰ ਕਵਾਲੀ ਆਪ ਹੀ ਕਰਦੇ ਸੀ, ਤੇ ਫਿਰ ਦੂਸਰੇ ਕਵਾਲ ਸ਼ਹਿਰਾਂ ਤੋਂ ਆਏ ਹੁੰਦੇ ਸਨ। ਬੜਾ ਸਾਰੀ ਰਾਤ ਮਹਿਫਿਲ ਸੁਣਾ ਹੁੰਦਾ ਸੀ, ਬੜਾ ਬਿਹਤਰੀਨ ਨਿਜ਼ਾਮ ਹੁੰਦਾ ਸੀ, ਖਾਣਾ ਪੀਣਾ ਜ਼ਿਆਦਾਤਰ ਹੁੰਦਾ ਸੀ। ਆਪਣਾ ਨਾਨ ਤੇ ਆਪਣਾ ਹਲੀਮ ਇਹ ਤਕਸੀਮ ਵੀ ਹੁੰਦਾ ਸੀ ਰਾਤ ਨੂੰ, ਯਾਨੀ 4 ਵਜੇ ਤੋਂ ਬਾਅਦ ਅਜ਼ਾਨ ਤੋਂ ਪਹਿਲੇ ਇਹ ਬੰਦ ਕਰ ਦਿੰਦੇ ਸਨ। ਉਸ ਟਾਈਮ ਲੰਗਰ ਤਕਸੀਮ ਕਰ ਦੇਣਾ। ਬਹੁਤ ਸੁਣਿਆ ਅਸੀਂ, ਮਾਸ਼ਾਅੱਲਾ ਉਹਨਾਂ ਦੀ ਕਿਆ ਬਾਤ ਸੀਗੀ ਜੀ। ਉਹਨਾਂ ਦਾ ਤੇ ਹਿਸਾਬ ਇਹ ਸੀਗਾ ਜਿੱਥੋਂ ਦੁਨੀਆ ਮਿਊਜ਼ਿਕ ਖਤਮ ਕਰਦੀ ਉੱਥੋਂ ਮਿਊਜ਼ਿਕ ਸ਼ੁਰੂ ਕਰਦੇ ਸੀ ਉਹ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂਜੀ, ਜਿੱਥੇ ਬੰਦੇ ਦੇ ਗਾਣਾ ਖਤਮ ਹੋ ਜਾਂਦਾ ਨਾ ਗਾਣਾ, ਉੱਥੋਂ ਉਹਨਾਂ ਦਾ ਸਟਾਰਟ ਹੁੰਦਾ ਸੀ। ਕਿ ਇੰਨਾ ਉਹਨਾਂ ਦਾ ਗਾਣਾ ਜ਼ਬਰਦਸਤ ਸੀ, ਕਵਾਲੀ ਜੋ ਵੀ ਉਹਨਾਂ ਨੇ ਗਾਇਆ, ਠੀਕ ਹੈ ਨਾ ਜੀ। ਤੇ ਦਮਾਦਾ ਮਸਤ ਕਲੰਦਰ ਤੇ ਫਿਰ ਉਹਨਾਂ ਨੇ ਗਾਇਆ ਜਿਹੜਾ, ਉਹ ਤੇ ਫਿਰ ਸ਼ਬਾਜ਼ ਕਲੰਦਰ ਦਾ ਗੁਲਾਮ ਹੈ, ਉਹਦੇ ਤੇ ਅਖੀਰ ਹੀ ਕਰਤੀ ਉਹਨਾਂ ਨੇ। ਉਸ ਤੋਂ ਬਾਅਦ ਫਿਰ ਅੱਲਾਹ ਉਹਨਾਂ ਨੇ ਫਿਰ ਪੜ੍ਹਿਆ। ਹਾਂਜੀ, ਅੱਲਾਹ ਉਹਦੇ ਵਿੱਚ ਹੋਰ ਰੋਈ ਪਾਇਆ ਉਹਨਾਂ ਨੇ ਬਹੁਤ। ਤੇ ਬਿਹਤਰੀਨ ਵੀ ਇਨਸਾਨ ਵੀ ਬਿਹਤਰੀਨ। ਤੁਸੀਂ ਉਹਨਾਂ ਦੇ ਨਾਲ ਕੋਈ ਗੱਲਬਾਤ ਵੀ ਕੀਤੀ, ਕਦੀ ਮਿਲੇ ਵੀ ਸੀ ਤੇ ਉਹਨਾਂ ਨੂੰ? ਨਹੀਂ, ਕਿਉਂ ਅਸੀਂ ਉਸ ਟਾਈਮ ਬੱਚੇ ਸੀਗੇ। ਅੱਛਾ, ਸਹੀ।
यानी उम्र मेरी सी 16-17 साल, ठीक है ना जी। ਲੱਗਦੀ ਸਾਨੂੰ ਤੇ ਨੇੜੇ ਨਹੀਂ ਤੁਹਾਡੀ ਲੱਗਣ ਉਸ ਵੇਲੇ ਦੇ 16-17 ਸਾਲ ਹੋਏਗੇ। हाँ जी 16 साल सी मेरी उम्र, ते हुण मेरी हैगी आ तकरीबन 53 साल उम्र है मेरी। ਅੱਛਾ मेरा ख्याल रातां कड्ढ के होनी यूसुफ साहब। नहीं रातां नहीं कट के जी ਲੱਗਦੀ ਤੇ ਬਹੁਤੀ ਆ। ਮੈਂ ਉਦੋਂ 7ਵੀਂ 8ਵੀਂ ਪੜ੍ਹਦਾ ਫਿਰ ਤੁਹਾਡੀ ਬਹੁਤੀ ਹੋਣੀ ਹੈ। नहीं मैं इस तरह ना कि मेरी हैगी आ सन 66 ਦੀ ਰੈਸ਼। ਤੁਸੀਂ ਗੱਲਬਾਤ ਕਰੋ, ਮੈਂ ਕੁਆਲਿਟੀ ਸ਼ੇਅਰ ਕਰਨਾ ਚਾਹ ਰਿਹਾ ਜਿਹੜੀ ਕਰੋ ਸ਼ੇਅਰ ਤੁਸੀਂ ਗੱਲਬਾਤ ਕਰੋ। ਤੇ ਉਹ ਪਹਿਲੀ ਜਿਹੜੀ ਆਪਣੀ ਡਿਸਕਸ ਚੱਲ ਰਹੀ ਸੀ, ਮੈਂ ਨਮਾਜ਼ ਪੜ੍ਹਨ ਚਲਾ ਗਿਆ ਸੀ, ਉਹ ਜੀ ਪਾਣੀ ਦੀ ਤੇ ਉਹ ਦੂਸਰੀ ਉਹ ਤੇ ਜੀ ਉਹਦਾ ਵੀ ਦੱਸੋ। ਜੀ ਦੱਸੋ। ਦਰਖਤਾਂ ਦਾ ਕਟਾਓ ਉਦੋਂ ਸ਼ੁਰੂ ਹੋਇਆ ਜ਼ਿਆਦਾ ਜਦੋਂ ਅਸੀਂ ਫਰਨੀਚਰ ਲੈਣ ਜਾ ਗਏ ਜੀ, ਕਿ ਕੁਰਸੀ ਬਣਵਾ ਲਓ ਜੀ ਜਾਂ ਮੇਜ਼ ਵੀ ਬਣਵਾ ਲਓ। ਹਾਂਜੀ ਉਸ ਤੋਂ ਬਾਅਦ ਸੋਫਾ ਸ਼ੁਰੂ ਹੋ ਗਿਆ ਜੀ। ਨਹੀਂ ਜੀ ਕੁਰਸੀ ਤੇ ਜੇ ਬੰਦਾ ਫਸ ਕੇ ਬਹਿੰਦਾ ਸੋਫਾ ਬਣ ਜਾਏ ਜੀ। ਹਾਂਜੀ ਫਿਰ ਸੋਫੇ ਬਣਨ ਲੱਗ ਪਏ। ਫਿਰ ਛੋਟੇ ਛੋਟੇ ਪਲੰਗ ਹੁੰਦੇ ਸੀ, ਜਦੋਂ ਪਲੰਗ ਸ਼ੁਰੂ ਹੋ ਗਏ ਬਣਨੇ, ਮੰਜੇ ਖਤਮ ਹੋ ਗਏ, ਪਲੰਗ ਆ ਗਏ। ਹਾਂਜੀ ਫਿਰ ਪਲੰਗ ਖਤਮ ਹੋ ਗਏ ਜਦੋਂ ਥੋੜਾ ਜਿਹਾ ਵੱਡਾ ਬੈੱਡ ਆ ਗਿਆ। ਹਾਂਜੀ ਥੋੜਾ ਵੱਡਾ ਆਇਆ, ਫਿਰ ਹੋਰ ਵੱਡਾ ਹੋ ਗਿਆ, ਫਿਰ ਹੋਰ ਵੱਡਾ ਆ ਗਿਆ। ਹੁਣ ਤੁਸੀਂ ਦੇਖੋ ਛੱਤ ਦਾ ਲੱਗ ਜਾਂਦਾ ਬੈੱਡ। ਹਾਂਜੀ ਬੈੱਡ ਛੱਤ ਦਾ ਲੱਗਾ ਹੁੰਦਾ ਯਾਰ ਜੀ। ਅਸੀਂ ਤੇ ਐਡਾ ਵੱਡਾ ਆਪਣੀ ਬੱਚੀ ਨੂੰ ਬੈੱਡ ਦਿੱਤਾ, ਤੁਹਾਡੇ ਕਮਰੇ 'ਚ ਪੂਰਾ ਨਹੀਂ ਆਉਂਦਾ। ਹਾਂ ਉਹ ਬੈੱਡ ਨੇ ਵਸਾਣਾ ਕੁੜੀ ਨੂੰ ਜਾਂ ਤੁਸੀਂ ਕੁੜੀ ਨੇ ਵਸਣਾ? ਤੁਸੀਂ ਤਾਂ ਪਾਣੀ ਤੋਂ ਗੱਲ ਜਿਹੜੀ ਹੈ ਬੈੱਡ ਤੇ ਲੈ ਗਏ ਹੋ। ਤੇ ਉਹ ਇੱਕ ਉਹ ਸ਼ੇਰ ਹੈ ਕਿ ਫਾਰਸੀ ਆਪਣਾ थोड़े उर्दू का शेर है, मगज को बाग में जाने ना देना, ना हक खून परवाने का होगा। मगज को बाग में जाने ना दीजिए, ना हक खून परवाने का होगा। कि शहद वाली मक्खी नूं जिहड़ा जी ਇਹ ਤੁਸੀਂ ਬਾਗ ਦੇ ਵਿੱਚ ਨਹੀਂ ਜਾਣ ਦੇਣਾ। ਉਹ ਰਸ ਚੂਸੂਗੀ, ਠੀਕ ਹੈ, ਉਹ ਰਸ ਚੂਸੂਗੀ ਤੇ ਉਹ ਛੱਤਾ ਬਣਾਉਗੀ, ਛੱਤੇ ਤੋਂ ਮੋਮ ਬਣੂਗੀ, ਮੋਮ ਤੋਂ ਮੋਮਬੱਤੀ ਬਣੂਗੀ, ਮੋਮਬੱਤੀ ਜਿਸ ਵੇਲੇ ਜਲੂਗੀ ਉਹਦੇ ਤੇ ਪਰਵਾਨਾ ਆਊਗਾ, ਪਤੰਗਾ ਆਏਗਾ, ਉਹ ਸੜ ਜਾਏਗਾ। ਤੇ ਤੁਸੀਂ ਤੇ ਬੜੀ ਇਸੇ ਤਰ੍ਹਾਂ ਹੀ ਤੁਸੀਂ ਗੱਲ ਨੂੰ ਜਿਹੜਾ ਮਤਲਬ ਅੱਗੇ ਜਿਹੜਾ ਲੈ ਕੇ ਗਏ। ਤੇ ਬਹੁਤ ਮਿਹਰਬਾਨੀ ਜਨਾਬ ਯੂਸੁਫ ਸਾਹਿਬ। ਲੈ ਗਿਆ ਜੀ ਕਿ ਮੇਰੀ ਇਹ ਫੀਲਡ ਸੀਗੀ ਜੀ, ਫਰਨੀਚਰ ਦਾ ਮੇਰੀ ਮੈਂ ਕਿਹਾ ਫੀਲਡ ਫਰਨੀਚਰ ਦੀ ਹੈ। ਅੱਛਾ ਪੁੱਤਰ ਮੋਬਾਈਲ ਜਿੰਨਾ ਦੇ ਲੈ ਚਲਾ ਲੈ, ਕੋਈ ਰੋਲਾ ਨਹੀਂ। ਈਸ਼ਾ ਦੀ ਨਮਾਜ਼, ਫਜਰ ਦੀ ਨਮਾਜ਼ ਬਾਅਦ ਲੱਕੜੀ ਜਿਹੜੀ ਹੈ ਹਲਾਕ ਹੋਈ ਹੋਏਗੀ। ਹਾਂਜੀ ਅਸੀਂ ਫਿਰ ਕੰਮ ਵੀ ਜਿਹੜਾ ਨਾ ਟਾਲੀ ਦਾ ਹੀ ਕਰਦੇ ਸੀ, ਪਿਓਰ ਚੌੜੀ ਵੱਡੀ। ਅੱਛਾ ਇਹ ਦੱਸੋ ਕਿ ਹੁਣ ਇਹ ਦੱਸੋ ਕਿ ਹੁਣ ਮਸਨੂਈ ਲੱਕੜ ਆ ਗਈ ਹੈ ਮੇਰੇ ਖਿਆਲ, ਪੁਰਾਣੀ ਤਾਂ ਹੁਣ ਲੱਭਦੀ ਨਹੀਂ ਦੀ, ਟਾਲੀਆਂ ਖਤਮ ਹੋ ਗਈਆਂ, ਲੱਕੜ ਤਾਂ ਮਿਲਦੀ ਨਹੀਂ ਹੁਣ ਇੰਨੀ। ਹੁਣ ਤੇ ਚਾਈਨਾ ਦੀ ਲੱਕੜ ਲਾਈ ਜਾ ਰਹੇ ਆ ਜੀ, ਤੇ ਤੁਹਾਨੂੰ ਪਾਲਿਸ਼ ਕਰਕੇ ਦੇਈ ਜਾ ਰਹੇ ਆ। ਹਾਂਜੀ ਸਹੀ। ਮੈਂ ਤੇ ਆਪ ਹੁਣ ਗਿਆ ਛੁੱਟੀ ਦਸੰਬਰ 'ਚ, ਬੱਚਿਆਂ ਦੀ ਦੋਵਾਂ ਦੀ ਸ਼ਾਦੀ ਕੀਤੀ ਆਪਣੀਆਂ ਦੀ। ਉਹ ਮੇਰੇ ਸ਼ਗਿਰਦ ਸਨ ਬੱਚੇ, ਯਾਰ ਦੋ ਛੱਡ ਦੇ ਚੰਗੇ ਹੋਣੇ ਚਾਹੀਦੇ ਆ। ਉਹਨਾਂ ਦੇ ਸਾਜੇ ਦੋ ਬਣੇ ਹੈ ਵੀ ਗਰਮੀਆਂ ਦੇ ਬਣੇ ਆ, ਖਰਾਬ ਨਹੀਂ ਹੋਣੇ। ਮੈਂ ਕਿਹਾ ਦੇ ਦਿਓ ਜੀ ਫਿਰ। ਬਹੁਤ ਮਿਹਰਬਾਨੀ ਜਨਾਬ ਯੂਸੁਫ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ ਸੀ ਜੀ। ਢਿੱਲੋਂ ਇੰਟਰਪਟ ਕੀਤਾ, ਮੈਂ ਇੱਕ ਚਲਾਉਣਾ ਚਾਹੁੰਦਾ ਵਿੱਚ ਉਹਨਾਂ ਦਾ ਕਲਾਮ ਇੱਕ ਜ਼ਰੂਰ ਸਾਡੇ ਸੁਣਿਓ, ਬਾਕੀ ਗੱਲ ਫਿਰ ਕਰਦੇ ਹਾਂ ਅਸੀਂ। ਜੀ कोई
मेरी आवाज आ रही है सजाद जी? जी जी, ਤੁਹਾਡੇ ਨਾਲ ਕਰਦੇ ਗੱਲ।
ਜੀ ਤੁਸੀਂ ਉਹਨੇ ਕਵਾਲੀ ਸੁਣ ਰਹੇ ਸੀ ਤੇ ਸਾਡੇ ਨਾਲ ਸ਼ਾਹ ਜੀ ਜੁੜੇ ਨੇ। ਹਾਂਜੀ, अस्सलाम वालेकुम ਜੀ ਵਾਲੇਕੁਮ ਸਲਾਮ। ਸ਼ਾਹ ਜੀ ਕੀ ਹਾਲ ਹੈ ਜੀ? ਠੀਕ ਹੋ? ਮੈਂ ਤੁਹਾਡੇ ਨਾਲ ਸੱਜਣਾ ਮੈਂ ਤੁਹਾਡਾ ਜੀ। ਪ੍ਰੋਗਰਾਮ ਦੇਖ ਰਿਹਾ ਸਾਂ ਤੇ ਜਦੋਂ ਜੀ ਨੁਸਰਤ ਮੈਂ ਤੁਹਾਡਾ ਪ੍ਰੋਗਰਾਮ ਕਾਫੀ ਦੇਰ ਤੋਂ ਦੇਖ ਰਿਹਾ ਜੀ 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 ਤੇ ਜਦੋਂ ਨੁਸਰਤ ਫਤਿਹ ਅਲੀ ਸਾਹਿਬ ਦਾ ਜ਼ਿਕਰ ਆਇਆ ਤੇ ਮੈਂ ਨਹੀਂ ਰਹਿ ਸਕਿਆ। ਮੈਂ ਆਪਣੇ ਥਾਟ ਸ਼ੇਅਰ ਕਰਾਂ ਕਿਉਂਕਿ ਮੈਂ ਅਗਰ ਆਪਣੀ ਲਾਈਫ ਦੇ ਵਿੱਚ ਕਿਸੇ ਬੰਦੇ ਨੂੰ ਬਹੁਤ ਜਲਦੀ ਤਰੱਕੀ ਕਰਦਿਆਂ ਦੇਖਿਆ ਨਾ ਤੇ ਨੁਸਰਤ ਫਤਿਹ ਅਲੀ ਸਾਹਿਬ ਹੀ ਇਜ਼ ਵਨ ਆਫ them। ਜੀ ਜੀ ਮੈਂ ਫੈਸਲਾਬਾਦ ਪੜ੍ਹਨਾ ਸਾਂ ਉਦੋਂ 82 ਦੀ ਗੱਲ ਹੈ ਤੇ ਉੱਥੇ ਲਸੂੜੀ ਸ਼ਾਹ ਮੈਂ ਕਿਹਾ ਝੰਗ ਬਾਜ਼ਾਰ ਦੇ ਵਿੱਚ ਇੱਕ ਦਰਬਾਰ ਹੈ ਤੇ ਖਾਨ ਸਾਹਿਬ ਉੱਥੇ ਝੰਗ ਬਾਜ਼ਾਰ ਹੀ ਨਾ ਮੇਰਾ ਖਿਆਲ ਹੈ। ਹਾਂਜੀ ਹਾਂਜੀ ਝੰਗ ਬਾਜ਼ਾਰ ਤੇ ਉੱਥੇ ਅਸੀਂ ਅਸਰ ਦੀ ਨਮਾਜ਼ ਪੜ੍ਹਨ ਜਾਂਦੇ ਹੁੰਦੇ ਸਾਂ ਮਤਲਬ ਹਰ ਜੁਮੇਰਾਤ ਨੂੰ ਨਾ ਤੇ ਖਾਨ ਸਾਹਿਬ ਉੱਥੇ ਕੁਆਲੀ ਕਰਦੇ ਹੁੰਦੇ ਸਨ ਤੇ ਮੈਨੂੰ ਇੱਕ ਦਿਨ ਕਹਿੰਦੇ ਨੇ ਡਾਕਟਰ ਸਾਹਿਬ ਤੁਹਾਨੂੰ ਯਾਰ ਕਿੰਨੀ ਦੇਰ ਹੋਈ ਤੁਸੀਂ ਹੁਣ ਇੱਥੇ ਆਉਂਦੇ ਨਹੀਂ। ਤੇ ਮੈਂ ਕਿਹਾ ਖਾਨ ਸਾਹਿਬ ਹੈ ਜਿਹੜਾ ਲਸੂੜੀ ਜਿਹੜੀ ਨਾ ਇੱਥੇ ਉੱਥੇ ਲਸੂੜੀ ਦਾ ਬੂਟਾ ਹੈ ਮਸਜਿਦ ਦੇ ਉੱਤੇ ਨਾ ਉੱਥੇ ਤੇ ਮੈਂ ਇੱਥੇ ਚਿੜੀਆਂ ਬਿਠਾਂ ਕਰਦੀਆਂ ਤੇ ਵੁਜ਼ੂ ਕਰਕੇ ਜਾਈਏ ਨਾ ਤੇ ਪੈਰ ਗਿੱਲੇ ਹੋ ਜਾਂਦੇ ਨੇ ਨਾ ਇੱਥੋਂ ਤੇ ਉਹ ਫਿਰ ਪੈਰ ਗੰਦੇ ਹੋ ਜਾਂਦੇ ਤੇ ਫਿਰ ਮੈਂ ਆਪਣੇ ਉੱਥੇ ਯੂਨੀਵਰਸਿਟੀ ਵਾਲੀ ਮਸਜਿਦ 'ਚ ਨਮਾਜ਼ ਪੜ੍ਹ ਲਾਂ ਤੇ ਉਹ ਇਹ ਗੱਲ 82 ਦੀ। ਫਿਰ ਉਹਦੇ ਬਾਅਦ ਫੈਸਲਾਬਾਦ ਇੱਕ ਨਾਦਰ ਸਨ ਮੈਂ ਨਾਲ ਵਾਲੇ ਅੱਡੇ ਦੇ ਉਹ ਸੜਕ ਹੈ ਨਾ ਯੂਨੀਵਰਸਿਟੀ ਦੇ ਨਾਲ ਉੱਥੇ ਇਹ ਪ੍ਰੋਗਰਾਮ ਕਰਦੇ ਹੁੰਦੇ ਸਨ ਕਦੀ ਮਤਲਬ ਇੱਕ ਦਫਾ ਗਏ ਤੇ ਅਸੀਂ 8-10 ਦੋਸਤ ਉਹ ਮੈਂ ਖਾਨ ਸਾਹਿਬ ਦੇ ਕੰਨ 'ਚ ਕਿਹਾ ਖਾਨ ਸਾਹਿਬ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਜਿਹੜਾ ਉਹ ਤੇ ਸੁਣਾਓ। ਯਕੀਨ ਕਰੋ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਉਹਨਾਂ ਨੇ ਸਾਰੇ ਆਪਣੀ ਕੁਆਲੀ ਛੱਡ ਕੇ ਨਾ ਤੇ ਮਾਈਕ ਦੇ ਵਿੱਚ ਕਹਿੰਦੇ ਨੇ ਜਨਾਬ ਹੈ ਯੂਨੀਵਰਸਿਟੀ ਤੋਂ 6 ਮੁੰਡੇ ਆਏ ਨੇ ਇਹਨਾਂ ਨੇ ਮੈਨੂੰ ਬੁੱਲੇ ਸ਼ਾਹ ਸਾਹਿਬ ਦੇ ਕਲਾਮ ਦਾ ਕਿਹਾ ਕਿ ਮਤਲਬ ਉਹ ਇੱਕ ਆਰਡੀਨਰੀ ਸਿੰਗਰ ਸਨ ਉਦੋਂ ਲੇਕਿਨ ਉਹਦੇ 3-4 ਸਾਲ ਬਾਅਦ ਉਹ ਜਦੋਂ ਉਹਨਾਂ ਨੇ ਉਹ ਕਿਸੇ ਬ੍ਰਿਟਿਸ਼ ਕੋਈ ਸਿੰਗਰ ਸੀ ਉਹਦੇ ਨਾਲ ਮਿਲ ਕੇ 86 ਦੇ ਵਿੱਚ ਯਕੀਨ ਕਰੋ ਮੈਨੂੰ ਉਹਨਾਂ ਕੋਲੋਂ ਟਾਈਮ ਲੈਣਾ ਮੁਸ਼ਕਲ ਸੀ। ਮੈਨੂੰ ਹੀ ਭੁੱਲ ਗਏ ਕਿ ਕਿੱਥੇ ਵੇ ਤੇ ਉਹ ਅੱਲਾਹ ਪਾਕ ਨੇ ਉਹਨਾਂ ਨੂੰ ਇੰਨਾ ਅਰੂਜ ਦਿੱਤਾ 8-10 ਸਾਲ ਬਾਅਦ ਉਹ ਚਿਰਾਗ ਹੀ ਬਚ ਗਿਆ। ਔਰ ਮੈਂ ਆਪਣੀ ਲਾਈਫ ਵਿੱਚ ਅਗਰ ਕਿਸੇ ਦੇ ਮਰਨ ਤੇ ਰੋਇਆ ਤੇ ਨੁਸਰਤ ਫਤਿਹ ਸਾਹਿਬ he was such a great singer। ਮੈਂ ਮਤਲਬ ਮੇਰੇ ਕੋਲ ਬਹੁਤ ਜ਼ਿਆਦਾ ਨਹੀਂ ਹੁੰਦੀ ਤੇ ਤੁਸੀਂ ਇਕੱਲੇ ਨਹੀਂ ਰੋਏ ਸਮਝ ਲਓ ਕਿ ਪੂਰਾ ਉਹ ਦੁਨੀਆ ਰੋ ਰਹੀ ਸੀ ਜਿਹੜੀ ਫਨ ਦੀ ਕਦਰ ਕਰਨ ਵਾਲੀ ਹੈ। ਨਹੀਂ ਮੈਂ ਹੁਣ ਵੀ ਮੈਨੂੰ ਜਦੋਂ ਯਾਦ ਆ ਜਾਂਦੇ ਨਾ ਤੇ ਆਈ ਗੈਟ ਇਮੋਸ਼ਨਲ ਤੇ ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ ਤੇ ਥੈਂਕ ਯੂ ਵੈਰੀ ਮਚ ਤੁਸੀਂ ਲੋਕ ਅੱਡੇ ਅਜ਼ੀਮ ਲੋਕ ਕਿ ਤੁਸੀਂ ਉਹਨਾਂ ਨੂੰ ਯਾਦ ਰੱਖਿਆ। ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਔਰ ਆਪਣੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਤੇ ਵਾਕਈ ਬਹੁਤ ਘੱਟ ਉਹਨਾਂ ਨੇ ਉਮਰ ਪਾਈ ਤੇ ਲੇਕਿਨ ਉਹ ਘੱਟ ਉਮਰ ਜਿਹੜੀ ਸੀ ਦੀ ਉਹਦੇ ਵਿੱਚ ਵੀ ਉਹ ਅਰੂਜ ਤੇ ਪਹੁੰਚੇ ਔਰ ਪੂਰੀ ਦੁਨੀਆ ਦੇ ਵਿੱਚ ਮੁਤਾਰਫ ਹੋਏ। ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ। ਇਹ ਵਾਹਿਦ ਐਸੇ ਗਾਇਕ ਸੀ ਆਪਣੇ ਨੁਸਰਤ ਸਾਹਿਬ ਕਿ ਜਿਹੜੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਏ ਨੇ। ਕੋਈ ਐਸਾ ਗਾਇਕ ਨਹੀਂ ਤੁਸੀਂ ਦੇਖੋ ਕਿ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਇਹਨਾਂ ਦਾ 뮤직 ਜਿਹੜਾ ਉਹ ਦਿੱਤਾ ਗਿਆ। ਉਹਨਾਂ ਨੂੰ ਕਾਪੀ ਕਰਕੇ ਕਈ ਲੋਕਾਂ ਨੇ ਜਿਹੜੇ ਨਾ ਐਡੀ ਵੱਡੀਆਂ ਐਮਪਾਇਰ ਬਣਾ ਲਈਆਂ ਨੇ ਉਹਨਾਂ ਨੂੰ ਕਾਪੀ ਕਰਕੇ। ਬਿਲਕੁਲ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਤੇ ਇਸ ਤੋਂ ਪਹਿਲੇ ਤੁਸੀਂ ਉਹ ਗੱਲ ਕਰਦੇ ਸੋ ਸਾਰੀ ਅਗਰ ਮੈਂ ਮਤਲਬ ਤੁਹਾਨੂੰ ਡਿਸਟਰੈਕਟ ਕਰ ਰਿਹਾ ਨਹੀਂ ਕਰੋ ਖੁੱਲ ਕੇ ਪਾਣੀ ਜਿਹੜਾ ਕਹਿ ਰਹੇ ਨਾ ਕਿ ਘਟ ਗਿਆ ਇਹਦੀ ਇੱਕ ਵਜ੍ਹਾ ਹੈਗੀ ਹੈ ਕਿ ਸਾਡੀਆਂ ਮਤਲਬ ਵਾਟਰ ਚੈਨਲ ਜਿਹੜੇ ਸਾਡਾ ਵਾਟਰ ਜਿਹੜਾ ਨਾ ਅੰਡਰਗਰਾਉਂਡ ਵਾਟਰ ਰੀਚਾਰਜ ਨਹੀਂ ਹੋ ਰਿਹਾ। ਸਾਡੀਆਂ ਗਲੀਆਂ ਪੱਕੀਆਂ ਹੋ ਗਈਆਂ ਸੜਕਾਂ ਪੱਕੀਆਂ ਹੋ ਗਈਆਂ ਜਿੰਨੀ ਬਾਰਿਸ਼ ਪੈਂਦੀ ਹੈ ਉਹ ਫੌਰਨ ਇਵਾਪੋਰੇਟ ਹੋ ਕੇ ਉੱਤੇ ਚਲੀ ਜਾਂਦੀ ਹੈ ਔਰ ਸਾਡੇ ਨਸੀਬ ਦੀ ਬਾਰਿਸ਼ ਜਿਹੜੀ ਨਾ ਉਹ ਕਿਧਰੇ ਕੈਨੇਡਾ ਤੇ US ਵਿੱਚ ਜਾ ਕੇ ਵਸਦੀ ਹੈ। ਬੱਦਲ ਬਣ ਜਾਂਦੇ ਨੇ ਉਹ ਚਲੇ ਜਾਂਦੇ ਨੇ ਤੇ ਜੇ ਸਾਡੇ ਮੁਹੱਲਿਆਂ ਦੇ ਵਿੱਚ ਵਾਟਰ ਬਾਡੀਜ਼ ਹੋਣ ਛੋਟੇ ਛੱਪੜ ਹੋਣ ਸਾਡਾ ਸਾਰਾ ਪਾਣੀ ਉੱਥੇ ਜਾਏ ਥੱਲੇ ਜਾਏ ਤੇ ਸਾਨੂੰ ਇਹ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਨਾ ਕਿ ਗੱਡੀ ਧੋਣ ਤੋਂ ਪਾਣੀ ਬਚਾ ਲਓ ਜਾਂ ਸ਼ੇਵ ਕਰਨ ਤੋਂ ਇਹ ਛੋਟੀਆਂ ਸੇਵਿੰਗਸ ਨੇ। ਅਸਲ ਜਿਹੜਾ ਨਾ ਗਵਰਨਮੈਂਟ ਨੂੰ ਪਲਾਨ ਕਰਨਾ ਚਾਹੀਦਾ ਹੈ ਕਿ ਹਰ ਮਹੱਲੇ ਦੇ ਵਿੱਚ ਛੱਪੜ ਹੋਣਾ ਚਾਹੀਦਾ ਹੈ। ਹੁਣ ਛੱਪੜਾਂ ਦੇ ਵਿੱਚ ਅਸੀਂ ਪਲਾਜ਼ੇ ਬਣਾਤੇ ਨੇ ਪਾਰਕ ਨਹੀਂ ਰਹੇ ਸਾਡੇ ਉੱਥੇ ਮਤਲਬ ਕਿਸੇ ਮਹੱਲੇ ਦੇ ਵਿੱਚ ਕੋਈ ਪਾਰਕ ਨਹੀਂ ਹੈਗਾ ਤੇ ਅਗਰ ਇਹੋ ਜਿਹੀਆਂ ਚੀਜ਼ਾਂ ਹੋਣ
ਇਹ ਗਵਰਨਮੈਂਟ ਲੈਵਲ ਤੇ ਪਲੈਨਿੰਗ ਹੁੰਦੀ ਹੈ, ਅਸੀਂ ਲੋਕ ਬਸ ਡਿਸਕਸ ਕਰ ਸਕਦੇ ਹਾਂ ਇਹਨਾਂ ਨੂੰ, ਲੇਕਿਨ ਇਟਸ ਨਾਟ ਗੋਇੰ ਟੂ ਪਲੇ ਅ ਮੇਜਰ ਰੋਲ। ਤੇ ਮਤਲਬ ਸਭ ਤੋਂ ਵੱਡੀ ਵਜ੍ਹਾ ਹੈ ਕਿ ਜਿਹੜੀ ਮਤਲਬ ਉੱਥੇ ਗ੍ਰੀਨ ਬੈਲਟ ਨਹੀਂ ਹੈਗੀ। ਇੱਥੇ ਹਰ ਸੜਕ ਜਦੋਂ ਟਾਊਨ ਪਲਾਨ ਹੁੰਦੀ ਹੈ, ਹਰ ਸੜਕ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਜਿਹੜਾ ਨਾ ਮਤਲਬ ਗ੍ਰੀਨ ਬੈਲਟ ਰੱਖੀ ਹੁੰਦੀ ਹੈ। ਘਾਹ ਮਤਲਬ ਪਲੈਨਿੰਗ ਦੇ ਵਿੱਚ ਹੁੰਦਾ ਕਿ ਇੰਨਾ ਏਰੀਆ ਜਿਹੜਾ ਨਾ ਉਹ ਘਾਹ ਦੇ ਨਾਲ ਕਵਰਡ ਹੋਏਗਾ, ਉਹ ਲਾਜ਼ਮੀ ਹੈ ਹਰ ਟਾਊਨ ਦੇ ਵਿੱਚ। ਤੇ ਉੱਥੇ ਜਿਹੜਾ ਪਾਣੀ ਵਸਦਾ ਉਹ ਥੱਲੇ ਜਾਂਦਾ। ਹੁਣ ਤੇ ਇਹਨਾਂ ਨੇ ਸੜਕਾਂ ਪੋਰਸ ਬਣਾਤੀਆਂ ਨੇ, ਡਿਫਰੈਂਟ ਤਰ੍ਹਾਂ ਦੇ ਇੱਕ ਉਹ ਆ ਗਈ ਲੁੱਕ ਜੀ, ਉਹ ਸੜਕ ਦੇ ਉੱਤੇ ਬਾਰਿਸ਼ ਪੈਂਦੀ ਹੈ ਤਾਂ ਥੱਲੇ ਵੜ ਜਾਂਦੀ ਹੈ, ਮਤਲਬ ਉਹ ਐਬਜ਼ੌਰਬ ਕਰ ਲੈਂਦੀ ਹੈ ਉਹਨੂੰ, ਤੇ ਉਹ ਪਾਣੀ ਥੱਲੇ ਜਾਂਦਾ। ਤੇ ਸਾਡੇ ਜੇ ਪਾਣੀ ਰੋੜ ਕੇ ਨਾਲੀ ਵੀ ਚਲਾ ਜਾਂਦਾ ਜਾਂ ਜਿਹੜਾ ਪੱਕਿਆਂ ਮਕਾਨਾਂ ਦੇ ਉੱਤੇ ਪੈਂਦਾ ਤੇ ਉੱਥੋਂ ਜਿਹੜਾ ਨਾ ਸਾਰਾ ਇਵੈਪੋਰੇਟ ਹੋ ਜਾਂਦਾ। ਗਰਮ ਛੱਤਾਂ ਹੁੰਦੀਆਂ ਨੇ, ਉੱਥੋਂ ਵੀ ਪਾਣੀ ਉੱਡ ਜਾਂਦਾ ਤੇ ਥੱਲੇ ਪਾਣੀ ਕਿੱਥੋਂ ਆਉਣਾ? ਨਹਿਰਾਂ ਪੱਕੀਆਂ ਕਰਤੀਆਂ ਸੀ, ਖਾਲੇ ਪੱਕੇ ਕਰਤੇ। ਤੇ ਮੇਰੇ ਖਿਆਲ ਵਿੱਚ ਇਹ ਜ਼ਿਆਦਾ ਰੋਲ ਪਲੇ ਕਰਦੇ। ਟਿਊਬਵੈਲ ਵਗੈਰਾ ਜਿਹੜੇ ਨੇ ਉਹ ਉਹਨਾਂ ਦਾ ਵੀ ਰੋਲ ਹੈਗਾ। ਇਹਦੇ ਇਲਾਵਾ ਸਫੈਦੇ ਅਸੀਂ ਲਗਾਤੇ, ਉਹ ਉਦੋਂ ਤੇ ਕੰਮ ਕਰਦੇ ਸਨ। ਹੁਣ ਸਫੈਦੇ ਜਿਹੜੇ ਨੇ ਨਾ ਹੁਣ ਮਤਲਬ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਅਸੀਂ ਹੁਣ ਵੀ ਅੰਨੇ ਬਾਅਦ ਸਫੈਦਾ ਲਗਾਈ ਜਾ ਰਹੇ ਹਾਂ। ਔਰ ਸਫੈਦਾ ਜਿੰਨਾ ਪਾਣੀ ਖਿੱਚਦਾ ਉਹ ਮਤਲਬ ਆਈ ਨੋ ਇਟ ਬੈਟਰ। ਤੇ ਇਹ ਮੇਰੇ ਥਾਟਸ ਨੇ ਤੇ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼। ਜੀ ਸ਼ਾਹ ਜੀ, ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਔਰ ਆਪਣੇ ਵਿਚਾਰ ਜਿਹੜੇ ਸੀ ਸਾਡੇ ਨਾਲ ਸਾਂਝੇ ਕੀਤੇ। ਬਹੁਤ ਖੁਸ਼ੀ ਹੋਈ ਤੁਹਾਡੀਆਂ ਗੱਲਾਂ ਸੁਣ ਕੇ। ਤੇ ਢਿੱਲੋਂ ਸਾਹਿਬ ਅਗਰ ਸੁਣ ਰਹੇ ਨੇ ਤੇ ਜੀ ਸਰ, ਕਾਫੀ ਦੇਰ ਤੋਂ। ਹਾਂਜੀ ਨਹੀਂ ਮੈਂ ਸੁਣ ਰਿਹਾ ਨਾਲ ਹੀ ਜੀ। ਤੁਸੀਂ ਸ਼ੁਰੂ ਵਿੱਚ ਉਹਨਾਂ ਦੇ ਨਾਲ ਮੈਂ ਮਾਜ਼ਰਤ ਕਰਾਂਗਾ, ਇਧਰੋਂ ਮੇਰੇ ਨਾ ਲਾਈਟ ਚਲੀ ਗਈ ਹੈ, ਇਸ ਵਜ੍ਹਾ ਤੋਂ ਆਪਣੀ ਮੂਰਤ ਨਹੀਂ ਮੈਂ ਦਿਖਾ ਸਕਾਂਗਾ ਲਾਈਵ ਜਿਹੜੀ ਹੈ। ਕੋਈ ਗੱਲ ਨਹੀਂ। ਤੇ ਹਾਂਜੀ ਗੁਲਸ਼ਨ ਜੀ। ਗੁਲਸ਼ਨ ਜੀ, ਮੈਂ ਪੁੱਛਣਾ ਚਾਹ ਰਿਹਾ ਸੀ, ਤੁਸੀਂ ਕਹਿ ਰਹੇ ਸੀ ਭਾਦਰੋਂ ਦਾ ਜਿਹੜਾ ਪਹਿਲਾ ਦਿਨ ਜਿਹੜਾ ਅੱਜ ਕਿਹੜਾ ਤਿਉਹਾਰ ਹੈ, ਇਸ ਦੇ ਬਾਰੇ ਤੁਸੀਂ ਦੱਸਦੇ ਜੀ ਹਾਂਜੀ ਇਹ ਦੱਸੋ। ਹਾਂਜੀ ਨਹੀਂ ਮੈਂ ਤੁਹਾਡੇ ਕੋਲੋਂ ਪੁੱਛਣਾ, ਕਿਉਂਕਿ ਅੱਜ ਦੋਸਤ ਜਿਹੜੇ ਸੀ ਕੋਈ ਮੁਬਾਰਕਬਾਦਾਂ ਦੇ ਰਹੇ ਸੀ ਦੀਆਂ, ਤੇ ਮੈਨੂੰ ਕੋਈ ਇਹਦੇ ਬਾਰੇ ਚ ਜ਼ਿਆਦਾ ਇਲਮ ਨਹੀਂ ਸੀ। ਮੈਂ ਇਸ ਵਜ੍ਹਾ ਤੋਂ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਸੀ। ਗੁਲਸ਼ਨ ਜੀ ਆਵਾਜ਼ ਆ ਰਹੀ ਤੁਹਾਨੂੰ? ਗੁਲਸ਼ਨ ਜੀ ਹਾਂਜੀ, ਕੁਇਕਲੀ ਟਾਈਮ ਸਾਡੇ ਕੋਲ ਥੋੜਾ ਰਹਿ ਗਿਆ, 5-7 ਮਿੰਟ। ਆਪਣਾ ਪ੍ਰੋਫੈਸਰ ਸਾਹਿਬ, ਮੈਂ ਤਾਂ ਬਹੁਤ ਘੱਟ ਜੁਆਇਨ ਕੀਤਾ ਬੈਕ ਸਟੇਜ ਤੇ, ਮੈਂ ਸੁਣਦਾ ਹੀ ਰਿਹਾ ਸਾਰੀਆਂ ਗੱਲਾਂ। ਤੇ ਮੇਰੇ ਨਾਲ ਹੋਰ ਜਿਹੜੇ ਦੋਸਤ ਜੁੜਨਾ ਚਾਹੁੰਦੇ ਨੇ ਕੁਇਕਲੀ ਆਪਣੀ ਗੱਲ ਰੱਖ ਸਕਦੇ। ਸਾਡੇ ਕੋਲ ਹੋਰ 2-4 ਮਿੰਟ ਨੇ। ਤਲਵੰਡੀ ਸਾਹਿਬ ਵੀ ਪਿੱਛੇ ਨੇ, ਮੁਹੰਮਦ ਯੂਸਫ ਸਾਹਿਬ ਵੀ ਨੇ। ਜੀ ਯੂਸਫ ਸਾਹਿਬ। ਮੈਂ ਕਹਿੰਦਾ ਤਲਵੰਡੀ ਸਾਹਿਬ ਨੂੰ ਲੈ ਲਓ ਤੁਸੀਂ। ਤਲਵੰਡੀ ਸਾਹਿਬ ਨਾਲ ਹੀ ਰਹੇ ਅੱਗੇ ਬੜੀ ਦੇਰ। ਤਲਵੰਡੀ ਸਾਹਿਬ ਮੈਂ ਤਾਂ ਤਲਵੰਡੀ ਸਾਹਿਬ ਕੋਲ ਸਾਂਝੀ ਸਾਦੀ ਰਜਿਸਟਰੀ ਕਰਾਈ ਹੈ। ਮੈਂ ਤਾਂ ਯੂਸਫ ਸਾਹਿਬ ਦੀ ਉਮਰ ਦਾ ਹਿਸਾਬ ਲਾਉਣ ਪਿਆ ਕਿ 97 ਦੇ ਵਿੱਚ ਅਗਰ ਇਹ 16 ਸਾਲ ਦੇ ਸੀ ਤੇ ਹਾਂਜੀ 97 ਦੀ ਮੈਂ ਗੱਲ ਕੀਤੀ ਜੀ। ਹਾਂਜੀ 97 ਦੀ ਗੱਲ ਨਹੀਂ ਕੀਤੀ। ਮੈਂ ਇਹ ਕਹਿਣਾ ਕਿ ਜਦੋਂ ਅਸੀਂ ਸੁਣਦੇ ਸੀ ਨਾ ਜੀ ਉਹਨਾਂ ਨੂੰ, ਬਚਪਨ ਚ ਜਾਣੀ ਸੁਣਿਆ ਸੀ। ਅੱਛਾ ਇਹ ਨਹੀਂ ਮੈਂ ਕਹਿੰਦਾ 97 ਚ ਮੈਂ ਵੀ 16 ਸਾਲਾਂ ਦਾ ਸੀ, ਮੈਂ ਇਹ ਨਹੀਂ ਕਹਿ ਰਿਹਾ। ਠੀਕ ਹੈ ਜੀ। ਗੁਲਸ਼ਨ ਜੀ ਆਗੇ, ਗੁਲਸ਼ਨ ਜੀ ਜਰਾ ਕੁਇਕਲੀ ਤੁਸੀਂ ਆਪਣੀ ਗੱਲ ਰੱਖ ਲਿਓ, ਟਾਈਮ ਥੋੜਾ। ਹਾਂ, ਮੈਂ ਨਈਮ ਸਾਹਿਬ ਕੋਲੋਂ ਪੁੱਛ ਰਿਹਾ ਸੀ ਭਾਦਰੋਂ ਦੇ ਪਹਿਲੇ ਦਿਨ ਕਿਹੜਾ ਤਿਉਹਾਰ ਹੈ? ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਪ੍ਰੋਫੈਸਰ ਸਾਹਿਬ ਤੁਹਾਨੂੰ ਆ ਰਹੀ ਆਵਾਜ਼? ਜੀ ਮੈਨੂੰ ਆ ਰਹੀ। ਮੈਂ ਗੁਲਸ਼ਨ ਜੀ ਤੁਹਾਡੇ ਕੋਲੋਂ ਪੁੱਛ ਰਿਹਾ ਕਿਉਂਕਿ ਮੈਂ ਇੱਕ ਗਰੁੱਪ ਦੇ ਵਿੱਚ ਦੇਖਿਆ ਸੀ ਕੋਈ ਦੋਸਤ ਜਿਹੜੇ ਸੀ ਦੇ ਮੁਬਾਰਕ ਦੇ ਰਹੇ ਸੀ ਤੇ ਮੈਨੂੰ ਇਹਦੇ ਬਾਰੇ ਚ ਇਲਮ ਨਹੀਂ, ਇਸ ਲਈ ਮੈਂ ਪੁੱਛਣਾ ਚਾਹੁੰਦਾ। ਨਹੀਂ ਮੈਨੂੰ ਨਹੀਂ ਪਤਾ। ਅੱਛਾ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕਰਕੇ ਪੁੱਛ ਰਿਹਾ ਸੀ ਤੁਹਾਡੇ ਕੋਲ। ਚਲੋ ਬਸ ਠੀਕ ਹੈ, ਮਤਲਬ ਓਕੇ, ਥੈਂਕ ਯੂ। ਠੀਕ, ਓਕੇ ਜੀ ਆਲੂ ਵਾਲੇ ਸਾਹਿਬ। हेलो अस्सलाम वालेकुम ढिल्लो साहब। वालेकुम सलाम जी। वालेकुम सलाम सर। हाँ जी, अज का जो अपना टॉपिक सीगा इशू बहुत ही इंपॉर्टेंट। हाँ जी, एनवायरनमेंट का पोल्यूशन। हाँ जी, बहुत ही ज़्यादा इंपॉर्टेंट है ते बहुत तुहाडा थैंक्स करते हैं कि जिन्हों ने अज उसनू मतलब टच किया। ते ऐसी कोई गल नहीं, सारे जाने जाणदे आ ते उन्हां नूं सारा इस गल दा ज्ञान आ कि जो भी
ਹੋ ਰਿਹਾ ਆ ਆਉਣ ਵਾਲੇ ਸਾਡੇ ਆਪਣੇ ਪੰਜਾਬ ਦੇ ਵਿੱਚ 10 ਸਾਲਾਂ ਦੇ ਵਿੱਚ ਬੜੀ ਪ੍ਰੋਬਲਮ ਜਿਹੜੀ ਆ ਉਹ ਆ ਰਹੀ ਆ। ਗੁਰਬਾਣੀ ਦੇ ਵਿੱਚ ਵੀ ਸਾਡੇ ਆਉਂਦਾ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਸਾਹਿਬਾਨਾਂ ਨੇ ਸਾਡਿਆਂ ਨੇ ਪਹਿਲਾਂ ਹੀ ਇਹਦੇ ਬਾਰੇ ਦੇ ਵਿੱਚ ਅਵੇਅਰ ਕਰ ਦਿੱਤਾ ਹੋਇਆ ਕਿ ਅਗਰ ਤੁਸੀਂ ਇਹਨਾਂ ਦੇ ਉੱਪਰ ਧਿਆਨ ਨਾ ਦਿਓਗੇ ਤੇ ਬਾਅਦ ਦੇ ਵਿੱਚ ਤੁਸੀਂ ਔਖੇ ਹੋਵੋਗੇ। ਲੇਕਿਨ ਸਾਡੇ ਜਨਤਾ ਨੇ ਇਸ ਨੂੰ ਸੁਣਿਆ ਨੀ ਗਾ। ਜੋ ਦਰਖਤ ਆ ਉਹਨਾਂ ਨੇ ਉਹ ਸਾਰਾ ਵੱਢ ਕੇ ਬਿਲੇ ਲਾਤਾ। ਨਵੇਂ ਦਰਖਤ ਜਿਹੜੇ ਆ ਉਹ ਕੋਈ ਇੰਨੇ ਲੱਗੇ ਨਹੀਂ ਤੇ ਜਿਸ ਦਾ ਰੀਜ਼ਨ ਇਹ ਹੋਇਆ ਆ ਕਿ ਪਾਣੀ ਜਿਹੜਾ ਆ ਉਹ ਬਾਰਿਸ਼ਾਂ ਘਟ ਗਈਆਂ। ਬੇਮੌਸਮੀ ਬਾਰਿਸ਼ ਹੁੰਦੀ ਆ, ਜੇ ਹੁੰਦੀ ਵੀ ਆ ਤੇ ਉਹ ਫਸਲਾਂ ਦੇ ਨੁਕਸਾਨ ਲਈ ਹੁੰਦੀ ਆ ਤੇ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਘੱਟ ਹੋ ਗਿਆ। ਸਾਡੇ ਵਾਲੇ ਪਾਸੇ ਤਾਂ ਨਹਿਰਾਂ ਦੇ ਵਿੱਚ ਪਾਣੀ ਬਿਲਕੁਲ ਆਉਂਦਾ ਨਹੀਂ। ਪੰਜਾਬ ਦਾ ਪਾਣੀ ਤਾਂ ਉਹਨਾਂ ਨੇ ਬੰਦ ਕਰਕੇ ਤੇ ਹੋਰਾਂ ਸਟੇਟਾਂ ਨੂੰ ਕੱਢ ਦਿੱਤਾ ਹੋਇਆ ਤੇ ਪੰਜਾਬ ਦੇ ਵਿੱਚ ਨਾ ਦਰਿਆ 'ਚ ਪਾਣੀ ਆਵੇ। ਜੇ ਦਰਿਆ 'ਚ ਪਾਣੀ ਨਹੀਂ ਆਊਗਾ ਧਰਤੀ 'ਚ ਪਾਣੀ ਕਿੱਥੇ ਜਾਊਗਾ? ਨਹਿਰਾਂ 'ਚ ਪਾਣੀ ਨਹੀਂ ਆਊਗਾ ਤੇ ਫਿਰ ਪਾਣੀ ਜ਼ਮੀਨ ਦੇ ਵਿੱਚ ਨਹੀਂ ਜਾਊਗਾ ਤੇ ਉਹ ਜਿਹੜਾ ਸਾਰਾ ਇਹਦਾ ਅਸਰ ਪੈ ਰਿਹਾ। ਜਿੱਥੇ 40-45 ਫੁੱਟ ਤੇ ਪਾਣੀ ਹੁੰਦਾ ਸੀ 1980-82 'ਚ, ਇਸ ਵੇਲੇ 200-200 ਫੁੱਟ 300-300 ਫੁੱਟ ਤੱਕ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਪਾਸੇ ਮੇਰੇ ਜਿੱਥੇ ਮੈਂ ਰਹਿੰਦਾ ਇੱਥੇ ਤੇ 350 ਤੇ ਪਹੁੰਚ ਗਿਆ। ਲੈਲਪੁਰ ਦੀ ਜੇ ਗੱਲ ਕਰੀਏ 350। ਹਾਂਜੀ, ਸਾਡੇ ਤਕਰੀਬਨ 200 ਫੁੱਟ ਆ ਔਰ ਸਾਡੇ ਲਹਿੰਦੇ ਪੰਜਾਬ 'ਚ ਕਈ ਜਗ੍ਹਾ ਦੇ ਉੱਪਰ 300 ਫੁੱਟ ਤੱਕ ਵੀ ਚਲੇ ਗਿਆ। ਤੇ ਇਹ ਜਿਹੜਾ ਆ ਆਉਣ ਵਾਲਾ ਟਾਈਮ ਆ ਜਿਹੜਾ ਆ ਇਹ ਸਾਡੇ ਲਈ ਬੜਾ ਮੁਸ਼ਕਲ ਵਾਲਾ ਆਏਗਾ। ਜਿਸ ਤਰ੍ਹਾਂ ਕਿ ਸਾਇੰਟਿਸਟ ਆਪਾਂ ਨੂੰ ਦੱਸ ਰਹੇ ਆ ਕਿ ਜਿਹੜੀ ਆਪਾਂ ਸੈਕੰਡ ਲੇਅਰ ਵੀ ਉਹ ਖਤਮ ਕਰਨ ਦੇ ਕਿਨਾਰੇ ਤੇ ਪਹੁੰਚ ਗਏ ਆ ਤੇ ਥਰਡ ਦੇ ਵਿੱਚ ਜਿਹੜਾ ਇੰਨਾ ਪਾਣੀ ਹੈ ਨਹੀਂ ਤੇ ਉੱਥੋਂ ਤੱਕ ਪਹੁੰਚਣਾ ਵੀ ਜਿਹੜਾ ਆ ਉਹ ਬੜਾ ਮੁਸ਼ਕਲ ਗੱਲ ਆ ਤੇ ਧਰਤੀ ਜਿਹੜੀ ਆ ਉਹ ਬੰਜਰ ਹੋ ਜਾਣੀ ਆ। ਤੇ ਇਸ ਕਰਕੇ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਪਾਣੀ ਤੋਂ ਹੱਥ ਧੋਣੇ ਪੈਣੇ ਆ ਤੇ ਫਿਰ ਉਹੀ ਗੱਲ ਹੋਣੀ ਆ ਕਿ ਬਈ ਬਾਹਰਲੀਆਂ ਸਟੇਟਾਂ ਨੂੰ ਬਾਹਰਲੇ ਦੇਸ਼ਾਂ ਨੂੰ ਲੋਕ ਨਿਕਲਣਗੇ ਤੇ ਕੋਈ ਵੀ ਇਹਦੇ ਉੱਪਰ ਖਿਆਲ ਨਹੀਂ ਦੇ ਰਿਹਾ ਤੇ ਗੌਰਮੈਂਟ ਜਿਹੜੀ ਆ ਉਹਨਾਂ ਦਾ ਜਿਹੜਾ ਬਿਲਕੁਲ ਇਸ ਪਾਸੇ ਵੱਲ ਧਿਆਨ ਨਹੀਂ। ਜੋ ਪੈਸਾ ਆਉਂਦਾ ਹੈਗਾ ਆ ਉਹ ਪਬਲਿਕ ਦੇ ਪਿੰਡਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹਦਾ ਜਿਹੜਾ ਖਤਮ ਹੋ ਜਾਂਦਾ। ਜਿੱਦਾਂ ਤੁਸੀਂ ਦੱਸਿਆ ਕਿ ਸੜਕ ਪੱਟ ਲੈਂਦੇ ਆ, ਉੱਥੇ ਸੀਵਰੇਜ ਪਾਉਂਦੇ ਆ। ਸਾਡੇ ਪਿੰਡ ਵੀ ਇੱਦਾਂ ਹੀ ਹੋਇਆ ਕਿ ਬੜੀ ਸੋਹਣੀ ਬਣੀਆਂ ਹੋਈਆਂ ਸੜਕਾਂ ਪੱਟ ਦਿੱਤੀਆਂ, ਸੀਵਰੇਜ ਪਾਇਆ, 5-5 6-6 ਫੁੱਟ ਦੇ ਪਾਈਪ ਪਾਏ ਆ। ਉਹ ਸਾਰੇ ਪਿੰਡ ਦਾ ਪਾਣੀ ਉਹ ਸੀਵਰੇਜ ਚੱਕ ਨਹੀਂ ਸਕਦਾ। ਸੜਕਾਂ ਮੁੜ ਕੇ ਬਣੀਆਂ ਨਹੀਂ। ਕਿੰਨਾ ਚਿਰ ਲੋਕ ਔਖੇ ਹੋ ਕੇ ਆਪਣੀਆਂ ਉੱਥੋਂ ਗੱਡੀਆਂ ਵੀ ਨਹੀਂ ਲੰਘ ਸਕਦੀਆਂ, ਬੰਦੇ ਦਾ ਲੰਘਣਾ ਵੀ ਔਖਾ ਹੋ ਜਾਂਦਾ ਆ ਤੇ ਦੋਨਾਂ ਹੱਥਾਂ ਨਾਲ ਤਾੜੀ ਵੱਜਦੀ ਆ। ਲੋਕ ਵੀ ਆਪਣੇ ਖਿਆਲ ਨਹੀਂ ਕਰਦੇ ਤੇ ਗੌਰਮੈਂਟਾਂ ਵੀ ਜਿਹੜੀਆਂ ਉਹ ਖਿਆਲ ਨਹੀਂ ਕਰ ਰਹੀਆਂ ਤੇ ਬੜਾ ਇਹ ਦੋਨੇ ਪਾਸੇ ਲੱਗ ਰਿਹਾ। ਤੁਹਾਡੀਆਂ ਗੱਲਾਂ ਤੋਂ ਸੁਣ ਕੇ ਕਿ ਤੁਹਾਡੇ ਵਾਲੇ ਪਾਸੇ ਵੀ ਇਹੋ ਹੀ ਹਾਲ ਆ। ਲੇਕਿਨ ਇੱਕੋ ਜੀ ਗੱਲ ਸਾਰੇ ਪਾਸੇ ਜਿਹੜੀ ਆ ਉਹ ਲਹਿੰਦੇ ਚੜ੍ਹਦੇ ਪੰਜਾਬ ਦੀ ਚੱਲ ਰਹੀ ਆ। ਲੇਕਿਨ ਯੂਰਪ ਦੇ ਵਿੱਚ ਜਿਹੜਾ ਆ ਉਹ ਪਾਣੀ ਦਾ ਬਹੁਤ ਖਿਆਲ ਰੱਖਦੇ ਆ ਤੇ ਮੀਂਹ ਦਾ ਪਾਣੀ ਉਹ ਇਕੱਠਾ ਕਰਕੇ ਉਹਨੂੰ ਯੂਜ਼ ਕਰਦੇ ਆ। ਸੀਵਰੇਜ ਸਿਸਟਮ ਜਿਹੜੇ ਇਹਨਾਂ ਦੇ ਉਹਨਾਂ ਦਾ ਪਾਣੀ ਸਾਫ਼ ਕਰਕੇ ਫਿਰ ਉਹ ਪਾਣੀ ਜਿਹੜਾ ਆ ਵਰਤੋਂ ਦੇ ਵਿੱਚ ਆਉਂਦਾ ਆ, ਉਹ ਘਰਾਂ ਦੇ ਵਿੱਚ ਵੀ ਆਉਂਦਾ ਆ ਤੇ ਸਾਡਾ ਸੀਵਰੇਜ ਦਾ ਜਿਹੜੇ ਪਾਣੀ ਆ ਉਹ ਛੱਪੜਾਂ ਦੇ ਵਿੱਚ ਜਾਂਦੇ ਆ। ਪਹਿਲੀ ਤਾਂ ਗੱਲ ਛੱਪੜ ਜਿਹੜੇ ਥੋੜ੍ਹੇ ਰਹਿ ਗਏ ਉਹਨਾਂ ਦੇ ਵਿੱਚ ਇੰਨਾ ਬੁਰਾ ਹਾਲ ਉਹਨਾਂ ਦੇ ਵਿੱਚ ਹੋਇਆ ਪਾਣੀ ਦਾ ਕਿ ਉਹਦੇ ਲਾਗੇ ਖੜਾ ਨਹੀਂ ਹੁੰਦਾ। ਪਈਆਂ ਹੁੰਦੀਆਂ ਸੀਗੀਆਂ 1900 ਜਿਹੜੇ ਆਪਣੇ ਸਾਡੇ ਲਾਗੇ ਕੋਲ ਦੀ ਇੱਕ ਥੋੜ੍ਹੀ ਦੂਰ ਤੋਂ ਬਈ ਲੰਘਦੀ ਆ, ਉਹਨੂੰ ਚਿੱਟੀ ਬਈ ਕਹਿੰਦੇ ਸੀਗੇ ਤੇ ਇਸ ਵੇਲੇ ਉਹ ਚਿੱਟੀ ਬਈ ਦੇ ਤੁਸੀਂ ਮੀਲ ਤੱਕ ਉਹਦੇ ਵਿੱਚੋਂ ਸਮੈਲ ਆਉਂਦੀ ਆ ਕਿਉਂਕਿ ਸਾਰੇ ਸ਼ਹਿਰਾਂ ਦਾ ਜਿਹੜਾ ਇੰਡਸਟਰੀ ਦਾ ਗੰਦਾ ਪਾਣੀ ਆ ਉਹ ਜਲੰਧਰ ਦਾ, ਲੁਧਿਆਣੇ ਦਾ, ਕੋਈ ਵੀ ਸ਼ਹਿਰ ਆ ਜਿਹੜਾ ਉਹਦਾ ਸਾਰਾ ਪਾਣੀ ਜਿਹੜਾ ਆ ਗੰਦਾ ਇੰਡਸਟਰੀ ਦਾ ਉਹਦੇ ਵਿੱਚ ਪੈ ਰਿਹਾ ਆ ਤੇ ਨਾ ਉਹਦੇ ਵਿੱਚ ਕੋਈ ਜਾਨਵਰ
ਨਾ ਉਹਦੇ ਚ ਕੋਈ ਪਾਣੀ ਦਾ ਰੰਗ ਇੰਨਾ ਕਾਲਾ ਤੇ ਵਿੱਚ ਬੂਟੀ ਉਹਦੇ, ਤੁਸੀਂ ਉੱਥੇ ਖੜੇ ਨਹੀਂ ਹੋ ਸਕਦੇ। ਤੇ ਜਿਹਨੂੰ ਚਿੱਟੀ ਬਈ ਕਹਿੰਦੇ ਹੁੰਦੇ ਸੀ, ਅਸੀਂ ਖੁਦ ਦੇਖੀ ਆ ਕਿ ਉੱਥੇ ਤੁਸੀਂ ਪਾਣੀ ਪੀ ਲਓ। ਉੱਥੇ ਲੋਕ ਨਹਾਉਣ ਜਾਂਦੇ ਸੀਗੇ ਸਾਡੇ ਵਿਸਾਖੀ ਦੇ ਉੱਪਰ, ਉੱਥੇ ਅਸੀਂ ਆਪ ਜਾਂਦੇ ਰਹੇ ਹਾਂ। ਲੇਕਿਨ ਹੁਣ ਉੱਥੇ ਮੀਲ ਤੋਂ ਹੀ ਤੋਂ ਵੀ ਦੂਰੋਂ ਹੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਤੇ ਜਦ ਤੱਕ ਤੁਸੀਂ ਲਾਗੇ ਜਾਂਦੇ ਤੁਸੀਂ ਖੜੇ ਨਹੀਂ ਹੋ ਸਕਦੇ। ਬਿਲਕੁਲ ਇਹ ਹਾਲਾਤ ਹੋਏ ਆ। ਬਹੁਤ ਸ਼ੁਕਰੀਆ ਸਰ ਤੁਹਾਡਾ। ਅਰਲੋਲੇ ਸਾਹਿਬ ਤੁਸੀਂ ਆਪਣੀ ਗੱਲ ਰੱਖੀ ਸਾਡੇ ਨਾਲ। ਸੇਵਾ ਸਿੰਘ ਬਾਕੀ ਤਾਂ 1 ਸੈਕਿੰਡ ਦੇ ਲਈ ਹਾਂਜੀ ਜ਼ਰੂਰ। ਤੁਸੀਂ ਨੁਸਰਤ ਫਤਿਹ ਅਲੀ ਖਾਨ ਦੀ ਗੱਲ ਕਰ ਰਹੇ ਸੀਗੇ। ਉਹਨਾਂ ਨੇ ਜੋ ਕਵਾਲੀ ਨੂੰ ਉਹਨਾਂ ਨੇ ਜੋ ਇੱਕ ਰੂਪ ਦਿੱਤਾ, ਉਹ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਕੋਈ ਜਵਾਬ ਨਹੀਂ। ਤੇ ਹਰ ਜਿਹੜਾ ਪੰਜਾਬੀ ਆ ਉਹਨਾਂ ਦਾ ਫੈਨ ਰਿਹਾ ਆ ਤੇ ਹੈ ਵੀ ਆ। ਤੇ ਉਹ ਬਹੁਤ ਹੀ ਹਾਈ ਪਿਚ ਦੇ ਉਹ ਮਾਲਕ ਸੀਗੇ। ਤੇ ਉਹਨਾਂ ਦਾ ਜਿਹੜਾ ਹੈ ਕੋਈ ਵੀ ਜਿਹੜਾ ਆ ਉਹ ਉਹਨਾਂ ਨਾਲ ਕੰਪੇਅਰ ਇਸ ਚੀਜ਼ ਤੇ ਨਹੀਂ ਕਰ ਸਕਦਾ। ਭਾਵੇਂ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਰਾਗਾਂ ਦੇ ਬਾਰੇ ਗਿਆਨ ਨਹੀਂ, ਲੇਕਿਨ ਫਿਰ ਵੀ ਪਤਾ ਲੱਗਦਾ ਆ ਕਿ ਜਿਹੜੇ ਉਹਨਾਂ ਦੇ ਕਵਾਲੀਆਂ ਜੋ ਉਹਨਾਂ ਨੇ ਗਾਈਆਂ ਹੋਈਆਂ ਆ। ਹੁਣ ਵੀ ਤੁਸੀਂ ਲਾਇਆ ਸੀ, ਇਹ ਗੁਰਬਾਣੀ ਦਾ ਸ਼ਬਦ ਆ। ਔਰ ਕੋਈ ਬੋਲੇ ਰਾਮ ਰਾਮ, ਕੋਈ ਬੋਲੇ ਖੁਦਾਏ। ਇਹ ਉਹਨਾਂ ਨੇ ਦੇਖੋ ਕਵਾਲੀ ਦੇ ਰੂਪ ਦੇ ਵਿੱਚ ਕਿੰਨਾ ਸੋਹਣਾ ਉਹਨਾਂ ਨੇ ਹਾਈ ਪਿਚ ਦੇ ਉੱਪਰ ਇਸ ਨੂੰ ਗਾਇਆ। ਸਾਡੇ ਜਿਹੜਾ ਆ ਕੀਰਤਨ ਦੇ ਵਿੱਚ ਇਹਨੂੰ ਸ਼ਬਦਾਂ ਦੇ ਵਿੱਚ ਗਾਇਆ ਜਾਂਦਾ, ਤੋ ਉਹਨਾਂ ਦਾ ਕੋਈ ਮਤਲਬ ਸਾਨੀ ਨਹੀਂ ਹੈਗਾ ਜੀ। ਬਹੁਤ ਸ਼ੁਕਰੀਆ ਸਰ। ਹਾਂਜੀ ਚੀਮਾ ਸਾਹਿਬ। ਹਾਂਜੀ ਸਾਰੇ ਵੀਰਾਂ ਨੂੰ ਜਿੰਨੇ ਵੀ ਵੇਖ ਰਹੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਲਾਮ ਅਲੈਕਮ। ਤੇ ਨੁਸਰਤ ਸਾਹਿਬ ਬਾਰੇ ਤੇ ਇੰਨਾ ਹੀ ਕਹਿਣਾ ਚਾਹੁੰਦੇ ਕਿ ਉਹ ਆਪਣੇ ਆਪ ਵਿੱਚ ਇੱਕ ਯੂਨੀਵਰਸਿਟੀ ਸੀ ਮਿਊਜ਼ਿਕ ਦੀ, ਤੇ ਉਹਨਾਂ ਵਰਗਾ ਮੈਨੂੰ ਉਮੀਦ ਅਜੇ ਤੱਕ ਨਾ ਕੋਈ ਹੋਇਆ, ਨਾ ਆਉਣ ਵਾਲੇ ਸਮੇਂ 'ਚ ਕੋਈ ਦੇਸੀ ਰਿਹਾ ਵਾ। ਤੇ ਬਾਕੀ ਉਹਨਾਂ ਦਾ ਪਿਛੋਕੜ ਜਲੰਧਰ ਨਾਲ ਵੀ ਆ ਕੇ ਜੁੜਦਾ ਵਾ, ਤੇ ਬਾਅਦ ਵਿੱਚ ਉਹ ਲੈਲਪੁਰ ਆ ਕੇ ਵੱਸ ਗਏ। ਤੇ ਜਿਹੜਾ ਪਹਿਲਾਂ ਆਪਣਾ ਟੌਪਿਕ ਚੱਲ ਰਿਹਾ ਸੀਗਾ ਉੱਤੇ ਜੇ ਗੱਲ ਕਰੀਏ ਤੇ ਜਿੰਨੀਆਂ ਵੀ ਗੱਲਾਂ ਸਾਰਿਆਂ ਨੇ ਸਾਂਝੀਆਂ ਕੀਤੀਆਂ, ਇੱਕ ਜਾਣੇ ਨੂੰ ਪਤਾ ਇਹ ਸਾਰੀਆਂ ਗੱਲਾਂ ਦਾ, ਪਰ ਗੱਲ ਉੱਥੇ ਆ ਕੇ ਨਿਬੜਦੀ ਵੀ ਅਮਲ ਕਦੋਂ ਹੋਊਗਾ। ਅਮਲ ਕਦੋਂ? ਬਾਕੀ ਆਪਣੇ ਇੱਥੇ ਕੋਈ ਵੀ ਜਵਾਬਦੇਹ ਨਹੀਂ ਹੈ ਕਿਸੇ ਵੀ ਗੱਲ ਲਈ। ਇੱਥੇ ਹੁਣ ਕੈਨੇਡਾ 'ਚ ਰਹਿੰਦਿਆਂ ਵੇਖਿਆ ਕਿ ਕੋਈ ਛੋਟਾ ਜਿਹਾ ਸੂਆ ਵਾ ਜਾਂ ਕੋਈ ਕ੍ਰੀਕ ਵਗਦੀ ਆ ਤੇ ਰੋਡ ਆਉਂਦਾ ਤੇ ਉਹਦੇ ਤੇ ਵੀ ਉਹ ਪੁਲ ਬਣਾ ਕੇ ਉਹਦਾ ਰਸਤਾ ਨਹੀਂ ਬਦਲਦੇ। ਰੋਡ ਬਦਲਣਾ ਪੈ ਜੇ, ਘਰਲੀ ਜਗ੍ਹਾ ਨਹੀਂ ਬਚਦੀ, ਕੋਈ ਮਾਲ ਵਿੱਚ ਆਉਂਦਾ ਵਾ, ਉਹਨਾਂ ਨੇ ਉਹਨੂੰ ਨਹੀਂ ਛੇੜਨਾ, ਬਾਕੀ ਸਭ ਕੁਝ ਬਦਲਿਆ ਜਾਊਗਾ। ਆਪਣੀ ਜਿੱਥੋਂ ਵਗਦਾ ਵਾ ਉਹ ਪੂਰ ਕੇ ਪਹਿਲੋਂ ਕਹਿੰਦੇ ਬਣਾਉਣਾ ਹੀ ਇੱਥੇ ਆ, ਫਿਰ ਕੋਈ ਜਵਾਬ ਨਹੀਂ। ਸਾਰੇ ਪਿੰਡਾਂ 'ਚ ਚੀਮਾ ਸਾਹਿਬ, ਸਾਰੇ ਪਿੰਡਾਂ 'ਚ ਅੱਧੇ ਮਰੱਬੇ ਤੇ ਛੱਪੜ ਸੀ, ਉਹ ਸਾਰੇ ਲੋਕਾਂ ਨੇ ਭਰਤੀ ਪਾ ਕੇ ਹੁਣ ਵੇਚਣੇ ਸ਼ੁਰੂ ਕਰ ਦਿੱਤੇ। ਕੰਮ ਮੁੱਕ ਗਿਆ ਉਹਨਾਂ। ਬਲਕਿ ਪਿੰਡਾਂ ਦੇ ਵਿੱਚ ਹਲੇ ਪਾਣੀ ਨਹੀਂ ਕੱਟਿਆ ਗਿਆ, ਹਲੇ ਪਾਣੀ ਉਹਨਾਂ ਛੱਪੜਾਂ ਦਾ ਜਿਹੜਾ ਹਲੇ ਲੱਗਦਾ ਵਾ, ਉਹ ਵੀ ਵੰਡ ਕੇ ਆਪੇ ਲਾਈ ਜਾਂਦੇ। ਉਹ ਛੱਪੜ ਮੁੱਕ ਗਏ, ਪੂਰ ਕੇ ਵੇਚ ਵੂਚ ਦਿੱਤਾ ਤੇ ਪਾਣੀ ਵੀ ਗਾਂ ਆਪੋ ਆਪ ਲਾਈ ਜਾਂਦੇ ਆ। ਇਹ ਨਹੀਂ ਪਤਾ ਵੀ ਨੁਕਸਾਨ ਉਹਦੇ 'ਚ ਕਿੰਨਾ ਆਪਣਾ ਹੀ ਆ, ਸਾਡਾ ਹੀ ਆ। ਉੱਥੇ ਬਗਲੇ ਆਉਣੇ, ਮੁਰਗਾਬੀਆਂ ਆਉਣੀਆਂ। ਹੁਣ ਬਲਕਿ ਮੈਨੂੰ ਯਾਦ ਆ ਦੱਬਦੇ ਹੁੰਦੇ ਸੀ ਨਾ ਬੇੜ ਵੱਟਣ ਵਾਸਤੇ, ਜਦੋਂ ਕਣਕਾਂ ਆਉਣੀਆਂ ਬੇੜ ਵੱਟਣ ਵੀ ਦੱਬ ਕੇ ਉੱਥੇ ਦੱਬਦੇ ਹੁੰਦੇ ਛੱਪੜਾਂ ਦੇ ਵਿੱਚ। ਉਹ ਸਾਰਾ ਕੁਝ ਮੁੱਕ ਆ ਗਿਆ। ਚੀਮਾ ਸਾਹਿਬ ਬਹੁਤ ਸ਼ੁਕਰੀਆ, ਟਾਈਮ ਸਾਡਾ ਹੋਰ ਹੋ ਗਿਆ। ਸਜਾਦ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਐਂਡ ਤੇ? ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇੱਕ ਵਾਰੀ ਸ਼ੇਅਰ ਇਹਨੂੰ ਸਾਡੀ ਸਟਰੀਮ ਨੂੰ ਜ਼ਰੂਰ ਕਰ ਦਿਓ ਜੀ। ਸਜਾਦ ਸਾਹਿਬ ਜੀ, ਪ੍ਰੋਗਰਾਮ ਅੱਜ ਦਾ ਜੀ 2 ਸਾਡੇ ਹੈ ਸੀ ਹਿੱਸੇ ਦੇ, ਤੇ ਪਹਿਲੇ ਹਿੱਸੇ ਤੇ ਬੜੀ ਵਧੀਆ ਗੱਲਾਂ ਹੋਈਆਂ, ਔਰ ਅਸੀਂ ਇਸੇ ਸੂਰਤ ਦੇ ਵਿੱਚ ਹੀ ਕਾਮਯਾਬ ਹੋਵਾਂਗੇ ਕਿ ਅਸੀਂ ਅਗਰ ਸਮਝ ਲਈਏ ਕਿ ਪਾਣੀ ਜਿਹੜਾ ਹੈ ਸਾਡੇ ਲਈ ਕਿੰਨਾ ਜ਼ਰੂਰੀ ਹੈ, ਔਰ ਪਾਣੀ ਅਗਰ ਨਾ ਹੋਇਆ ਤੇ ਕੀ ਔਕੜਾਂ ਸਾਨੂੰ ਪੈਣਗੀਆਂ। ਤੇ ਮੈਂ ਕਹਿੰਦਾ ਕਿ ਇੱਕ ਵੀ ਬੰਦੇ ਨੇ ਅੱਜ ਅਮਲ ਕਰ ਲਿਆ ਸਾਡੀ ਕਿਸੇ ਗੱਲ ਤੇ ਇਸ ਪ੍ਰੋਗਰਾਮ ਦਾ ਜਿਹੜਾ ਹਾਸਿਲ ਹੈ ਜਿਹੜਾ ਉਹ ਸਾਰਾ ਵਸੂਲ ਹੋ ਜਾਏਗਾ। ਤੇ ਬਾਕੀ ਨੁਸਰਤ ਸਾਹਿਬ ਨੂੰ ਘੱਟ ਟਾਈਮ ਦਿੱਤਾ ਗਿਆ, ਤੇ ਮੈਂ ਢਿੱਲੋਂ ਸਾਹਿਬ ਤੁਹਾਡੇ ਅੱਗੇ ਅਰਜ਼ ਕਰਾਂਗਾ, ਗੁਜ਼ਾਰਿਸ਼ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ
ਇੱਕ ਮੁਕੰਮਲ ਜਿਹੜਾ ਪ੍ਰੋਗਰਾਮ ਕਰੋ ਔਰ ਉਹ ਚੰਗਾ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਔਰ ਅੱਛੇ ਤਰੀਕੇ ਨਾਲ ਉਹਨਾਂ ਨੂੰ ਟ੍ਰਿਬਿਊਟ ਜਿਹੜਾ ਪੇਸ਼ ਕੀਤਾ ਜਾਵੇ।